ਸੋ ਇਹ ਸਾਰਾ ਕੁਝ ਆਪਾਂ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲਾਂ ਜਿਹੜੀ ਖਬਰ ਮੇਨ ਆ ਉਹਦੇ ਵੱਲ ਆਈਏ ਤੇ ਜਿਹੜੇ ਸਾਬਕਾ FBI ਦੇ ਡਾਇਰੈਕਟਰ ਜੇਮਸ ਕੋਮੀ ਆ, ਉਹਨਾਂ ਨੇ ਨਾਟ ਗਿਲਟੀ ਪਲੀਡ ਕੀਤਾ ਹੈਗਾ ਆ ਤੇ ਉਹ ਕਹਿੰਦੇ ਆ ਵੀ ਮੈਨੂੰ ਅਨਫੇਅਰਲੀ ਟਾਰਗੇਟ ਕੀਤਾ ਗਿਆ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ। ਜੇ ਕੋਮੀ ਹੁਣਾਂ ਨੂੰ ਜਿਹੜੇ ਆ ਦੋ ਕ੍ਰਿਮੀਨਲ ਚਾਰजेस ਉਹਨਾਂ ਤੇ ਲਾਏ ਗਏ ਹੈਗੇ ਆ ਤੇ ਉਹ ਕਹਿੰਦੇ ਆ ਵੀ ਉਹਨਾਂ ਦੇ ਜਿਹੜੇ ਵਕੀਲ ਆ ਅਸੀਂ ਕਾਫੀ ਜ਼ਿਆਦਾ ਜਿਹੜੇ ਮੋਸ਼ਨਸ ਆ ਉਹ ਪਾਣ ਜਾ ਰਹੇ ਹੈਗੇ ਆ। ਸੋ ਇਹਦੇ ਨਾਲ ਕੀ ਹੋਊਗਾ ਵੀ ਕੇਸ ਕਹਿੰਦੇ ਵੀ ਪਹਿਲਾਂ ਹੀ ਖਤਮ ਹੋ ਜਾਊਗਾ ਜੂਰੀ ਤੱਕ ਪਹੁੰਚਣ ਤੋਂ। ਕੌਮੀ ਹੁਣੀ ਜੇ ਕਨਵਿਕਟ ਕੀਤੇ ਜਾਂਦੇ ਆ ਤੇ ਵੀ ਉਹਨਾਂ ਨੇ ਫਾਲਸ ਸਟੇਟਮੈਂਟ ਦਿੱਤੀ ਹੈਗੀ ਆ ਜਾਂ ਕਾਂਗਰੈਸ਼ਨਲ ਪ੍ਰੋਸੀਡਿੰਗਸ ਨੂੰ ਅਬਸਟਰਕਟ ਕੀਤਾ ਹੈਗਾ ਤੇ ਉਹਦੇ ਨਾਲ 5 ਸਾਲਾਂ ਦੀ ਜਿਹੜੀ ਸਜ਼ਾ ਹੋ ਸਕਦੀ ਹੈਗੀ ਆ। ਤੇ ਉਹਨਾਂ ਦੀ ਟੀਮ ਨੇ ਘੱਟੋ ਘੱਟ 5 ਮੋਸ਼ਨ ਇਹ ਆਲਰੇਡੀ ਫਾਈਲ ਕਰਤੇ ਆ ਵੀ ਜਿਹੜਾ ਇਹ ਕੇਸ ਆ ਡਿਸਮਿਸ ਹੋ ਜਾਣਾ ਚਾਹੀਦਾ ਹੈਗਾ। ਪ੍ਰੋਸੀਕਿਊਸ਼ਨ ਜਿਹੜੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ ਲਿਆਂਦੀ ਗਈ ਆ ਉਹ ਜੋ ਉਹਦੇ ਵਿੱਚ ਕੌਮੀ ਦੇ ਅਟਾਰਨੀ ਪੈਟਰਿਕ ਪਿਟਜ਼ਬਰਗ ਜੋ ਹੈਗੇ ਆ ਕੋਰਟ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਇਹ ਇੱਕ ਤਰ੍ਹਾਂ ਦੇ ਨਾਲ ਆਊਟਰੇਜੀਅਸ ਗਵਰਨਮੈਂਟ ਕੰਡਕਟ ਹੈਗਾ ਆ। ਕੌਮੀ ਨੇ ਵੀ ਇਹ ਕਿਹਾ ਵੀ ਇਹ ਸਿਰਫ ਜਿਹੜੀ ਆ ਬਦਲਾਖੋਰੀ ਦੀ ਭਾਵਨਾ ਹੈਗੀ ਆ ਵੀ ਮੈਂ ਇੰਨੀ ਵੱਡੀ ਪੋਜੀਸ਼ਨ ਦੇ ਉੱਤੇ ਸਰਵ ਕੀਤਾ ਹੈਗਾ, ਕੋਈ ਮੇਰੇ ਅਗੇਂਸਟ ਇਹ ਲੱਭ ਨਹੀਂ ਸਕੇ ਤੇ ਹੁਣ ਇਹ ਜਿਹੜਾ ਆ ਇੱਕ ਸਿਰਫ ਸਟੇਟਮੈਂਟਸ ਨੂੰ ਲੈ ਕੇ ਪਿੱਛੇ ਆ ਗਏ ਹੈਗੇ ਆ। ਸੋ ਜਿਹੜਾ ਟਰਾਇਲ ਆ ਇਹ ਜਨਵਰੀ 5 ਨੂੰ ਸੈੱਟ ਕੀਤਾ ਗਿਆ ਆ ਤੇ ਦੋਨਾਂ ਸਾਈਡਾਂ ਦੇ ਜਿਹੜੇ ਅਟਾਰਨੀ ਆ ਕਹਿੰਦੇ ਭਈ ਇਹ 2 ਤੋਂ 3 ਦਿਨ ਘੱਟੋ ਘੱਟ ਇਸ ਟਰਾਇਲ ਲਈ ਲੱਗਣਗੇ। ਜੀ ਬਿਲਕੁਲ। ਸੋ ਅਦਾਲਤ ਦੇ ਵਿੱਚ ਅੱਜ ਜਿਹੜਾ ਉਹਨਾਂ ਨੂੰ ਜ਼ਰੂਰ ਉਹ ਪੇਸ਼ ਹੋਏ ਨੇ ਤੇ ਜਿੱਦਾਂ ਤੁਸੀਂ ਦੱਸਿਆ ਵੀ ਨਾਟ ਗਿਲਟੀ ਜਿਹੜਾ ਉਹਨਾਂ ਨੇ ਪਲੀ ਕਰ ਦਿੱਤਾ ਆ। ਸੋ ਦੇਖੋ ਕੀ ਜਿਹੜਾ ਉਹ ਬਣਦਾ ਆ। ਕੰਟੈਂਪਟ ਆਫ ਕਾਂਗਰਸ ਜਾਂ ਕਾਂਗਰਸ ਬਾਰੇ ਝੂਠ ਬੋਲਣ ਦੇ ਜਿਹੜੇ ਦੋਸ਼ ਉਹਨਾਂ ਉੱਤੇ ਲੱਗੇ ਆ। ਜੇ ਇਹ ਹਰਜੋਤ ਸਿੰਘ ਜੀ ਵੈਸੇ ਮਾਮਲਾ ਹੈਗਾ ਆ, ਪਰ ਇਹ ਆ ਵੀ ਆਪਾਂ ਕਾਂਗਰਸ ਬਾਰੇ ਝੂਠ ਬੋਲਣ ਵਾਲੀ ਗੱਲ ਤਾਂ ਪਤਾ ਨਹੀਂ ਕਦੋਂ ਤੋਂ ਦੇਖਦੇ ਆ ਰਹੇ ਆ ਤੇ ਕਿੰਨੇ ਕੁ ਪੋਲੀਟੀਸ਼ਨਾਂ ਨੇ ਤੇ ਕਿੰਨੇ ਕੁ ਲੋਕਾਂ ਨੇ ਹੋਰ ਉਸ ਦੇ ਵਿੱਚ ਝੂਠ ਬੋਲੀ। ਇਹਦਾ ਮਤਲਬ ਇਹ ਨਹੀਂ ਵੀ ਇਹਨੂੰ ਬਖਸ਼ ਦੇਣਾ ਚਾਹੀਦਾ ਆ, ਪਰ ਓਵਰਆਲ ਆਪਾਂ ਦੇਖ ਰਹੇ ਵੀ ਨਿਜ਼ਾਮ ਇੱਦਾਂ ਦਾ ਹੀ ਜਿਹੜਾ ਉੱਧਰ ਚੱਲ ਰਿਹਾ ਹੈਗਾ ਆ। ਸੋ FBI ਦੇ ਜਿਹੜੇ ਡਾਇਰੈਕਟਰ ਜੇਮਸ ਕੋਮੀ ਆ, ਦੇਖੋ 2016 ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲਾਂ ਹਿਲਰੀ ਕਲਿੰਟਨ ਨੂੰ ਪਹਿਲਾਂ ਵਿੱਚੇ ਬਰੀ ਕਰ ਦੇਣਾ, ਫਿਰ ਇੱਕ ਦਿਨ ਪਹਿਲਾਂ ਉਹਨੇ ਕਹਿਣਾ ਵੀ ਹਾਂ ਆਪਾਂ ਇਨਵੈਸਟੀਗੇਸ਼ਨ ਕਰਨੀ ਆ, ਫਿਰ ਬਾਅਦ ਦੇ ਵਿੱਚ ਪਿੱਛੇ ਹੱਥ ਖਿੱਚ ਲੈਣੇ। ਕਈ ਵਾਰੀ ਗੋਡ ਲਾਈਕ ਲੋਕਾਂ ਨੂੰ ਨਾ ਆਪਣੇ ਆਪ ਦੇ ਵਿੱਚ ਉਹ ਹੋ ਜਾਂਦਾ ਆ ਵੀ ਅਸੀਂ ਸਾਡੇ ਕਰਕੇ ਕਦੇ ਖੌਰੇ ਦੁਨੀਆ ਜਿਹੜੀ ਉਹ ਚੱਲਦੀ ਆ, ਪਰ ਇੱਦਾਂ ਫਿਰ ਜਿਹੜਾ ਊਂਠ ਆ ਕਈ ਵਾਰੀ ਪਹਾੜ ਦੇ ਹੇਠਾਂ ਆ ਜਾਂਦਾ ਆ। ਸੋ ਇਸ ਟਾਈਮ ਆਪਣੀਆਂ ਕਿੱਤੀਆਂ ਦਾ ਹੀ ਕਿਤੇ ਨਾ ਕਿਤੇ ਜੇਮਸ ਕੋਮੀ ਨੂੰ ਜਿਹੜਾ ਉਹ ਸਾਹਮਣਾ ਕਰਨਾ ਜਿਹੜਾ ਉਹ ਨਾਲ ਦੇ ਨਾਲ ਪੈ ਰਿਹਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਟਰੂਥ ਸੋਸ਼ਲ ਦੇ ਉੱਤੇ ਪੋਸਟ ਕਰਦੇ ਹੋਏ ਕਿਹਾ ਵੀ ਸ਼ਿਕਾਗੋ ਦਾ ਮੇਅਰ ਜੌਨਸਨ ਤੇ ਗਵਰਨਰ ਜਿਹੜਾ JB ਪ੍ਰਿਟਜ਼ਕਰ ਆ ਇਹ ਜੇਲ੍ਹ ਦੇ ਵਿੱਚ ਹੋਣੇ ਜਿਹੜੇ ਉਹ ਚਾਹੀਦੇ ਹੈਗੇ ਆ। ਸੋ ਕਹਿੰਦੇ ਵੀ ਇਹ ਜੇਲ੍ਹ 'ਚ ਹੋਣੇ ਚਾਹੀਦੇ ਕਿਉਂਕਿ ਇਹ ਆਈਸ ਦੇ ਆਫਿਸਰਸ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਏ। ਤੇ ਕਹਿੰਦੇ ਗਵਰਨਰ ਪ੍ਰਿਟਜ਼ਕਰ ਆਲਸੋ needs to be in jail, should be in jail। ਕਹਿੰਦੇ ਜਿਹੜੇ ਉਸ ਤੋਂ ਬਾਅਦ ਦੇ ਵਿੱਚ ਐਕਸ ਦੇ ਉੱਤੇ ਸਟੇਟਮੈਂਟ ਜਾਰੀ ਕਰਦੇ ਹੋਏ ਉੱਥੋਂ ਦੇ ਗਵਰਨਰ ਜਿਹੜੇ ਪ੍ਰਿਟਜ਼ਕਰ ਆ ਉਹਨਾਂ ਨੇ ਇਹ ਆਖਿਆ, ਕਹਿੰਦੇ ਵੀ ਮੈਂ ਬੈਕ ਡਾਊਨ ਨਹੀਂ ਕਰੂੰਗਾ। ਟਰੰਪ ਕਾਲ ਕਰ ਰਿਹਾ ਹੈ ਇਲੈਕਟਿਡ ਰਿਪਰੈਜ਼ੈਂਟੇਟਿਵ ਦੀ ਅਰੈਸਟ ਦੇ ਲਈ, ਜਿਹੜੀ ਉਸ ਦੀ ਪਾਵਰ ਨੂੰ ਚੈੱਕ ਦੇ ਵਿੱਚ ਲਿਆਉਣਾ ਚਾਹੁੰਦੇ ਆ। ਤੇ ਕਹਿੰਦੇ ਵੀ ਹੁਣ ਫੁੱਲ ਬਲੋਨ ਅਥੋਰਿਟੇਰੀਅਮ ਜਿਹੜੀ ਹੈਗੀ ਆ ਉਸ ਤੋਂ ਇਲਾਵਾ ਹੋਰ ਕੀ ਬਚਿਆ ਜਿਹੜਾ ਹੈਗਾ ਆ। ਸੋ ਕਹਿੰਦੇ ਵੀ ਇਹ ਇਸ ਟਾਈਮ ਆਪਣੇ ਉਸੇ ਰਾਹ ਦੇ ਉੱਤੇ ਜਿਹੜਾ ਟਰੰਪ ਉਹ ਵੱਧ ਰਿਹਾ ਹੈਗਾ ਆ। ਤੇ ਕਹਿੰਦੇ ਵੀ ਇਸ ਦੀ ਤਾਕਤ ਨੂੰ ਚੈੱਕ ਕਰਨਾ ਜਿਹੜਾ ਉਹ ਸਾਡਾ ਫਰਜ਼ ਹੈਗਾ। ਕਹਿੰਦੇ ਵੀ ਉਸਦੇ ਜਿਹੜੇ ਮਾਸਕਡ ਏਜੰਟਸ ਆ, ਨਕਾਬਪੋਸ਼ ਜਿਹੜੇ ਏਜੰਟ ਆ ਉਸਦੇ, ਉਹ ਲੋਕਾਂ ਨੂੰ ਸੜਕਾਂ ਤੋਂ ਜਿਹੜੇ ਉਹ ਚੱਕ ਰਹੇ ਆ, ਮਾਪਿਆਂ ਤੋਂ ਬੱਚਿਆਂ ਨੂੰ ਅਲੱਗ ਕਰ ਰਹੇ ਆ ਤੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਤੇ ਭੈ ਜਿਹੜਾ ਆ ਉਹ ਪੈਦਾ ਕਰ ਰਹੇ ਆ। ਸੋ ਕਹਿੰਦੇ ਵੀ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਵੱਲ ਦੇਖਦੇ ਆ, ਹਾਊ ਦੇ ਲੁੱਕ, ਵੀ ਬੇਸਿਕਲੀ ਉਹਨਾਂ ਦਾ ਰੰਗ ਰੂਪ ਜਾਂ ਨਸਲ ਦੇਖ ਕੇ ਹੀ ਉਹਨਾਂ ਉੱਤੇ ਜਿਹੜਾ ਆ ਉਹ ਨਿਸ਼ਾਨਾ ਸਾਧਿਆ ਜਾ ਰਿਹਾ ਆ। ਕਹਿੰਦੇ ਵੀ ਲੋਕਾਂ ਨੂੰ ਫਿਕਰ ਜਿਹੜੀ ਮੰਦੀ ਹੋ ਰਹੀ ਆ ਵੀ ਸਾਨੂੰ ਹੁਣ ਸਿਟੀਜ਼ਨਸ਼ਿਪ ਦੇ ਪੇਪਰ ਆਪਣੇ ਨਾਲ ਰੱਖਣੇ ਜਿਹੜੇ ਉਹ ਪੈਣਗੇ। ਸਾਡੀ ਸਟੇਟ ਨੂੰ ਕਹਿੰਦੇ ਵੀ ਉਹਨਾਂ ਨੇ ਇਨਵੇਡ ਕੀਤਾ ਮਿਲਟਰੀ ਟਰੂਪਸ ਦੇ ਨਾਲ, ਵਾਰ ਹੈਲੀਕਾਪਟਰ
ਮਿਡਲ ਆਫ ਦਾ ਨਾਈਟ ਸ਼ਹਿਰਾਂ ਦੇ ਵਿੱਚ ਜਿਹੜੇ ਉਹ ਘੱਲ ਰਹੇ ਆ ਤੇ ਅਰੈਸਟ ਕਰਨ ਦੀ ਗੱਲ ਕਰ ਰਹੇ ਆ ਇਲੈਕਟਿਡ ਅਫੀਸ਼ੀਅਲਸ ਨੂੰ, ਜਿਹੜੇ ਉਸ ਦੇ ਉੱਤੇ ਸਵਾਲ ਜਿਹੜੇ ਉਹ ਕਰ ਰਹੇ ਆ। ਸੋ ਟਰੰਪ ਹੁਣਾਂ ਦੀ ਇਸ ਟਵੀਟ ਤੋਂ ਬਾਅਦ ਦੇ ਵਿੱਚ ਜਿਹੜੇ ਉੱਥੋਂ ਦੇ ਗਵਰਨਰ ਆ ਉਹਨਾਂ ਨੇ ਇਹ ਬਿਆਨ ਦਿੱਤਾ ਆ, ਤੇ ਜਿਹੜਾ ਮੇਅਰ ਜੌਨਸਨ ਆ ਉਹਨੇ ਵੀ ਪੋਸਟ ਜਿਹੜਾ ਉਹ ਕੀਤਾ, ਕਹਿੰਦੇ ਵੀ ਇਹ ਪਹਿਲੀ ਵਾਰ ਨਹੀਂ ਆ ਵੀ ਟਰੰਪ ਨੇ ਕਿਸੇ ਇੱਕ ਕਾਲੇ ਮੂਲ ਦੇ ਬੰਦੇ ਨੂੰ ਬਗੈਰ ਕਿਸੇ ਮਤਲਬ ਤੋਂ ਅਨਜਸਟਲੀ ਅਰੈਸਟ ਕਰਨ ਦੀ ਜਿਹੜੀ ਉਹ ਗੱਲ ਆਖੀ ਹੋਵੇ। ਕਹਿੰਦਾ ਵੀ ਮੈਂ ਕਿਤੇ ਵੀ ਜਿਹੜਾ ਉਹ ਨਹੀਂ ਜਾ ਰਿਹਾ ਆ। ਸੋ ਇਲੀਨੋਇਸ ਦੇ ਵਿੱਚ, ਸ਼ਿਕਾਗੋ ਦੇ ਵਿੱਚ ਹਰਜੋਤ ਸਿੰਘ ਜੀ ਪਿੜ ਇਸ ਟਾਈਮ ਪੂਰੀ ਤਰ੍ਹਾਂ ਭਖਿਆ ਪਿਆ ਆ, ਤੇ ਫੈਡਰਲਿਜ਼ਮ ਉਹ ਵੀ ਦਾਅ ਤੇ ਆ। ਟਰੰਪ ਹੋਣਾ ਦੀ ਆਪਣੀ ਪਾਵਰ, ਕਿੱਥੇ ਤੱਕ ਕੋਈ ਸ਼ਕਤੀ ਨੂੰ ਖਿੱਚ ਕੇ ਲੈ ਕੇ ਜਾ ਸਕਦੇ ਆ, ਤੇ ਸੂਬੇ ਦਾ ਜਿਹੜਾ ਗਵਰਨਰ ਤੇ ਉੱਥੇ ਦੇ ਸਿਟੀ ਦਾ ਜਿਹੜਾ ਮੇਅਰ ਆ ਉਹ ਇਸ ਟਾਈਮ ਉਹਨਾਂ ਦੇ ਰਾਹ ਦੇ ਵਿੱਚ ਇੱਕ ਹਿਸਾਬ ਦੇ ਨਾਲ ਖੜ ਚੁੱਕਾ ਹੈ। ਆਪਰੇਸ਼ਨ ਮਿਡਵੇ ਬਲਿਟਸ ਦੇ ਤਹਿਤ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੰਡਰ ਆਉਂਦੀ ਆਈਸ ਨੇ ਲਗਾਤਾਰ ਆਪਣੀ ਪ੍ਰੈਜ਼ੈਂਸ ਉੱਤੇ ਵਧਾਈ ਆ। ਦੇਰ ਰਾਤ ਬਰਾਤੇ ਲੋਕਾਂ ਨੂੰ ਘਰੋਂ ਜਿਹੜਾ ਉਹ ਚੱਕਿਆ ਜਾ ਰਿਹਾ ਆ। ਇਹੀ ਨਹੀਂ ਹਰਜੋਤ ਸਿੰਘ ਜੀ, ਬੱਚੇ ਤੱਕ ਵੀ ਜਿਹੜੇ ਆ ਉਹ ਇਸ ਮੌਕੇ ਦੇਖ ਰਹੇ ਆ ਵੀ ਜਿਹੜੇ ਸਿਟੀਜ਼ਨ ਵੀ ਆ ਉਹਨਾਂ ਨੂੰ ਵੀ ਡਿਟੇਨ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ। ਸੋ ਅਥੋਰੀਟੇਰੀਅਨਿਜ਼ਮ ਦੀ ਗੱਲ ਜਿਹੜੇ ਗਵਰਨਰ ਪ੍ਰਿਟਸਕਰ ਜਿਹੜੇ ਉਹ ਇਸ ਟਾਈਮ ਟਰੰਪ ਹੋਣਾ ਨੂੰ ਲੈ ਕੇ ਕਰ ਰਹੇ ਆ ਵੀ ਇਸ ਟਾਈਮ ਪੂਰੀ ਤਰ੍ਹਾਂ ਉਸੇ ਹੀ ਰਾਹ ਦੇ ਉੱਤੇ ਜਿਹੜਾ ਉਹ ਤੁਰਿਆ ਹੈਗਾ ਆ, ਤੇ ਉਸ ਨੂੰ ਜਿਹੜਾ ਉਹ ਆਪਣਾ ਰੋਕਣਾ ਆ। ਉਹਨਾਂ ਨੇ ਨਾਲ ਜਿਹੜਾ ਇੱਕ ਵਾਰੀ ਫਿਰ ਨੈਸ਼ਨਲ ਗਵਰਨਰ ਐਸੋਸੀਏਸ਼ਨ ਨੂੰ ਵੀ ਜਿਹੜਾ ਸਵਾਲ ਚੁੱਕਿਆ। ਕੱਲ ਜਿਹੜਾ ਗਵਰਨਰ ਨਿਊਸਮ ਨੇ ਆਖਿਆ ਸੀਗਾ, ਤੇ ਅੱਜ ਜਿਹੜੇ ਗਵਰਨਰ ਪ੍ਰਿਟਸਕਰ ਨੇ ਆਖਿਆ, ਕਹਿੰਦੇ ਵੀ ਜਿਹੜੀ ਐਸੋਸੀਏਸ਼ਨ ਹੈ ਇਸ ਟਾਈਮ ਆਪਣੇ ਆਪ ਹੀ ਜਿਹੜੀ ਚੁੱਪ ਰਹਿ ਰਹੀ ਆ, ਤੇ ਇਲੀਨੋਇਸ ਦੇ ਕੋਲ ਹੋਰ ਕੋਈ ਚੋਇਸ ਨਹੀਂ ਹੋਊਗੀ ਇਸ ਆਰਗੇਨਾਈਜੇਸ਼ਨ ਦੇ ਵਿੱਚੋਂ ਬਾਹਰ ਨਿਕਲਣ ਤੋਂ ਇਲਾਵਾ। ਕਹਿੰਦੇ ਵੀ ਆਪਾਂ ਨੂੰ ਇੱਕ ਦੂਜੇ ਦੇ ਨਾਲ ਖੜਨਾ ਜਿਹੜਾ ਉਹ ਚਾਹੀਦਾ ਆ, ਵੀ ਨੈਸ਼ਨਲ ਗਾਰਡ ਸਾਡੀ ਜਿਹੜੀ ਆ ਉਹ ਇਜਾਜ਼ਤ ਤੋਂ ਬਗੈਰ ਸਾਡੇ ਉੱਤੇ ਫੈਡਰਲਾਈਜ਼ ਕਰਕੇ ਜਿਹੜੇ ਉਹ ਲਾ ਰਹੇ ਆ, ਤੇ ਇਹ ਟੋਟਲੀ ਜਿਹੜੀ ਉਹ ਗੱਲ ਹੈਗੀ ਆ। ਨੈਸ਼ਨਲ ਗਵਰਨਰ ਐਸੋਸੀਏਸ਼ਨ ਦੇ ਵਿੱਚ 50 ਦੇ 50 ਸੂਬਿਆਂ ਦੇ ਜਿਹੜੇ ਗਵਰਨਰ ਆ ਉਹ ਰਿਪਰੈਜ਼ੈਂਟ ਜਿਹੜੇ ਉਹ ਕਰਦੇ ਆ। ਕੱਲ ਗਵਰਨਰ ਨਿਊਸਮ ਨੇ ਧਮਕੀ ਇਹ ਦਿੱਤੀ ਸੀ, ਤੇ ਅੱਜ ਜਿਹੜੇ ਗਵਰਨਰ ਪ੍ਰਿਟਸਕਰ ਆ ਉਹਨਾਂ ਨੇ ਧਮਕੀ ਦੇ ਦਿੱਤੀ ਆ, ਜਦੋਂ ਟਰੰਪ ਹੁਣਾਂ ਨੇ ਗਵਰਨਰ ਪ੍ਰਿਟਸਕਰ ਤੇ ਮੇਅਰ ਜੌਨਸਨ ਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਣ ਦੀ ਗੱਲ ਆਖੀ ਹੈਗੀ ਆ। ਜੀ ਹਰਜੋਤ ਸਿੰਘ ਜੀ। ਜਿਹੜੇ ਸ਼ਿਕਾਗੋ ਦੇ ਮੇਅਰ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਵੀ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਆਫੀਸਰਸ ਨੇ ਇੱਕ ਕਾਲੇ ਮੂਲ ਦੇ ਬੰਦੇ ਨੂੰ ਅਰੈਸਟ ਕੀਤਾ ਆ। ਕਹਿੰਦੇ ਵੀ ਮੈਂ ਬੈਕ ਡਾਊਨ ਨਹੀਂ ਹੋਊਂਗਾ। ਇਹ ਸ਼ਰੇਆਮ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਚੱਲ ਰਹੀ ਹੈਗੀ ਆ, ਤੇ ਇਹਦੇ ਸਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇੱਕ ਐਗਜ਼ੀਕਿਊਟਿਵ ਆਰਡਰ ਉਹ ਵੀ ਜਾਰੀ ਕਰ ਰਿਹਾ ਵੀ ਕਿਸੇ ਤਰ੍ਹਾਂ ਦੀ ਜਿਹੜੀ ਸਪੋਰਟ ਨਾ ਕੀਤੀ ਜਾਵੇ। ਤੇ ਕਹਿੰਦੇ ਵੀ ਅਰੈਸਟ, ਰੇਡ, ਪ੍ਰੋਟੈਸਟ ਇਹ ਡੇਲੀ ਸ਼ਿਕਾਗੋ ਦੇ ਵਿੱਚ ਹੋ ਰਹੇ ਹੈਗੇ ਆ, ਤੇ ਪ੍ਰੈਜ਼ੈਂਸ ਆਫ ਆਈਸ ਜਿਹੜੀ ਆ ਸ਼ਿਕਾਗੋ ਦੇ ਵਿੱਚ ਬਹੁਤ ਜ਼ਿਆਦਾ ਇਨਕਰੀਜ਼ ਹੋ ਗਈ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਆਪਰੇਸ਼ਨ ਮਿਡਵੇ ਬਲਿਜ਼ ਇਹ ਸਤੰਬਰ ਮਹੀਨੇ ਤੋਂ ਸ਼ੁਰੂ ਕੀਤਾ ਹੋਇਆ ਹੈਗਾ। ਸੋ ਮੇਅਰ ਜੌਨਸਨ ਦੇ ਜਿਹੜੇ ਐਗਜ਼ੀਕਿਊਟਿਵ ਆਰਡਰਸ ਆ ਉਹਨਾਂ ਦੇ ਮੁਤਾਬਕ ਯੂਐਸ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਤੇ ਹੋਰ ਫੈਡਰਲ ਏਜੰਸੀਜ਼ ਕਹਿੰਦੇ ਵੀ ਸਿਟੀ ਦੀ ਪ੍ਰਾਪਰਟੀ ਔਰ ਸਿਵਲ ਇਮੀਗ੍ਰੇਸ਼ਨ ਇਨਫੋਰਸਮੈਂਟ ਦੇ ਲਈ ਨਹੀਂ ਯੂਜ਼ ਕਰ ਸਕਦੇ। ਤੇ ਇਸ ਆਰਡਰ ਦੇ ਮੁਤਾਬਕ ਜਿਹੜੇ ਫੈਡਰਲ ਅਥਾਰਟੀਜ਼ ਆ ਉਹ ਸਿਟੀ ਓਨਡ ਤੇ ਕੰਟਰੋਲਡ ਜਿਹੜੀਆਂ ਪਾਰਕਿੰਗ ਆ ਜਾਂ ਵੇਕੈਂਟ ਲਾਟ ਜਾਂ ਗਰਾਜਸ ਆ ਜਾਂ ਸਟੇਜਿੰਗ ਏਰੀਆਜ਼ ਆ ਉਹਨਾਂ ਦੇ ਉੱਤੇ ਇਹ ਐਨਫੋਰਸਮੈਂਟ ਨਹੀਂ ਕਰ ਸਕਦੇ ਹੈਗੇ। ਸੋ ਜਿਸ ਤਰ੍ਹਾਂ ਗਵਰਨਰ ਨੇ ਕਿਹਾ ਆ, ਬਾਕੀ ਦੇ ਜਿਹੜੇ ਗਵਰਨਰਸ ਆ ਵੀ ਉਹਨਾਂ ਨੂੰ ਵੀ ਬਾਹਰ ਆਉਣਾ ਚਾਹੀਦਾ ਆ, ਵੀ ਨੈਸ਼ਨਲ ਗਾਰਡ ਜਿਹੜੇ ਆ ਤੁਹਾਡੀ ਮਰਜ਼ੀ ਤੋਂ ਬਿਨਾਂ ਭੇਜੇ ਜਾ ਰਹੇ ਹੈਗੇ ਆ। ਸੋ ਸ਼ਿਕਾਗੋ ਦੇ ਮੇਅਰ ਤੇ ਜਿਹੜੇ ਇਲੀਨੋਇਸ ਦੇ ਗਵਰਨਰ ਉਹ ਦੋਨੋਂ ਓਪਨਲੀ ਹੁਣ ਜਿਹੜਾ ਹੈ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਆਏ ਹੈਗੇ ਆ। ਅਗਲੀ ਖਬਰ ਕਰਨ ਤੋਂ ਪਹਿਲਾਂ ਰਾਜਕਨਵੀਰ ਸਿੰਘ ਜੀ, ਲੱਗ ਰਿਹਾ ਵੀ ਜਿਹੜਾ SV 509 ਬਿੱਲ ਹੈਗਾ ਆ ਉਹ ਕੈਲੀਫੋਰਨੀਆ ਦੇ ਗਵਰਨਰ ਵੀਟੋ ਕਰਨ ਜਾ ਰਹੇ ਆ, ਕਿਉਂਕਿ ਹੁਣ ਕਿੰਨਾ ਸਮਾਂ ਹੋ ਗਿਆ ਕੈਲੀਫੋਰਨੀਆ ਦੇ ਗਵਰਨਰ ਦੇ ਡੈਸਕ ਦੇ ਉੱਤੇ ਪਿਆ ਨੂੰ। ਅਸੈਂਬਲੀ ਚੋਂ ਯੂਨੈਨਿਮਸਲੀ ਪਾਸ ਆ, ਸੈਨੇਟ ਚੋਂ ਯੂਨੈਨਿਮਸਲੀ ਪਾਸ ਆ। ਜਿਹੜੀਆਂ ਹੁਣ ਰੀਸੈਂਟ ਫਾਈਲਿੰਗਸ ਹੋਈਆਂ ਹੈਗੀਆਂ ਆ ਨਿਖਿਲ ਗੁਪਤਾ ਦੇ ਕੇਸ ਦੇ ਵਿੱਚ, ਜਿਹੜਾ ਜਾਦਵ ਤੇ SDNY ਕੋਰਟ ਫਾਈਲਿੰਗਸ ਆ ਉਹਦੇ ਸ਼ਰੇਆਮ ਪਤਾ ਚੱਲ ਰਿਹਾ ਵੀ ਕਿਸ ਤਰ੍ਹਾਂ ਜਿਹੜੀਆਂ ਬਾਹਰਲੀਆਂ ਸਰਕਾਰਾਂ ਆ ਉਹ ਅਮਰੀਕਨ ਸਿਟੀਜ਼ਨਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀਆਂ ਹੈਗੀਆਂ।
ਸੋ ਹੁਣ ਕੈਲੀਫੋਰਨੀਆ ਦੇ ਗਵਰਨਰ ਨੂੰ ਚਾਹੀਦਾ ਵੀ ਇਟਸ ਟਾਈਮ ਟੂ ਡਿਫੈਂਡ ਅਮਰੀਕਨਸ। ਵੀ ਕਦੋਂ ਤੁਸੀਂ ਕਰੋਗੇ? ਜਿਨ੍ਹਾਂ ਨੇ ਹਜੇ ਵੀ ਪਟੀਸ਼ਨ ਨਹੀਂ ਸਾਈਨ ਕੀਤੀ, ਜਿਹੜੀ ਕਾਲ ਆ ਉਹਦੇ ਆਫਿਸ ਕਾਲ ਕਰੋ। ਰਾਜਕਨਵੀਰ ਸਿੰਘ ਜੀ, ਤੁਸੀਂ ਵੀ ਟਰਾਈ ਕਰਕੇ ਦੇਖੋ ਕਾਲ 916 445 2841। ਇਹ ਜਿਹੜੀਆਂ ਕਾਲਸ ਹੈਗੀਆਂ ਆ, ਉਹ ਕੈਲੀਫੋਰਨੀਆ ਦੇ ਗਵਰਨਰ ਨੂੰ ਅੱਜ ਕਰੋ, ਕਿਉਂਕਿ ਅੱਜ ਸ਼ਾਮ ਨੂੰ ਉੱਥੇ ਇੱਕ ਰੈਲੀ ਵੀ ਹੋਣ ਜਾ ਰਹੀ ਆ, ਰਾਈਟ? ਜੀ, ਬਿਲਕੁਲ ਹਰਜੋਤ ਜੀ। ਸਿੰਘ ਜੀ। ਸੋ ਇਹ ਬਹੁਤ ਜ਼ਰੂਰੀ ਆ ਵੀ ਇਹ ਕਦਮ ਜਿਹੜੇ ਉਹ ਵਧਾਏ ਜਾਣ। ਉਹ ਤੁਹਾਨੂੰ ਜਿਹੜਾ ਨਾ ਉਹ ਦੱਸਦੇ ਆ, ਨਿਖਿਲ ਗੁਪਤੇ ਵਾਲਾ ਪੂਰਾ ਮਾਮਲਾ ਵੀ ਜਿਹੜਾ ਉਹ ਇਸ ਦੇ ਵਿੱਚ ਦੱਸਦੇ ਆ ਵੀ ਕੀ ਕੁਛ ਇਸ ਦੇ ਵਿੱਚ ਹੋ ਰਿਹਾ ਹੈਗਾ ਆ। ਗਵਰਨਰ ਨਿਊਸਮ ਹੁਣਾਂ ਦਾ ਫ਼ੋਨ ਨੰਬਰ ਜਿਹੜੇ ਆਫਿਸ ਦਾ ਹੈ 916 445 2841 916 445 2841। ਇਹ ਬਹੁਤ ਇੰਪੋਰਟੈਂਟ ਆ। ਕਾਲ ਕਰਕੇ ਇਹੀ ਕਹਿਣਾ ਵੀ ਹੈਲੋ ਮਾਈ ਨੇਮ ਇਜ਼, ਜੋ ਵੀ ਤੁਹਾਡਾ ਨਾਮ ਆ, ਤੇ ਮੈਂ ਕੈਲੀਫੋਰਨੀਅਨ ਆ। ਆਈ ਐਮ ਅ ਕੈਲੀਫੋਰਨੀਅਨ ਕਾਲਿੰਗ ਟੂ ਆਸਕ ਦ ਗਵਰਨਰ ਟੂ ਸਾਈਨ ਸੈਨੇਟ ਬਿੱਲ 509। I support signing the bill. Our governor must stand up for our safety and our freedom. ਇੰਨੀ ਗੱਲ ਜਿਹੜੀ ਉਹ ਤੁਸੀਂ ਕਹਿਣੀ ਆ, ਜਾਂ ਫਿਰ ਤੁਸੀਂ ਸਿਰਫ ਇੰਨੀ ਗੱਲ ਵੀ ਕਹਿ ਸਕਦੇ ਆ, ਹੈਲੋ ਮਾਈ ਨੇਮ ਇਜ਼ ਦਿਸ, I am a Californian calling to ask the governor to sign Senate bill SB 509. ਥੈਂਕ ਯੂ। ਇੰਨੀ ਲਾਈਨ ਵੀ ਜਿਹੜੀ ਆ ਤੁਸੀਂ ਕਹਿ ਕੇ ਦੱਸ ਸਕਦੇ ਆ ਵੀ ਇਹ ਜਿਹੜੀ ਜ਼ਰੂਰੀ ਆ। ਇੰਡੀਆ ਦੇ ਜਿਹੜੇ ਨਾ ਦਿਖਣ ਵਾਲੇ ਅਦ੍ਰਿਸ਼ ਹਮਲਾਵਰ ਜਿਹੜੇ ਆ, ਉਹ ਅਮਰੀਕਨ ਸੋਇਲ ਦੇ ਉੱਤੇ ਹੜਕੰਪ ਉਹਨਾਂ ਨੇ ਮਚਾਇਆ ਹੋਇਆ, ਆਪਰੇਟ ਕਰ ਰਹੇ ਆ ਵਿਦਆਊਟ ਇੰਪਿਊਰਿਟੀ। ਉਹਨਾਂ ਨੂੰ ਕੋਈ ਡਰ ਨਹੀਂ, ਕੋਈ ਖੌਫ ਨਹੀਂ, ਤੇ ਉਹ ਇਸ ਤਰੀਕੇ ਦੇ ਨਾਲ ਲੱਗੇ ਹੋਏ ਆ। ਤੇ ਜੇ ਆਪਾਂ ਚਾਹੁੰਦੇ ਆ ਇਦਾਂ ਦੇ ਹਮਲੇ ਭਾਰਤ ਦੀ ਸਰਕਾਰ ਦੇ ਦੁਆਰਾ, ਭਾਰਤ ਦੇ ਪਿੱਠੂਆਂ ਦੇ ਦੁਆਰਾ, ਭਾਰਤ ਦੇ ਏਜੰਟਾਂ ਦੇ ਦੁਆਰਾ ਜਿਹੜੇ ਉਹ ਰੁਕਣ, ਤਾਂ ਗਵਰਨਰ ਨੂੰ ਇਹ ਸਾਈਨ ਕਰਨਾ ਚਾਹੀਦਾ। ਕੱਲ ਸ਼ਾਮ ਨੂੰ ਤੁਸੀਂ ਦੱਸਿਆ ਸੀ ਹਰਜੋਤ ਸਿੰਘ ਜੀ, ਐਂਟੀ ਸੈਮਿਟਿਜ਼ਮ ਤੇ ਹੇਟ ਕ੍ਰਾਈਮ ਦੇ ਮਾਮਲੇ ਵਿੱਚ ਗਵਰਨਰ ਨੇ ਬਿੱਲ ਸਾਈਨ ਕਰ ਦਿੱਤਾ ਆ। ਪਰ ਜਦੋਂ ਹੁਣ ਟਰਾਂਸਨੈਸ਼ਨਲ ਡਿਪਰੈਸ਼ਨ ਦੀ ਗੱਲ ਆ ਰਹੀ ਆ, ਤਾਂ ਉਦੋਂ ਗਵਰਨਰ ਜਿਹੜਾ ਆ ਇਸ ਟਾਈਮ ਹੱਥ ਤੇ ਹੱਥ ਧਰ ਕੇ ਬੈਠਾ ਆ। 4 ਦਿਨ ਬਚੇ ਨੇ ਉਹਦੇ ਕੋਲ ਇਸ ਦੇ ਉੱਤੇ ਫੈਸਲਾ ਲੈਣ ਦੇ ਲਈ, ਤੇ ਅਖੀਰਲਾ ਹਮਲਾ ਜਿਹੜਾ ਉਹ ਆਪਾਂ ਨੂੰ ਅੱਜ ਜਿਹੜਾ ਉਹ ਮਾਰਨਾ ਹੈ। ਸੋ ਵੱਧ ਤੋਂ ਵੱਧ ਲੋਕ ਦੂਰੋਂ ਨੇੜਿਓਂ ਜਿਹੜੇ ਪਹੁੰਚ ਸਕਦੇ ਆ ਉਹ ਉੱਥੇ ਪਹੁੰਚੋ। ਜਿਹੜੇ ਨਹੀਂ ਪਹੁੰਚ ਸਕਦੇ, ਐਟਲੀਸਟ ਕਾਲ ਕਰੋ, ਈਮੇਲ ਕਰੋ ਗਵਰਨਰ ਨਿਊਸਮ ਦੇ ਆਫਿਸ ਦੇ ਵਿੱਚ, ਤੇ ਤਾਂ ਜੋ ਤੁਸੀਂ ਉਸ ਨੂੰ ਪ੍ਰੇਰੋ ਵੀ ਤੂੰ SB 509 ਦੇ ਉੱਤੇ ਬਿੱਲ ਦੇ ਉੱਤੇ ਜਿਹੜਾ ਉਹ ਸਾਈਨ ਕਰ ਦੇਵੋ। ਲੇਟੈਸਟ ਜਿਹੜੀ ਹਰਜੋਤ ਸਿੰਘ ਜੀ, ਸਦਰਨ ਡਿਸਟ੍ਰਿਕਟ ਆਫ ਨਿਊਯਾਰਕ, ਜਿਹੜੀ SDNY ਦੀ ਤੁਸੀਂ ਗੱਲ ਕਰ ਰਹੇ ਆ, ਉਹਨਾਂ ਦੇ ਜਿਹੜੇ ਯੂਨਾਈਟਿਡ ਸਟੇਟਸ ਦੇ ਅਟਾਰਨੀ ਜੇ ਕਲੇਟਨ, ਉਹਨਾਂ ਨੇ ਹੁਣੇ ਇੱਕ ਰੀਸੈਂਟਲੀ ਜਿਹੜਾ ਮੋਸ਼ਨ ਦਾਇਰ ਕੀਤਾ ਆ, ਉਹਦੇ ਵਿੱਚ ਸਪਸ਼ਟ ਪਤਾ ਲੱਗ ਰਿਹਾ ਆ ਵੀ ਉਸ ਦੀ ਜਿਹੜੀ ਅੰਡਰਕਵਰ ਏਜੰਟ ਦੇ ਨਾਲ ਜੋ ਗੱਲ ਕਰ ਰਹੀ ਸੀ, ਗੱਲ ਉਹਨੇ ਕੀਤੀ ਆ ਭਾਈ ਨਿੱਜਰ ਹੁਣਾਂ ਦੀ ਸ਼ਹਾਦਤ ਤੋਂ ਬਾਅਦ ਚ ਉਸ ਵੀਡੀਓ ਨੂੰ ਜਦੋਂ ਉਸਨੇ ਸ਼ੇਅਰ ਕੀਤਾ, ਤੇ ਕੀ ਜਿਹੜਾ ਇਸ ਦੇ ਵਿੱਚ ਚੱਲ ਰਿਹਾ ਹੈ ਹਰਜੋਤ ਸਿੰਘ ਜੀ, ਉਹ ਆਪਾਂ ਜ਼ਰੂਰ ਸ਼ੇਅਰ ਜਿਹੜਾ ਉਹ ਕਰਦੇ ਆ, ਉਹ ਆਪਾਂ ਦਿਖਾਉਂਦੇ ਆ ਵੀ ਕਿਹੜੇ ਪਾਸੇ ਵੱਲ ਨੂੰ ਜਿਹੜੀ ਗੱਲ ਆ ਉਹ ਇਸ ਟਾਈਮ ਵੱਧ ਚੁੱਕੀ ਹੋਈ ਆ। ਸੋ ਵੀ ਦੇਖੋ ਉਹ ਕਿੱਥੇ ਤੱਕ ਇਸ ਗੱਲ ਨੂੰ ਜਿਹੜਾ ਉਹ ਲੈ ਕੇ ਗਿਆ ਆ। ਸੋ ਇਹ ਜਿਹੜਾ ਇਹ ਅਦਾਲਤੀ ਦਸਤਾਵੇਜ਼ ਆ ਜਿਹੜਾ ਤੁਹਾਡੇ ਨਾਲ ਅਸੀਂ ਜਿਹੜਾ ਇਸ ਟਾਈਮ ਪੇਸ਼ ਕਰ ਰਹੇ ਆ। ਸੋ US ਦੀ ਅਦਾਲਤ ਦੇ ਵਿੱਚ ਜੋ ਇਹ ਨਸ਼ਰ ਕੀਤਾ ਗਿਆ ਆ, ਪੇਸ਼ ਕੀਤਾ ਗਿਆ ਆ, ਸੋ ਉਹ ਡਾਕੂਮੈਂਟ ਇਸ ਕੇਸ ਦੇ ਵਿੱਚ ਆ। ਥੋੜੇ ਦਿਨ ਪਹਿਲਾਂ ਵੀ ਤੁਹਾਡੇ ਨਾਲ ਆਪਾਂ ਸਾਂਝ ਪਾਈ ਸੀ ਵੀ ਕਿਸ ਤਰੀਕੇ ਦੇ ਨਾਲ ਨਿਖਿਲ ਗੁਪਤਾ ਚਾਹੁੰਦਾ ਸੀਗਾ ਵੀ ਜਿਹੜੇ ਫੋਨ ਦੇ ਰੈਕਡ ਆ, ਫੋਨ ਆ, ਤੇ ਹੋਰ ਜਿਹੜੇ ਦਸਤਾਵੇਜ਼ ਆ, ਐਵੀਡੈਂਸ ਆ, ਉਹ ਇਸ ਕੇਸ ਦੇ ਵਿੱਚ ਨਾ ਸ਼ਾਮਲ ਕੀਤੇ ਜਾਣ। ਪਰ ਇਹ ਜਿਹੜੀ ਗੱਲਬਾਤ ਆ ਹਰਜੋਤ ਸਿੰਘ ਜੀ, ਇਹ ਸਾਫ਼ ਸਪਸ਼ਟ ਜਿਹੜੀ ਉਹ ਦੱਸਦੀ ਆ ਵੀ ਗੁਪਤਾ, ਵਿਕਾਸ ਯਾਦਵ, ਅੰਡਰਕਵਰ ਏਜੰਟ, DEA ਦੇ ਏਜੰਟ ਦੇ ਨਾਲ ਉਹਨੇ ਕਿੱਦਾਂ ਦੀਆਂ ਜਿਹੜੀਆਂ ਉਹ ਗੱਲਾਂ ਕੀਤੀਆਂ। ਸੋ ਆਪਸ ਦੇ ਵਿੱਚ ਉਹ ਗੱਲ ਕਰ ਰਹੇ ਆ ਵੀ ਗੁਪਤਾ ਕਹਿ ਰਿਹਾ ਵੀ ਹੈਲੋ ਅਮੀਗੋ, ਹੇ ਅਮੀਗੋ ਮਾਈ ਫਰੈਂਡ, ਹਾਊ ਆਰ ਯੂ, ਤੇਰਾ ਕੀ ਹਾਲ ਆ। ਇਹ ਆਲਰੇਡੀ ਜਿਹੜੀ ਆ ਭਾਈ ਨਿੱਜਰ ਹੁਣਾਂ ਦੀ ਜਿਹੜੇ ਅਸੈਸੀਨੇਸ਼ਨ ਹੋਈ ਸੀ, ਉਸ ਦੀ ਵੀਡੀਓ ਇਹ ਸ਼ੇਅਰ ਕਰ ਚੁੱਕਾ ਸੀਗਾ UC ਦੇ ਜਿਹੜਾ ਉਹ ਨਾਲ, ਤੇ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਗੱਲ ਹੋਈ ਆ ਵੀ ਐਵੀਡੈਂਸ ਆ ਸਪਸ਼ਟ, ਜਿਹੜਾ ਕਹਿੰਦੇ ਵੀ ਦਿਖਾ ਰਿਹਾ ਵੀ ਗੁਪਤਾ ਨੇ ਕਿਸ ਤਰੀਕੇ ਦੇ ਨਾਲ ਹੋਰ ਕਤਲ ਕਰਨ ਦੇ ਲਈ, ਅਸੈਸੀਨੇਸ਼ਨਸ ਕਰਨ ਦੇ ਲਈ ਸੋਲਿਸਿਟੇਸ਼ਨ, ਯਾਨੀ ਕਿ ਉਸ ਦੀ ਦਲਾਲੀ ਕੀਤੀ, ਕਿਸ ਤਰ੍ਹਾਂ ਉਸ ਨੂੰ ਉਹ ਕਰ ਰਿਹਾ, ਤੇ ਕਹਿੰਦੇ ਵੀ ਇਹ ਐਡਮਿਸਿਬਲ ਨੇ। ਮਰਡਰਸ, ਨਾਰਕੋਟਿਕਸ, ਵੈਪਨ ਟ੍ਰੈਫਿਕਿੰਗ, ਇਹ ਸਾਰਾ ਕੁਛ ਦੇ ਵਿੱਚ ਗੁਪਤਾ ਜਿਹੜਾ ਆ ਉਹ ਇਸ ਟਾਈਮ ਫਸ ਚੁੱਕਾ ਆ। ਸੋ ਉਹ ਅੱਗੋਂ ਕਹਿੰਦਾ ਆ, ਜਿਸ ਨੂੰ ਇਹ ਘੱਲ ਰਿਹਾ ਵੀਡੀਓ, ਵੀ ਕਹਿੰਦਾ ਵੀ ਤੂੰ ਤਾਂ ਮੈਨੂੰ ਡਰਾ ਰਿਹਾ ਆ, ਵੀ ਕੀ ਹੋ ਰਿਹਾ, ਕੌਣ ਆ? ਕਹਿੰਦਾ ਵੀ ਆਈ ਡੋਂਟ ਨੋ ਹੂ ਦੈਟ ਇਜ਼।
ਗੁਪਤਾ ਕੋ ਕਹਿੰਦਾ ਆ ਵੀ ਇਹ ਇੱਕ ਜੌਬ ਸੀਗੀ, ਇਹ ਕੈਨੇਡਾ ਦੇ ਵਿੱਚ ਆ, ਕੈਨੇਡਾ 'ਚ। ਕਹਿੰਦਾ ਵੀ ਸਾਡੇ ਕੋਲ 3 ਜੌਬ ਆ, ਵੀ ਹੈਵ 3 ਜੌਬਸ। ਸੋ ਸਮਬਡੀ ਡਿਡ ਇਟ, ਕਿਸੇ ਤੋਂ ਆਪਾਂ ਕਰਵਾ ਲਿਆ ਇਹ, ਤੇ ਮੈਂ ਵੰਡਰ ਕਰ ਰਿਹਾ ਸੀ। ਸੋ ਆਈ ਵਾਸ ਵੰਡਰਿੰਗ ਇਫ ਯੂ ਡਿਡ ਦੈਟ, ਬਟ ਵੀ ਫਾਊਂਡ ਆਊਟ ਹੂ ਡਿਡ ਇਟ। ਸੋ ਇਹਨਾਂ ਨੂੰ ਪਤਾ ਸੀ, ਜਿਸ ਨੂੰ ਇਹਨਾਂ ਨੇ ਪਹਿਲਾਂ ਸੁਪਾਰੀ ਦੇਣ ਦੀ ਕੋਸ਼ਿਸ਼ ਕੀਤੀ ਭਾਈ ਨਿੱਜਰ ਹੁਣਾਂ ਨੂੰ ਅਸੈਸੀਨੇਟ ਕਰਨ ਦੇ ਲਈ, ਉਹਦੀ ਥਾਂ ਤੇ ਕਿਸੇ ਹੋਰ ਨੂੰ ਉਹਨਾਂ ਨੇ ਜਿਹੜੇ ਬਾਅਦ ਦੇ ਵਿੱਚ ਸੁਪਾਰੀ ਦੇ ਕੇ ਮਰਵਾਇਆ। ਜਿਹੜੇ 4 ਮੁੰਡੇ ਬਾਅਦ 'ਚ ਆਪਾਂ ਨੂੰ ਪਤਾ ਹੈ ਵੀ ਉਹ ਫੜੇ ਵੀ ਗਏ ਆ, ਉਹਨਾਂ ਨੇ ਵੀਡੀਓ ਵੀ ਜਿਹੜੀ ਇਸ ਦੇ ਵਿੱਚ ਉਹ ਘੱਲੀ ਆ। ਸੋ ਗੁਪਤਾ ਉਹਨੂੰ ਕਹਿੰਦਾ ਵੀ ਇਹ ਡਿਫਰੈਂਟ ਪਰਸਨ ਸੀ, ਆਪਣੇ ਕੋਲ ਹੋਰ ਵੀ ਟਾਰਗੇਟ ਆ। ਕਹਿੰਦਾ ਵੀ ਸਾਡੀ ਲਿਸਟ ਦੇ ਵਿੱਚ ਜਿਹੜਾ ਨਿੱਜਰ ਆ, ਭਾਈ ਨਿੱਜਰ ਆ, 4ਥੇ ਨੰਬਰ ਤੇ ਜਾਂ 3ਜੇ ਨੰਬਰ ਦੇ ਉੱਤੇ ਸੀ। ਤੂੰ ਟੈਨਸ਼ਨ ਨਾ ਲੈ, ਸਾਡੇ ਕੋਲ ਬਹੁਤ ਜ਼ਿਆਦਾ ਟਾਰਗੇਟ ਆ। ਵੀ ਹੈਵ ਸੋ ਮੈਨੀ ਟਾਰਗੇਟ, ਵੀ ਹੈਵ ਸੋ ਮੈਨੀ ਟਾਰਗੇਟ। ਇਹ ਜਿਹੜਾ ਗੁਪਤਾ ਆਪਣੀ ਗੱਲਬਾਤ ਦੇ ਵਿੱਚ ਕਹਿ ਰਿਹਾ ਆ। ਕਹਿੰਦਾ ਗੁੱਡ ਨਿਊਜ਼ ਇਹ ਆ ਵੀ ਹੁਣ ਵੇਟ ਕਰਨ ਦਾ, ਇੰਤਜ਼ਾਰ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ। ਤੇ ਜਿੱਦਾਂ ਮੈਂ ਤੈਨੂੰ ਪਹਿਲਾਂ ਕਿਹਾ ਸੀਗਾ, ਆਪਣੇ ਕੋਲ ਥੋੜੇ ਹੀ ਦਿਨ ਬਚੇ ਆ। ਇਹ ਜਿਹੜੀ ਕਨਵਰਸੇਸ਼ਨ ਹਰਜੋਤ ਸਿੰਘ ਜੀ 19 ਜੂਨ ਨੂੰ ਜਦੋਂ ਭਾਈ ਨਿੱਜਰ ਹੁਣਾਂ ਦਾ ਕਤਲ ਕੀਤਾ ਜਾਂਦਾ, ਅਸੈਸੀਨੇਸ਼ਨ ਕੀਤੀ ਜਾਂਦੀ ਆ, ਉਸ ਤੋਂ ਬਾਅਦ ਦੇ ਵਿੱਚ ਇਹ ਗੱਲਬਾਤ ਆ ਉਹ ਆਪਸ ਦੇ ਵਿੱਚ ਕਰ ਰਹੇ ਆ। ਇਹ ਜਿਹੜਾ ਅੰਡਰ ਕਵਰ ਆ ਉਹਦੇ ਨਾਲ ਇਸਨੇ ਜਿਹੜੀ ਇਹ ਗੱਲਬਾਤ ਜਿਹੜੀ ਉਹ ਕੀਤੀ ਆ। ਇਸ ਤੋਂ ਇਲਾਵਾ ਜਿਹੜਾ DEA ਏਜੰਟ ਸੀਗਾ, CS ਸੀਗਾ, ਉਹਦੇ ਨਾਲ ਵੀ ਜਿਹੜੀ ਇਸਨੇ ਗੱਲ ਕੀਤੀ ਆ। ਇੱਥੋਂ ਤੱਕ ਕਿ ਜਿਹੜਾ ਰॉ ਦਾ ਏਜੰਟ ਵਿਕਾਸ ਯਾਦਵ ਆ, ਉਸ ਦੇ ਨਾਲ ਵੀ ਜਿਹੜੀ ਇਸ ਦੀ ਗੱਲ ਜਿਹੜੀ ਆ ਉਹ ਹੋ ਚੁੱਕੀ ਹੈਗੀ ਆ। ਸੋ ਇਹ ਸਾਰੀਆਂ ਗੱਲਾਂ ਇਹ ਕਿਸ ਤਰੀਕੇ ਦੇ ਨਾਲ ਗੁਪਤਾ ਜਿਹੜਾ ਉਹ ਕਰ ਰਿਹਾ ਹੈਗਾ ਆ। ਸੋ ਕਹਿੰਦਾ ਜੀ ਠੀਕ ਆ ਜੀ, ਤੇ ਕਹਿੰਦਾ ਵੀ ਜਲਦੀ ਤੋਂ ਜਲਦੀ ਤੁਸੀਂ ਕਦੋਂ, ਜਿਹੜੇ ਹੋਰ ਬੰਦਿਆਂ ਦੀ ਲਿਸਟ ਅਸੀਂ ਬਣਾਈ ਆ, ਜਿਹਦੇ ਵਿੱਚ ਲਿਸਟ ਦੇ ਵਿੱਚ ਭਾਈ ਨਿੱਜਰ 4ਥੇ ਨੰਬਰ ਦੇ ਉੱਤੇ ਦੱਸ ਰਹੇ ਆ ਵੀ ਉਹ ਕਦੋਂ ਤੋਂ ਜਲਦੀ ਜਿਹੜਾ ਉਹ ਕਦੋਂ ਕਰ ਸਕਦੇ। ਕਹਿੰਦੇ ਕੋਈ ਰਿਸਟ੍ਰਿਕਸ਼ਨ ਨਹੀਂ ਆ, ਵੀ ਹੈਵ ਨੋ ਰਿਸਟ੍ਰਿਕਸ਼ਨ। ਕਹਿੰਦਾ ਵੀ ਜਿਹਦੇ ਨਾਲ ਇਹ ਗੱਲ ਕਰ ਰਿਹਾ ਆ, ਉਹ ਕਹਿੰਦਾ UC ਦੇ ਨਾਲ। ਕਹਿੰਦਾ ਵੀ ਵੀ ਸਿਟ ਰਾਈਟ ਨਾਓ, I am in my house, every day somebody stay with him, every day follow him। ਵੀ ਕੋਈ ਨਾ ਕੋਈ ਉਹਦੇ ਪਿੱਛੇ ਆ, ਉਹਦੇ ਨਾਲ ਜਿਹੜਾ ਉਹ ਰਹਿ ਰਿਹਾ ਆ। ਤੇ ਗੁਪਤਾ ਕਹਿੰਦਾ ਵੀ ਬੜੀ ਵਧੀਆ ਗੱਲ ਆ, ਵੰਡਰਫੁਲ ਆ। ਕਹਿੰਦਾ ਵੀ ਸੌਣਾ ਨਹੀਂ ਉਦੋਂ ਤੱਕ, no sleep until the job is done, I go home like that, you see, so everybody every day all 24/7 with him, like so wonderful my brother। ਕਹਿੰਦਾ ਵੀ ਅਸੀਂ ਪੱਕਾ ਜਿਹੜਾ ਉਹਦੇ ਨਾਲ ਬੰਦਾ ਜਿਹੜਾ ਉਹ ਲਾਇਆ ਆ, ਪਿੱਛੇ ਜਿਹੜਾ ਉਸਦੇ ਲਾਇਆ ਹੋਇਆ ਆ। ਸੋ ਉਹ ਉਸਨੂੰ ਸ਼ਾਬਾਸ਼ੀ ਇਸ ਦੇ ਵਿੱਚ ਜਿਹੜਾ ਉਹ ਦੇ ਰਿਹਾ ਹੈਗਾ ਆ। ਸੋ ਇਹ ਇਹਦੀ UC ਦੇ ਨਾਲ ਗੱਲ ਸੀ। ਤੇ ਜਿਹੜਾ ਹਰਜੋਤ ਸਿੰਘ ਜੀ ਦੂਜੇ ਦੇ ਨਾਲ, CS ਦੇ ਨਾਲ ਜਿਹੜੀ ਇਸ ਦੀ ਗੱਲਬਾਤ ਆ, ਵੀਡੀਓ ਜਿਹੜੀ ਉਹ ਸ਼ੇਅਰ ਕਰਨ ਤੋਂ ਬਾਅਦ ਦੇ ਵਿੱਚ, ਸੋ ਜਿਨ੍ਹਾਂ ਬੰਦਿਆਂ ਦਾ ਹਰਜੋਤ ਸਿੰਘ ਜੀ ਇਹਨਾਂ ਨੇ ਲਿਸਟਾਂ ਬਣਾਈਆਂ, ਜਿਨ੍ਹਾਂ ਵਿੱਚ ਆਪਾਂ ਨੂੰ ਪਤਾ ਵੀ ਪੰਨੂ ਹੁਣਾਂ ਦਾ ਵੀ ਨਾਮ ਜਿਹੜਾ ਆਉਂਦਾ ਆ, ਡਾਕਟਰ ਪ੍ਰਿਤਪਾਲ ਸਿੰਘ, ਉਹਨਾਂ ਦੇ ਘਰ ਦੇ ਬਾਹਰ ਵੀ ਉਹਨਾਂ ਦਿਨਾਂ 'ਚ ਹੀ ਜਿਹੜੀ ਉਦੋਂ ਹੀ ਰੈਕੀ ਜਿਹੜੀ ਉਹ ਕੀਤੀ ਜਾਂਦੀ ਆ। ਉਹ ਸਾਰਾ ਕੁਛ ਜਿਹੜਾ ਬੌਬੀ ਸਿੰਘ, ਇੱਕ ਦੇ ਉੱਤੇ ਰਾਜੂ ਦੇ ਉੱਤੇ ਤੇ ਗੋਲੀਆਂ ਵੀ ਜਿਹੜੀਆਂ ਉਹ ਚੱਲ ਚੁੱਕੀਆਂ ਸੀਗੀਆਂ। ਸੋ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਕਿੱਡੇ ਵੱਡੇ ਜਿਹੜੇ ਉਦਾਹਰਣ ਆਪਣੇ ਸਾਹਮਣੇ ਇਸ ਟਾਈਮ ਪਏ ਨੇ, ਪ੍ਰੂਫ ਸਾਹਮਣੇ ਆ। ਇਹ ਅਦਾਲਤੀ ਦਸਤਾਵੇਜ਼ ਨੇ, ਅਦਾਲਤ ਦੀਆਂ ਇਹਦੀਆਂ ਕਨਵਰਸੇਸ਼ਨ ਨੇ, ਜਿਨ੍ਹਾਂ ਨੂੰ ਇਹ ਸੁਪਾਰੀ ਦੇ ਰਿਹਾ ਸੀ, ਜਿਨ੍ਹਾਂ ਦੇ ਇਸ਼ਾਰਿਆਂ ਦੇ ਉੱਤੇ ਇਹ ਚੱਲ ਰਿਹਾ ਸੀਗਾ। ਚੈੱਕ ਰਿਪਬਲਿਕ ਦੇ ਵਿੱਚ ਦੁਬਾਰਾ ਜਿਹੜਾ ਇਹਨੂੰ ਸੱਦਿਆ ਗਿਆ ਆ, ਉਹ ਇਹੀ ਝਾਂਸਾ ਦੇ ਕੇ ਜਿਹੜਾ ਉਹ ਸੱਦਿਆ ਗਿਆ ਆ। ਤੁਸੀਂ ਦੇਖੋ ਨਾ, ਇੱਥੇ ਆ ਜਿਹੜੀਆਂ ਗੱਲਾਂ ਇਸ ਦੇ ਵਿੱਚ ਆਉਂਦੀਆਂ ਆ। ਕਹਿੰਦੇ ਵੀ ਸਾਡੇ ਕੋਲ 4 ਜੌਬ ਨੇ ਕੰਮ ਕਰਨ ਨੂੰ, 4 ਜਾਣਿਆਂ ਨੂੰ ਮਾਰਨਾ ਸੀ, ਇਹਨਾਂ ਨੇ ਲਿਸਟ ਬਣਾਈ ਸੀਗੀ। ਇਸ ਤੋਂ ਪਹਿਲਾਂ ਆਪਾਂ ਨੂੰ ਇਹ ਵੀ ਪਤਾ ਆ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਹਰਜੋਤ ਸਿੰਘ ਜੀ ਭਾਈ ਪੰਜਵੜ ਹੁਣਾਂ ਦਾ ਉੱਥੇ ਕਤਲ ਜਿਹੜਾ ਉਹਨਾਂ ਨੇ ਕੀਤਾ ਆ। ਸੋ ਇਹ ਵੀ ਸ਼ੱਕ ਆ ਵੀ ਉਸੇ ਲਿਸਟਾਂ ਦੇ ਵਿੱਚ ਇਹ ਚੀਜ਼ ਸ਼ਾਮਲ ਸੀ। ਅਵਤਾਰ ਸਿੰਘ ਖੰਡਾ ਹੁਣਾਂ ਦਾ ਜਿਹੜੇ ਮਾਰੇ ਗਏ ਆ, ਉਹਨਾਂ ਦਾ ਵੀ ਨਾਮ ਇਸੇ ਚੀਜ਼ ਦੇ ਨਾਲ ਜਿਹੜਾ ਉਹ ਜੁੜਦਾ ਆ। ਸੋ ਤੁਸੀਂ ਦੇਖੋ ਵੀ ਇਹ ਟॉयਜ਼ ਜਿਹੜੀ ਗੱਲ ਕਰ ਰਹੇ ਆ, ਵੀ ਟॉयਜ਼ ਕਿਹੜੇ ਨੇ? ਟॉयਜ਼ ਆ ਵੈਪਨਸ, ਹਥਿਆਰ, ਨਾਰਕੋਟਿਕਸ ਦੇ ਬਦਲੇ ਹਥਿਆਰ ਮੁਹੱਈਆ ਕਰਾਉਣੇ। ਹਥਿਆਰ ਮੁਹੱਈਆ ਕਰਾਉਣ ਵਾਲਾ ਕਿਹੜਾ ਬੰਦਾ? ਰॉ ਦਾ ਏਜੰਟ ਜਿਹੜਾ ਵਿਕਾਸ ਯਾਦਵ ਆ। ਉਹ ਆਪਣੀ ਗੱਲਬਾਤ ਦੇ ਵਿੱਚ, ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਉਹ ਮੰਨ ਰਿਹਾ, ਕਹਿੰਦਾ ਵੀ ਜਹਾਜ਼ ਇੰਡੀਆ ਤੋਂ ਭਰ ਕੇ ਤੁਹਾਡੇ ਲਈ ਹਥਿਆਰਾਂ ਦਾ ਜਿਹੜਾ ਉੱਥੇ ਜਿਹੜਾ ਉਹ ਜਾਵੇਗਾ। ਸੋ ਇਹ ਚੀਜ਼ ਜਿਹੜੀ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ। ਸੋ ਪ੍ਰਾਗ ਦੇ ਵਿੱਚ ਇਹੀ ਤਰੀਕੇ ਦੇ ਨਾਲ ਜਿਹੜਾ ਉਹ ਸੱਦਿਆ ਗਿਆ ਵੀ ਭਾਈ
ਤੈਨੂੰ ਨਸ਼ੀਲੇ ਪਦਾਰਥ ਤੈਨੂੰ ਗੁਪਤਾ ਬੇਸਿਕਲੀ ਡੀਲ ਕਰਵਾ ਰਿਹਾ ਸੀਗਾ, ਜਿਹੜੇ ਨਸ਼ਿਆਂ ਦੇ ਬਦੌਲਤ, ਨਸ਼ਿਆਂ ਦੇ ਬਦਲੇ ਹਥਿਆਰ ਜਿਹੜੇ ਇੰਡੀਆ ਤੋਂ ਜਿਹੜੇ ਉਹ ਜਾਣੇ। ਇੰਡੀਆ ਦੇ ਹਥਿਆਰ ਕਿਹੜੇ ਜਾਣੇ ਆ? ਓਬਵੀਅਸਲੀ ਗੱਲ ਆ, ਉਹਨਾਂ ਦੀ ਮਿਲਟਰੀ ਵਾਲੇ ਹੀ ਜਾਣਗੇ। ਇਹ 에ਅਰ ਫੋਰਸ ਦੇ ਵਿੱਚ ਵੀ ਜਿਹੜਾ ਹੋ ਰਿਹਾ ਆ, ਉਹਦੀਆਂ ਫੋਟੋਆਂ ਵਿਕਾਸ ਯਾਦਵ ਦੀਆਂ ਇਸ ਟਾਈਮ ਸਾਹਮਣੇ ਆ, ਜਿਹਦੇ ਵਿੱਚ ਉਸ ਨੂੰ ਜਿਹੜਾ ਨਜ਼ਰ ਆਉਂਦਾ ਆ ਜਿਹੜੇ ਹੈਲੀਕਾਪਟਰ ਦੇ ਲਾਗੇ, ਜਿੱਤੇ ਇੰਡੀਅਨ 에ਅਰ ਫੋਰਸ ਜਿਹੜਾ ਉਹ ਲਿਖਿਆ, CRPF ਦੇ ਵਿੱਚ ਹੋ ਰਿਹਾ ਆ। ਫਿਰ ਰॉ ਦਾ ਜਿਹੜਾ ਉਹ ਏਜੰਟ ਰਿਹਾ ਆ, ਉਹ ਪਤਾ ਨਹੀਂ ਕਿੱਥੇ-ਕਿੱਥੇ ਇਦਾਂ ਦੀਆਂ ਹੋਰ ਕਰਤੂਤਾਂ ਜਿਹੜੀਆਂ ਉਹ ਕਰਕੇ ਆਇਆ ਆ। ਨਾਲ ਗੁਪਤਾ ਜਿਹੜਾ ਉਹਨਾਂ ਨੇ ਰੱਖਿਆ ਆ। ਵਿਕਾਸ ਯਾਦਵ ਨੇ ਗੁਪਤੇ ਨੂੰ ਕਿਹਾ ਸੀਗਾ, ਗੁਪਤਾ ਇਹ ਕੰਮ ਕਰਵਾ ਰਿਹਾ ਸੀ ਵੀ ਉਹਦੇ ਉਲਟ ਜਿਹੜੇ ਕੇਸ ਚੱਲ ਰਹੇ ਇੰਡੀਆ ਦੇ ਵਿੱਚ, ਉਹਨਾਂ ਨੂੰ ਕਿੱਦਾਂ ਖੁਰਦ-ਬੁਰਦ ਕੀਤਾ ਜਾਵੇ, ਕਿੱਦਾਂ ਉਹਨਾਂ ਨੂੰ ਜਿਹੜਾ ਉਹ ਖਤਮ ਕੀਤਾ ਜਾਵੇ। ਤੇ ਜਦ ਭਾਈ ਨਿੱਜਰ ਹੁਣਾਂ ਦਾ ਕਤਲ ਹੁੰਦਾ ਆ, ਉਸ ਤੋਂ ਬਾਅਦ ਦੇ ਵਿੱਚ ਜਦੋਂ ਪੰਨੂ ਹੁਣਾਂ ਦੀ ਇਹ ਸੁਪਾਰੀ ਜਿਹੜਾ ਉਹ ਦਿੰਦਾ ਆ, ਉਹ ਵਿਕਾਸ ਯਾਦਵ ਕਹਿੰਦਾ ਵੀ ਤੇਰੇ ਮਾਂ ਵਾਲੀ ਦੀ ਅਸੀਂ ਟੇਕ ਕੇਅਰ ਜਿਹੜੀ ਉਹ ਕਰ ਲਈ ਗਈ ਹੈਗੀ ਆ, ਸੋ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਆ। ਪਰ ਬਾਅਦ ਦੇ ਵਿੱਚ ਕਿਉਂਕਿ ਅਜੇ ਨਾਰਕੋਟਿਕਸ ਦੀ ਡੀਲ, ਵੈਪਨ ਦੀ ਡੀਲ ਪੂਰੀ ਨਹੀਂ ਸੀ ਹੋਈ, ਸੋ ਗੁਪਤਾ ਜਿਹੜਾ CS ਦੇ ਨਾਲ ਜਿਹੜਾ ਉਹ ਕਹਿੰਦਾ ਆ। ਸੋ ਤੁਸੀਂ ਇੱਥੇ ਸਪਸ਼ਟ ਜਿਹੜਾ ਹਰਜੋਤ ਸਿੰਘ ਜੀ ਦੇਖ ਸਕਦੇ ਆ, ਇਹਦੇ ਫੁੱਟਨੋਟ ਦੇ ਵਿੱਚ ਲਿਖਿਆ ਵੀ CS ਇਸ ਟਾਈਮ ਟੈਸਟੀਫਾਈ ਕਰੂਗਾ, ਇਹਦੇ ਉਲਟ ਜਿਹੜਾ ਉਹ ਬਿਆਨ ਦਊਗਾ, ਉਹ ਗਵਾਹੀ ਜਿਹੜੀ ਦਊਗਾ। ਟॉयਜ਼ ਕਹਿੰਦੇ ਰੈਫਰ ਕੀਤੇ ਜਾ ਰਹੇ ਆ ਵੈਪਨਸ ਤੋਂ, ਤੇ ਪ੍ਰੋਡਕਸ਼ਨ ਜਿਹੜੀ ਆ ਨਾਰਕੋਟਿਕਸ ਯਾਨੀ ਕਿ ਨਸ਼ੀਲੇ ਜਿਹੜੇ ਪਦਾਰਥ ਨੇ, ਜਿਹੜੀ ਡਰੱਗਸ ਆ, ਉਹਦੇ ਲਈ ਜਿਹੜਾ ਉਸਦਾ ਇਹ ਸ਼ਬਦ ਵਰਤਿਆ ਜਿਹੜਾ ਹੋ ਜਾ ਰਿਹਾ ਆ। ਸੋ CS ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਕਾਫੀ ਲੰਮੀ ਚੌੜੀ ਇਸ ਦੀ ਗੱਲਬਾਤ ਜਿਹੜੀ ਉਹ ਹੁੰਦੀ ਆ, ਜਿਹਦੇ ਵਿੱਚ ਭਾਈ ਨਿੱਜਰ ਹੁਣਾਂ ਦੀ ਕਤਲ ਦੀ ਜਿਹੜੀ ਅਸੈਸੀਨੇਸ਼ਨ ਦੀ ਵੀਡੀਓ ਤੋਂ ਬਾਅਦ ਦੇ ਵਿੱਚ ਉਹ ਸਿੱਧਾ ਗੱਲਬਾਤ ਜਿਹੜੀ ਉਹ ਉਹਦੇ ਨਾਲ ਕਰ ਰਿਹਾ ਆ ਵੀ ਭਾਈ ਚੈੱਕ ਦੇ ਵਿੱਚ ਤੂੰ ਆ ਜਾ, ਚੈੱਕ ਰਿਪਬਲਿਕ 'ਚ ਆ ਜਾ, ਉੱਥੇ ਫਿਰ ਤੈਨੂੰ ਜਿਹੜੀ ਡੀਲ ਆ ਉਹਨੂੰ ਆਪਾਂ ਡਨ ਕਰਾਂਗੇ। ਕਹਿੰਦੇ ਵੀ ਇਹ ਜਿਹੜੀ ਫਸਟ ਜੌਬ ਟਰਾਇਲ ਆ, ਦਿਸ ਇਜ਼ ਜਸਟ ਅ ਟਰਾਇਲ। ਕਹਿੰਦੇ ਵੀ ਉਹ ਚੈੱਕ ਕਰ ਰਹੇ ਆ, ਟੈਸਟ ਕਰ ਰਹੇ ਆ ਵੀ ਅਸੀਂ ਕਿੰਨੇ ਕੁ ਜਿਹੜੇ ਆ ਉਹ ਤਗੜੇ ਜਿਹੜੇ ਉਹ ਹੈਗੇ ਆ। ਸੋ ਇਹ ਜਿਹੜੀ ਚੀਜ਼ ਆ ਉਹ ਗੱਲ ਆ। ਸੋ ਉਹਦੇ ਵਿੱਚ ਆ ਦੇਖੋ ਲਿਖਦਾ ਹੈ ਹਰਜੋਤ ਸਿੰਘ ਜੀ, your plane will come, they will give your production, same plane will put the toys and you will take it। ਸੋ ਕਹਿੰਦਾ ਵੀ ਉਹ ਜਹਾਜ਼ ਆਊਗਾ, ਤੁਸੀਂ ਪ੍ਰੋਡਕਸ਼ਨ ਯਾਨੀ ਕਿ ਨਾਰਕੋਟਿਕਸ ਦੇਣੇ ਆ, ਤੇ ਨਾਰਕੋਟਿਕਸ ਜਦੋਂ ਉੱਥੇ ਤੁਸੀਂ ਪਹੁੰਚ ਗਏ ਤਾਂ ਉਸੇ ਜਹਾਜ਼ ਦੇ ਵਿੱਚ ਜਿਹੜੇ ਤੁਹਾਨੂੰ ਵੈਪਨ ਆ, ਟॉयਜ਼ ਆ, ਉਹ ਭਰ ਦਿੱਤੇ ਜਾਣਗੇ, ਤਾਂ ਤੁਸੀਂ ਉਸ ਨੂੰ ਜਿਹੜਾ ਉੱਥੇ ਲੈ ਜਾਣਾ ਆ। ਹੁਣ ਜਦੋਂ ਹਰਜੋਤ ਸਿੰਘ ਜੀ ਨਸ਼ੀਲੇ ਪਦਾਰਥ ਜਾਂ ਜਿਹੜਾ ਵੈਪਨ ਉਹ ਜਾਂਦੇ ਆ, ਜਹਾਜ਼ਾਂ 'ਚ ਜਾਂਦੇ ਆ, ਉਹ ਰਾਹ 'ਚ ਨਹੀਂ ਰੁਕਦੇ ਹੁੰਦੇ, ਉਹ ਸਿੱਧੇ ਹੀ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਜਿਹੜੇ ਉਹ ਚੱਲਦੇ ਆ। ਸੋ ਇੰਡੀਆ 'ਚੋਂ ਨਾਰਕੋਟਿਕਸ ਦਾ ਭਰਿਆ ਹੋਇਆ ਜਹਾਜ਼ ਉਤਰੂ, ਉੱਥੇ ਜਿਹੜਾ ਵੈਪਨਸ ਦਾ ਜਹਾਜ਼ ਉੱਡੂ, ਉਹ ਕਿਹਦੀ ਜਿਹੜੀ ਸ਼ਹਿ ਤੋਂ ਬਗੈਰ ਜਿਹੜਾ ਉਹ ਹੋ ਸਕਦਾ। ਇਹ ਸਪਸ਼ਟ ਹੀ ਜਿਹੜੀ ਚੀਜ਼ ਸਾਹਮਣੇ ਆ। ਰॉ ਕਿਸ ਤਰੀਕੇ ਦੇ ਨਾਲ ਇਨਵੋਲਵ ਸੀਗੀ ਇਹ ਡੀਲ ਦੇ ਕਰਦੇ ਨਾਲ ਦੇ ਵਿੱਚ ਇਹ ਕਹਿ ਰਹੇ ਵੀ ਟਰਾਇਲ ਜਿਹੜਾ ਅਸੀਂ ਇਹ ਲੈ ਰਹੇ ਆ ਲੋਕਾਂ ਨੂੰ ਮਰਵਾਉਣ ਦਾ, ਉਹਨਾਂ ਵਿੱਚ ਜਿਹੜੇ ਸਿੱਖ ਡਿਸੀਡੈਂਟ ਆ ਉਹਨਾਂ ਨੂੰ ਨਿਸ਼ਾਨਾ ਜਿਹੜਾ ਇਹਨਾਂ ਨੇ ਬਣਾਇਆ ਸੀ। ਲਿਸਟਾਂ ਇਹਨਾਂ ਦੇ ਕੋਲ ਬਣੀਆਂ ਪਈਆਂ ਸੀ। ਤਾਂ ਹੀ ਹਰਜੋਤ ਸਿੰਘ ਜੀ ਉਹਨਾਂ ਦਿਨਾਂ ਦੇ ਵਿੱਚ FBI ਨੇ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਨੂੰ ਕਾਲਾਂ ਕਰਕੇ ਜਿਹੜਾ ਉਹ ਦੱਸਿਆ ਵੀ ਤੁਹਾਡੀ ਜਾਨ ਜਿਹੜੀ ਆ ਉਹ ਖਤਰੇ 'ਚ ਆ, ਕਿਉਂਕਿ ਉਹਨਾਂ ਨੂੰ ਇਹ ਜੂਨ ਦੇ ਵਿੱਚ ਹਰਜੋਤ ਸਿੰਘ ਜੀ ਪਤਾ ਲੱਗ ਚੁੱਕਾ ਸੀਗਾ ਵੀ ਇਹਨਾਂ ਦੀਆਂ ਲਿਸਟਾਂ ਬਣ ਚੁੱਕੀਆਂ ਆ। ਬੰਦੇ ਇਹਨਾਂ ਦੇ ਨਾਲ ਜਿਹੜਾ DEA ਦਾ ਜਿਹੜਾ ਏਜੰਟ ਸੀਗਾ ਉਹਨਾਂ ਨੇ ਜਿਹੜਾ ਉਹ ਦੱਸ ਦਿੱਤਾ ਸੀਗਾ ਵੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ। ਤੇ ਆਪਣੇ ਬੰਦੇ ਅਜੇ ਤੱਕ ਵੀ SB 509 ਜਿਹੜਾ ਕਿ ਇਦਾਂ ਦੀਆਂ ਚੀਜ਼ਾਂ ਨੂੰ ਰੋਕੂਗਾ। ਚਲੋ ਇਹ ਤਾਂ ਟ੍ਰਾਇਲ ਚੱਲੂਗਾ। ਰਾਜਕਰਮਵੀਰ ਸਿੰਘ ਜੀ, ਜੇ ਅਮਰੀਕਾ ਦਾ ਬਹੁਤ ਵੱਡਾ ਅਖਬਾਰ ਸੈਕਰਾਮੈਂਟੋ ਬੀ 2 ਪੇਜ ਦਾ ਆਰਟੀਕਲ ਲਿਖ ਸਕਦਾ ਵੀ ਵਿਲ ਕੈਲੀਫੋਰਨੀਆ ਗਵਰਨਰ ਗੈਬਨ ਨਿਊਸਮ ਸਾਈਨ ਵਿਲ ਟੂ ਪ੍ਰੋਟੈਕਟ ਕੈਲੀਫੋਰਨੀਅਨਸ ਟਾਰਗੇਟਡ ਬਾਈ ਫੋਰਨ ਗਵਰਨਮੈਂਟਸ, ਆਪਾਂ ਕਿਉਂ ਸੁੱਤੇ ਪਏ ਆ? ਅੱਜ ਬੁੱਧਵਾਰ ਸਾਰਾ ਦਿਨ ਕੈਲੀਫੋਰਨੀਆ ਦੇ ਗਵਰਨਰ ਦੇ ਜਿਹੜੇ ਆਫਿਸ ਦਾ ਫੋਨ ਆ ਉਹ ਵੱਜਣਾ ਚਾਹੀਦਾ ਆ। 916 445 2841 ਜਿਹੜੀਆਂ ਤੁਹਾਨੂੰ ਹੁਣ ਕੋਰਟ ਦੇ ਵਿੱਚ ਜੋ ਡਾਕੂਮੈਂਟ ਪੇਸ਼ ਕੀਤੇ ਗਏ ਤੁਹਾਨੂੰ ਦੱਸਦੇ। ਹੁਣ ਇਹ ਤੋਂ ਵੱਧ ਕੀ ਪ੍ਰੂਫ ਹੈਗਾ? ਇਰਾਨ ਦੇ ਲੋਕਾਂ ਨੂੰ ਸਟਾਕ ਕੀਤਾ ਜਾ ਰਿਹਾ, ਮਾਰਿਆ ਜਾ ਰਿਹਾ, ਚਾਈਨਾ ਦੇ ਲੋਕਾਂ ਦਾ ਹੋ ਰਿਹਾ ਹੈਗਾ, ਆਪਣੇ ਪੰਜਾਬੀਆਂ ਦਾ ਹੋ ਰਿਹਾ। ਸੋ ਜੇ ਅਸੀਂ ਇਹ ਬਿੱਲ ਪਾਸ ਕਰਾਉਣ 'ਚ ਨਾ ਕਾਮਯਾਬ ਹੋਏ ਨਾ, ਆਪਾਂ ਦੇਸ਼ ਦੀ, ਆਪਣੇ ਸਿੱਖਾਂ ਦੇ ਰਾਜ ਦੀ ਆਪਾਂ ਬਹੁਤ ਆਸ ਕਰਦੇ ਹਾਂ, ਕਿੱਥੇ ਕੁ ਹੋ ਜੂਗੀ। ਹੁਣੇ ਹਜੇ ਦੇਖ ਲਓ ਵੀ ਜਿਹੜੇ ਅਮਰੀਕਾ ਦੇ ਡਿਫੈਂਸ ਮਿਨਿਸਟਰ ਆ ਉਹਨਾਂ ਨੇ ਕਿਹਾ ਵੀ ਵਾਲਾਂ ਵਾਲੇ ਬੰਦੇ ਨਹੀਂ ਉੱਥੇ ਮਿਲਟਰੀ 'ਚ ਹੋ ਸਕਦੇ।
ਤੇ ਫਿਰ ਕੀ ਕਿਹੜਾ ਤੁਸੀਂ ਆਪਣੇ ਰਾਜ ਦੀ ਆਪਾਂ ਪ੍ਰਾਪਤ ਕਰ ਲਾਂਗੇ ਜੇ ਛੋਟੀਆਂ-ਛੋਟੀਆਂ ਜਿਹੜੀਆਂ ਚੀਜ਼ਾਂ ਇਹਨਾਂ ਦੇ ਉੱਤੇ ਨਹੀਂ ਆਪਾਂ ਜਿੱਤ ਪ੍ਰਾਪਤ ਕਰ ਸਕਦੇ। ਸੋ ਹਰ ਇੱਕ ਸਿੱਖ ਦਾ, ਹਰ ਇੱਕ ਪੰਜਾਬੀ ਦਾ, ਹਰ ਇੱਕ ਹਿੰਦੂ, ਮੁਸਲਮਾਨ ਜਿਹੜਾ ਵੀ ਇਨਸਾਨੀਅਤ ਪ੍ਰਤੀ ਜਿਹਦੀ ਕੋਈ ਨਾ ਕੋਈ ਭਾਵਨਾ ਹੈਗੀ ਆ ਵੀ ਭਾਈ ਇਹ ਧੱਕਾ ਆ ਸ਼ਰੇਆਮ। ਬਾਹਰਲੀਆਂ ਸਰਕਾਰਾਂ ਅਮਰੀਕਾ ਦੇ ਵਿੱਚ ਆ ਕੇ ਅਮਰੀਕਨ ਸਿਟੀਜ਼ਨਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀਆਂ ਔਰ ਮਾਰੇ ਵੀ ਆ। ਜੇ ਉਹਨਾਂ ਨੂੰ ਰੋਕਣ ਦੇ ਲਈ ਇਹ ਬਿੱਲ ਆ ਰਿਹਾ, ਜੇ ਤੁਹਾਡਾ ਕੋਈ ਹਿੱਸਾ ਨਹੀਂ ਤੁਸੀਂ ਪਾ ਰਹੇ ਹੈਗੇ, ਤੇ ਤੁਸੀਂ ਸੋਚੋ ਫਿਰ ਕਾਹਦੇ ਤੁਸੀਂ ਸਿੱਖ ਹੈਗੇ ਆ? ਕਾਹਦੇ ਤੁਸੀਂ ਇਨਸਾਨ ਹੈਗੇ ਆ? ਮੈਂ ਤਾਂ ਇਨਸਾਨ ਹੀ ਕਹੂੰਗਾ, ਸਿੱਖ ਤਾਂ ਚਲੋ ਦੂਰ ਦੀ ਗੱਲ ਹੈਗੀ ਆ। ਸੋ ਇਹ ਸਾਰਿਆਂ ਨੂੰ ਬੇਨਤੀ ਆ, ਅੱਜ ਸਾਰਾ ਦਿਨ ਹਰ ਇੱਕ ਦੇ ਕੋਲ ਇਹ ਫ਼ੋਨ ਨੰਬਰ ਹੋਣਾ ਚਾਹੀਦਾ, ਵਾਰ-ਵਾਰ ਅਸੀਂ ਲਿਖ ਵੀ ਦਿੱਤਾ ਹੈਗਾ 916 445 2841 ਇੱਥੇ ਫ਼ੋਨ ਕਰੋ ਤੇ ਫ਼ੋਨ ਤੇ ਮੈਸੇਜ ਜਿਹੜਾ ਆ ਜਾਂ ਫ਼ੋਨ ਜੋ ਚੱਕਦਾ ਆ ਛੱਡੋ ਭਈ ਅਸੀਂ ਚਾਹੁੰਦੇ ਆ ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਦੱਸਿਆ ਵੀ ਵਾਂਟ ਦ ਕੈਲੀਫੋਰਨੀਆ ਗਵਰਨਰ ਸਾਈਨ ਦਿਸ ਬਿੱਲ। ਉਸ ਤੋਂ ਬਾਅਦ ਅੱਜ ਸ਼ਾਮ ਨੂੰ 6 ਵਜੇ ਇਕੱਠ ਆ ਬਹੁਤ ਵੱਡਾ ਕੈਲੀਫੋਰਨੀਆ ਗਵਰਨਰ ਹਾਊਸ ਦੇ ਸਾਹਮਣੇ ਤੇ ਉੱਥੇ ਪਹੁੰਚੋ। ਜਿੰਨੇ ਵੀ ਜਿਹੜੇ ਆਲੇ-ਦੁਆਲੇ ਦੀਆਂ ਸੰਗਤਾਂ ਹੈਗੀਆਂ ਆ, ਜਿੱਥੋਂ ਤੱਕ ਵੀ ਦੂਰ-ਦੂਰ ਬੇਕਰਸਫੀਲਡ ਤੱਕ ਵੀ ਜਿਹੜੀਆਂ ਸੰਗਤਾਂ ਆ ਆਲਰੇਡੀ ਉਹ ਰੈਡੀ ਆ ਪਹੁੰਚਣ ਦੇ ਲਈ ਉੱਥੇ। ਉਹ ਪਹੁੰਚ ਰਹੀਆਂ ਹੈਗੀਆਂ। ਸੋ ਸਾਰਿਆਂ ਨੂੰ ਬੇਨਤੀ ਆ ਇਹ ਲਾਸਟ ਅੱਜ ਦਾ ਹਮਲਾ ਹੋਣਾ ਹੈਗਾ ਆ। ਕੋਸ਼ਿਸ਼ ਹੋਣੀ ਆ ਸਾਡੀ ਇਸ ਬਿੱਲ ਨੂੰ ਪਾਸ ਕਰਾਉਣ ਦੀ ਕਿਉਂਕਿ 1 ਸਾਲ ਤੋਂ ਵੱਧ ਦੀ ਮਿਹਨਤ ਆ। ਕਿੰਨਾ 350 ਦੂਜੀ ਵਾਰੀ ਮੀਲ ਦਾ ਹਰਜੋਤ ਸਿੰਘ ਮਾਰਚ ਜੀ, ਚੱਲਿਆ। ਦੂਜੀ ਵਾਰੀ ਇਹ ਬਿੱਲ ਲਿਆਂਦਾ ਗਿਆ ਆ। ਪਹਿਲੀ ਵਾਰੀ ਆਈ ਥਿੰਕ 3027 ਸੀਗਾ AB, ਉਦੋਂ ਜਿਹੜੀ ਡਾਕਟਰ ਬੈਂਸ ਅਸੈਂਬਲੀ ਮੈਂਬਰ ਉਹਨਾਂ ਨੇ ਲਿਆਂਦਾ ਸੀ। ਉਦੋਂ ਸੈਨੇਟ ਦੀ ਕਮੇਟੀ ਦੇ ਵਿੱਚ ਫੇਲ ਹੋ ਗਿਆ ਸੀ ਤੇ ਹੁਣ ਸਾਰੇ ਪਾਸਿਓਂ ਪਾਸ ਹੋ ਚੁੱਕਾ ਯੂਨੈਨਿਮਸਲੀ ਤੇ ਹੁਣ ਜਿਹੜਾ ਉਹ ਗਵਰਨਰ ਦੇ ਹੱਥ ਆ। ਉਹ ਚਵਲ ਸੂਰਮੇ ਦੀ ਵੀ ਗੱਲ ਮੈਂ ਜਿਹੜੀ ਨਾਲ ਹੀ ਕਰ ਦੇਵਾਂ, ਸੌਰੀ ਮੇਰੀ ਭਾਸ਼ਾ ਦੇ ਲਈ, ਪਰ ਉਹ ਇੱਕ ਡੰਗਰ ਬੰਦੇ ਨੇ ਜਿਹਦੇ ਕਾਲ ਕਰਦਾ ਸੀ ਨਾ ਵੀ ਕਿਤੇ ਸੂਰਮਾ ਜੰਮ ਪੈਣਾ, ਜਦੋਂ ਟਰੱਕਰਜ਼ ਨੂੰ ਰੋਕ ਰਹੇ ਆ ਤੇ ਕਹਿੰਦੇ ਵੀ ਅਸੀਂ ਖਬਰਾਂ ਕਿਉਂ ਦੱਸਦੇ ਆ ਸੂਰਮਿਆ ਤੇਰੇ ਲਈ ਉਹ ਕਰ ਕਾਲ ਹੁਣ ਗਵਰਨਰ ਨੂੰ, ਇਹ 'ਚ ਤੇ ਤੈਨੂੰ ਆਪਣਾ ਨਾਮ ਨਹੀਂ ਦੱਸਣਾ ਪੈਣਾ, ਤੂੰ ਕਰਕੇ ਦੇਖ ਲਾ ਕਿਹੜੀ ਕਿੰਨਾ ਕਿਹੜਾ ਜਿਹੜਾ ਤੂੰ ਸੂਰਮਾ ਹੈਗਾ ਆ, ਵੀ ਜਿਹੜਾ ਸੂਰਮਾ ਜਿਹੜਾ ਉਹ ਜੰਮਣਾ। ਸੂਰਮ ਜਿਹੜੀ ਗਤੀ ਆ ਉਹ ਮੁਲਕ ਨੂੰ ਛੱਡ ਕੇ ਇੱਥੇ ਭੱਜ ਕੇ ਨਾਂ ਲਗਾ ਕੇ ਤੂੰ ਕਾਲ ਕਰਦਾ ਆ ਤੇ ਗੱਲਾਂ ਕਹਿੰਦਾ ਆ ਵੀ ਸਾਨੂੰ ਖਬਰਾਂ ਜਿਹੜੀਆਂ ਉਹ ਨਾ ਦੱਸੋ। ਦੇਖ ਲਈ ਨੇ ਕਿੱਡਾ ਤੂੰ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਰੋਕਣ ਦੇ ਲਈ ਇਸ ਦੇ ਵਿੱਚ ਜਿਹੜਾ ਹੈਗਾ ਆ, ਇਹ ਸਾਰੇ ਉਹਨਾਂ ਚਵਲਾਂ ਦੇ ਲਈ ਆ, ਨਾਲ ਦੇ ਨਾਲ ਹੀ ਜਿਹੜੇ ਐਵੇਂ ਬੋਲਦੇ ਰਹਿੰਦੇ ਆ, ਕੋਈ ਉਹਨਾਂ ਨੂੰ ਗੱਲ ਨਹੀਂ ਆਉਂਦੀ ਕਰਨੀ। ਵੀ ਜਿੱਥੇ ਖੜਨਾ ਉੱਥੇ ਖੜ ਕੇ ਦੇਖੋ, ਜਰਾ ਆ ਕੇ ਦੇਖੋ, ਵੇਖਦੇ ਆ ਭਲਾ ਕਿੰਨਾ ਕੁ ਤੁਹਾਡੇ ਦੇ ਵਿੱਚ ਦਮ ਹੈਗਾ ਆ। ਹੁਣ ਆਓ ਜਰਾ ਸਟੈਂਡ ਅਪ ਕਰੋ, ਵੇਖੋ ਕਿੰਨੀ ਕੁ ਤੁਸੀਂ ਜਿਹੜੇ ਆ ਲੋਕਾਂ ਦੇ ਲਈ ਜਿਹੜੇ ਉਹ ਖੜਦੇ ਆ। ਜਦੋਂ ਤਾਂ ਤੁਹਾਡੇ ਡਾਲਰ ਜਾਣ ਦੀ ਗੱਲ ਆਉਂਦੀ ਉਦੋਂ ਤਾਂ ਤੁਹਾਡੀਆਂ ਅੱਖਾਂ 'ਚੋਂ ਹੰਝੂ ਨਿਕਲ ਆਉਂਦੇ ਆ ਤੇ ਜਦੋਂ ਹੁਣ ਇਨਸਾਫ ਦੀ ਗੱਲ ਆਉਂਦੀ ਆ ਉਦੋਂ ਤੁਸੀਂ ਲੁੱਕ ਜਾਣਾ ਆ ਗੱਲਾਂ ਕਰਦੀਆਂ ਸੂਰਮਿਆਂ ਦੀਆਂ ਤੇ ਜਿਹੜੀ ਕਿੱਦਾਂ ਹੁੰਦੇ ਫਿਰ ਕਹਿੰਦੇ ਜੀ ਸੇਖਾਂ ਕਾਹਦੇ ਸੇਖਾਂ ਭੇਜੀ ਬਿੱਲੀ ਵਾਂਗੂ ਜਿਹੜੇ ਤੁਹਾਡੇ ਗੁਰੂਆਂ ਨੇ ਹੋਰ ਕੌਮਾਂ ਦੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਤੇ ਤੁਸੀਂ ਆਪਣੇ ਭਰਾਵਾਂ ਲਈ ਨਹੀਂ ਖੜ ਸਕਦੇ, ਇੱਕ ਕਾਲ ਨਹੀਂ ਕਰ ਸਕਦੇ, ਇੱਕ ਪ੍ਰੋਟੈਸਟ ਤੇ ਨਹੀਂ ਜਾ ਸਕਦੇ। ਕਾਹਦੀ ਸੂਰਮਗਤੀ ਹੈਗੀ ਆ ਹਨਾ? ਸਿਰਫ ਗੱਲਾਂ ਹੀ ਚਾਹੀਦੇ ਵੀ ਨਹੀਂ ਹੁੰਦੇ ਇਦਾਂ ਦੇ ਸੂਰਮੇ ਕਿਸੇ ਨੂੰ, ਇਦਾਂ ਦੇ ਮੂਰਖ ਕਿਸੇ ਨੂੰ ਚਾਹੀਦੇ, ਤਾਂ ਹੀ ਤੇ ਅਗਲੇ ਕੱਢਣ ਦੇ ਆ ਤੁਹਾਨੂੰ ਵੀ ਤੁਸੀਂ ਖੜਦੇ ਹੀ ਨਹੀਂ ਕਿਸੇ ਚੀਜ਼ ਦੇ ਨਾਲ। ਅਗਲੇ ਫਿਰ ਤਾਂ ਹੀ ਦੁਬਾਰੇ ਜਿਹੜੇ ਹੁੰਦੇ ਗੱਲਾਂ ਲੱਗਦੀਆਂ ਕੌੜੀਆਂ ਫਿਰ ਤੁਹਾਨੂੰ ਇਹ ਜਦੋਂ ਸੱਚ ਜਿਹੜਾ ਸੁਣਾਇਆ ਜਾਂਦਾ ਹੈ। ਸੋ ਅੱਜ ਆਪਾਂ ਸਾਰਾ ਦਿਨ ਕੋਸ਼ਿਸ਼ ਕਰਾਂਗੇ ਬਾਰ-ਬਾਰ ਜਿਹੜੇ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਰਿਮਾਈਂਡ ਕਰਾਈਏ ਭਾਈ ਅੱਜ ਆਖਰੀ ਦਿਨ ਹੈਗਾ ਆ, ਕਾਲ ਕਰੋ ਤੇ ਸ਼ਾਮ ਨੂੰ ਪਹੁੰਚੋ ਵੱਧ ਤੋਂ ਵੱਧ ਕਿਉਂਕਿ 2-3 ਦਿਨ ਰਹਿ ਗਏ। ਲੱਗ ਨਹੀਂ ਰਿਹਾ ਵੀ ਕੈਲੀਫੋਰਨੀਆ ਦਾ ਗਵਰਨਰ ਸਾਈਨ ਕਰੂਗਾ ਕਿਉਂਕਿ ਨਹੀਂ ਤਾਂ ਹੁਣ ਤੱਕ ਕਰ ਦੇਣੇ ਸੀ, ਕਿੰਨੇ ਬਿੱਲਾਂ ਦੇ ਉਹਨੂੰ ਆਲਰੇਡੀ ਸਾਈਨ ਕਰ ਦਿੱਤੇ ਹੈਗੇ ਆ ਜੀ। ਬਿਲਕੁਲ। ਫੋਨ ਨੰਬਰ ਇੱਕ ਵਾਰੀ ਫੇਰ ਜਿਹੜਾ ਉਹ ਦੱਸ ਜਾਈਏ 9164452841 916 445 2841 ਦੇ ਉੱਤੇ ਜਿਹੜਾ ਉਹ ਕਾਲ ਜਿਹੜਾ ਉਹ ਕਰੋ ਤੇ ਕਾਲ ਕਰਕੇ ਗਵਰਨਰ ਨਿਊਸਮ ਨੂੰ ਜਿਹੜਾ ਉਹ ਤੁਸੀਂ ਦੱਸੋ ਵੀ ਭਾਈ ਅਸੀਂ ਜਿਹੜੇ ਆ ਇਸ ਬਿੱਲ ਦੇ ਹੱਕ 'ਚ ਆ ਤੇ ਤੁਸੀਂ ਵੀ ਇਸ ਬਿੱਲ ਨੂੰ ਜਿਹੜਾ ਉਹ ਸਾਈਨ ਜਿਹੜਾ ਉਹ ਸੋ ਜੇ ਕਿਸੇ ਨੇ ਕਾਲ ਕੀਤੀ ਆ ਉਹ ਵੀ ਸਾਡੇ ਨਾਲ ਸ਼ੇਅਰ ਜ਼ਰੂਰ ਕਰ ਲਿਓ ਕਾਲ ਕਰਕੇ ਵੀ ਹਾਂ ਮੈਂ ਵੀ ਕਾਲ ਕੀਤੀ ਹੈਗੀ ਆ ਤਾਂ ਕਿ ਜਿਹੜੇ ਹੋਰ ਸਰੋਤੇ ਆ ਉਹਨਾਂ ਨੂੰ ਵੀ ਪਤਾ ਲੱਗ ਜਾਏ। ਜੀ ਤੇ ਜੱਸੀ ਸਿੰਘ ਆਪਣੇ ਨਾਲ ਕੋਈ ਜੁੜੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਹੈਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਇਕਨ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੁਣ ਮੇਰਾ ਜਿਹੜਾ ਵਿਊ ਆ ਬਿੱਲ ਆਪਾਂ ਕਹਿ ਰਹੇ ਆ ਵੀ ਜਿਵੇਂ ਵੀ ਆ ਵੀ ਆਪਾਂ ਨੂੰ ਇਹਦੇ ਨਾਲ ਇਹ ਵੀ ਦੇਖਣਾ ਚਾਹੀਦਾ ਵਾ ਵੀ ਸੌਰੀ ਮੈਂ ਗਲਤ ਵੀ ਹੋਵਾਂ ਸ਼ਾਇਦ ਮੈਂ ਸਹੀ ਵੀ ਹੋਵਾਂ ਵੀ ਮਤਲਬ ਜੇ ਦੂਸਰੀ ਪਾਰਟੀ ਇਹਨੂੰ ਇੰਨਾ ਐਕਸਪੋਜ਼ ਕਰ ਰਹੀ ਆ ਜੋ ਵੀ ਕਰ ਰਹੀ ਆ ਆਪਣੇ ਵੀ ਮੋਹਤਬਾਰ ਬੰਦਿਆਂ ਨੂੰ ਸਾਰਿਆਂ ਨੂੰ
ਜੇ ਉਹ ਗਵਰਨਰ ਦੀ ਉਹਨੂੰ ਕੋਈ ਬੈਕਅਪ ਦੇ ਰਿਹਾ ਤੇ ਆਪਣੀ ਕਿਹਦੇ ਕੋਲ ਕਮੀ ਆ ਕਿਸੇ ਚੀਜ਼ ਦੀ। ਹੁਣ ਠੀਕ ਆ, ਸਾਡੇ ਕੋਲ ਦਿਹਾੜੀ ਜਾ ਰਿਹਾ, ਉਹ ਵੀ ਜਦੋਂ ਆਪਣੇ ਗੁਰਦੁਆਰੇ ਦੇ ਵਿੱਚ ਕੋਈ ਲੰਗਰ ਖੋਲ੍ਹਦਾ ਉਹਦੇ ਵਿੱਚ ਸਾਰੇ ਹੈਲਪ ਕਰਦੇ ਆ। ਵੀ ਜਾ ਕੇ ਗਵਰਨਰ ਨੂੰ ਮਿਲ, ਸਿੱਧੀ ਗੱਲ ਹੈ ਵੀ ਸਾਡੀ ਕਮਿਊਨਿਟੀ ਆ ਸਪੋਰਟ ਕਰਦੀ ਆ ਤੁਹਾਡੀ ਜੀ। ਨਹੀਂ ਲੱਗੇ ਹੋ ਆ ਭਾਜੀ, ਬਹੁਤ ਸਾਰੀਆਂ ਆਰਗੇਨਾਈਜੇਸ਼ਨਾਂ ਨੇ ਮਿਲਿਆ ਵੀ ਆ, ਬਹੁਤ ਜ਼ੋਰ ਲੱਗਾ 1 ਸਾਲ ਤੋਂ ਲੱਗਿਆ ਹਾਂ। ਪਰ ਤੁਸੀਂ ਦੇਖੋ ਜਦੋਂ ਇੱਕ ਪਾਸੇ ਇੱਕ ਦੁਨੀਆ ਦੀ ਐਡੀ ਵੱਡੀ ਸਰਕਾਰ ਹੋਵੇ, ਦੂਜੇ ਪਾਸੇ ਆਪਾਂ ਕਿੰਨੀ ਕਮਿਊਨਿਟੀ ਆ, ਕਿੱਦਾਂ ਤੁਸੀਂ ਮੁਕਾਬਲਾ ਕਰੋਗੇ ਉਹਨਾਂ ਦੀਆਂ ਪ੍ਰੋਕਸੀ। ਇੱਥੇ ਜਿਹੜੀਆਂ ਇੰਨੀਆਂ ਆਰਗੇਨਾਈਜੇਸ਼ਨਸ ਆ ਜਿਨ੍ਹਾਂ ਦੇ ਨਾਂ ਅਸੀਂ ਬਾਰ-ਬਾਰ ਤੁਹਾਨੂੰ ਦੱਸਦੇ ਰਹਿੰਦੇ ਆ ਵੀ ਆਹ ਆਰਗੇਨਾਈਜੇਸ਼ਨਸ ਭਾਰਤ ਸਰਕਾਰ ਲਈ ਕੰਮ ਕਰਦੀਆਂ, ਉਹੀ ਇਹਦਾ ਵਿਰੋਧ ਕਰਦੀਆਂ ਇੱਥੇ ਜਾ ਕੇ। ਬਿਲਕੁਲ ਇੰਡੀਆ ਸਰਕਾਰ ਹੁਣ ਸਿੱਧੀ ਐਕਸਪੋਜ਼ ਹੋਈ ਆ। ਅੱਜ ਜਿਹੜੀ ਤੁਹਾਨੂੰ ਅਦਾਲਤੀ ਦਸਤਾਵੇਜ਼ ਦਿਖਾਇਆ, ਜਿਹੜੀ ਉਹਦੀਆਂ ਗੱਲਾਂ ਗੁਪਤੇ ਦੀਆਂ ਆ ਰॉ ਦੇ ਏਜੰਟ ਦੇ ਨਾਲ, ਯਾਦਵ ਦੇ ਨਾਲ, ਵੀ ਬੰਦੇ ਮਾਰੋ ਤੁਸੀਂ, ਇਹ ਇੱਕ ਮਾਰਤਾ, ਦੇਖੋ ਆ ਲਿਸਟ ਦੇ ਉੱਤੇ ਚੌਥੇ ਨੰਬਰ ਤੇ ਸੀਗਾ ਇਹ ਵਾਲਾ, ਤੇ ਇਹ ਮਾਰੋ। ਨਾਲੇ ਫਿਰ ਜਿਹੜੀ ਉਹਨੇ ਡੀਲ ਕਰਾਉਣੀ ਸੀਗੀ ਡਰੱਗ ਦੀ ਤੇ ਵੈਪਨ ਦੀ ਆਪਸ ਦੇ ਵਿੱਚ ਕਾਰਟਲ ਦੇ ਦਰਮਿਆਨ, ਤੇ ਕਾਰਟਲ ਇਸ ਟਾਈਮ ਅਮਰੀਕਾ ਦੇ ਲਈ ਟੈਰਰਿਸਟ ਆਰਗੇਨਾਈਜੇਸ਼ਨ ਨੇ। ਸੋ ਇਹ ਉਹਨਾਂ ਨੂੰ ਸਪੋਰਟ ਜਿਹੜੀ ਉਹ ਕਰ ਰਹੇ ਆ। ਸੋ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆ। ਆਪਣੇ ਅਗਲੇ ਕਾਲਰ ਨੇ ਸਰਬਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ ਤੇ ਸਾਰੇ ਸਰੋਤਿਆਂ ਨੂੰ ਜੀ। ਬਹੁਤ ਵਧੀਆ ਤੁਸੀਂ ਦਾ ਹੋਕਾ SB509 ਤੋਂ ਉਦੋਂ ਦਾ ਹੀ ਦੇ ਰਹੇ, ਜਦੋਂ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਚੱਲਿਆ ਸੀ, ਵਾਕ ਕੀਤਾ ਸੀ ਜਕਾਰਾ ਮੂਵਮੈਂਟ ਤੇ ਹੋਰ ਸਿੱਖ ਜਥੇਬੰਦੀਆਂ ਨੇ। ਤੇ ਹੁਣ ਆਪਾਂ ਬੇਨਤੀ ਇਹੋ ਹੀ ਹੈ ਜੀ, ਹੱਥ ਜੋੜ ਕੇ, ਚਾਹੇ ਕੋਈ ਵੀ ਜਥੇਬੰਦੀ ਆ, ਵੱਧ ਤੋਂ ਵੱਧ ਸੈਕਰਾਮੈਂਟੋ ਪਹੁੰਚੋ। ਤੇ ਕੱਲਾ ਦੇਖੋ ਜੀ, ਫੋਨ ਨੰਬਰ ਤੁਸੀਂ ਦੱਸ ਦਿੱਤਾ ਆਲਰੇਡੀ, ਕੋਈ ਐਡਾ ਔਖਾ ਨਹੀਂ ਫੋਨ ਕਰਨ ਦਾ, ਮਿੰਟ 3 ਨਹੀਂ ਲੱਗਦੇ ਜੀ ਉੱਥੇ ਮੈਸੇਜ ਛੱਡਣ ਵਾਸਤੇ। ਵੱਧ ਤੋਂ ਵੱਧ ਫੋਨ ਕਰੋ। ਫੋਨ ਕਰਨ ਦੇ ਨਾਲ ਵੀ ਜਿਹੜੇ ਜਿੱਥੋਂ ਦੇਖੋ ਜੀ ਲੋਕਾਂ ਨੇ ਬੇਕਰ ਸਪੀਡ ਤੋਂ ਸ਼ੋ ਅਪ ਕਰਨਾ, ਆਪਾਂ ਫਰੈਜ਼ਨੋ ਜਿੰਨੇ ਵੀ ਟਾਊਨ ਪੈਂਦੇ ਆ, ਆਪਾਂ ਵੱਧ ਤੋਂ ਵੱਧ ਸ਼ਾਮ ਨੂੰ ਉੱਥੇ 6 ਵਜੇ ਪਹੁੰਚੀਏ। ਸਾਡੀ ਤਾਂ ਇਹੋ ਹੀ ਹੱਥ ਜੋੜ ਕੇ ਹੁਣ ਬੇਨਤੀ ਆ, ਤੁਸੀਂ ਪੜ੍ਹ ਕੇ ਸਾਰਾ ਕੁਝ ਸੁਣਾਤਾ ਵੀ ਕੀ ਹੋ ਰਿਹਾ ਆਪਣੇ ਨਾਲ। ਤੇ ਜੇ ਆਪਾਂ ਹੁਣ ਵੀ ਸੁੱਤੇ ਰਹੇ ਤਾਂ ਮੈਨੂੰ ਲੱਗਦਾ ਫਿਰ ਤਾਂ ਆਪਾਂ ਸੁੱਤੇ ਰਹਿ ਜਾਣਾ। ਨਹੀਂ ਠੀਕ ਆ, ਫਿਰ ਏਦਾਂ ਕਹਿੰਦੇ ਨੇ ਨਾ ਵੀ ਛਿੱਤਰਾਂ ਦੇ ਹੱਕਦਾਰ ਹੀ ਬਣਦੇ ਆ। ਫਿਰ ਤੁਸੀਂ ਨਾਂ ਲਗਾ ਕੇ ਰੇਡੀਓ ਤੇ ਕਾਲ ਕਰਨ ਜੋਗੇ ਹੀ ਆ, ਹੋਰ ਤੁਹਾਡੀ ਕੋਈ ਦਲੇਰੀ ਨਹੀਂ ਆ, ਬਸ ਇੰਨੇ ਕੁ ਜੋਗੇ ਹੀ ਆ ਬਸ। ਇਸ ਤੋਂ ਵੱਧ ਹੋਰ ਨਹੀਂ ਕੱਖ ਵੀ ਪੱਲੇ ਹੈਗਾ ਤੁਹਾਡੇ। ਇਹੀ ਆ ਫਿਰ ਜੋੜ ਕੇ ਬੇਨਤੀ ਹੈ ਜੀ ਸਾਰੀਆਂ ਜਥੇਬੰਦੀਆਂ ਨੂੰ, ਅੱਜ ਮੌਕਾ ਆਇਆ ਸਾਡੇ ਕੋਲ। ਧੰਨਵਾਦ। ਇਹ ਅੱਜ ਦੀ ਲਾਸਟ ਪੁਸ਼ ਆ। ਅੱਜ ਤੋਂ ਬਾਅਦ ਨਾ ਅਸੀਂ ਤੁਹਾਨੂੰ ਕਹਿਣਾ, ਨਾ ਕਿਸੇ ਹੋਰ ਨੇ ਕਹਿਣਾ, ਕਿਉਂਕਿ ਅੱਜ ਦਾ ਲਾਸਟ ਡੇ ਆ ਉੱਥੇ ਇਕੱਠ ਦਾ ਵੀ, ਤੇ ਅੱਜ ਕਾਲਾ ਕੰਨ ਦਾ, ਕਿਉਂਕਿ 2-3 ਦਿਨ ਰਹਿ ਗਿਆ ਰਾਜਕਨਵੀਰ ਸਿੰਘ ਜੀ, ਐਤਵਾਰ ਤੱਕ ਆ ਜੀ ਉਹਦੇ ਕੋਲ ਟਾਈਮ, 12 ਤਰੀਕ ਤੱਕ ਦਾ ਟਾਈਮ, ਬਸ ਦੈਟਸ ਇਟ। ਨਹੀਂ ਅੱਜ ਸਾਨੂੰ ਪੂਰਾ ਉੱਥੇ ਯੂਨਿਟੀ ਦਿਖਾਉਣੀ ਚਾਹੀਦੀ ਹੈ ਜੀ। ਹੁਣ ਚਲੋ ਦੇਖੋ, ਜਾਣੇ ਚਾਹੀਦੇ ਸਾਰੇ, ਚੰਗੀ ਗੱਲ ਆ। ਜੇ ਨਾ ਵੀ ਜਾ ਹੋਇਆ, ਐਟਲੀਸਟ ਕਾਲ ਤਾਂ ਕਰੋ, ਈਮੇਲ ਤਾਂ ਕਰੋ, ਪੁੱਛ ਤਾਂ ਕਰੋ, ਆਪਣੇ ਵੱਲੋਂ ਕੋਈ ਤਾਂ ਯੋਗਦਾਨ ਪਾ ਲਓ। ਇਹ ਤਾਂ ਜ਼ਰੂਰੀ ਹੈ ਨਾ ਸਾਰਿਆਂ ਦੇ ਲਈ। ਦੇਖੋ ਜੀ, ਕਾਲ ਕਰਨੀ ਤਾਂ 3 ਮਿੰਟ ਨਹੀਂ ਲੱਗਦੇ ਜੀ, ਕਾਲ ਕਰਨ ਨੂੰ 3 ਮਿੰਟ ਤੋਂ ਘੱਟ ਦਾ ਸਮਾਂ ਲੱਗਦਾ। ਤੁਸੀਂ ਕਰ ਚੁੱਕੇ ਹੋ ਕਾਲ? ਹਾਂਜੀ ਠੀਕ ਹੈ ਜੀ। ਚਲੋ ਜੇ ਕਾਲ 'ਚ ਕਈ ਵਾਰੀ ਬਿਜੀ ਜਾਂ ਪ੍ਰੋਬਲਮ ਵੀ ਆਉਂਦੀ, ਈਮੇਲ ਬੜੀ ਈਜ਼ੀ ਹੈਗੀ ਆ। ਸੋ ਦੇਖੋ 60 ਦੇ ਕਰੀਬ ਗੁਰੂ ਘਰਾਂ ਨੇ ਸਾਈਨ ਕੀਤੇ ਆ, ਤੇ ਮੈਂ ਹਮੇਸ਼ਾ ਕਹਿੰਦਾ ਵੀ 150 ਤੋਂ ਵੱਧ ਗੁਰੂ ਘਰ ਆ। ਕੱਲ ਸਾਡੇ ਹੀ ਜਿਹੜਾ ਸਹਿਯੋਗੀ ਆ, ਉਹਨਾਂ ਨੇ ਫ੍ਰਿਜ਼ਨੋ ਦੀ ਮਸਜਿਦ ਵਾਲਿਆਂ ਨੂੰ ਕਾਲ ਕੀਤੀ ਵੀ ਭਾਈ ਆਹ ਚੱਕਰ ਹੈਗਾ ਆ ਵੀ ਤੁਸੀਂ ਸਾਥ ਦਿਓ। ਉਹਨਾਂ ਨੇ ਅੱਧੇ ਘੰਟੇ ਦੇ ਵਿੱਚ ਲੈਟਰ ਲਿਖ ਕੇ ਸਪੋਰਟ ਦਾ ਪੂਰੇ ਆਪਣੇ ਲੈਟਰ ਹੈਡ ਤੇ ਭੇਜਤਾ, ਇਹ ਆਹ ਦੇਖੋ ਆ ਗਵਰਨਰ ਨੂੰ ਅਸੀਂ ਭੇਜ ਰਹੇ ਹਾਂ ਜੀ। ਬਾਜਵਾ ਨਹੀਂ ਬਹੁਤ ਵਧੀਆ ਕੋਈ ਨਹੀਂ, ਕਾਲਾਂ ਕਰਦੇ ਅਸੀਂ ਵੀ ਕਰਾਉਨੇ ਆ ਜੀ, ਨਾਲ ਹੋ ਕੇ ਬੰਦੇ ਬੈਠੇ ਹੁੰਦੇ 15-20, ਉਹਨਾਂ ਤੋਂ ਵੀ ਹੁਣੇ ਕਰਾਉਨੇ ਜਾ ਜ਼ਰੂਰ ਜੀ। ਥੈਂਕ ਯੂ ਜੀ, ਧੰਨਵਾਦ ਜੀ, ਧੰਨਵਾਦ। ਅਰਵਿੰਦਰ ਸਿੰਘ ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੋਨੋਂ ਭਰਾ ਬਹੁਤ ਵਧੀਆ ਕਰ ਰਹੇ ਆ, ਤੇ ਮੈਂ ਹੁਣੇ ਹੀ ਕਾਲ ਕੀਤੀ ਆ ਭਾਜੀ। ਉਹ ਸਿਰਫ 1 ਮਿੰਟ ਵੀ ਨਹੀਂ ਲੱਗਦਾ, ਵੌਇਸ ਮੇਲ ਤੇ ਜਾਂਦਾ ਆ, ਤੇ ਨਾ ਭਰ ਕੇ ਉਹਨਾਂ ਨੂੰ ਦੱਸ ਦੇਣਾ ਵੀ ਮੈਂ ਵੀ ਬਿੱਲ ਦੇ ਹੱਕ ਚ ਤੇ ਸਾਈਨ ਕਰੋ, ਬਸ ਸਾਈਨ ਕਰੋ। ਇਹਨਾਂ ਕੋਈ ਖਾਸ ਗੱਲ ਨਹੀਂ ਹੈਗੀ, ਇਸ ਲੈਸ ਦੈਨ 1 ਮਿੰਟ ਲੱਗਦਾ ਜਿੱਦਾਂ ਹੈ ਨਾ। ਠੀਕ ਹੈ, ਥੈਂਕ ਯੂ ਜੀ। ਓਕੇ ਭਾਜੀ, ਥੈਂਕ ਯੂ, ਸ਼ੁਕਰੀਆ ਜੀ। ਰਾਜਕਨਵੀਰ ਸਿੰਘ ਜੀ, ਇਹ ਕਾਲਾਂ ਹੋਰ ਵੀ ਹੈਗੀਆਂ ਨੇ, ਤੁਸੀਂ ਆਪ ਹੀ ਟਰਾਈ ਕਰਕੇ ਦੇਖ ਕੋਈ ਨਹੀਂ, ਉਹ ਵੀ ਆਪਾਂ ਕਰਦੇ ਪਤਾ ਲੱਗ ਜਾਏ। ਡਾਕਟਰ ਪ੍ਰਗਟ ਸਿੰਘ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਸਾਹਿਬ ਬੋਲਦਾ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ। ਮੈਂ ਹੁਣੇ ਕਾਲ ਕੀਤੀ ਹੈ ਜੀ, ਵਾਕਿਆ 1 ਮਿੰਟ ਤੋਂ ਬਾਅਦ 1 ਮਿੰਟ ਵੀ ਨਹੀਂ ਲੱਗਦਾ, ਤੇ ਉਹ ਬਸ ਉਹ ਵਾਇਸਮੇਲ ਤੇ ਉਹਨੂੰ ਉਹ ਕਹਿੰਦਾ ਆਪਣਾ ਮੈਸੇਜ ਛੱਡ ਦਿਓ, ਤੇ ਮੈਸੇਜ ਛੱਡ ਦਿੱਤਾ ਵੀ ਆਈ ਸਪੋਰਟ ਦਾ ਬਿੱਲ 509 ਐਂਡ ਆਈ ਕਾਲ ਟੂ ਇਨ ਰਿਸਪੈਕਟਡ ਗਵਰਨਰ ਟੂ ਸਾਈਨ ਦਾ ਬਿੱਲ।
ਤੋ 1 ਮਿੰਟ ਵੀ ਨਹੀਂ ਲੱਗਦਾ, ਬਹੁਤ ਛੇਤੀ ਹੈ, ਤੇ ਮੈਂ ਹੋਰਨਾਂ ਕੋਲ ਕਰਾਊਂਗਾ ਜੀ। ਹੋਰਨਾਂ ਨੂੰ ਧੰਨਵਾਦ। ਤੇ ਕਹੂੰਗਾ ਸ਼ਾਮ ਨੂੰ ਵੀ ਮੈਂ- ਪਹੁੰਚਿਓ ਡਾਕਟਰ ਸਾਹਿਬ, ਤੁਸੀਂ ਸੈਕਰਾਮੈਂਟੋ ਆ, ਸ਼ਾਮ ਠੀਕ ਨੂੰ ਹੈ। ਉੱਥੇ ਪਹੁੰਚਿਓ ਜ਼ਰੂਰ। ਠੀਕ। ਹਾਂਜੀ ਜ਼ਰੂਰ ਜੀ, ਜ਼ਰੂਰ ਜ਼ਰੂਰ। ਜੀ ਓਕੇ। ਥੈਂਕ ਯੂ ਜੀ। ਜਸਵਿੰਦਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਹਿਬ ਮੈਂ ਕੈਨੇਡਾ ਦਾ ਟਰੱਕ ਚਲਾਉਣਾ, ਅਸੀਂ ਕੈਨੇਡਾ ਵਾਲੇ ਵੀ ਕਰ ਸਕਦੇ ਸਾਡੀ ਸਪੋਰਟ ਕੋਈ? ਬਿਲਕੁਲ ਕਰੋ ਜੀ, ਤੁਸੀਂ ਹਾਂਜੀ ਵੀ ਕਾਲ ਕਰ ਤੁਸੀਂ ਸਕਦੇ ਕਿਉਂ ਨਹੀਂ ਕਰ ਸਕਦੇ? ਤੁਸੀਂ ਕਹੋ ਵੀ ਯਾਰ ਸਾਡਾ ਤਾਂ ਖੁਦ ਦਾ ਭਰਾ ਮਾਰ ਦਿੱਤਾ, ਤੇ ਹੁਣ ਕੈਲੀਫੋਰਨੀਆ ਵਾਲੇ ਕਾਹਦੇ ਵੇਟ ਕਰਦੇ ਆ? ਠੀਕ ਹੈ ਕਿ ਨਹੀਂ? ਪ੍ਰੂਫ ਆ ਸ਼ਰੇਆਮ। ਠੀਕ ਹੈ, ਜਾਂ- ਮੈਨੂੰ ਡਾਊਟ ਜਿਹਾ ਵੀ ਅਸੀਂ ਕਰ ਸਕਦੇ ਹਾਂ ਜਾਂ ਦੂਜੇ ਨਹੀਂ ਨਹੀਂ ਬਿਲਕੁਲ, ਉਹਨਾਂ ਨੂੰ ਵੀ ਅਸੀਂ ਸਪੋਰਟ ਕਰਦੇ ਆ ਆਪਣੇ ਸਿੱਖਾਂ ਦੀ, ਆਪਣੇ ਭਰਾਵਾਂ ਦੀ। ਜਾਂ ਬਿਲਕੁਲ ਠੀਕ ਆ। ਇੱਕ ਦੋ ਵਾਰ ਦੂਜਾ ਫੋਨ ਨੰਬਰ ਜ਼ਰੂਰ ਦੁਬਾਰਾ ਦੱਸ ਦਿੰਦੇ ਆ ਜੀ, ਜ਼ਰੂਰ ਦੁਬਾਰਾ ਦੱਸ ਦਿੰਦੇ ਆ ਜੀ। ਧੰਨਵਾਦ ਜੀ। ਸੋ ਤੁਸੀਂ ਸਰੋਤਿਓ ਆਫਿਸ ਦੇ ਵਿੱਚ ਵੀ ਕਾਲ ਕਰ ਸਕਦੇ। ਪੰਜਾਬੀ ਰੇਡੀਓ USA ਲਾਈਵ ਚੱਲ ਰਿਹਾ। ਆਪਾਂ ਥੋੜਾ ਜਿਹਾ ਲੰਮਾ ਲਿਜਾਵਾਂਗੇ ਤਾਂ ਕਿ ਵੱਧ ਤੋਂ ਵੱਧ ਜਿਹੜੀ ਸੰਗਤ ਆ ਉਹਨਾਂ ਨੂੰ ਜੋੜਿਆ ਜਾਵੇ। 408 272 5200 4082725200। ਇਹ ਅਮਰੀਕਨ ਜਿਹੜੇ ਸਿਟੀਜ਼ਨ ਆ ਉਹਨਾਂ ਦੀ ਸੇਫਟੀ ਦੇ ਲਈ ਬਿੱਲ ਆ। ਜਿਹੜਾ ਬਿੱਲ ਪਾਸ ਹੋ ਗਿਆ, ਇਹ ਕੋਈ ਇਹ ਨਹੀਂ ਹੈ ਵੀ ਅਮਰੀਕਾ ਵਾਲਿਆਂ ਨੇ ਇੰਡੀਆ ਦੇ ਉੱਤੇ ਜਾਂ ਈਰਾਨ ਦੇ ਉੱਤੇ ਬੰਬ ਸਿੱਟ ਦੇਣੇ ਆ। ਸਿਰਫ ਇਹ ਆ ਵੀ ਜਿਹੜੇ ਇੱਥੇ ਦੀਆਂ ਪੁਲਿਸ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਟ੍ਰੇਨਿੰਗ ਦੇਣੀ ਆ ਵੀ ਭਾਈ ਆਹ ਜੇ ਤੁਹਾਡੇ ਏਰੀਏ 'ਚ ਜਿਹੜੇ ਲੋਕ ਰਹਿੰਦੇ ਆ ਕਿਤੇ ਉਹਨਾਂ ਨੂੰ ਐਦਾਂ ਕੋਈ ਧਮਕੀ ਤਾਂ ਨਹੀਂ ਦੇ ਰਿਹਾ, ਇਹਦੇ ਪਿੱਛੇ ਉਹ ਸਰਕਾਰ ਤਾਂ ਨਹੀਂ, ਚਾਹੇ ਉਹ ਈਰਾਨ ਦੀ, ਰਸ਼ੀਆ ਦੀ, ਚਾਈਨਾ ਦੀ, ਇੰਡੀਆ ਦੀ, ਕੋਈ ਵੀ ਹੋਵੇ। ਸੋ ਉਹ ਜਿਹੜਾ ਸਾਰਾ ਕੁਛ ਆ ਇਹ ਟ੍ਰੇਨਿੰਗ ਹੋਣੀ ਆ ਪੁਲਿਸ ਵਾਲਿਆਂ ਨੂੰ। ਉਹ ਤੋਂ ਹੀ ਦੇਖੋ ਵੀ ਇੰਨਾ ਡਰੀ ਜਾਂਦੇ ਆ। ਉਹ ਤੋਂ ਹੀ ਜਿਹੜੀਆਂ ਇੰਡੀਆ ਸਰਕਾਰ ਦੀਆਂ ਪ੍ਰੋਕਸੀ ਇੱਥੇ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਪੂਰਾ ਜ਼ੋਰ ਲਾਇਆ ਆ, ਜਿਨ੍ਹਾਂ ਦੇ ਮਿਲੀਅਨਸ ਆਫ ਡਾਲਰ ਇਕੱਠੇ ਕੀਤੇ ਹੋਏ ਆ, ਉਹਨਾਂ ਦੇ ਆਪਣੇ ਵਕੀਲ ਜਾ ਕੇ ਉਹ ਪੂਰਾ ਜ਼ੋਰ ਲਾ ਰਿਹਾ ਵੀ ਇਹ ਬਿੱਲ ਪਾਸ ਨਾ ਹੋ ਜਾਏ। ਜੀ ਹਰਜੋਤ ਸਿੰਘ ਜੀ, ਆਪਾਂ ਕਾਲ ਉਹਨਾਂ ਨੂੰ ਮਿਲਾਈ ਹੋਈ ਆ। Para continuar en español, por favor oprime el número 2. ਸੋ For office hours, mailing address, fax number, or to email the office of Governor Newsom, please press 1. If you would like to speak to a representative, please press 6. Please wait while your call is being transferred. You'll be connected to the next available representative. ਸੋ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਕਾਲ If ਕਰਦੇ your ਹਾਂ, call does not require assistance and you would like to leave a recorded message with an opinion or suggestion, please press 3. Please be advised that a representative will listen to your message and register your comments. However, our office does not have the ability to return these calls or open casework based on messages. You've reached the office of the governor. Please leave a message. Hello, my name is Raj Karanbir Singh. I'm Californian, calling to ask Governor to sign Senate Bill 509. I support signing the bill. Our governor must stand for our safety and freedom. Thank you. Please sign Senate Bill 509. Thank you. ਸੋ ਦੇਖ ਲਓ ਜੀ, ਆ ਇੰਨਾ ਕੰਮ ਸੀਗਾ। ਦੈਟਸ ਇਟ। ਤੁਹਾਨੂੰ ਕਾਲ ਜਿਹੜੀ ਆਪਾਂ ਲਾਈਵ ਨਾਲ ਜਿਹੜੀ ਉਹ ਚਲਾਤੀ, ਇਸ ਤਰੀਕੇ ਦੇ ਨਾਲ ਕੀਤੀ। 9164452841। ਪਹਿਲੋਂ ਭਾਸ਼ਾ ਪੁੱਛਦੇ ਆ ਕਿਹੜੇ ਤੇ 1 ਨੱਪ ਲਿਓ ਅੰਗਰੇਜ਼ੀ ਦੇ ਵਿੱਚ, ਫਿਰ ਉਸ ਤੋਂ ਬਾਅਦ ਚ ਰਿਪਰੈਜ਼ੈਂਟੇਟਿਵ ਦੇ ਨਾਲ ਗੱਲ ਕਰਨ ਦੇ ਲਈ 6 ਨੱਪ ਲਿਓ, ਮੈਸੇਜ ਛੱਡਣ ਦੇ ਲਈ ਉਸ ਤੋਂ ਬਾਅਦ ਚ 3 ਨੱਪਣਾ। ਸੋ ਪ੍ਰੌਂਪਟ ਆਉਣੇ ਨੇ ਤੁਹਾਡੇ ਸਾਹਮਣੇ। ਜਿਹੜੀ ਇਹ ਕਾਲ ਆ ਉਹ ਮੈਂ ਕੀਤੀ, ਉਹਨਾਂ ਨੂੰ ਮੈਸੇਜ ਜਿਹੜਾ ਉਹ ਮੈਂ ਛੱਡਤਾ। ਇਹੀ ਚੀਜ਼ ਜਿਹੜੀ ਉਹ ਤੁਸੀਂ ਕਰਨੀ ਆ, ਸਾਰਿਆਂ ਨੇ ਇਹ ਚੀਜ਼ ਜਿਹੜੀ ਉਹ ਕਰਨੀ ਆ। ਦੈਟਸ ਇਟ। ਇੰਨਾ ਹੀ ਜਿਹੜਾ ਉਹ ਤੁਹਾਡਾ ਜਿਹੜਾ ਇਹ ਕੰਮ ਆ। ਤੇ ਪਲੀਜ਼ ਸਾਰਿਆਂ ਨੂੰ ਬੇਨਤੀ ਆ ਵੀ ਇਹ ਕਰੋ। 9164452841 ਤੇ ਉਹਨੂੰ ਬਸ ਇਹੀ ਕਹਿਣਾ ਗਵਰਨਰ ਨੂੰ ਵੀ ਭਾਈ ਸਾਈਨ ਜਿਹੜਾ ਉਹ ਸੈਨੇਟ ਬਿੱਲ 509 ਦੇ ਉੱਤੇ ਤੁਸੀਂ ਜਿਹੜਾ ਉਹ ਕਰੋ ਜੀ। ਤੇ ਸਟੇਸ਼ਨ ਦੇ ਉੱਤੇ ਕਾਲ ਕਰਨ ਲਈ ਸਾਡਾ ਨੰਬਰ ਹੈਗਾ 408272 5200 4082725200। ਤੇ ਇਸ ਟਾਈਮ ਲਾਈਵ ਪ੍ਰੋਗਰਾਮ ਜਿਹੜਾ ਸਾਡਾ ਚੱਲ ਰਿਹਾ ਹੈ, ਅਸੀਂ ਥੋੜਾ ਜਿਹਾ ਲੰਮਾ ਚਾਹਾਂਗੇ ਤਾਂ ਕਿ ਕਿਉਂਕਿ ਅੱਜ ਆਖਰੀ ਦਿਨ ਹੈਗਾ ਪੂਰਾ ਜ਼ੋਰ ਲਾਉਣ ਦਾ, ਵੱਧ ਤੋਂ ਵੱਧ ਜਿਹੜੀਆਂ ਕਾਲਾਂ ਲੈ ਸਕੀਏ। ਪੱਡਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਛੱਡਤਾ ਜੀ ਮੈਸੇਜ, ਹੁਣੀ ਕਾਲ ਕਰਕੇ ਛੱਡਤਾ ਮੈਸੇਜ। ਬਹੁਤ ਵਧੀਆ ਜੀ, ਧੰਨਵਾਦ, ਥੈਂਕ ਯੂ। ਤੁਸੀਂ ਕਿੱਥੇ ਰਹਿੰਦੇ ਭਾਜੀ? ਕੈਲੀਫੋਰਨੀਆ, ਸੈਂਟਾ ਕਲਾਰਾ। ਠੀਕ ਹੈ ਜੀ, ਠੀਕ ਹੈ। ਚਲੋ ਤੁਸੀਂ ਦੂਰ ਆ ਤੇ ਕੋਸ਼ਿਸ਼ ਕਰੋ ਜੇ ਪਹੁੰਚ ਸਕਦੇ ਆ ਸ਼ਾਮ ਨੂੰ ਉੱਥੇ ਸੈਕਰਾਮੈਂਟੋ। ਮੈਂ ਤਾਂ ਹੀ ਪੁੱਛਿਆ ਸੀ, ਉੱਦਾਂ ਕੋਈ ਨਹੀਂ। ਹਾਂਜੀ ਜ਼ਰੂਰ ਜੀ, ਥੈਂਕ ਯੂ। ਕੋਸ਼ਿਸ਼ ਪੂਰੀ ਕਰੋ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਫਤਿਹ ਜੀ। ਮੈਂ ਤਾਂ ਅੱਜ ਤੋਂ 2 ਵੀਕ ਪਹਿਲਾਂ ਜਦੋਂ ਆਪਾਂ ਸ਼ੁਰੂ ਚ ਤੁਸੀਂ ਕਹਿ ਰਹੇ ਸੀ ਨਾ ਵੀ ਕਾਲ ਕਰਿਓ, ਮੈਂ ਉਦੋਂ ਹੀ ਕੀਤੀ ਸੀ। ਮੈਂ ਮੈਸੇਜ ਨਹੀਂ ਸੀ ਛੱਡਿਆ, ਮੈਂ ਗੱਲ ਕੀਤੀ ਸੀਗੀ ਉੱਥੇ। ਅੱਛਾ, ਉਦੋਂ ਗੱਲ ਉਹਨਾਂ ਨੇ ਕੀਤੀ। ਠੀਕ ਹੈ। ਕਿਉਂਕਿ ਉਹਦੇ ਨਾਲ ਕਾਲਾਂ ਘੱਟ ਜਾਂਦੀਆਂ ਸੀ। ਹੁਣ ਇਹ ਵੀ ਆ ਵੀ ਹੁਣ ਕਾਲਾਂ ਬਹੁਤ ਜਾਂਦੀਆਂ, ਇਸ ਕਰਕੇ ਫਾਈਨਾਂਸਿੰਗ ਮਸ਼ੀਨ ਲਾਈ। ਪਰ ਅੱਜ ਵੀ ਕੋਸ਼ਿਸ਼ ਕਰੋ ਕਿਉਂਕਿ ਅੱਜ ਅਸੀਂ ਪੂਰੀ ਹਾਂਜੀ
ਠੀਕ ਹੈ ਜੀ, ਮੈਂ ਈਮੇਲ ਵੀ ਕੀਤੀ ਸੀ ਤੇ ਕਾਲ ਵੀ ਕੀਤੀ ਸੀ, ਦੋਨੋਂ ਕੰਮ ਹੀ ਕੀਤੇ ਤੁਸੀਂ ਸੀ। ਸੈਕਰਾਮੈਂਟੋ ਤੋਂ ਹੀ ਆ, ਤੁਸੀਂ ਜਾਇਓ ਜਰੂਰ ਸ਼ਾਮ ਨੂੰ ਹਾਂਜੀ। 6 ਵਜੇ। ਜ਼ਰੂਰ ਜੀ ਜ਼ਰੂਰ, ਬਿਲਕੁਲ ਹਾਂਜੀ। ਠੀਕ ਹੈ ਜੀ, ਥੈਂਕ ਯੂ ਜੀ। ਠੀਕ ਹੈ ਧੰਨਵਾਦ ਜੀ, thank you ਜੀ। ਧੰਨਵਾਦ। ਸਤਿ ਸ਼੍ਰੀ ਅਕਾਲ। ਦਰਸ਼ਨ ਸਿੰਘ ਜੀ। ਹਾਂ ਵੀਰ ਜੀ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਸਾਹਿਬ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਵੀਰ ਜੀ ਅਸੀਂ ਪ੍ਰੋਗਰਾਮ ਹੋਇਆ ਅੱਜ ਤੁਹਾਡਾ, ਤੁਸੀਂ ਅੱਜ ਸਫਲ ਹੋਏ, ਪਤਾ ਕਿੱਦਾਂ? ਹੂੰ ਤੁਹਾਨੂੰ ਮਹੀਨਾ ਹੋ ਗਿਆ ਰੇਡੀਓ ਤੇ ਅਨਾਉਂਸ ਕਰਦਾ, ਸਾਡੇ ਗੱਲ ਪੱਲੇ ਨਹੀਂ ਸੀ ਪੈਂਦੀ। ਅਸੀਂ ਸਿਰਫ ਭਾਵੇਂ BA ਪਾਸ ਹਾਂ, ਅਸੀਂ ਬਾਹਲੇ ਇਲੈਕਟ੍ਰੋਨਿਕ ਫੋਨ ਨਹੀਂ ਯੂਜ਼ ਕਰਨਾ ਜਾਣਦੇ, ਨਾ ਈਮੇਲਾਂ ਕਰਨੀਆਂ ਜਾਣਦੇ ਹਨਾ ਜੀ। ਹੁਣ ਤੁਸੀਂ ਮੈਨੂੰ ਹੁਣ ਤੁਹਾਡਾ ਫੋਨ ਨੰਬਰ ਲਿਆ ਤੁਹਾਡੇ ਆਫਿਸ ਵਿੱਚੋਂ, ਕਈ ਵਾਰ ਤੁਸੀਂ ਨੰਬਰ ਸਾਡਾ ਜਲਦੀ ਬੋਲ ਜਾਂਦੇ, ਅਸੀਂ ਰੈਡੀ ਨਹੀਂ ਹੁੰਦੇ ਲਿਖਣ ਵਾਸਤੇ, ਨਾ ਸਾਡੇ ਕੋਲ ਪੈਨ ਹੁੰਦਾ, ਅਸੀਂ ਟਰੱਕ ਚਲਾਉਣੇ ਹਨਾ, ਕਈ ਵਾਰ ਟਰੱਕ ਵੀ ਨਹੀਂ ਕੰਮ ਉੱਥੇ ਬੋਲਦਾ। ਖੈਰ ਐਨੀਵੇ, ਹੁਣ ਤੁਹਾਡਾ ਨੰਬਰ ਫੋਨ ਨੋਟ ਕਰਕੇ ਹੁਣ ਉਹਨਾਂ ਮੈਸੇਜ ਛੱਡਿਆ ਉਹਨਾਂ ਨੂੰ ਵੀ ਮਾਈ ਨੇਮ ਇਜ਼ ਦਰਸ਼ਨ ਸਿੰਘ, ਆਈ ਐਮ ਸਿਟੀਜ਼ਨ ਆਫ ਯੂਨਾਈਟਿਡ ਸਟੇਟਸ and I'm calling from California. Please, I request the governor sign in favor of the bill 509 for our safety. Thank you very much. Have a nice day. ਜੀ ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਥੈਂਕ ਯੂ ਵੀਰ ਜੀ, ਦਰਸ਼ਨ ਜੀ, ਥੈਂਕ ਯੂ। ਨਹੀਂ ਮੇਰਾ ਮਤਲਬ ਤੁਸੀਂ ਏਦਾਂ ਥੋੜਾ ਨਾ ਅੱਜ ਉਹ ਪੂਰਾ ਲਾਓ, ਨੰਬਰ ਸਭ ਨੂੰ ਰਿਪੀਟ ਕਰੋ। ਨੰਬਰ ਇਹਦੇ ਟਰੱਕਾਂ ਵਾਲੇ ਜ਼ਰੂਰੀ ਨਹੀਂ ਹਰ ਟਾਈਮ ਤੁਹਾਡਾ ਫੋਨ ਸੁਣ ਰਹੇ ਨੇ, ਕਈ ਵਾਰ ਸਾਨੂੰ ਟਰੱਕ ਬੰਦ ਕਰਨਾ ਪੈ ਜਾਂਦਾ। ਕੋਈ ਗੱਲ ਨਹੀਂ, ਕੋਈ ਨਹੀਂ, ਜ਼ਰੂਰ ਅਨਾਉਂਸ ਕੋਸ਼ਿਸ਼ ਕਰਦੇ ਆ ਵੀ ਸਾਰੇ ਸ਼ੋਆਂ ਦੇ ਵਿੱਚ ਇਹ ਅਨਾਉਂਸ ਕਰੀਏ, ਬਾਰ-ਬਾਰ ਅਨਾਉਂਸ ਕਰਦੇ ਰਹੋ। ਆਪਾਂ ਫੋਨ ਨੰਬਰ ਅੱਜ ਹੀ ਦਿੱਤਾ ਨਾ ਤੁਸੀਂ, ਅਸੀਂ ਤਾਂ ਅੱਗੇ ਸਾਨੂੰ ਪਤਾ ਹੀ ਕੁੱਤਖਾਨਾ ਕੀ ਹੈ। ਫੋਨ ਨੰਬਰ ਅੱਗੇ ਵੀ ਦਿੱਤਾ ਭਾਜੀ, ਤੁਸੀਂ ਸੁਣਿਆ ਅੱਜ? ਦਿੱਤਾ ਅੱਗੇ ਵੀ। ਨਹੀਂ ਵੀਰ ਜੀ, ਮੈਨੂੰ ਮਹੀਨੇ ਹੋ ਗਏ ਸੁਣਦੇ ਨੂੰ। ਉਹ ਜਿਹੜਾ ਸਕੈਮ ਕਰਨਾ ਸਾਡੇ ਵਾਸ ਦੀ ਗੱਲ ਨਹੀਂ ਹੈਗੀ, ਜਿਨ੍ਹਾਂ ਸਿਰਫ BA ਕੀਤੀ ਹੈ। ਚਲੋ ਠੀਕ ਹੈ ਦਰਸ਼ਨ ਜੀ, ਚਲੋ ਕੋਈ ਨਹੀਂ, ਚਲੋ ਅੱਜ ਕਾਮਯਾਬੀ ਹੋ ਗਈ। ਅੱਜ ਚਲੋ ਮਹਾਰਾਜ ਅੱਗੇ ਅਰਦਾਸ ਕਰੀਏ ਵੀ ਗਵਰਨਰ ਦੇ ਵੀ ਮਤ ਪਵੇ। ਹਾਂਜੀ, ਤੇ ਮੈਂ ਚੀਕਦਾ ਸੀ ਜੇ ਮੇਰਾ ਹਾਲ ਦੂਜੇ ਦਾ ਕੀ ਹਾਲ, ਜੇ ਇੱਥੇ 7200 ਅਨਪੜ੍ਹ ਬੰਦੇ ਬੈਠੇ ਨੇ ਹਨਾ। ਕੋਈ ਗੱਲ ਨਹੀਂ, ਦੇਖੋ ਜੀ ਕਰੀ ਜਾਂਦੇ ਆ ਸਾਰੇ ਜਾਣੇ, ਤੇ ਚਲੋ ਬਹੁਤ ਧੰਨਵਾਦ, ਬਹੁਤ ਧੰਨਵਾਦ ਤੁਹਾਡਾ। ਨੰਬਰ ਆਪਾਂ ਇੱਕ ਵਾਰੀ ਫੇਰ ਦੁਹਰਾ ਦਿੰਦੇ ਆ, 9164452841 916 445 2841 ਦੇ ਉੱਤੇ ਕਾਲ ਕਰਕੇ, ਜਿੱਦਾਂ ਦਰਸ਼ਨ ਹੋਣਾ ਨਹੀਂ ਕੀਤਾ, ਜਿੱਦਾਂ ਆਪਾਂ ਤੁਹਾਡੇ ਸਾਹਮਣੇ ਕਾਲ ਕੀਤੀ ਆ ਉਸ ਦੇ ਵਿੱਚ ਆਫਿਸ ਦੇ ਵਿੱਚ, ਤੇ ਉਹ ਕਰਨਾ। ਸੋ ਆਪਸ਼ਨ ਮੈਂ ਫੇਰ ਦੱਸ ਦਿੰਦਾ, ਇੱਕ ਨੰਬਰ ਅੰਗਰੇਜ਼ੀ ਦੇ ਲਈ, ਫਿਰ ਉਸ ਤੋਂ ਬਾਅਦ ਰਿਪਰੈਜ਼ੈਂਟੇਟਿਵ ਨਾਲ ਗੱਲ ਕਰਨ ਦੇ ਲਈ 6 ਨੰਬਰ, ਤੇ ਉਸ ਤੋਂ ਬਾਅਦ ਚ 3 ਨੰਬਰ ਆ ਵੌਇਸ ਮੇਲ ਜਿਹੜਾ ਉਸ ਦੇ ਵਿੱਚ ਛੱਡਣ ਦੇ ਲਈ। ਜੇ ਕੋਈ ਚੁੱਕ ਲਵੇ ਤਾਂ ਉਹਨੂੰ ਆਪਣਾ ਮੈਸੇਜ ਦੇ ਦੇਣਾ, ਜੇ ਨਹੀਂ ਤਾਂ ਫਿਰ ਵੌਇਸ ਮੇਲ ਦੇ ਵਿੱਚ ਤੁਸੀਂ ਇਹ ਮੈਸੇਜ ਛੱਡ ਦੇਣਾ ਆ। ਆਪਣੇ ਅਗਲੇ ਕਾਲਰ ਨੇ ਹਰਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪੰਜਾਬੀ ਰੇਡੀਓ ਟੀਮ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਿੱਦਾਂ ਇਹ ਪੰਜਾਬੀ ਰੇਡੀਓ ਇੰਨੀ ਦੇਰ ਤੋਂ ਰੌਲੀ ਪਾ ਰਿਹਾ ਆ, ਜਨਤਾ ਨੂੰ ਜਾਗਰੂਕ ਕਰ ਰਿਹਾ ਆ, ਇਹ ਮੈਂ 2-3 ਗੁਰਦੁਆਰੇ 'ਚ ਗਿਆ ਵੀ, ਸੰਡੇ ਨੂੰ ਵੀ ਹੈ, ਵੀ ਹਰ ਸੰਡੇ ਤਕਰੀਬਨ ਚਾਹੀਦਾ ਹੀ ਆ। ਤੇ ਇਹ ਇਹਨਾਂ ਦਾ ਕੰਮ ਨਹੀਂ ਗਾ ਆਪਣੀ ਕਮੇਟੀ ਨੂੰ ਜਾਗਰੂਕ ਕਰਨਾ, ਇਹ ਕਮੇਟੀ ਦਾ ਸਾਰਾ ਕੰਮ ਆ। ਸਿਰਫ ਪੰਜਾਬੀ ਰੇਡੀਓ ਨੂੰ ਤਾਂ ਕੋਈ ਫਾਇਦਾ ਨਹੀਂ ਇਹਦੇ ਬਾਰੇ। ਪੰਜਾਬੀ ਰੇਡੀਓ ਹੋਕਾ ਜ਼ਰੂਰ ਦੇ ਰਿਹਾ ਸੰਗਤਾਂ, ਮਤਲਬ ਆਪਣੇ ਸਿੱਖਾਂ ਦੀ ਸਪੋਰਟ ਕਰਨ ਲਈ, ਪਰ ਇਹਨਾਂ ਦਾ ਵੀ ਫਰਜ਼ ਬਣਦਾ ਹਰ ਗੁਰੂ ਘਰ ਵਿੱਚ ਹਰ ਐਤਵਾਰ ਨੂੰ ਇਹ ਜਨਤਾ ਕਰੋ ਜਾਂ ਆਪ ਇੱਥੇ ਸਾਈਨ ਕਰੋ, ਜੇ ਇੱਥੇ ਕਾਲ ਕਰੋ, ਕੋਈ ਨਹੀਂ ਕਰਦੇ। ਪਰ ਠੀਕ ਹੈ, ਚਲੋ ਤੁਸੀਂ ਆਪਣਾ ਫਰਜ਼ ਨਿਭਾ ਰਹੇ, ਬਹੁਤ ਧੰਨਵਾਦ। ਬਟ ਇਹਦੇ ਵਿੱਚ ਏਦਾਂ ਵੀ ਆ ਵੀ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਉੱਥੇ ਪਹੁੰਚਣ ਲਈ ਬੇਨਤੀ ਕੀਤੀ ਆ, ਇਹ ਜਿੰਨੀਆਂ ਇਸ ਏਰੀਏ ਦੀਆਂ ਸੰਗਤਾਂ ਹੈਗੀਆਂ, ਮੈਂ ਯੁਵਾ ਸਿਟੀ ਤਕਰੀਬਨ ਕਾਫੀ ਬੰਦਿਆਂ ਨਾਲ ਗੱਲ ਕੀਤੀ ਆ, ਥੋੜੇ ਬਹੁਤੇ ਤਿਆਰ ਵਾ, ਲੇਕਿਨ ਬਹੁਤ ਜ਼ਿਆਦਾ ਗਿਣਤੀ ਵਿੱਚ ਪਹੁੰਚਣਾ ਚਾਹੀਦਾ। ਉੱਥੇ ਨਾਅਰੇ ਤਾਂ ਲਾਉਣੇ ਨਹੀਂ, ਇਕੱਠ ਕਰਕੇ ਬੇਨਤੀ ਕਰਨੀ ਆ। ਬਿਲਕੁਲ ਜਿਹੜੀਆਂ ਦੂਜੀ ਕਮਿਊਨਿਟੀ ਹੈਗੀ ਆ, ਹਿੰਦੂ ਆ, ਮੁਸਲਮਾਨ ਆ ਜਾਂ ਚਾਈਨੀ ਆ ਜਾਂ ਸਾਰੇ, ਤੁਸੀਂ ਆਪ ਬਾਰ-ਬਾਰ ਇਹੀ ਦੱਸ ਰਹੇ ਆ ਵੀ ਇਕੱਲਾ ਸਿੱਖਾਂ ਵਾਸਤੇ ਨਹੀਂ ਗਾ, ਬਿਲਕੁਲ ਸਾਰਿਆਂ ਵਾਸਤੇ ਆ। ਜਿਹੜਾ US ਦਾ ਸਿਟੀਜ਼ਨ ਆ ਉਹਨੂੰ ਤੰਗੀ ਨਾ ਹੋਵੇ ਇਨ ਫਿਊਚਰ, ਇਹਦੇ ਵਾਸਤੇ ਆ। ਤੇ ਤੁਸੀਂ ਆਪਣੇ ਸੱਜਣ ਮਿੱਤਰਾਂ ਨੂੰ ਵੀ ਦੱਸੋ ਇਹਦੇ ਬਿੱਲ ਵਾਸਤੇ ਤੁਸੀਂ ਕਾਲ ਕਰੋ। ਮੈਂ ਤਾਂ ਜਿਹੜੇ ਆ ਹਿੰਦੂ ਕਹਿੰਦੇ ਆ ਨਾ ਵੀ ਇਹ ਸਿੱਖਾਂ ਦਾ ਹੀ ਇਕੱਲਿਆਂ ਦਾ, ਮੈਂ ਤੇ ਇਹਨਾਂ ਨੂੰ ਬੇਨਤੀ ਕਰਦਾ, ਉਹ ਭਲਿਓ ਲੋਕੋ, ਉਹ ਜੇ ਕੱਲ ਨੂੰ ਸਿੱਖਾਂ ਦਾ ਰਾਜ ਦਿੱਲੀ ਦੇ ਵਿੱਚ ਅੱਗੇ ਰਾਜ ਕੀਤਾ 17 ਵਾਰੀ, ਜੇ ਹੁਣ ਸਿੱਖਾਂ ਨੇ ਵੀ ਕਰ ਲਿਆ, ਉਹਨਾਂ ਤੋਂ ਵੀ ਤੁਸੀਂ ਬਚੋਗੇ। ਤੁਸੀਂ ਇਹੋ ਸਮਝ ਕੇ ਚੱਲੋ, ਤੁਹਾਡੇ ਲਈ ਵੀ ਫਾਇਦਾ ਹੋਊਗਾ। ਹੋ ਸਕਦਾ ਰਾਜ ਦਾ ਪਤਾ ਨਹੀਂ ਕਿਹਦਾ ਹੋਣਾ ਉੱਥੇ, ਪਰ ਜਿਹਦਾ ਵੀ ਹੋਇਆ ਉਹ ਤੋਂ ਵੀ ਤੁਸੀਂ ਬਚੋਗੇ। ਤੁਸੀਂ ਇਹ ਨਾ ਸੋਚੋ ਵੀ ਇਹ ਹਿੰਦੂਆਂ ਨੇ ਅਗੇਂਸਟ ਹੈਗਾ, ਨਹੀਂ। ਚਲੋ ਸਿੱਖਾਂ ਨੇ ਤਾਂ ਕਦੀ ਅਤਿਆਚਾਰ ਏਦਾਂ ਕੀਤਾ ਸੀ, ਤੇ ਨਾ ਹੀ ਆਪਾਂ ਇਹ ਕਰਨਾ ਆ। ਤੇ
ਉੱਥੇ ਤਾਂ ਹੁਣ ਕਿਹੜਾ ਨਹੀਂ ਹੁੰਦੇ, ਉੱਥੇ ਵਰਨਵੰਡ ਚੱਲ ਹੀ ਰਹੀ ਆ, ਉੱਥੇ ਜੋ ਸਾਹਮਣੇ ਆ ਉਹਦੇ ਵਿੱਚ ਤਾਂ ਫਰਕ ਨਹੀਂ। ਜੋ ਦਲਿਤਾਂ ਦਾ ਹਾਲ ਹੁੰਦਾ, ਜੋ ਮੌਜੂਦਾ ਸਰਕਾਰ ਆ ਉਹਨਾਂ ਤੋਂ ਹੀ ਬਚਣ ਦੇ ਲਈ ਉਹਨਾਂ ਨੂੰ ਲੋੜ ਹੈ ਚੀਜ਼ ਦੀ। ਬਿਲਕੁਲ ਜੀ। ਸੋ ਬਹੁਤ ਸਾਰੇ ਥੈਂਕ ਯੂ ਹਰਜੀਤ ਸਿੰਘ ਜੀ, ਪਹੁੰਚਿਓ ਸ਼ਾਮ ਨੂੰ ਕਿਉਂਕਿ ਜੁਬਾ ਸਿਟੀ ਲੱਗ ਗਈ ਆ। ਬਿਲਕੁਲ ਥੈਂਕ ਯੂ ਜੀ, ਧੰਨਵਾਦ। ਤੇ ਆਪਣੇ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਕੁਲਵਿੰਦਰ ਸਿੰਘ ਗਿੱਲ, ਮਨਦੀਪ ਸਿੰਘ ਤੇ ਬਲਵਿੰਦਰ ਸਿੰਘ ਮੰਡੇਰ, ਕੁਲਜੀਤ ਸਿੰਘ, ਸੁੱਖਾ, ਭੁਪਿੰਦਰ ਸਿੰਘ, ਸੁੱਖੇ ਹੋਣੀ ਤਾਂ ਕਹਿੰਦੇ ਯਾਰ ਅਸੀਂ ਕੈਨੇਡਾ ਤੋਂ ਕਰੀ ਜਾਂਦੇ, ਤੁਸੀਂ ਵੀ ਕਰੋ ਜਾਂ ਅਮਰੀਕਾ ਵਾਲਿਓ। ਬਿਲਕੁਲ ਧੰਨਵਾਦ। ਜਾਂ ਹੁਣ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਆ, ਹਨਾ। ਸੋ ਇਹ ਸਾਡਾ ਅੱਜ ਪੂਰਾ ਜ਼ੋਰ ਲਾ ਦਿਓ, ਪੂਰਾ ਕੈਲੀਫੋਰਨੀਆ ਦੇ ਗਵਰਨਰ ਦਾ ਜਿਹੜਾ ਫੋਨ ਆ ਪੂਰਾ ਬਿਜ਼ੀ ਰਹੇ। ਕੋਈ ਵੀ ਜਿਹੜਾ ਪੰਜਾਬੀ ਭੈਣ ਭਰਾ ਆ ਉਹ ਬਿਨਾਂ ਫੋਨ ਤੋਂ ਅੱਜ ਨਾ ਰਹੇ, ਵੀ ਅੱਜ ਜ਼ਰੂਰ ਕਾਲ ਕਰਨੀ ਹੈ। ਤੁਸੀਂ ਯਾਰ 2 ਵਾਰੀ ਕਰੋ, 3 ਵਾਰੀ ਕਰੋ, ਚੱਕਰ ਹੀ ਕੋਈ ਨਹੀਂ, ਜਿੰਨੀ ਵਾਰੀ ਮਰਜ਼ੀ ਕਰੋ। ਇਹ ਚੀਜ਼ ਦਾ ਜਿਹੜਾ ਉਹ ਧਿਆਨ ਰੱਖੋ। ਤੇ ਹਰਜੋਤ ਸਿੰਘ ਜੀ ਆ ਵੀ ਦੱਸ ਦਈਏ ਇੱਕ ਵਾਰੀ ਫੇਰ ਐਡਰੈਸ ਵਗੈਰਾ ਦੂਜਾ ਵੀ ਦੱਸ ਦਈਏ ਵੀ ਕਿੱਥੇ ਪਹੁੰਚਣਾ ਆ। ਜਿਹੜੀ ਫਰੀडम ਵਿਦਆਊਟ ਫੀਅਰ ਰੈਲੀ ਸਪੋਰਟ ਜਿਹੜੀ SB 509 ਦੇ ਹੱਕ ਦੇ ਵਿੱਚ ਰੈਲੀ, ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਖਤਮ ਕਰਨ ਵਾਲੀ ਰੈਲੀ, ਗਵਰਨਰ ਦੇ ਜਿਹੜੇ ਬੰਗਲਾ ਘਰ ਆ ਉਸ ਦੇ ਸਾਹਮਣੇ ਅੱਜ ਆ 8 ਤਰੀਕ ਨੂੰ ਤੇ 6 ਵਜੇ ਸ਼ਾਮੀ 6 ਵਜੇ। ਐਡਰੈਸ ਆ 1526 H ਸਟਰੀਟ ਸੈਕਰਾਮੈਂਟੋ, 1526 H ਸਟਰੀਟ ਸੈਕਰਾਮੈਂਟੋ। ਇੱਥੇ ਵੀ ਆ ਰਾਜਕਰ ਵੀ 6 ਵਜੇ ਮੈਨੂੰ ਲੱਗਦਾ ਨਹੀਂ ਵੀ ਉੱਥੇ ਕੋਈ ਫੇ ਪੈਸੇ ਵੀ ਦੇਣੇ ਪੈਣੇ ਹੈਗੇ, ਪਾਰਕਿੰਗ 6 ਵਜੇ ਮੈਨੂੰ ਲੱਗਦਾ ਦੇਣੇ ਵੀ ਪੈ ਗਏ ਤੇ ਤਾਂ ਕੀ ਹੋ ਗਿਆ, $10 ਲੱਗ ਜਾਣਗੇ, ਨਿਕਲ ਜਾਂਦੇ। ਬਿਲਕੁਲ ਆਫਿਸ ਵਾਲੇ ਨਿਕਲ ਜਾਂਦੇ ਤੇ ਨਾਲੇ ਉੱਥੇ ਕੋਈ ਨਾਅਰੇਬਾਜ਼ੀ ਨਹੀਂ ਹੋਣੀ, ਕੋਈ ਤੁਸੀਂ ਸਾਈਨ ਬਣਾ ਕੇ ਲੈ ਕੇ ਜਾਓ, ਗਵਰਨਰ ਪਲੀਜ਼ ਸਾਈਨ SB 509, ਬਸ ਇਹੀ ਤੁਹਾਡਾ ਸਾਈਨ ਹੋਵੇ, ਸਾਈਨ SB 509 ਬਸ। ਹੋਰ ਕੋਈ ਤੁਹਾਡੇ ਸਾਹਮਣੇ ਆ ਗਿਆ, ਜਿਹੜਾ ਫਾਈਲਿੰਗ ਹੋਈ ਹੈਗੀ ਆ ਉਹ ਤੁਹਾਨੂੰ ਬਿਲਕੁਲ ਅਸੀਂ ਉੱਤੇ ਦਿਖਾਲਤੀ ਵੀ ਕਿੱਦਾਂ ਭਾਰਤ ਦੀ ਸਰਕਾਰ ਇਨਵੋਲਵ ਸੀ ਸਿੱਖਾਂ ਨੂੰ ਮਾਰਨ ਦੇ ਵਿੱਚ। ਸੋ ਹੁਣ ਇਹ ਤੋਂ ਵੱਧ ਕੀ ਪ੍ਰੂਫ ਚਾਹੀਦਾ ਹੈਗਾ। ਮੈਨੂੰ ਯਾਦ ਆ ਵੀ ਜਦੋਂ ਪਹਿਲੀ ਵਾਰੀ ਅਸੀਂ ਖਬਰ ਕੀਤੀ ਸੀ ਨਾ ਵੀ ਏਦਾਂ ਮਾਰਨ ਦੀ ਕੋਸ਼ਿਸ਼ ਕੀਤੀ ਆ, ਤੇ ਸਾਡੇ ਇੱਥੇ ਕਾਲਾਂ ਆਈਆਂ ਸੀ ਵੀ ਤੁਹਾਨੂੰ ਮਾਫੀ ਮੰਗਣੀ ਪੈਣੀ ਆ, ਤੁਸੀਂ ਐਵੇਂ ਬਦਨਾਮ ਕਰੀ ਜਾਂਦੇ ਇੰਡੀਆ ਨੂੰ। ਮੈਨੂੰ ਪਤਾ ਹੈ, ਸਾਡੇ ਕੋਲ ਕਾਲਸ ਰਿਕਾਰਡ ਹੋਣੀਆਂ। ਹਾਂਜੀ, ਉਹ ਵੀ ਉਹਨਾਂ ਨੂੰ ਵੀ ਮੈਂ ਚਵਲੀ ਆਖੂੰਗਾ, ਫਿਰ ਹੋਰ ਨਹੀਂ ਕੁਝ ਵੀ ਕਹਿ ਸਕਦਾ ਵੀ ਉਹ ਆ ਕੇ ਹੁਣ ਮੰਗਣਾ ਮਾਫੀ। ਆ ਸਬੂਤ ਕਰਤੇ ਸਾਹਮਣੇ ਜੀ। ਜਗਵੀਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਵੀ ਕਾਲ ਕਰ ਦਿੱਤੀ ਆ ਜੀ, ਉਹੀ ਤੁਸੀਂ ਆਪਸ਼ਨਾਂ ਦੱਸ ਹੀ ਦਿੱਤੀਆਂ ਵੀ 163 ਆਉਂਦੀ ਆ ਤੇ ਉਹ ਕਾਲ ਕਰ ਦਿੱਤੀ ਆ, ਤੇ ਦੂਸਰਾ ਈਮੇਲ ਅਸੀਂ ਪਹਿਲਾਂ ਹੀ ਕਰ ਚੁੱਕੇ ਆ ਜੀ ਉਹਨਾਂ ਨੂੰ। ਧੰਨਵਾਦ ਜਗਵੀਰ ਜੀ, ਬਹੁਤ ਸ਼ੁਕਰੀਆ ਤੁਹਾਡਾ। ਨਿਆਣਿਆਂ ਨੂੰ ਵੀ ਕਹਿ ਦਿਓ, ਬਾਕੀ ਸਾਰਿਆਂ ਨੂੰ ਵੀ ਇੱਕ ਵਾਰੀ ਫੇਰ ਸਾਰਿਆਂ ਨੂੰ ਨੰਬਰ ਦੱਸਦੇ ਜਾਈਏ, 916 445 2841 ਸਿੱਧਾ ਨੰਬਰ ਹੈ ਗਵਰਨਰ ਦੇ ਆਫਿਸ ਦਾ, 16 ਤੇ 3 ਰਾਈਟ ਜੀ। ਤੇ ਸਾਡਾ ਫੋਨ ਨੰਬਰ ਹੈਗਾ 408 272 5500। ਤੁਸੀਂ ਵੀ ਆ ਕੇ ਕਾਲ ਕਰਕੇ ਦੱਸੋ ਤਾਂ ਕਿ ਜਿਹੜੇ ਹੋਰ ਆਪਣੇ ਭੈਣ ਭਰਾ ਸੁਣ ਰਹੇ ਆ ਉਹਨਾਂ ਨੂੰ ਵੀ ਥੋੜਾ ਜਿਹਾ ਹੌਸਲਾ ਮਿਲੇ ਵੀ ਭਰਾਵਾ ਅਸੀਂ ਵੀ ਸਾਈਨ ਕਰੀਏ, ਇਹਨਾਂ ਨੇ ਵੀ ਅਸੀਂ ਵੀ ਕਾਲ ਕਰੀਏ, ਇਹਨਾਂ ਨੇ ਵੀ ਕਾਲ ਕਰਤੀ ਆ। ਬਿਲਕੁਲ ਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਇੰਦਰਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ, ਤੇ ਬਾਈ ਹੋਸਟ ਨੂੰ, ਬਾਈ ਖਾਲਸਾ ਜੀ ਨੂੰ, ਤੇ ਰਾਜ ਕਰਨਵੀਰ ਉਹਨਾਂ ਨੂੰ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਹਾਂਜੀ, ਬਹੁਤ ਵਧੀਆ ਉਪਰਾਲਾ ਕਰ ਰਹੇ ਆ ਜੀ, ਪਰ ਜਿੰਨਾ ਕੁ ਸਾਰੇ ਪਾਸਿਓਂ ਜਿੰਨੀ ਕੁ ਕਹਿ ਲਈਏ ਵੀ ਆਪਾਂ ਨੂੰ ਰਿਸਪੌਂਸ ਮਿਲਣਾ ਚਾਹੀਦਾ ਸੀਗਾ, ਉਹਨਾਂ ਰਿਸਪੌਂਸ ਹਜੇ ਨਹੀਂ ਆ ਰਿਹਾ ਹੈਗਾ। ਪਰ ਕਾਲਾਂ ਵੀ ਕਰ ਰਹੇ ਆਪਾਂ ਤੇ ਹੁਣ ਮੈਸੇਜ ਵੀ ਕਰ ਰਹੇ ਹਾਂ, ਜਿਵੇਂ ਵੀ ਓਵਰ ਦੀ ਫੋਨ ਆਪਾਂ ਜਾ ਕੇ ਕਰ ਰਹੇ ਹਾਂ। ਸਾਰਿਆਂ ਦਾ, ਤੁਹਾਡੀ ਕਮਿਊਨਿਟੀ ਦਾ ਔਰ ਰੇਡੀਓ ਦਾ ਬਹੁਤ ਵੱਡਾ ਯੋਗਦਾਨ ਹੈ, ਔਰ ਵੱਡਾ ਧੰਨਵਾਦ ਵੀ ਕਰਦਾ ਮੈਂ। ਤੇ ਜਿਵੇਂ ਮਤਲਬ ਕਹਿ ਲਈਏ ਵੀ ਜਿੰਨੇ ਫੋਨ ਅਮਰੀਕਾ ਦੇ ਵਿੱਚ, ਆਪਣੇ ਕੈਲੀਫੋਰਨੀਆ ਦੇ ਵਿੱਚ, ਉਹ ਫੋਨਾਂ ਦੇ ਵਿੱਚ ਸਾਰੀ ਇੱਕ ਈਮੇਲ ਤਾਂ ਹੁੰਦੀ ਹੈ ਡੈਫੀਨੇਟਲੀ। ਠੀਕ ਹੈ, ਕਈ ਬਜ਼ੁਰਗਾਂ ਨੂੰ ਨਹੀਂ ਪਤਾ ਹੁੰਦਾ ਉਹ ਕਿੱਥੇ ਪਈ ਆ। ਅਸੀਂ ਕੋਸ਼ਿਸ਼ ਕੀਤੀ ਆ ਪਿਛਲੇ ਸੰਡੇ, ਉੱਧਰੋਂ ਰਾਜ ਭਾਈ ਹੁਣੀ ਜਿਹੜੇ ਕਿਸਾਨ ਮੋਰਚਾ ਵਾਲੇ ਹੈਗੇ ਆ, ਉਹ ਵੀ ਬੇਕਰਫੀਲਡ ਵਾਲੇ ਵੀ ਆਏ ਸੀਗੇ, ਤੇ ਆਪਾਂ ਇਹ ਚਾਹੁੰਦੇ ਹਾਂ ਵੀ ਅਸੀਂ ਬਹੁਤ ਸਾਈਨ ਉੱਥੇ ਕਰਾਏ, ਪਰ ਜਿੰਨੇ ਕੁ ਰਿਸਪੌਂਸ ਹਜੇ ਅੱਗੇ ਜਾਣਾ ਚਾਹੀਦਾ ਹੈ ਉਹਨਾਂ ਜਾ ਨਹੀਂ ਰਿਹਾ ਗਾ, ਤੇ ਜਿਹਦੇ ਕਰਕੇ ਪਤਾ ਨਹੀਂ ਉਹ ਢਿੱਲ ਇੰਨੀ ਕਿਉਂ ਕਰ ਰਹੇ ਹੈਗੇ ਆ। ਤੇ ਅੱਜ ਤਾਈਂ ਤਾਂ ਜਿਵੇਂ ਮਗਰੋਂ ਜਿਹੜੇ ਬਿੱਲ ਆਏ ਸੀ ਉਹ ਤਾਂ ਪਹਿਲਾਂ ਸਾਈਨ ਹੋ ਗਏ, ਤੇ ਹਜੇ ਤਾਈਂ ਆਪਣੇ ਬਿੱਲ ਦੇ ਉੱਤੇ ਜਿਹੜੇ ਉਹਦੇ ਉੱਤੇ ਕੋਈ ਸਾਈਨ ਪਤਾ ਨਹੀਂ ਕਿਸੇ ਉਹਨਾਂ ਨੇ ਕਿਹੜੀ ਪ੍ਰੋਫਾਈਲ 'ਚ ਰੱਖਤਾ। ਉਹ ਆਪਾਂ ਇਹੀ ਬੇਨਤੀ ਕਰਦੇ ਹਾਂ ਤੁਹਾਡੇ ਪਲੇਟਫਾਰਮ ਤੋਂ ਵੀ, ਤੇ ਵੀ ਇਹ SB 509 ਸਿਗਨੇਚਰ ਵੀ ਛੇਤੀ ਤੋਂ ਛੇਤੀ ਹੋਵੇ, ਤੇ ਜਿਹੜੇ ਕਿ ਅਮਰੀਕਨ ਦੀ ਸੁਰੱਖਿਆ ਹੋ ਸਕੇ, ਇਹਦੇ ਲਈ ਬਸ ਇੰਨਾ ਕੁ ਕਹਿਣਾ ਚਾਹੁੰਦਾ ਸੀਗਾ। ਬਾਕੀ ਸਾਰੇ ਜਥੇਬੰਦੀਆਂ ਸਾਰਾ ਜ਼ੋਰ ਲਾ ਰਹੀਆਂ ਹੈਗੀਆਂ, ਉਹਦਾ ਬਹੁਤ ਬਹੁਤ ਧੰਨਵਾਦ ਹੈ ਜੀ। ਸ਼ੁਕਰੀਆ, ਧੰਨਵਾਦ ਜੀ, ਬਹੁਤ ਬਹੁਤ ਜੀ, ਥੈਂਕ ਯੂ। ਅਗਲੇ ਕਾਲਰ ਨੇ ਸੁਲੱਖਣ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਰਨ ਸਿੰਘ ਜੀ ਤੇ ਹਰਜੋਤ ਭਾਈ, ਸਤਿ ਸ਼੍ਰੀ ਅਕਾਲ। ਸਾਰੇ ਸਤਿ ਸ਼੍ਰੀ ਅਕਾਲ ਜੀ। ਤੇ ਬਾਕੀ ਅੱਜ ਤਾਂ ਉੱਥੇ ਕਾਫੀ ਬਿਜੀ ਆ ਰਿਹਾ, ਮੇਰੇ ਖਿਆਲ ਕਈ ਦਿਨਾਂ ਦਾ ਵੀ ਜੇ ਮਾਰਨਿੰਗ ਟਾਈਮ ਤੇ ਕਾਲਾਂ ਕਰਨਾ ਸਾਰਾ ਬਿਜੀ ਆਉਂਦਾ ਹੁੰਦਾ ਜੀ। ਉਹ ਨਹੀਂ, ਜਿੰਨੀਆਂ ਕਿ ਅੱਜ ਕਾਲਾਂ ਕੀਤੀਆਂ ਸਾਰਿਆਂ ਦੀ ਥਰੂ ਹੋ ਗਈ ਆ ਵੈਸੇ,
ਹਾਂਜੀ ਹਾਂਜੀ, ਉਹ ਤਾਂ ਮੈਸੇਜ ਦੇ ਉੱਪਰ ਛੱਡਿਆ ਜਾ ਸਕਦਾ ਜੀ, ਉਹ 'ਚ ਕੋਈ ਦਿੱਕਤ ਨਹੀਂ ਗੀ। ਤੇ ਕਿਉਂਕਿ ਉਹਦੇ ਤੇ 1 6 ਤੇ 3 ਨੰਬਰ ਹੀ ਦੱਬਣੇ, ਵੱਧ ਤੋਂ ਵੱਧ 1 ਮਿੰਟ ਵੀ ਨਹੀਂ ਲੱਗਦਾ ਉਹ ਸਭ ਘੱਟ, ਕਿਉਂਕਿ ਇਸ ਤਾਂ ਜੀ ਕਾਫੀ ਟਾਈਮ ਪਹਿਲਾਂ ਕਰ ਚੁੱਕੇ ਹਾਂ। ਬਾਕੀ ਜੋ ਰਹਿੰਦੇ ਨੇ ਹੁਣ ਕਰ ਲੈਣ। ਤੇ ਬਾਕੀ ਵੱਡੀ ਚੀਜ਼ ਇਹ ਆ ਵੀ ਸਾਰੇ ਪ੍ਰੋਗਰਾਮਾਂ ਦੇ ਵਿੱਚ ਹੀ ਅੱਜ ਅਨਾਉਂਸਮੈਂਟ ਕਰਦੇ ਰਹੋ ਜੀ ਇਹ ਚੀਜ਼। ਜੀ ਕਈ ਬਿਲਕੁਲ ਵਾਰੀ ਕਈ ਵਾਰੀ ਕਿਸੇ ਨੂੰ ਕੋਈ ਨਹੀਂ ਪਤਾ ਲੱਗਦਾ ਤੇ ਬੰਦਾ ਫਿਰ ਲੇਟ ਉਹ ਚੀਜ਼ ਥੋੜ੍ਹਾ ਜਿਹਾ ਅੰਡਰਸਟੈਂਡ ਕਰ ਲੈਂਦਾ। ਤੇ ਬਾਕੀ ਵੱਡੀ ਚੀਜ਼ ਇਹ ਹੈ ਵੀ ਜਦੋਂ ਸ਼ਾਮੀ ਉੱਥੇ ਜਾਣਾ ਹੈਗਾ ਰੈਲੀ ਦੇ ਉੱਪਰ, ਤੇ ਉੱਥੇ ਵੱਡੀ ਚੀਜ਼ ਇਹ ਹੈ ਵੀ ਦੱਸਦੇ ਰਹੋ, ਕੋਈ ਨਾਅਰੇਬਾਜ਼ੀ ਨਹੀਂ ਕਰਨੀ, ਇਕੱਲੇ ਸਾਈਨ ਬਣਾ ਕੇ ਲੈ ਕੇ ਜਾਓ। ਨਹੀਂ ਉਹ ਤਾਂ ਚਲੋ ਆਪਣੀ ਆ ਸਾਰੇ, ਕੋਈ ਏਦਾਂ ਦੀ ਨਹੀਂ ਹੈ, ਉਹ ਤਾਂ ਸਿਰਫ 2-4 ਬੋਲਣ ਵਾਲੇ ਹੋਊਗੇ ਤੇ ਸਾਈਨ ਫੜੇ ਹੋਣੇ, ਦੈਟਸ ਇਟ। ਹਾਂਜੀ ਹਾਂਜੀ, ਬਾਕੀ ਵੱਡੀ ਚੀਜ਼ ਇਹ ਹੈ ਵੀ ਸਾਈਨ ਹਰੇਕ ਦੇ ਹੱਥ 'ਚ ਹੋਵੇ ਇਸ ਬਿੱਲ ਦੇ ਨਾਂ ਦਾ ਨਾ। ਹਾਂ, ਘਰੇ ਪੇਪਰ ਤੇ ਕਰੋ, ਜਾਂਦੇ ਡਾਲਰ ਟਰੀ ਤੋਂ ਚੱਕੋ, ਚਾਰਟ ਜਿਹਾ ਹੁੰਦਾ ਹੈ ਉੱਤੇ ਲਿਖੋ ਪੈਨ ਦੇ ਨਾਲ ਤੇ ਪਹੁੰਚ ਜਾਓ ਉੱਥੇ, ਬਸ ਬਿਲਕੁਲ ਹਾਂ ਪਹੁੰਚ ਜਾਓ ਉੱਥੇ। ਹਾਂਜੀ, ਕੋਈ ਬੜੀ ਵੱਡੀ ਗੱਲ ਹੈ ਬੜੀ ਜੀ। ਵੱਡੀ ਗੱਲ ਨਹੀਂ। ਤੇ ਬਾਕੀ ਤੁਹਾਡਾ ਸਾਰੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ, ਹਰੇਕ ਵਿਸ਼ੇ ਤੇ ਜਿਹੜਾ ਆਪਣੇ ਫਾਇਦੇ ਲਈ ਹੈ, ਸਭ ਦੇ ਲਈ ਤੁਸੀਂ ਅਗਾਹ ਕਰਦੇ ਹੋ। ਧੰਨਵਾਦ ਜੀ ਤੁਹਾਡਾ ਸਾਰਾ। ਧੰਨਵਾਦ, ਸਤਿ ਸ਼੍ਰੀ ਅਕਾਲ। ਸੋ ਸੈਕਰਾਮੈਂਟੋ ਏਰੀਆ ਦੇ ਜਿਹੜੇ ਹੈਗੇ ਆ, ਸਟਾਕਟਨ, ਲੋਡ ਆਈ, ਜੁੱਬਾ ਸਿਟੀ, ਫਾਲਸਮ, ਕਿਉਂਕਿ ਨਿਆਣਿਆਂ ਨੂੰ ਛੁੱਟੀ ਹੋ ਜਾਂਦੀ ਹੈ 3 ਵਜੇ, ਤੇ ਤੁਸੀਂ ਬੱਚਿਆਂ ਨੂੰ ਵੀ ਸ਼ਾਮ ਨੂੰ ਜਿਹੜੇ ਨਾਲ ਉੱਥੇ ਲਿਜਾ ਸਕਦੇ ਆ, ਤਾਂ ਕਿ ਵੱਧ ਤੋਂ ਵੱਧ ਜਿਹੜੀ ਸੰਗਤ ਉੱਥੇ ਪਹੁੰਚੇ। ਇਹ ਜ਼ਰੂਰੀ ਨਹੀਂ ਵੀ ਸਿਟੀਜ਼ਨ ਨਹੀਂ ਕਾਲ ਕਰਨੀ ਹੈ, ਕੋਈ ਵੀ ਜਣਾ ਜਿਹੜਾ ਕੈਲੀਫੋਰਨੀਆ 'ਚ ਰਹਿੰਦਾ, ਕਿਉਂਕਿ ਰਾਈਟ ਸਭ ਦੇ ਸਾਂਝੇ ਆ, ਬੋਲਣ ਦਾ ਹੱਕ ਸਭ ਦਾ ਜਿਹੜਾ ਉਹ ਸਾਂਝਾ ਆ। ਹੁਣੇ ਰੀਸੈਂਟਲੀ ਇੱਕ ਅਦਾਲਤ ਨੇ ਫੈਸਲਾ ਸੁਣਾਇਆ ਸੀਗਾ, ਜਿਹੜੇ ਨਿਆਣੇ ਚੱਕੀ ਜਾਂਦੇ ਸੀਗੇ ਨਾ, ਵੀ ਉਹ ਕਹਿੰਦੇ ਵੀ ਨਹੀਂ, ਇਹ ਵੀ ਰੌਲਾ ਪੈਂਦਾ ਰਹਿੰਦਾ ਵੀ ਸਪੀਚ ਕਿੱਦਾਂ, ਕਿਹੜੀ, ਕਿਵੇਂ ਆ। ਸੋ ਜੱਜ ਨੇ ਕਿਹਾ ਸੀਗਾ ਵੀ ਡਜ਼ ਨਾਟ ਮੈਟਰ ਕੋਈ ਸਿਟੀਜ਼ਨ ਆ ਕਿ ਨਹੀਂ, ਜਿਹੜਾ ਅਮਰੀਕਾ ਦੇ ਧਰਤੀ ਦੇ ਉੱਤੇ ਆ, ਉਹਦੇ ਕੋਲ ਬੋਲਣ ਦੇ ਬਰਾਬਰ ਦੇ ਜਿਹੜੇ ਸਾਰਿਆਂ ਦੇ ਜਿਹੜੇ ਉਹ ਹੱਕ ਆ। ਸੋ ਤੁਹਾਡੇ ਸਾਰਿਆਂ ਦੇ ਹੱਕਾਂ ਨੂੰ ਇਹ ਬਰਕਰਾਰ ਰੱਖਦਾ, ਤੁਹਾਡੇ ਉਲਟ ਕਾਰਵਾਈ ਨਾ ਹੋਵੇ ਤੁਹਾਡੇ ਬੋਲਣ ਦੇ ਕਰਕੇ, ਉਹਦੇ ਲਈ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਉਹ ਬਿੱਲ ਆ। ਚੋਰ ਦੀ ਦਾੜੀ 'ਚ ਤਿਣਕਾ, HAF ਕੋਨਾ ਵਰਗਿਆਂ ਨੂੰ ਤਾਂ ਹੀ ਡਰ ਜਿਹੜਾ ਉਹ ਲੱਗਦਾ ਆ ਵੀ ਕਿਉਂਕਿ ਉਹ ਪ੍ਰੋਪੇਗੈਂਡਾ ਕਰਦੀਆਂ ਆ, ਉਹ ਉਲਟ ਬੋਲਦੀਆਂ ਆ, ਉਹ ਭਾਰਤ ਸਰਕਾਰ ਦੇ ਜਿਹੜੇ ਪਿੱਠੂ ਬਣ ਕੇ ਚੱਲਦੇ ਨੇ। ਇਹਦੇ ਕਰਕੇ ਹੀ ਉਹ ਇਸ ਬਿੱਲ ਨੂੰ ਅਪੋਜ਼ ਲਗਾਤਾਰ ਜਿਹੜੀ ਉਹ ਕਰ ਰਹੀ ਆ। ਹੁਣ ਨਿਖਿਲ ਗੁਪਤੇ ਦੇ ਮਾਮਲੇ ਦੇ ਵਿੱਚ ਬਿਲਕੁਲ ਪਰਦਾਫਾਸ਼ ਭਾਰਤ ਦੀ ਸਰਕਾਰ ਦਾ ਹੋ ਚੁੱਕਾ ਆ। ਉਹ ਅਜੇ ਵੀ ਜ਼ੋਰ ਲਾ ਰਹੀਆਂ ਆ, ਇੰਨਾ ਸਬੂਤ ਹੋਣ ਦੇ ਬਾਵਜੂਦ ਵੀ ਜ਼ੋਰ ਲਾ ਰਹੀਆਂ ਆ ਵੀ ਇੱਥੋਂ ਦੇ ਲੋਕ, ਇੱਥੋਂ ਦੇ ਨਾਗਰਿਕ ਜਿਹੜੇ ਉਹ ਸੇਫ ਨਾ ਰਹਿਣ, ਉਹਨਾਂ ਦੀ ਸੇਫਟੀ ਜਿਹੜੀ ਆ ਉਹ ਛਿੱਕੇ ਟੰਗੀ ਜਾਵੇ। ਬਸ ਇਹ ਬਿੱਲ ਜਿਹੜਾ ਉਹ ਵੀਟੋ ਕਰ ਦੇਵੇ ਗਵਰਨਰ। ਸੋ ਇਹ ਜਿਹੜਾ ਉਹਨਾਂ ਦਾ ਜ਼ੋਰ ਲੱਗਾ, ਤੇ ਤੁਹਾਡਾ ਜ਼ੋਰ ਲੱਗਣਾ ਚਾਹੀਦਾ ਸਾਈਨ ਕਰਾਉਣ ਦੇ ਲਈ, ਇਹ ਵੀਟੋ ਜਿਹੜਾ ਉਹ ਨਾ ਹੋਵੇ। ਅਗਲੇ ਕਾਲਰ ਨੇ ਜਤਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ, ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ। ਹਾਂਜੀ, ਖਾਲਸਾ ਜੀ ਰਾਜ ਕਰਨਵੀਰ। ਅਸੀਂ 3 ਵੀਕ ਪਹਿਲਾਂ ਨਾ ਬੱਚਿਆਂ ਨੂੰ ਸਮਝਾਇਆ, ਤੇ ਬੱਚਿਆਂ ਨੇ ਸਾਰੇ ਪਰਿਵਾਰ ਨੂੰ ਬਿਠਾ ਕੇ ਸਾਰਿਆਂ ਦੇ ਅਲੱਗ-ਅਲੱਗ ਫੋਨਾਂ ਦੇ ਉੱਤੇ ਉਹਨਾਂ ਨੂੰ ਈਮੇਲ ਭੇਜੀ ਆ, ਨਾਲ ਹੀ ਉਹਨਾਂ ਦੀ ਬੈਕ ਕਾਲ ਆ ਗਈ ਆ। ਸਾਨੂੰ ਬਹੁਤ ਸੌਖਾ ਕੰਮ ਸੀਗਾ। ਠੀਕ ਹੈ ਜੀ। ਬੈਕ ਕਾਲ ਆ ਗਈ, ਹਾਂਜੀ, ਜਿਹੜਾ ਵੀ ਸਾਨੂੰ ਦੱਸਿਆ ਤੇ ਅਸੀਂ ਉਹ ਬੋਲਿਆ। ਪਰ ਮੈਨੂੰ ਇਹ ਕਹਿਣਾ ਵੀ ਜਿੰਨਾ ਤੁਸੀਂ ਅੱਜ ਤੱਕ ਰੌਲਾ ਪਾਇਆ ਤਾਂ ਨਹੀਂ ਕਹੂੰ, ਜਿੰਨੀ ਬੇਨਤੀ ਕਰੀ ਆ, ਪਰ ਸ਼ਰਮ ਆਉਣੀ ਚਾਹੀਦੀ ਆ ਉਹਨਾਂ ਲੋਕਾਂ ਨੂੰ ਜਿਹੜੇ 9 ਮਾਸ ਦਾ ਰਿਸ਼ਤਾ ਵੀ ਕਰਦੇ ਕਹਿੰਦੇ ਆ। ਕਾਰਨ ਕੀ ਆ ਵੀ ਇਹਦਾ ਮਤਲਬ ਅਸੀਂ ਜਿਹੜੇ ਮਤਲਬ ਇਸ ਨੂੰ ਵੀਟੋ ਕਰਾਉਣਾ ਚਾਹੁੰਦੇ, ਅਸੀਂ ਉਹਨਾਂ ਦੀ ਮਦਦ ਕਰ ਰਹੇ ਹਾਂ ਜੇ ਅਸੀਂ ਸਾਈਨ ਨਹੀਂ ਕਰ ਰਹੇ ਜਾਂ ਅਸੀਂ ਕਾਲ ਨਹੀਂ ਕਰ ਰਹੇ। ਤੁਸੀਂ ਦੇਖ ਲਓ ਕਿ ਸਵੇਰ ਦੇ ਆਪਾਂ ਲੱਗੇ ਹੋ ਆ, ਕਿਸੇ ਵੀ ਗੁਰੂ ਘਰ ਦੀ ਕਮੇਟੀ ਦੇ ਮੈਂਬਰ ਦਾ ਫੋਨ ਨਹੀਂ ਆਇਆ। ਤੁਸੀਂ ਸਵੇਰ ਦੇ ਲੱਗੇ ਹੋ, ਤੁਸੀਂ ਹਿਸਾਬ ਨਾਲੇ ਚ ਸਿੱਖਾਂ ਵਾਲੀ ਦਾ ਕੋਈ ਗੱਲ ਨਹੀਂ ਜੀ, ਇਹ ਤਾਂ ਅਮਰੀਕਨ ਸਿਟੀਜ਼ਨ ਦੀ ਗੱਲ ਆ, ਬਿਲਕੁਲ ਸਾਰਿਆਂ ਦੀ ਗੱਲ ਹੈ। ਮੂਹਰੇ ਲੱਗ ਗਿਆ ਹਮੇਸ਼ਾ। ਵੈਸੇ ਤਾਂ ਜਿੱਥੇ ਵੀ ਕਿਤੇ ਔਖਾ ਵੇਲਾ ਆਉਂਦਾ, ਸਿੱਖੀ ਮੂਹਰੇ, ਪੰਜਾਬੀ ਮੂਹਰੇ ਹੁੰਦੇ ਆ, ਸਿੱਖ ਵੀ ਲਾਓ, ਪੰਜਾਬੀ ਮੂਹਰੇ ਹੁੰਦੇ ਆ, ਚਾਹੇ ਕੋਈ ਆਫਤ ਆਵੇ। ਪਰ ਗੱਲ ਇਹ ਆ ਵੀ ਜਿਹੜੇ ਸਾਡੀ ਲੋਕ ਮਦਦ ਨਹੀਂ ਕਰਦੇ, ਉੱਦਾਂ ਸਾਡੇ ਨਾਲ ਵਿਆਹਾਂ ਸ਼ਾਦੀਆਂ 'ਚ ਇਕੱਠੇ ਫਿਰਦੇ ਆ, ਗੁਰੂ ਘਰਾਂ ਦੀਆਂ ਲੰਗਰਾਂ ਦੀਆਂ ਲਾਈਨਾਂ 'ਚ ਵੀ ਲੱਗਿਆ ਆ। ਸਾਡੇ ਬੰਦੇ ਗੁਰੂ ਘਰ ਦੇ ਲੰਗਰਾਂ 'ਚ ਤਾਂ ਨਗੋਜ ਕੱਢੀ ਜਾਂਦੇ, ਜਿਹੜਾ ਕੰਮ ਕਰਨ ਵਾਲਾ ਉਹ ਕਰਦੇ ਨਹੀਂ। ਤੁਹਾਨੂੰ ਕਿੰਨਾ ਰੌਲਾ ਪਾਉਣਾ ਪਿਆ। ਮੇਰੇ ਕਿਹਾ 50 ਬੰਦਿਆਂ ਨੂੰ ਕਿਹਾ, ਜਿਹਦੇ ਵਿੱਚੋਂ ਸਾਰੇ ਜ਼ਿਆਦਾ ਇੰਟੈਲੀਜੈਂਟ ਬੰਦੇ ਨੇ, ਜਿਨ੍ਹਾਂ ਨੂੰ ਇਹਦੇ ਬਾਰੇ ਨੌਲੇਜ ਨਹੀਂ। ਬਾਈ ਤੂੰ ਕਰਾ ਦੇ, ਸਾਡਾ ਦੱਸੋ। ਮੈਂ ਕਿਹਾ ਆਜੋ, ਅਸੀਂ ਕਰਾਣੇ, ਲਿਆ ਫੋਨ ਲਿਆਓ ਤੂੰ, ਮੈਂ ਕਰਾਣਾ। ਹੁਣ ਤਾਂ ਤੁਸੀਂ ਤਾਂ ਇੰਨਾ ਟਾਈਮ ਤਾਂ ਕੋਈ ਜੇ ਕੋਈ ਪੇਡ ਕਰੇ ਤਾਂ ਵੀ ਪ੍ਰੋਗਰਾਮ ਨਹੀਂ ਦਿੰਦੇ ਰੇਡੀਓ ਟੀਵੀ ਵਾਲੇ, ਰਾਈਟ। ਇੰਨਾ ਟਾਈਮ ਤਾਂ ਜਿੰਨਾ ਤੁਸੀਂ ਲਾਇਆ ਆਪਣੀ ਕਮਿਊਨਿਟੀ ਲਈ, ਸਾਰਿਆਂ ਲਈ, ਮਤਲਬ ਕਮਿਊਨਿਟੀ ਦਾ ਕੰਮ ਹੀ ਨਹੀਂ, ਇਹ ਸਾਰਿਆਂ ਦਾ ਕੰਮ ਹੈ। ਤਾਂ ਜਿੰਨੇ ਵੀ ਲੋਕ ਆਜ਼ਾਦੀ ਨਾਲ ਰਹਿਣਾ ਚਾਹੁੰਦੇ ਆ। ਓਕੇ ਜੀ, ਧੰਨਵਾਦ। ਰਾਜਕਵੀਰ ਸਿੰਘ ਜੀ, ਇਹ ਭਾਈ ਸਾਹਿਬ ਕਹਿ ਕੇ ਗਏ ਵੀ ਕਈ ਕਹਿੰਦੇ ਵੀ ਸਿੱਖ ਕਾਹਦੇ ਮੋਹਰੇ ਲੱਗੇ ਹੋ, ਹਨਾ। ਤੁਸੀਂ ਹੁਣ ਦੇਖੋ ਵੀ ਜਿੰਨੇ ਆਪਾਂ ਅਮਰੀਕਾ 'ਚ ਸਿਟੀਜ਼ਨ ਬਣੇ ਆ, ਚਾਹੇ ਉਹ ਚੀਨਾ ਸੀ, ਚਾਹੇ ਕੋਈ ਰਸ਼ੀਅਨ ਸੀ, ਚਾਹੇ ਕੋਈ ਇਰਾਨੀਅਨ ਸੀ, ਇੱਕ ਬੰਦੇ ਦੀ ਵਜ੍ਹਾ ਕਰਕੇ ਬਣੇ ਆ, ਭਗਤ ਸਿੰਘ ਥਿੰਦ ਦੀ ਵਜ੍ਹਾ ਤੇ। ਉਹ ਸਿੱਖ ਜਿਸ ਨੇ ਕੇਸ ਸਿਟੀਜ਼ਨਸ਼ਿਪ ਦਾ ਫਾਈਟ ਕੀਤਾ ਸੀ ਅਮਰੀਕਾ ਦੇ ਵਿੱਚ, ਵੀ ਜਿਹੜੇ ਬਾਹਰੋਂ ਆਏ ਆ ਉਹ ਸਿਟੀਜ਼ਨ ਬਣਨੇ ਚਾਹੀਦੇ ਹੈਗੇ ਆ। ਉਹਨ ਮਿਲਟਰੀ 'ਚ ਵੀ ਸਰਵ ਕੀਤਾ, ਡਾਕਟਰ ਭਗਤ ਸਿੰਘ ਥਿੰਦ, ਗੂਗਲ ਤੇ ਸਰਚ ਕਰ ਲਿਓ।
ਸੋ ਸਿੱਖਾਂ ਨੇ ਉਹ 'ਚ ਲੀਡ ਰਹੀ ਆ। ਸਾਰੇ ਜਿੰਨੇ ਇਮੀਗ੍ਰੈਂਟ ਸਿਟੀਜ਼ਨ ਬਣੇ ਆ ਉਹਦੀ ਵਜ੍ਹਾ ਕਰਕੇ ਬਣੇ ਹੈਗੇ ਆ। ਸੋ ਇਹ ਬਿੱਲ ਵੀ ਚਾਹੇ ਚੀਨੀਆਂ ਨੂੰ ਇੱਥੇ ਤਾਂ ਆਪਾਂ ਦੇਖਿਆ ਵੀ ਚੀਨੀਆਂ ਦੇ ਪੁਲਿਸ ਸਟੇਸ਼ਨ ਲੱਭੇ ਗਏ, ਚੀਨੀਆਂ ਨੂੰ ਮਾਰਿਆ ਜਾ ਰਿਹਾ, ਧਮਕਾਇਆ ਜਾ ਰਿਹਾ, ਰਸ਼ੀਅਨ ਮੂਲ ਦੇ ਲੋਕਾਂ ਨੂੰ ਟਰਕੀ ਵਾਲੇ ਕਰਦੇ ਹੈਗੇ ਆ। ਸੋ ਹੁਣ ਸ਼ਰੇਆਮ ਇੰਡੀਆ ਵਾਲੇ ਵੀ ਸਾਹਮਣੇ ਆਏ ਆ। ਸਿੱਖਾਂ ਨੇ ਲੀਡ ਲਈ ਆ, ਸੋ ਵਧੀਆ ਕੰਮ ਹੈਗਾ। ਹਰ ਇੱਕ ਬੰਦੇ ਨੂੰ, ਹਰ ਇੱਕ ਜਿੰਨੇ ਵੀ ਸੁਣ ਰਹੇ ਹੈਗੇ ਆ, ਅੱਜ ਘਰ ਦਾ ਤੁਹਾਡਾ ਕੋਈ ਵੀ ਮੈਂਬਰ ਨਾ ਰਹੇ ਜਿਹੜਾ ਅੱਜ ਗਵਰਨਰ ਦੇ ਆਫਿਸ ਕਾਲ ਨਾ ਕਰੇ। ਨੰਬਰ ਫੇਰ ਇੱਕ ਵਾਰੀ ਦੱਸ ਦਈਏ, 916 ਜੀ ਰਾਜਕਨਵੀਰ ਸਿੰਘ ਜੀ। 916 445 2841 9164452841 ਜਿਹੜਾ ਇਸ ਦੇ ਉੱਤੇ ਪਟੀਸ਼ਨ ਦਾ ਲਿੰਕ ਵੀ ਆਪਾਂ ਪਾਤਾ ਆ। ਜੇ ਕਿਸੇ ਨੇ ਪਟੀਸ਼ਨ ਤੇ ਵੀ ਸਾਈਨ ਕਰਨੇ, ਉਹ ਪਟੀਸ਼ਨ ਤੇ ਵੀ ਸਾਈਨ ਜਿਹੜਾ ਉਹ ਨਾਲ ਦੇ ਨਾਲ ਕਰ ਸਕਦੇ। ਸੁਖਵਿੰਦਰ ਸਿੰਘ ਗਰੇਵਾਲ, ਢਾਡੀ ਸਿੰਘ ਸਾਰੇ ਜਾਣਦੇ ਆ। ਉਹਨਾਂ ਨੇ ਕਿਹਾ, ਕਹਿੰਦੇ ਵੀ ਅਸੀਂ ਆਪਣੀ ਕੰਪਨੀ ਦੇ ਨਾਲ ਜਿਹੜੇ 60 ਦੇ ਕਰੀਬ ਡਰਾਈਵਰ ਕੰਮ ਕਰਦੇ, ਸਾਰਿਆਂ ਨੇ ਮੇਲ ਕਰਾਈ ਆ ਤੇ ਅੱਜ ਸਾਰੇ ਹੀ ਕਾਲਾਂ ਕਰਨ ਲੱਗੇ ਆ। ਬਹੁਤ ਬਹੁਤ ਤੁਹਾਡਾ ਧੰਨਵਾਦ ਸੁਖਵਿੰਦਰ ਗਰੇਵਾਲ ਭਾਜੀ। ਥੈਂਕ ਯੂ ਜੀ। ਤੇ ਅਗਲੇ ਕਾਲਰ ਨੇ ਪਰਮਜੀਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ। ਵਾਸ਼ਿੰਗਟਨ ਤੋਂ ਬੋਲਦਾ ਤੇ ਮੈਂ ਵੀ ਕਾਲ ਕੀਤੀ ਆ। ਕੋਈ ਟਾਈਮ ਨਹੀਂ ਲੱਗਦਾ, ਡਾਇਰੈਕਟ ਕਾਲ ਜਾਂਦੀ ਆ। ਜੇ ਕਿਸੇ ਬੰਦੇ ਨੂੰ ਨਹੀਂ ਸੁਣਨਾ ਨਾ, ਕੁਝ ਜਦੋਂ ਬੋਲਣ ਲੱਗੇ 1 ਨੱਪ ਦਿਓ ਮਸ਼ੀਨ, ਜਦੋਂ ਦੂਜੀ ਵਾਰੀ ਬੋਲਣ ਲੱਗੇ 6 ਨੱਪ ਦਿਓ, ਜਦੋਂ ਤੀਜੀ ਵਾਰੀ ਬੋਲਣ ਲੱਗੇ 3 ਨੱਪ ਦਿਓ ਤੇ ਦੁਬਾਰਾ ਆਪਣਾ ਮੈਸੇਜ ਰਿਕਾਰਡ ਕਰਾ ਦਿਓ। ਬਹੁਤ ਈਜ਼ੀ ਆ ਜੀ। ਥੈਂਕ ਯੂ ਜੀ। ਸੁਣਨ ਦੀ ਲੋੜ ਨਹੀਂ ਤੁਹਾਨੂੰ ਉਹਨਾਂ ਦੀ ਪੂਰੀ ਗੱਲ। ਸੁਣਾਓ ਅੱਜ ਕੇ ਵੱਲ ਕੇ ਉਹਨਾਂ ਨੂੰ ਜੀ। ਉਹ ਦੇਖੋ ਸਨੀ ਗਰੇਵਾਲ ਨੂੰ ਨਹੀਂ ਕਹਿੰਦੇ ਵੀ ਦੇਖੋ ਜਦੋਂ ਤਾਂ ਟਰੱਕ ਡਰਾਈਵਰ ਦੇ ਲਈ ਸਾਈਨ ਕਰਨੇ ਸੀ 3 ਮਿਲੀਅਨ ਲੋਕਾਂ ਨੇ ਸਾਈਨ ਕਰਤੇ ਹਨਾ। ਹੁਣ ਤੁਸੀਂ ਦੇਖੋ ਵੀ ਆਪਣੇ ਲਈ, ਆਪਣੇ ਸਿਟੀਜ਼ਨ, ਆਪਣੇ ਆਉਣ ਵਾਲੀ ਜਨਰੇਸ਼ਨ ਦੇ ਲਈ ਜੇ ਆਪਾਂ ਕੁਝ ਨਹੀਂ ਕਰਦੇ ਤਾਂ ਬਹੁਤ ਸ਼ਰਮ ਵਾਲੀ ਗੱਲ ਹੈਗੀ ਆ। ਕੋਈ ਵੀ ਅੱਜ ਭੈਣ ਭਾਈ ਰਹਿਣਾ ਨਹੀਂ ਚਾਹੀਦਾ ਜਿਹੜਾ ਗਵਰਨਰ ਦੇ ਆਫਿਸ ਕਾਲ ਨਾ ਕਰੇ। ਤੇ ਅਗਲੇ ਕਾਲਰ ਨੇ ਕਹਿੰਦੇ ਆ ਵੀ ਇਹ ਨੰਬਰ ਸਾਈਨ ਜਿਹੜਾ ਸਕਰੀਨ ਦੇ ਉੱਤੇ ਸ਼ੋ ਕਰ ਦਿਓ। ਤੁਸੀਂ ਦੇਖਿਓ ਜੇ ਰਾਜਕਨਵੀਰ ਸਿੰਘ ਜੀ ਸਕਰੀਨ ਦੇ ਉੱਤੇ ਸ਼ੋ ਕਰ ਸਕਦੇ ਹੋ ਜ਼ਰੂਰ ਜੀ। ਸੋ ਬਿਲਕੁਲ, ਚਾਹੇ ਸਿਟੀਜ਼ਨ ਹੋ ਚਾਹੇ ਨਹੀਂ ਹੋ, ਸਾਈਨ ਸਾਰੇ ਕਰ ਸਕਦੇ ਆ। ਸਾਰਿਆਂ ਦੀ ਸੁਰੱਖਿਆ ਦੀ ਇਸ ਦੇ ਵਿੱਚ ਜਿਹੜੀ ਉਹ ਗੱਲ ਆ, ਜੇ ਕਿਸੇ ਦੇ ਨਾਲ ਵੀ ਧੱਕਾ ਹੋ ਰਿਹਾ ਤਾਂ ਉਹਨਾਂ ਸਾਰਿਆਂ ਨੂੰ ਜਿਹੜਾ ਉਸ ਦੇ ਉਲਟ ਜੇ ਕਿਸੇ ਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ ਤਾਂ ਉਹਦੇ ਲਈ ਜਿਹੜਾ ਇਹ ਜ਼ਰੂਰੀ ਆ ਵੀ ਇਹ ਬਿੱਲ ਬਿਲਕੁਲ। ਸੋ ਜਦੋਂ ਤੁਸੀਂ ਕਾਲ ਕਰਦੇ ਹੋ ਕੋਈ ਨਹੀਂ ਤੁਹਾਨੂੰ ਪੁੱਛਦੇ ਵੀ ਤੁਹਾਡਾ ਕੀ ਐਡਰੈਸ ਆ, ਕੀ ਤੁਹਾਡਾ ਤੁਸੀਂ ਦੱਸੋ ਵੀ ਹਾਂਜੀ ਅਸੀਂ ਇੱਥੋਂ ਦੇ ਆ ਤੇ ਅਸੀਂ ਚਾਹੁੰਦੇ ਆ ਵੀ ਜਿਹੜਾ ਤੁਸੀਂ ਜਿਹੜਾ ਸਾਈਨ ਕਰੋ। ਗੁਰਵਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਦੱਸਣਾ ਚਾਹੁੰਦਾ ਮੈਂ ਹੁਣੀ 3 ਕਾਲਾਂ ਕੀਤੀਆਂ ਨੇ। ਠੀਕ ਹੈ ਜੀ। ਇਕੱਲੇ ਨਹੀਂ, ਠੀਕ ਹੈ ਜੀ। ਡਿਫਰੈਂਟ ਨੰਬਰ ਤੋਂ। ਵੈਰੀ ਗੁੱਡ। ਤੇ ਮੈਂ ਮੇਰੇ ਖਿਆਲ ਨਾਲ 2 ਮਿੰਟ ਤੋਂ ਘੱਟ ਦਾ ਟਾਈਮ ਲੱਗਦਾ ਵਾ। ਪੂਰੇ 3 ਕਾਲਾਂ ਨੂੰ 2 ਮਿੰਟ ਤੋਂ ਵੀ ਘੱਟ ਲੱਗੇ। ਹਾਂ, ਤੇ ਨਾਲੇ ਈਮੇਲਾਂ ਵੀ ਕਰਤੀਆਂ ਆਪਣੀਆਂ ਡਿਫਰੈਂਟ 4-5 ਆਈਡੀਆਂ ਤੋਂ ਗਵਰਨਰ ਨੂੰ। ਵੈਰੀ ਗੁੱਡ ਜੀ। ਤੇ ਬਾਕੀ ਕੀ ਕਹਿੰਦੇ ਨੇ, ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੰਦੇ ਭਾਜੀ ਲੋਕਾਂ ਨੂੰ। ਜਿਵੇਂ ਤੁਸੀਂ ਜੇ ਤਰਕਾਣਾ ਭਾਜੀ ਆਉਂਦੇ ਨੇ, ਤੁਸੀਂ ਕਰਦੇ ਹੋ ਤੇ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਭਾਜੀ। ਥੈਂਕ ਯੂ ਜੀ। ਥੈਂਕ ਯੂ, ਮਿਹਰਬਾਨੀ ਗੁਰਵਿੰਦਰ ਜੀ, ਸ਼ੁਕਰੀਆ। ਹੁਣ ਤੁਸੀਂ ਦੇਖੋ ਵੀ ਯੂਨਾਈਟਿਡ ਨੇਸ਼ਨ ਨੇ ਅੱਜ ਸਟੇਟਮੈਂਟ ਜਾਰੀ ਕਰਤੀ ਆ ਵੀ ਇੰਡੀਆ ਦੇ ਵਿੱਚ UN bodies caution India on treatment of minorities and dissidents। ਸੋ ਵੀ ਇੰਡੀਆ ਦੇ ਵਿੱਚ ਜਿਹੜੇ ਮਿਨੋਰਟੀਜ਼ ਨੂੰ ਖਤਰਾ ਆ, ਇਹਦਾ ਅਮਰੀਕਾ ਦੇ ਵਿੱਚ ਹੀ ਖਤਰਾ ਆ। ਤੁਸੀਂ ਦੇਖੋ ਵੀ ਅਮਰੀਕਾ ਦੇ ਸਿਟੀਜ਼ਨਾਂ ਨੂੰ ਮਾਰਨ ਦੀ ਕੋਸ਼ਿਸ਼ ਹੋ ਰਹੀ ਆ, ਕਿੱਦਾਂ ਹਥਿਆਰਾਂ ਦੀ ਗੱਲਬਾਤ ਹੋ ਰਹੀ ਆ, ਕਿੱਦਾਂ ਸ਼ਰੇਆਮ ਪੈਸੇ ਨਾਰਕੋਟਿਕਸ। ਤੁਸੀਂ ਨਸ਼ਾ ਦਿਓ ਸਾਨੂੰ, ਨਸ਼ੀਲੇ ਡਰੱਗ ਫੜਾਓ ਤੇ ਅਸੀਂ ਤੁਹਾਨੂੰ ਹਥਿਆਰ ਦਿੰਦੇ ਆ। ਤੇ ਹਥਿਆਰ ਕਿੱਥੋਂ ਜਾਣੇ ਆ? ਭਾਰਤ ਦੀ ਸਰਕਾਰ ਨਹੀਂ ਦੇਣੇ ਆ। ਹਾਂਜੀ ਰਾਜਪਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਏਡਾ ਵੱਡਾ ਮੋਰਚਾ ਲਾਇਆ ਹੋਇਆ। ਪ੍ਰਮਾਤਮਾ ਰੱਖੇ ਸੁੱਖਾ ਪਾਏ, ਮੋਰਚਾ ਜਿੱਤ ਗਏ ਜੀ। ਤੇ ਦੂਜੇ ਨੰਬਰ ਤੇ ਸੰਗਤਾਂ ਨੂੰ ਬੇਨਤੀ ਕਰਦੇ ਭਾਈ ਵੱਧ ਤੋਂ ਵੱਧ, ਜਿਵੇਂ ਤੁਸੀਂ ਦੱਸ ਹੀ ਰਹੇ ਵੀ ਕਾਲਾਂ ਕਰੋ, ਤੇ ਅੱਜ ਅਸੀਂ ਵੀ ਉੱਥੇ 12 ਵਜੇ ਅਸੀਂ ਤੁਰ ਪੈਣਾ ਜੀ ਬਿਗ ਸਪੀਡ ਤੋਂ। ਤੇ ਸੰਗਤਾਂ ਵੱਧ ਤੋਂ ਵੱਧ ਇੱਥੇ ਪਹੁੰਚ ਰਹੀਆਂ। ਕੈਲੀਫੋਰਨੀਆ ਤੋਂ, ਫ੍ਰਿਜਨੋ ਤੋਂ ਵੀ ਸਾਡੀਆਂ ਕਈਆਂ ਬੰਦਿਆਂ ਨਾਲ ਗੱਲਾਂ ਬਾਤਾਂ ਹੋਈਆਂ, ਉੱਥੋਂ ਵੀ ਸੰਗਤ ਆ ਰਹੀ ਹੈ। ਤੇ ਸ਼ਾਇਦ LA ਤੋਂ ਵੀ ਜਾਣੀ ਕਿ ਸੰਗਤਾਂ ਦੇ ਨਾਲ ਸਾਡਾ ਕੰਟੈਕਟ ਹੋਇਆ, ਉੱਥੋਂ ਵੀ ਆਉਣਗੇ ਜੀ। ਤੇ ਵੱਧ ਤੋਂ ਵੱਧ ਦੁਨੀਆ ਉੱਥੇ ਪਹੁੰਚੋ ਜੀ, ਤੇ ਸਾਈਨ ਕਰੋ ਤੇ ਕਾਲ ਕਰੋ। ਆਹੀ ਆਪਾਂ ਬੇਨਤੀ ਕਰ ਸਕਦੇ ਹਾਂ, ਸਭ ਤੋਂ ਵੱਡੀ ਗੱਲ ਹੈ ਜੀ। ਤੇ ਲੋਕਾਂ ਦਾ ਉਤਸ਼ਾਹ ਬਹੁਤ ਵੀ ਹੈਗਾ, ਤੇ ਕਈਆਂ ਨੂੰ ਇਉਂ ਹੁੰਦਾ ਵੀ ਜਾਣੀ ਕਿ ਆਪਣਾ ਕਈਆਂ ਨੂੰ ਪਤਾ ਨਹੀਂ ਹੁੰਦਾ, ਕਈ ਇਗਨੋਰ ਵੀ ਕਰ ਦਿੰਦੇ ਗੱਲ ਜੀ ਨੂੰ ਵੀ ਯਾਰ ਕੋਈ ਗੱਲ ਨਹੀਂ। ਤੇ ਸਾਰੇ ਤਰ੍ਹਾਂ ਦੀ ਦੁਨੀਆ ਹੁੰਦੀ ਹੈ, ਕੋਈ ਬਾਹਲਾ ਆਪਣਾ ਇਉਂ ਨਹੀਂ ਆਪਣਾ ਟੈਨਸ਼ਨ ਲੈਣ ਦੀ ਲੋੜ ਵੀ ਭਾਈ ਜੇ ਕਿਸੇ ਨੇ ਇਗਨੋਰ ਕਰਤਾ ਤਾਂ ਪਤਾ ਨਹੀਂ ਆਪਣਾ ਕਿੰਨਾ ਕੋਈ ਘਾਟਾ ਪੈ ਜਾਣਾ। ਇਹ ਬਹੁਤ ਵੱਡੀ ਗੱਲ ਹੋ ਜਾਣੀ ਹੈ। ਇਹ ਬਿੱਲ ਕਰ ਦੂਗਾ ਬਾਅਦ, ਠੀਕ ਹੈ, ਤੇ ਨਹੀਂ ਤਾਂ ਫਿਰ ਆਪਾਂ ਨੂੰ ਮੋਰਚੇ ਸਾਰੇ ਸਮਾਨ ਨੇ ਆਪਣੇ ਕੋਲ ਪਏ ਆ, ਤੇ ਗਵਰਨਰ ਦੇ ਬਰਾਬਰ ਵੀ ਮੋਰਚਾ ਲਾਉਣਾ ਆਪਾਂ ਨੂੰ ਆਉਂਦੇ ਨੇ ਕਿਵੇਂ ਕਰ ਲਾਉਣੇ। ਬਿਲਕੁਲ ਜੀ, ਬਿਲਕੁਲ। ਇਹਦੇ ਵਿੱਚ ਨੇਰੀਆਂ ਦਿਆਂਗੇ, ਲਿਆ ਵੇਖ ਲਿਓ ਤੁਸੀਂ ਐਰਕੀ। ਉਹ ਗਾਂ ਵਾਲੀ ਉਹ ਕਹਾਣੀ ਨਹੀਂ ਬਣਾਵਾਂਗੇ ਐਰਕੀ। ਫਿਰ ਆਪਣਾ
ਅੱਗੇ ਪਿਛਲੀ ਵਾਰ ਟਰੰਪ ਸਾਹਿਬ ਆਏ ਤੇ ਫਿਰ ਇੱਥੇ ਕੈਲੀਫੋਰਨੀਆ ਵੀ ਪਲਟਾ ਦੇਾਂਗੇ ਫਿਰ ਅਰਗੀ ਜੀ ਧੰਨਵਾਦ ਜੀ। ਸੋ ਸਮਾਂ ਜ਼ਰੂਰ ਦੱਸਦੇ ਜਾਈਏ ਜਿਹੜਾ ਵਾਹਿਗੁਰੂ ਖਾਲਸਾ ਜਿਹੜਾ ਸਮਾਂ ਆ ਸ਼ਾਮ ਨੂੰ 6 ਵਜੇ ਹੈਗਾ ਆ ਜੀ। ਸੋ ਸ਼ਾਮ ਨੂੰ 6 ਵਜੇ ਤੇ ਐਡਰੈਸ ਇੱਕ ਵਾਰੀ ਫੇਰ ਤੁਹਾਡੇ ਸਾਰਿਆਂ ਦੇ ਮੋਹਰੇ ਆਪਾਂ ਦੱਸ ਦਿੰਦੇ ਆ ਜੀ 1526 ਐਚ ਸਟਰੀਟ ਸੈਕਰਾਮੈਂਟੋ। ਸੋ ਉੱਥੇ ਜਿਹੜਾ ਤੁਸੀਂ ਪਹੁੰਚਣਾ ਆ 1526 ਐਚ ਸਟਰੀਟ ਸੈਕਰਾਮੈਂਟੋ 6 ਵਜੇ ਜੀ। ਆਪਣੇ ਅਗਲੇ ਕਾਲਰ ਨੇ ਸੱਜਣ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਪਿਆਰਿਓ? ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਬਿਲਕੁਲ ਠੀਕ ਹੈ ਜੀ। ਹਾਂਜੀ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਸੁਣਨ ਵਾਲਿਆਂ ਦਾ ਜੀ। ਤੇ ਆਪਾਂ ਆਲਰੇਡੀ ਵੀਰੇ ਸਪੋਰਟ ਕਰ ਚੁੱਕੇ ਹਾਂ ਤੇ ਵਿਦ ਫੈਮਿਲੀ ਤੇ ਬਾਕੀ ਆਪਣੇ ਫਰੈਂਡਾਂ ਨਾਲ ਵੀ ਲੱਗੇ ਹੋਏ ਆ ਜੀ। ਵੱਧ ਤੋਂ ਵੱਧ ਸਪੋਰਟ ਕਰ ਲਓ। ਧੰਨਵਾਦ ਜੀ, ਬਹੁਤ ਸ਼ੁਕਰੀਆ। ਇਨ ਕੇਸ ਕੋਈ ਇੱਧਰੋਂ ਰਾਈਡ ਮਿਲਦੀ ਹੈ ਹੋ ਸਕੇ ਪਹੁੰਚਾਂਗੇ ਵੀ ਜ਼ਰੂਰ ਜੀ, ਟਰਾਈ ਕਰਦੇ ਹਾਂ। ਠੀਕ ਹੈ ਸੱਜਣ ਸਿੰਘ ਜੀ, ਧੰਨਵਾਦ ਜੀ, ਸ਼ੁਕਰੀਆ ਜੀ। ਓਕੇ ਵੀਰੇ, ਸ਼ੁਕਰੀਆ ਤੁਹਾਡਾ ਵੀ ਸਾਰਿਆਂ ਦਾ ਜੀ। ਲੱਗੇ ਰਹੋ। ਧੰਨਵਾਦ, ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਰਪ੍ਰੀਤ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਅਸੀਂ ਹੁਣੇ ਟੀਵੀ ਔਨ ਕੀਤਾ ਤੇ ਸੈਕਰਾਮੈਂਟੋ ਜਿਹੜਾ ਤੁਸੀਂ ਕਹਿੰਦੇ ਆ ਵੀ ਇਕੱਠੇ ਹੋਣਾ ਹੈ, ਕਾਹਦਾ ਬਿੱਲ ਪਾਸ ਕਰਵਾਉਣਾ ਜੀ? ਭੈਣ ਜੀ ਇੱਕ ਵਾਰੀ ਤਾਂ ਪ੍ਰੋਗਰਾਮ ਨੂੰ ਥੋੜਾ ਦੁਬਾਰਾ ਪਿੱਛੋਂ ਜਿਹੜਾ ਉਹ ਸੁਣੋ। ਅੱਜ ਦਾ ਨਹੀਂ, ਆਪਾਂ ਮਹੀਨੇ ਦਾ ਹੋ ਗਿਆ ਦੱਸਦੇ। ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਪਾਸ ਆ, ਗਵਰਨਰ ਤੋਂ ਸਾਈਨ ਕਰਾਉਣ ਦੀ ਜਿਹੜੀ ਇਹ ਗੱਲ ਆ। ਸੋ ਉਹਦੇ ਬਾਰੇ ਆ ਤੇ ਸੁਣਦੇ ਰਹੋ, ਫਿਰ ਆਪਾਂ ਦੱਸਾਂਗੇ ਡਿਟੇਲ ਚ। ਹਾਂਜੀ ਕੋਈ ਨਹੀਂ, ਦੱਸਦੇ ਆ। ਧੰਨਵਾਦ ਜੀ। ਜਤਿੰਦਰਪਾਲ ਜੀ। ਜੀ ਹਾਂਜੀ ਜਤਿੰਦਰਪਾਲ ਜੀ। ਅਗਲੇ ਜਿਹੜੇ ਕਾਲਰ ਨੇ ਗੁਰਚਰਨ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਮੈਂ ਕਹਿਣਾ ਸੀਗਾ ਫੋਨ ਤੇ ਚਲੋ ਹੋ ਜਾਂਦਾ ਆ, ਨਾਲ ਨਾਲ ਨਿਊਜ਼ਮ ਦੀ ਇੰਸਟਾਗ੍ਰਾਮ ਦੇ ਉੱਤੇ ਤੇ ਦੂਜਾ ਫੇਸਬੁੱਕ ਤੇ ਵੀ ਮੈਸੇਜ ਪਾ ਰਹੇ ਆ। ਵੈਰੀ ਗੁੱਡ ਜੀ, ਇਹ ਵੀ ਵਧੀਆ ਆਈਡੀਆ ਹੈ। ਸਾਡੇ ਫੋਨ ਨੰਬਰ ਦਾ ਸਕਰੀਨਸ਼ਾਟ ਵੱਖ-ਵੱਖ WhatsApp ਗਰੁੱਪਾਂ 'ਚ ਵੀ ਪਾਤਾ ਵੀ ਫੋਨ ਕਰੋ ਸਾਰੇ ਵੀਰ ਭਰਾ। ਚਲੋ ਸ਼ੁਕਰੀਆ ਜੀ। ਬਿਲਕੁਲ। ਜਿਹੜੇ 2 ਆਰਟੀਕਲ ਲਿਖੇ ਸੀ, ਇੱਕ ਸੈਕਰਾਮੈਂਟੋ ਬੀਚ ਮੈਂ ਲਿਖਿਆ ਸੀ ਹਰਜੋਤ ਸਿੰਘ ਖਾਲਸੇ ਵੱਲੋਂ ਵੀ ਕਾਹਤੇ SB 509 ਬਿੱਲ ਦੀ ਸਪੋਰਟ ਕਰਨੀ ਚਾਹੀਦੀ, ਤੇ ਦੂਜਾ ਜਿਹੜਾ ਸੈਕਰਾਮੈਂਟੋ ਬੀਚ ਆਰਟੀਕਲ ਆਇਆ ਬਾਅਦ ਚ ਉਹ ਵੀ ਨਾਲ ਟੈਗ ਕਰ ਦਿਓ। ਤੇ ਮੇਰੀ ਹੁਣੇ ਰਾਜਕਨਵੀਰ ਸਿੰਘ ਜੀ ਗੱਲ ਹੋਈ ਆ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨਰਿੰਦਰ ਸਿੰਘ ਸਾਂਢੀ ਉਹਨਾਂ ਦੇ ਨਾਲ। ਉਹ ਕਹਿੰਦੇ ਵੀ ਜਿੰਨੀ ਵੀ ਸੰਗਤ ਆ ਜੇ ਪਹੁੰਚ ਸਕਦੀ ਤੇ ਤੁਸੀਂ ਵੈਸਟ ਸੈਕਰਾਮੈਂਟੋ ਪਹੁੰਚ ਜਿਓ। ਜੇ ਪਾਰਕਿੰਗ ਦੀ ਤੁਹਾਨੂੰ ਪ੍ਰੋਬਲਮ ਲੱਗਦੀ ਆ ਉੱਥੋਂ ਰਾਈਡ ਵੀ ਦੇ ਦੂਗੇ, ਤੇ ਕਿਉਂਕਿ ਉਹਨਾਂ ਕੋਲ ਬੱਸਾਂ ਵੀ ਹੈਗੀਆਂ ਤੇ ਦੂਸਰਾ ਲੰਗਰ ਸਾਰਾ ਕੁਝ ਉੱਥੇ ਰੈਡੀ ਵੀ ਹੈਗਾ ਆ। ਬਿਲਕੁਲ ਜੀ, ਠੀਕ ਹੈ ਜੀ। ਸੋ ਵੈਸਟ ਸੈਕਰਾਮੈਂਟੋ ਗੁਰੂ ਘਰ ਪਹੁੰਚ ਜਾਓ ਉੱਥੇ ਤੁਸੀਂ, ਤੇ ਰਾਈਡਾਂ ਵੀ ਮਿਲ ਜਾਣਗੀਆਂ 5 ਵਜੇ। ਫਿਰ ਉੱਥੇ ਪਹੁੰਚ ਜਾਓ ਤੇ ਤਾਂ ਜੋ ਤੁਹਾਨੂੰ ਜਿਹੜਾ ਸੌਖਾ। ਜਿਹੜੇ ਪੁੱਛਦੇ ਨੇ ਵੀ ਇਕੱਲੇ ਸਿਟੀਜ਼ਨ ਕਾਲ ਸਕਦੇ, ਜੀ ਨਹੀਂ, ਸਾਰੇ ਜਣੇ ਕਾਲ ਕਰ ਸਕਦੇ। ਡਸ ਨਾਟ ਮੈਟਰ ਵੀ ਤੁਸੀਂ ਸਿਟੀਜ਼ਨ ਹੋ, ਗ੍ਰੀਨ ਕਾਰਡ ਹੋਲਡਰ ਹੋ, ਵਰਕ ਪਰਮਿਟ ਹੋ ਜਾਂ ਕਿਹੜੇ ਹੋ, ਜੋ ਵੀ ਹੋ, ਕੋਈ ਵੀ ਤੁਹਾਡਾ ਹੈ। ਤੁਸੀਂ ਕੈਲੀਫੋਰਨੀਆ ਦੇ ਰੈਜ਼ੀਡੈਂਟ ਆ, ਚਾਹੇ ਬਾਹਰ ਦੇ ਵੀ ਆ, ਕੋਈ ਨਹੀਂ, ਕਰੋ ਕਾਲ ਕਰੋ ਤੁਸੀਂ। ਅੱਜ ਕੋਈ ਚੱਕਰ ਹੀ ਨਹੀਂ ਹੈ ਜੀ। ਸੋ ਕੋਈ ਚੱਕਰ ਨਹੀਂ, ਸਾਰੇ ਜਣੇ ਵੱਧ ਤੋਂ ਵੱਧ ਜਿਹੜੀ ਇਸ ਦੇ ਵਿੱਚ ਕਾਲ ਕਰੋ। ਜਸਵੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਆਪਾਂ ਮੈਂ ਤਾਂ ਇੱਥੇ ਭੇਜਦੇ ਆ ਸਾਰਿਆਂ ਦਾ, 2-3 ਵੀਕਾਂ ਹੋ ਗਈਆਂ, ਪਰ ਮੈਨੂੰ ਇੱਕ ਨਹੀਂ ਸਮਝ ਲੱਗੀ ਵੀ ਸਾਡੇ ਪੰਜਾਬੀ ਆਪਣੇ ਹੱਕਾਂ ਲਈ ਕਿਉਂ ਲੜਨਾ ਛੱਡ ਗਏ। ਨਹੀਂ ਲੜਦੇ ਹੀ ਆ, ਲੜੇ ਰਹੇ ਆ। ਦੇਖੋ ਤੁਸੀਂ ਲੜੇ ਰਹੇ, ਤੁਸੀਂ ਲੜ ਰਹੇ ਆ ਸਾਰੇ ਨਹੀਂ ਨਾ। ਜਿੱਦਾਂ ਆਪਣਾ ਜਿਹੜਾ ਕਰਤਾਰ ਸਾਡਾ ਸੀਗਾ, ਅਸੀਂ ਤਾਂ ਦੋਵਾਂ ਦੇ ਹੱਕਾਂ ਲਈ ਲੜ ਰਹੇ, ਤਾਂ ਅਸੀਂ ਆਪਦੇ ਹੱਕਾਂ ਲਈ ਦੌੜੀਏ ਨੇ। ਕਿਤੇ ਵੀ ਇੰਡੀਆ ਵੀ ਇਦਾਂ ਹੀ ਆ। ਪੰਜਾਬੀ ਬਹੁਤ ਇਸ ਗੱਲ ਤੋਂ ਪਿੱਛੇ ਰਹਿ ਗਏ। ਜਾਂ ਤਾਂ ਡਰਦੇ ਆ ਵੀ ਨਾ ਇੱਕ ਦੂਜੇ ਨੂੰ ਆਪਸੇ ਧਮਕੀਆਂ ਦੇਣੀਆਂ ਹੁੰਦੀਆਂ ਵੀ ਸਾਡੇ ਨਾਲ ਪੰਗਾ ਪੈ ਜਾਵੇ। ਨਹੀਂ ਹੁਣ ਤੁਸੀਂ ਦੇਖੋ ਗਵਰਨਰ ਨੂੰ ਕਾਲ ਕਰਨੀ, ਕਿਹੜਾ ਪੰਗਾ ਪੈ ਜਾਣਾ ਇੱਥੇ? ਦੇਖੋ ਬਿੱਲ ਹੋਣਾ ਆ ਵੀ ਪੁਲਿਸ ਨੂੰ ਟ੍ਰੇਨਿੰਗ ਦੇਣੀ ਆ, ਠੀਕ ਹੈ ਕਿ ਨਹੀਂ? ਕੋਈ ਹੋਰ ਤਾਂ ਹੈ ਹੀ ਨਹੀਂ। ਪੰਜਾਬੀਆਂ ਨੂੰ ਧਮਕੀਆਂ ਦੇਣੀਆਂ ਹੁੰਦੀਆਂ ਤੇ ਉਹ ਡਰਦੇ ਨਹੀਂ ਕਰਦੇ ਸਾਡਾ ਪੰਗਾ। ਨਹੀਂ ਇਹ ਤਾਂ ਨਹੀਂ ਹੈਗਾ ਮੈਨੂੰ ਲੱਗਦਾ। ਇਹ ਤਾਂ ਚਲੋ ਹੁਣ ਤੁਸੀਂ ਮਜ਼ਾਕ ਚ ਲੈ ਗਏ ਗੱਲ। ਇਹ ਤਾਂ ਭਾਜੀ ਸਾਰੇ ਨਾ ਚਾਹੇ ਕਿਸੇ ਵੀ ਕੰਟਰੀ ਦਾ ਰਹਿੰਦਾ, ਪੂਰੀ ਅਮਰੀਕਾ ਚ ਸਾਰਿਆਂ ਨੂੰ ਕਰਨੇ ਚਾਹੀਦੇ ਆ। ਜ਼ਰੂਰੀ ਨਹੀਂ ਅਗਲੇ ਪੰਜਾਬੀ ਆ। ਜੀ ਬਿਲਕੁਲ ਜੀ, ਸਾਰਿਆਂ ਵੀ ਹੋ ਸਕਦਾ ਜੀ। ਤੁਸੀਂ ਦੱਸੋ ਉਹ ਜਿਹੜਾ ਸਰਪੰਚ ਮਾਰਿਆ ਸੁਖਵਿੰਦਰ ਸਿੰਘ, ਉਹਦੇ ਹੱਕ ਚ ਕੌਣ ਬੋਲਦੇ ਨਹੀਂ? ਆਪਣੇ ਬੰਦੇ ਭਾਈ ਚੱਕਰ ਕੀ ਡਰ ਗਏ ਜਾਂ ਆਪਦੇ ਕਿਰਦਾਰ ਤੇ ਲੈ ਗਏ ਕੁਛ ਨਾ ਕੁਛ ਆਇਆ। ਤੁਸੀਂ ਭਾਈ ਤੁਹਾਡੇ ਕੋਲ ਨੰਬਰ ਮੇਰਾ ਹੈ, ਜੇ ਮੈਨੂੰ ਮਾੜਾ ਜਿਹਾ ਲਿੰਕ ਭੇਜ ਦਿਓ ਤੇ ਮੈਂ ਟਿਕਟੋਕ ਤੇ ਮਾੜਾ ਜਿਹਾ ਸ਼ੇਅਰ ਵੀ ਕਰ ਦੂੰ, ਲਾਈਵ ਕਰ ਦੂੰ। ਮੇਰੇ ਕੋਲ ਫਾਲੋ ਬਥੇਰੇ ਆ, ਜਿਹੜੇ ਬੰਦੇ ਉੱਥੇ ਚੱਲ ਜਾਣਗੇ। ਅਸੀਂ ਅਨਾਉਂਸ ਵੀ ਕਰੀ ਜਾਂਦੇ ਆ ਤੇ ਜਿਹੜਾ ਪਾਰਕਿੰਗ ਦਾ ਕੋਈ ਰੌਲਾ ਜਿਹੜਾ ਹੈਗਾ, ਜਿਹੜੇ ਜਿੰਨੇ ਪੈਸੇ ਲੱਗਣੇ ਮੇਰੇ ਖਾਤੇ ਪਾ ਦਿਓ, ਮੈਂ ਪੇ ਕਰ ਦੂੰਗਾ ਜਿਹਦੀ ਪਾਰਕ ਦਾ ਕੋਈ ਇਸ਼ੂ ਹੈਗਾ। ਧੰਨਵਾਦ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਸ਼ੁਕਰੀਆ। ਓਕੇ, ਥੈਂਕ ਯੂ। ਇੱਕ ਵਾਰੀ ਫੇਰ ਗਵਰਨਰ ਦੇ ਆਫਿਸ ਦਾ ਨੰਬਰ ਹੈਗਾ 916 445 2841 ਤੇ ਇੱਕ ਨੰਬਰ 1 ਦੱਬਣਾ ਪਹਿਲਾਂ, ਫੇਰ ਰਾਜਕਨਵੀਰ ਸਿੰਘ 6 ਤੇ ਫੇਰ 3 ਜੀ ਬਿਲਕੁਲ। ਤੇ ਸਾਡਾ ਨੰਬਰ ਹੈਗਾ 408 272 5200। ਲਾਈਵ ਚੱਲ ਰਿਹਾ, ਅਸੀਂ ਥੋੜੇ ਮਿੰਟ ਹੋਰ ਕਰਾਂਗੇ ਪ੍ਰੋਗਰਾਮ ਤੇ ਮੱਲੀ ਸਾਹਿਬ ਉਹਨਾਂ ਤੋਂ ਮਾਫੀ ਲੈ ਲੈਂਦੇ ਆ ਕਿਉਂਕਿ ਬਹੁਤ ਹੌਟ ਆ ਤੇ ਅੱਜ ਇਹ ਲਾਸਟ ਪੁਸ਼ ਹੈਗੀ ਆ।
SB 509 ਬਿੱਲ ਨੂੰ ਗਵਰਨਰ ਤੋਂ ਸਾਈਨ ਕਰਵਾਉਣ ਦੇ ਲਈ। ਬਿਲਕੁਲ ਬਿਲਕੁਲ ਸਹੀ ਗੱਲ ਆ। ਸੋ ਨੰਬਰ ਜਿਹੜਾ ਉਹ ਆਪਾਂ ਸਕਰੀਨ ਤੇ ਵੀ ਨਾਲ ਦੇ ਨਾਲ ਜਿਹੜਾ ਹੁਣ ਸ਼ੋ ਜਿਹੜਾ ਉਹ ਕਰ ਦਿੱਤਾ, ਤਾਂ ਜੋ ਤੁਸੀਂ ਸਾਰੇ ਜਣੇ ਇਸ ਦੇ ਵਿੱਚ ਸਾਈਨ ਜਿਹੜਾ ਉਹ ਤੁਸੀਂ ਕਰ ਸਕੋ, ਤਾਂ ਜੋ ਤੁਹਾਨੂੰ ਜਿਹੜਾ ਉਹ ਪਤਾ ਜਿਹੜਾ ਉਹ ਰਵੇ। ਅਗਲੇ ਜਿਹੜੇ ਕਾਲਰ ਨੇ, ਹਾਂਜੀ ਸਤਨਾਮ ਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਤੁਹਾਡਾ, ਬਹੁਤ ਸੇਵਾ ਕਰ ਰਹੇ ਜੀ। ਤੇ ਕਾਲ ਅਸੀਂ ਕਰਤੀ ਸਾਰਿਆਂ ਨੇ ਤੇ ਇੰਨਾ ਟਾਈਮ ਨਹੀਂ ਲੱਗਦਾ। ਤੇ ਇੱਕ ਬੇਨਤੀ ਮੈਂ ਜ਼ਰੂਰ ਕਰਨੀ ਮੰਗਦਾ, ਕਿਉਂਕਿ ਹਰ ਇੱਕ ਚਾਹੁੰਦਾ, ਪਰ ਜਿਹੜੇ ਕਈ ਕਮਿਊਨਿਟੀ ਵੈਲ ਨੋਨ ਬੰਦੇ ਆ ਭਾਜੀ, ਉਹ ਮਜ਼ਾਕਾਂ ਹੀ ਕਰਦੇ ਆ। ਤੇ ਜਦੋਂ ਉਹਨੇ ਵੋਟਾਂ ਵੀ ਕਿਸੇ ਨੂੰ ਲੈ ਜਾਣਾ, ਆਪਣੇ ਗੁਰਦੁਆਰੇ ਲੈ ਜਾਣ ਜਾਂ ਹੋਰ ਕਿਸੇ ਨੂੰ, ਤੇ ਉਹਨਾਂ ਪਛਾਣੋ। ਮੈਂ ਸੰਗਤ ਨੂੰ ਇਹੀ ਬੇਨਤੀ ਕਰਦਾ ਵੀ ਆਪਣੇ ਮਤਲਬ ਵਾਸਤੇ ਹੀ ਆ। ਸਾਨੂੰ ਵੀ ਕਈ ਵਾਰ ਅਸੀਂ ਉੱਥੇ ਗੁਰਦੁਆਰੇ ਸਾਨੂੰ ਕਹਿੰਦੇ ਕੀ ਵੇਚਦੇ ਤੁਸੀਂ, ਅੱਛਾ ਆ ਕੇ ਸਾਨੂੰ, ਹਾਂਜੀ ਸਾਨੂੰ ਇਹ ਮਤਲਬ ਕਈ ਮਜ਼ਾਕ ਕਰਦੇ ਆ ਕੇ, ਤੇ ਜਾਂ ਉਹਨੂੰ ਸਮਝਾਉਂਦੇ ਆ। ਤੇ ਕੋਈ ਕਹਿੰਦਾ ਮੇਰੇ ਕੋਲ ਈਮੇਲ ਹੈ ਨਹੀਂ, ਇੰਨੇ ਚਿਰ ਇੱਥੇ ਕਿਹੜਾ ਬੰਦਾ ਜੇ ਕੋਈ ਈਮੇਲ ਐਡਰੈਸ ਹੈ ਨਹੀਂ ਇਸ ਵੇਲੇ, ਸਾਰੇ ਬਣੇ ਹੋ। ਹਾਂਜੀ, ਤੇ ਮੈਂ ਇਹੀ ਬੇਨਤੀ ਕਰਦਾ। ਬਹੁਤ ਧੰਨਵਾਦ ਸਤਨਾਮ ਸਿੰਘ ਜੀ। ਤੁਸੀਂ ਦੇਖੋ ਸਤਨਾਮ ਸਿੰਘ ਉਹਨਾਂ ਨੇ ਗੁਰਦੁਆਰਾ ਗੁਰੂ ਰਵਿਦਾਸ ਸਾਹਿਬ ਜੁੱਬਾ ਸਿਟੀ, ਉੱਥੇ ਕਈ ਵਹੀਕਲ ਸਾਈਨ ਕਰਵਾਏ। ਫਿਰ ਹੁਣ ਟਿਆਰਾਬੀਨਾ ਗੁਰਦੁਆਰਾ ਸਾਹਿਬ ਪਿਛਲੇ ਵੀਕਐਂਡ ਸ਼ਨੀਚਰਵਾਰ ਤੇ ਐਤਵਾਰ ਸਾਈਨ ਕਰਵਾਏ ਹੈਗੇ ਆ। ਬਹੁਤ ਬਹੁਤ ਤੁਹਾਡਾ ਧੰਨਵਾਦ, ਕਿਉਂਕਿ ਆਪਣਾ ਸਮਾਂ ਕੱਢ ਕੇ ਪੂਰਾ ਦਿਨ ਲਾਇਆ। ਹਾਂਜੀ, ਆਪਣਾ ਫਰਜ਼ ਬਣਦਾ ਭਾਜੀ, ਇਹ ਤਾਂ ਅਸੀਂ ਆਸਾਨ ਨਹੀਂ ਕਰਦੇ, ਆਪਣੇ ਵਾਸਤੇ ਕਰਦੇ ਹਾਂ। ਤੇ ਪਰ ਮੈਂ ਇਹੀ ਬੇਨਤੀ ਕਰਨਾ, ਇਹਨਾਂ ਬੰਦਿਆਂ ਨੂੰ ਜ਼ਰੂਰ ਪਛਾਣੋ ਤੁਸੀਂ, ਵੀ ਕੱਲ ਨੂੰ ਤੁਹਾਡੇ ਕੋਲ ਆਉਣਾ ਉਹਨਾਂ ਬੰਦਿਆਂ ਨੂੰ ਲੈ ਕੇ ਵੋਟਾਂ ਪਾਉਣ ਵਾਸਤੇ, ਪਤਾ ਲੱਗ ਜੂਗਾ ਸਾਰਾ। ਮੈਂ ਤਾਂ ਇਹੀ ਬੇਨਤੀ ਕਰਦਾ, ਕੋਈ ਜਿਹੜੇ ਬੈਲ ਲਾਉਣੇ ਆ ਭਾਜੀ ਉਹ ਨਹੀਂ ਕਰਦੇ, ਮਜ਼ਾਕਾਂ ਕਰਦੇ। ਮੈਂ ਸਹੀ ਦੱਸਾਂ ਤੁਹਾਨੂੰ, ਮੈਨੂੰ ਇਹਦੇ ਵਿੱਚ ਕਹਿਣ ਤੇ ਕੋਈ ਗੁਰੇਜ਼ ਨਹੀਂ ਹੈ। ਹਾਂਜੀ, ਚਲੋ ਬਹੁਤ ਧੰਨਵਾਦ, ਤੁਸੀਂ ਸੇਵਾ ਕਰੀ ਚਲੋ। ਤੇ ਬਾਕੀ ਸ਼ਾਮ ਨੂੰ ਉੱਥੇ ਦਰਸ਼ਨ ਕਰਦੇ ਤੁਹਾਡੇ ਸਾਰਿਆਂ ਦੇ ਜੀ। ਧੰਨਵਾਦ। ਪੋਲੀਟੀਸ਼ੀਅਨਾਂ ਦੀ ਗੱਲ ਕਰਦੇ ਜਾਈਏ ਤੇ ਰਾਜ ਕਰਨਵੀਰ ਸਿੰਘ ਜੀ, ਜਿਹੜੇ ਸਾਡੇ ਸੈਂਟਾ ਕਲਾਰਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆ ਜੈਫ ਰੋਜ਼ਨ, ਉਹ ਸੈਨੋਜ਼ੇ ਗੁਰੂ ਘਰ ਕਮੇਟੀ ਦੇ ਬੜੇ ਲਾਗੇ ਆ। ਉਹਨਾਂ ਨੇ ਕਈ ਵਾਰੀ ਸਟੇਟਮੈਂਟ ਵੀ ਕਹੀ ਆ ਵੀ ਮੈਂ ਸੈਨੋਜ਼ੇ, ਜਿਹੜਾ ਅਮਰੀਕਾ ਸਭ ਤੋਂ ਵੱਡਾ ਗੁਰੂ ਘਰ ਆ, ਉਹਨਾਂ ਦੇ ਨਾਲ ਹੈਗਾ ਆ, ਉਹ ਮੇਰੇ ਨਾਲ ਹੈਗੇ ਆ। ਉਹਨਾਂ ਨੇ ਲੈਟਰ ਜਿਹੜਾ ਜੈਫ ਰੋਜ਼ਨ ਆ ਇਸ ਬਿੱਲ ਦੇ ਅਗੇਂਸਟ ਲਿਖਿਆ, SB 509 ਬਿੱਲ ਦੇ ਅਗੇਂਸਟ, ਸੈਂਟਾ ਕਲਾਰਾ ਕਾਉਂਟੀ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਆ। ਤੇ ਉੱਥੇ ਤੁਸੀਂ ਦੇਖੋ ਵੀ ਸੈਨੋਜ਼ੇ ਗੁਰੂ ਘਰ ਇਲੈਕਸ਼ਨਾਂ ਹੋਣੀਆਂ ਆ, ਤੇ ਇੰਨਾ ਜ਼ੋਰ ਲੱਗਾ ਆ, ਤੇ ਕਿਸੇ ਦਾ ਵੀ ਨਾ, ਚਾਹੇ ਉਹ ਮੌਜੂਦਾ ਕਮੇਟੀ ਆ, ਚਾਹੇ ਜਿਹੜੇ ਲੜ ਰਹੇ ਹੈਗੇ ਆ, ਕਿਸੇ ਦਾ ਫੋਨ ਨਹੀਂ ਆਇਆ। ਹੁਣ ਤੁਹਾਡੇ ਸਾਹਮਣੇ ਹੀ ਆ ਵੀ ਹਾਂ ਪ੍ਰੀਤਮ ਸਿੰਘ ਗਰੇਵਾਲ, ਉਹਨਾਂ ਦਾ ਫੋਨ ਜ਼ਰੂਰ ਆਇਆ ਸੀ ਕੁਝ ਹਫ਼ਤੇ ਪਹਿਲਾਂ, ਕਹਿੰਦੇ ਵੀ ਅਸੀਂ ਸਾਈਨ ਕਰਾਵਾਂਗੇ, ਉਹਨਾਂ ਨੇ ਕਰਵਾਏ ਵੀ ਹੈਗੇ ਆ ਜੀ। ਧੰਨਵਾਦ। ਆਪਣੇ ਅਗਲੇ ਕਾਲਰ ਨੇ ਭਜਨ ਗਿੱਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਦਾ ਧੰਨਵਾਦ, ਤੁਹਾਡਾ ਵੀ ਤੇ ਸੁਣਨ ਵਾਲਿਆਂ ਦਾ ਵੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜਿਸ ਦਿਨ ਤੋਂ ਬਿੱਲ ਗਵਰਨਰ ਦੇ ਟੇਬਲ ਤੇ ਜਾਇਆ ਗਿਆ, ਉਸ ਦਿਨ ਤੋਂ ਬਾਅਦ ਕਈ ਵਾਰੀ ਈਮੇਲ ਵੀ ਭੇਜਤੀ, ਕਾਲ ਵੀ ਕਰਤੀ, ਅੱਜ ਸਵੇਰੇ ਵੀ ਕਾਲ ਕਰਤੀ ਤੁਹਾਡੇ ਕਹਿਣ ਤੇ। ਫਿਰ ਸਾਨੂੰ, ਕਿਉਂਕਿ ਸਾਰੀ ਕਮਿਊਨਿਟੀ ਲਈ ਆ, ਮੈਂ ਧੰਨਵਾਦ ਕਰ ਦਿੱਤਾ ਗਵਰਨਰ ਨੂੰ ਵੀ ਅਸੀਂ ਭਾਈ ਇਸੇ ਹੱਕ ਵਿੱਚ ਹਾਂ, ਪਲੀਜ਼ ਸਾਈਨ ਇਟ ਜੀ। ਸ਼ੁਕਰੀਆ, ਸਾਰਿਆਂ ਨੂੰ ਕਰਨਾ ਚਾਹੀਦਾ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਦੇਖੋ ਹੁਣ ਭਜਨ ਸਿੰਘ ਗਿੱਲ ਹੁਣੀ ਬਜ਼ੁਰਗ ਬੰਦੇ ਆ, ਵਕੀਲ ਆ ਨਾਲੇ, ਦੇਖੋ ਹਨਾ, ਫਿਰ ਵੀ ਪੂਰਾ ਉਹਨਾਂ ਨੇ ਆਪਣੀ ਜਿਹੜੀ ਸੇਵਾ ਕੀਤੀ ਹੈਗੀ ਆ ਜੀ। ਧੰਨਵਾਦ ਇਹਨਾਂ ਦਾ। ਤੇ ਆਪਣੇ ਅਗਲੇ ਜਿਹੜੇ ਕਾਲਰ ਨੇ ਪ੍ਰੇਮਦਾਸ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤਾਂ ਜੀ ਬੇਨਤੀ ਕਰਨੀ ਹੈ ਵੀ ਨੰਬਰ ਪਹਿਲਾਂ ਮੈਨੂੰ ਦਿਓ ਗੁਰੂ ਘਰ ਦਾ ਜੀ, ਉੱਥੇ ਗਵਰਨਰ ਦੇ ਦਫ਼ਤਰ ਦਾ ਜੀ। ਹਾਂਜੀ ਬੋਲ ਰਹੇ ਹਾਂ, ਤੁਸੀਂ ਕਰੀ ਜਾਂਦੇ ਵਾਰੀ ਵਾਰੀ। ਹਾਂਜੀ ਉਹ ਸੁਣੀ ਜਾਓ। ਤੇ ਬੋਲ ਰਹੇ ਹਾਂ 916 445 2841, 916 445 2841। ਠੀਕ ਆ ਜੀ। ਮੈਂ ਵੀ ਆਪਣੇ ਜਿਹੜੇ ਦੋਸਤ ਆ ਮੇਰੇ ਇੱਥੇ, ਮੈਂ ਉਹਨਾਂ ਤੋਂ ਕਾਲ ਵੀ ਬਿਲਕੁਲ ਜ਼ਰੂਰ ਕਰਵਾਓ ਜੀ। ਧੰਨਵਾਦ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਮਾਂ ਦੇਣ ਦਾ। ਧੰਨਵਾਦ, ਸ਼ੁਕਰੀਆ ਜੀ। ਥੈਂਕ ਯੂ। ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਹੈਗੇ, ਉਹਨਾਂ ਨੇ ਆਲਰੇਡੀ ਜਿਹੜਾ ਪੋਸਟ ਬਣਾ ਲਈ ਹੈਗੀ ਆ, ਪੋਸਟ ਦੇ ਉੱਤੇ ਨੰਬਰ ਪਾ ਕੇ ਵੀ ਉਹ ਤੋਂ ਬਾਅਦ ਨੰਬਰ 1 ਦੱਬਣਾ, 6 ਤੇ 3 ਵੀ ਮੈਸੇਜ ਛੱਡੋ। ਇਹ ਬਹੁਤ ਵਧੀਆ ਆ। ਅੱਗੇ ਤੇ ਅੱਗੇ ਅੱਜ ਇਹ ਸ਼ੇਅਰ ਕਰ ਦਿਓ ਪੂਰਾ ਜੋਰ। ਅੱਜ ਆਪਣੇ ਜੋ ਲਾਈਵ ਜੋ ਚੱਲ ਰਿਹਾ ਉੱਤੇ ਫੋਨ ਨੰਬਰ ਵੀ ਜਿਹੜਾ ਉਹ ਆਪਾਂ ਐਡ ਕਰ ਦਿੱਤਾ ਹੈ ਵੀ ਇਸ ਨੰਬਰ ਤੇ ਕਾਲ ਕਰਨੀ ਹੈ ਜੀ। ਆਪਣੇ ਮਸੂਦ ਭਾਜੀ ਵੀ ਕਹਿ ਗਏ ਆ ਵੀ ਗੱਲ ਹੀ ਕੋਈ ਨਹੀਂ, ਜਿੰਨਾ ਵਕਤ ਚਾਹੀਦਾ ਆ ਵਕਤ ਤੁਸੀਂ ਲਓ ਤਾਂ ਜੋ ਇਹ ਮੁਹਿੰਮ ਨੂੰ ਜਿਹੜਾ ਅੱਗੇ ਵਧਾਇਆ ਜਾਵੇ। ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਹਰਬੰਸ ਜੀ। ਹਾਂਜੀ ਜੋ ਜੀ, ਸਤਿ ਸ਼੍ਰੀ ਅਕਾਲ। ਹਰਬੰਸ ਸਿੰਘ ਲੋਗੇ ਐਡਵੋਕੇਟ ਬੋਲਦਾ ਜੀ। ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ।
ਹਾਂ ਅੱਛਾ, ਬੇਨਤੀ ਹੈ ਵੀ ਇਹਨਾਂ ਨੂੰ ਪਤਾ ਹੀ ਹੈ ਵੀ ਜਿਹੜੀ 1776 ਦੇ ਵਿੱਚ ਬੋਸਟਨ ਵੇਲੇ ਹੋਇਆ ਸੀ, ਨੋ ਟੈਕਸੇਸ਼ਨ ਵਿਦਆਊਟ ਰਿਪਰੈਜ਼ੈਂਟੇਸ਼ਨ। ਹਾਂਜੀ ਇਹ ਵੀ ਸਾਡਾ ਜਿਹੜਾ ਹੈਗਾ ਆ, ਜਿਹੜਾ ਇਹ ਸਾਡਾ ਰਿਪਰੈਜ਼ੈਂਟੇਸ਼ਨ ਹੈ, ਇਹਨੂੰ ਵੱਧ ਤੋਂ ਵੱਧ ਜਿਹੜਾ ਲੋਕਾਂ ਨੂੰ ਜਿਹੜਾ ਸ਼ੇਅਰ ਕਰਨਾ ਚਾਹੀਦਾ, ਕਿਉਂਕਿ ਤੁਹਾਡੇ ਕੋਲ ਟਾਈਮ ਹੈ ਨਹੀਂ। ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ। ਥੈਂਕ ਯੂ। ਧੰਨਵਾਦ ਜੀ, ਬਿਲਕੁਲ ਸਹੀ ਗੱਲ। ਧੰਨਵਾਦ। ਦੇਖੋ ਲੌਂਗੀਆ ਸਾਹਿਬ ਇਹ ਵੀ ਬਜ਼ੁਰਗ ਵਕੀਲ ਹੈਗੇ ਆ ਇੰਡੀਆ ਤੋਂ ਇੱਥੇ, ਤੇ ਸੇਵਾ ਕਰਦੇ ਰਹਿੰਦੇ ਗੁਰੂ ਘਰਾਂ ਦੇ ਵਿੱਚ ਵੀ। ਧੰਨਵਾਦ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਇਹਨਾਂ ਦਾ। ਤੇ ਆਪਣੇ ਅਗਲੇ ਜਿਹੜੇ ਕਾਲਰ ਨੇ ਦਲਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ, ਦਮਨ ਧਾਨਾ ਨੂੰ ਮੈਂ ਪਹਿਲੀ ਵਾਰੀ ਕਾਲ ਕਰ ਰਿਹਾ ਜੀ। ਤੇ ਮੈਂ ਤੁਹਾਡੇ ਨਾਲ ਗੱਲ ਇੱਕ ਸਾਂਝੀ ਕਰਨੀ ਸੀ। ਆਪਣੇ ਦੂਜੇ ਕਮਿਊਨਿਟੀ ਦੇ ਹੈਗੇ ਆ ਅੰਕਲ ਅਹਿਮਦ, ਉਹ ਲੈਂਦੇ ਪੰਜਾਬ ਤੋਂ ਹੈਗੇ ਆ ਨਾ। ਹਾਂਜੀ। ਮੈਂ ਉਹਨਾਂ ਨਾਲ ਸਲਾਹ ਕੀਤੀ ਸੀ, ਉਹਨਾਂ ਨੂੰ ਸਾਰਾ ਦੱਸਿਆ। ਦੇਖ ਲਓ ਜੀ, ਉਹਨਾਂ ਨੇ ਮਸੀਤੇ ਜਾ ਕੇ ਅਲੀ 26 ਬੰਦਿਆਂ ਦਾ ਸਾਈਨ ਕਰਾਏ ਉਹਨਾਂ ਨੇ। ਬਹੁਤ ਚੰਗੀ ਗੱਲ ਹੈ। ਤੇ ਪਿਛਲੇ ਵੀਕ ਦੀ ਗੱਲ ਹੈਗੀ, ਇਹੀ ਗੱਲ ਮੈਂ ਆਪਣੇ ਬੰਦਿਆਂ ਨਾਲ ਕਰ ਰਿਹਾ ਸੀ। ਉਹਨੇ ਨਾ ਟੀਚਰ ਜੀ ਕੀਤੀ ਮੈਨੂੰ, ਕਹਿੰਦਾ ਖਤਰਾ ਤਾਂ ਸਾਨੂੰ ਗੋਰਿਆਂ ਦੇ ਨਾਲ ਆ, ਅਸੀਂ ਤਾਂ ਹਿੰਦੂਆਂ ਨੂੰ ਕਹਿੰਦਾ ਚਪੇੜਾ ਮਾਰ ਕੇ ਸਿੱਧੇ ਕਰ ਦੇਵਾਂਗੇ। ਲੈ ਫਿਰ ਇੱਥੇ ਕੀ ਕਰਦੇ? ਇੱਥੇ ਕੀ ਕਰਦੇ ਸੀ ਜੇ ਉੱਥੇ ਚਪੇੜਾ ਮਾਰ ਕੇ ਕਰ ਸਕਦੇ? ਮੈਂ ਉਹੀ ਤੇ ਗੱਲ ਕਰਦਾ, ਮੈਂ ਕਿਹਾ ਚਪੇੜਾ ਮਾਰਦੇ ਤੁਸੀਂ ਕੀ ਇੱਥੇ ਕਰਦੇ ਸੀ? ਮੈਂ ਨਾ 15 ਮਿੰਟ ਪੂਰੇ ਲਾਏ ਭਾਜੀ ਉਹਨਾਂ ਨੂੰ ਸਮਝਾਉਣ ਤੇ। ਮੈਨੂੰ ਜਾਂਦੇ ਹੋਏ ਆਹ ਟੀਚਰ ਕਰਕੇ ਗਿਆ। ਦੱਸੋ ਹੁਣ ਮੈਂ ਕੀ ਗੱਲ। ਦੂਜੇ ਕਮਿਊਨਿਟੀ ਵਾਲੇ ਸਾਡਾ ਸਾਥ ਦੇ ਰਹੇ, ਉਹਨਾਂ ਨੂੰ ਮੈਂ ਪੂਰਾ ਸਮਝਾਇਆ SB ਬਾਰੇ ਸਾਰਾ ਕੁਝ। ਉਹਨਾਂ ਨੂੰ ਸਕਰੀਨ ਸ਼ਾਟ ਲੈ ਕੇ ਸਾਰਾ ਵੈਬਸਾਈਟ ਦੱਸੀ ਕਿ ਆਹ ਵੈਬਸਾਈਟ ਤੇ ਜਾ ਕੇ ਤੁਸੀਂ ਫਾਰਮ ਭਰੋ, ਸਾਰਾ ਕੁਛ ਹੈਗਾ। ਉਹਨਾਂ ਨੇ ਸਟੱਡੀ ਵੀ ਕੀਤੀ ਆ, ਕਹਿੰਦੇ ਥੈਂਕ ਯੂ ਤੁਹਾਡਾ। ਤੇ ਉਹਨਾਂ ਨੇ ਐਟਲੀਸਟ 26 ਬੰਦਿਆਂ ਦੀ, ਕਿਉਂਕਿ ਫਰਾਈਡੇ ਉਹਨਾਂ ਜੁਮੇ ਤੇ ਜਾਂਦੇ ਆ, 26 ਬੰਦਿਆਂ ਤੋਂ ਸਾਈਨ ਕਰਾਏ ਉਹਨਾਂ ਨੇ। ਤੇ ਆਪਣੇ ਉਲਟ ਬੰਦੇ ਜਿਹੜੇ ਆ ਉਹ ਇਹ ਕਹਿ ਰਹੇ ਆ ਕਿ ਅਸੀਂ ਕੋਈ ਗੱਲ ਨਹੀਂ ਦਲਜੀਤ ਜੀ, ਕੋਈ ਗੱਲ ਨਹੀਂ। ਇਹ ਇਹੋ ਜਿਹੇ ਮੂਰਖਾਂ ਦੇ ਹੁਣ ਤੁਸੀਂ ਦੇਖੋ ਵੀ ਜਿਹੜਾ ਅਸੈਂਬਲੀ ਚ ਆ ਜਿੰਨੇ ਵੀ, ਇੱਕ ਸਿਰਫ ਜਸਮੀਤ ਕੌਰ ਬੈਂਸ ਆਪਣੀ ਪੰਜਾਬੀ ਕੁੜੀ ਆ, ਹਨਾ। ਬਾਕੀ ਤਾਂ ਸਾਰੇ ਕੌਣ ਸੀ? ਸੈਨੇਟ ਦੇ ਵਿੱਚ ਕੌਣ ਸੀਗੇ, ਹਨਾ? ਕੋਈ ਵੀ, ਠੀਕ ਆ। ਸਾਰਿਆਂ ਨੇ ਜਨੈਨੀਮਸਲੀ ਇਹਦੀ ਸਪੋਰਟ ਕੀਤੀ ਹੈਗੀ ਆ। ਉਹ ਹੁਣ ਕੋਈ ਇੰਡੀਆ ਥੋੜ੍ਹਾ ਆ, ਠੀਕ ਹੈ ਕਿ ਨਹੀਂ? ਬਿਲਕੁਲ। ਆਪਣੇ ਅਗਲੇ ਕਾਲਰ ਨੇ ਪ੍ਰੀਤਮ ਗਰੇਵਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਸੁਣਨ ਵਾਲੇ ਸਰੋਤਿਆਂ ਨੂੰ ਅਤੇ ਸਮੁੱਚੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪ੍ਰੀਤਮ ਸਿੰਘ ਗਰੇਵਾਲ ਬੋਲਦਾ। ਅਸੀਂ ਜਿਹੜੇ ਸਾਈਨ ਕਰਾਏ ਨੇ ਤਕਰੀਬਨ 300 ਹੈਗੇ। ਅੱਜ ਮੈਂ ਤੇ ਬਾਪ ਢਿੱਲੋਂ ਨੇ ਉੱਥੇ ਸੈਕਰਾਮੈਂਟੋ ਜਾਣਾ ਤੇ ਉਹ ਸਾਈਨ ਕੀਤੇ ਹੋਏ ਫਾਰਮ ਵੀ ਲੈ ਕੇ ਜਾਣੇ ਆ। ਪਰ ਅਸੀਂ ਸਾਰਿਆਂ ਨੇ ਆਪ ਵੀ ਕਾਲਾਂ ਕਰਤੀਆਂ ਨੇ। ਤੇ ਬਾਕੀ ਜਿਹੜੀ ਗੱਲ ਤੁਸੀਂ ਕਰਦੇ ਹੋ ਜੈਫਰੋਦਨ ਦੀ, ਐਸ ਫਰਾਈਡੇ ਨੂੰ 12 ਵਜੇ ਸੈਨਾ ਦੇ ਗੁਰੂ ਘਰ ਉਹਨੂੰ ਅਸੀਂ ਬੁਲਾਇਆ। ਆਹ ਜਿਹੜਾ ਤੁਸੀਂ ਗੱਲ ਕਰਦੇ ਆ ਨਾ ਵੀ ਉਹ ਅਗੇਂਸਟ ਬੋਲਿਆ ਜਾਂ ਕਿੱਦਾਂ ਜੀ, ਉਹਨੇ ਲੈਟਰ ਲਿਖਿਆ ਸੀ ਭਾਜੀ। ਲੈਟਰ ਉਹਨੇ ਨਾ ਪਹਿਲਾਂ ਕਾਫੀ ਮੇਰੇ ਖਿਆਲ 2 ਮਹੀਨੇ ਹੋ ਗਏ ਇਸ ਬਿੱਲ ਦੇ ਉਲਟ ਲਿਖਿਆ ਸੀ ਲੈਟਰ। ਨਹੀਂ ਚਲੋ ਐਨੀਵੇ, ਇਸੇ ਕਰਕੇ ਜਦੋਂ ਸਾਨੂੰ ਪਤਾ ਲੱਗਿਆ ਵੀ ਉਹ ਜੀ ਸੈਨਾ ਦੇ ਗੁਰੂ ਘਰ ਦਾ ਫਰੈਂਡ ਆ ਜਾਂ ਕਿੱਦਾਂ, ਉਹ ਇਸੇ ਕਰਕੇ ਅਸੀਂ ਉਹਨੂੰ ਐਸ ਫਰਾਈਡੇ ਨੂੰ 12 ਵਜੇ ਬੁਲਾਇਆ। ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਓ ਤੇ ਉਹਨਾਂ ਦੇ ਵਿਚਾਰ ਸੁਣੋ। ਤੇ ਇੰਨਾ ਹੀ ਕਹਿੰਦਾ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ, ਬਹੁਤ ਬਹੁਤ। ਸਵਾਲ ਉਸ ਨੂੰ ਜ਼ਰੂਰ ਹੋਣਾ ਚਾਹੀਦਾ, ਜ਼ਰੂਰ ਤੁਸੀਂ ਵੀ ਕਰਿਓ ਤੇ ਬਾਕੀ ਸੰਗਤ ਵੀ ਜਿਹੜਾ ਉਹ ਪੁੱਛੇ ਵੀ ਕੀ ਚੱਕਰ ਆ, ਵੀ ਇਹ ਇਸ ਤਰੀਕੇ ਦੇ ਨਾਲ ਜਿਹੜੀ ਉਹਨੇ ਸਟੈਂਡ ਕਿਉਂ ਉਲਟ ਜਿਹੜਾ ਇਸ ਚੀਜ਼ ਦੇ ਲਿਆ ਹੈਗਾ। ਵੀ ਤੇਰਾ ਕੰਮ ਆ ਲਾ ਐਨਫੋਰਸਮੈਂਟ ਦਾ, ਪ੍ਰੋਸੀਕਿਊਸ਼ਨ ਦਾ। ਤੇ ਜੇ ਤੁਹਾਡੇ ਜਿੰਨੀਆਂ ਵੀ ਪੁਲਿਸ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਤਾਂ ਸਪੋਰਟ ਚ ਕੀਤੇ ਆ। ਸਾਰੇ ਸ਼ੈਰਿਫ ਤੇ ਪੁਲਿਸ ਐਸੋਸੀਏਸ਼ਨਸ ਨੇ, ਸਾਰਿਆਂ ਨੇ ਫੁੱਲੀ ਸਪੋਰਟ ਸਾਰਿਆਂ ਨੇ SB 509 ਬਿੱਲ ਦੇ ਹੱਕ ਦੇ ਵਿੱਚ ਜਿਹੜਾ ਲੈਟਰ ਲਿਖਿਆ ਹੈਗਾ। ਵੀ ਕਹਿੰਦੇ ਵੀ ਸਾਨੂੰ ਟ੍ਰੇਨਿੰਗ ਚਾਹੀਦੀ ਹੈ, ਤਾਂ ਹੀ ਸਾਨੂੰ ਪਤਾ ਲੱਗੂਗਾ ਵੀ ਕੀ ਹੁੰਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਜੀ। ਤੇ ਆਪਾਂ ਕੁਝ ਕੁ ਹੋਰ ਕਾਲਾਂ ਲੈ ਕੇ ਫਿਰ ਆਪਾਂ ਸਮਾਪਤੀ ਕਰਨੀ ਆ। ਜੇ ਚਾਹੁੰਦੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਲੈ ਲਈਏ ਵਿੱਚ। ਬ੍ਰੇਕ ਲੈ ਲਓ, ਮੈਂ ਕਹਿੰਦਾ ਥੋੜੀ ਜਿਹੀ, ਕਿਉਂਕਿ ਹੁਣ 1.5 ਘੰਟਾ ਹੋ ਗਿਆ ਲਗਾਤਾਰ ਆਪਾਂ ਨੂੰ। ਤੇ ਇੱਕ ਬ੍ਰੇਕ ਲੈ ਕੇ ਤੇ ਉਸ ਤੋਂ ਬਾਅਦ ਚ ਅਸੀਂ ਮੁੜਦੇ ਹਾਂ। ਲਾਈਵ ਕਾਲਾਂ ਰਹਿ ਰਹੇ ਆ 408 272 5200 ਇੱਥੇ ਕਾਲ ਕਰੋ ਜੀ। ਥੈਂਕ ਯੂ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਚ।
ब्रेक तो बाद एक बार फिर आप सबका स्वागत है श्रोते प्रोग्राम अपडेट अमेरिका। हरजोत सिंह जी स्वागत है। सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਸਰੋਤੇ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਸਵੇਰ ਤੋਂ ਆਪਾਂ SV 509 ਬਿੱਲ ਜਿਹੜਾ ਕੈਲੀਫੋਰਨੀਆ ਦੀ ਅਸੈਂਬਲੀ ਵਿੱਚੋਂ ਵੀ ਪਾਸ ਹੋ ਚੁੱਕਾ ਹੈ, ਯੂਨੈਨਿਮਸਲੀ ਸੈਨੇਟ ਵਿੱਚੋਂ ਵੀ ਪਾਸ ਹੋ ਚੁੱਕਾ ਆ, ਤੇ ਕੈਲੀਫੋਰਨੀਆ ਦੇ ਗਵਰਨਰ ਦੇ ਡੈਸਕ ਦੇ ਉੱਤੇ ਹੁਣ ਜਿਹੜਾ ਆ ਉਹ ਆਪਾਂ ਮਿੱਟੀ ਫੱਕ ਰਿਹਾ ਇਹ ਕਹਿ ਸਕਦੇ ਹਾਂ ਵੀ ਕਿੰਨੇ ਦਿਨ ਹੋ ਗਿਆ ਗਵਰਨਰ ਦੇ ਉੱਤੇ ਤੇ ਉਹ ਸਾਈਨ ਨਹੀਂ ਕਰ ਰਿਹਾ ਹੈਗਾ। ਤੇ ਬਹੁਤ ਜ਼ਿਆਦਾ ਜਿਹੜੇ ਇਦਾਂ ਲੱਗ ਰਿਹਾ ਵੀ ਕੈਲੀਫੋਰਨੀਆ ਦੇ ਗਵਰਨਰ ਨੇ ਉਸ ਨੂੰ ਵੀਟੋ ਕਰ ਦੇਣਾ, ਸਾਈਨ ਨਹੀਂ ਕਰਨਾ ਹੈਗਾ। ਸੋ ਉਸ ਸੰਬੰਧ ਦੇ ਵਿੱਚ ਅੱਜ ਆਪਾਂ ਇਹ ਜਿਹੜਾ ਪ੍ਰੋਗਰਾਮ ਕਰ ਰਹੇ ਹੈਗੇ ਆ, ਕਿਉਂਕਿ ਪਿਛਲੇ 1 ਸਾਲ ਤੋਂ ਪੂਰੀ ਜਿਹੜੇ ਆਪਣੇ ਸਿੱਖ ਕੌਮ ਆ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਹੈ ਵੀ ਇਹ ਬਿੱਲ ਜਿਹੜਾ ਪਾਸ ਹੋਣਾ ਚਾਹੀਦਾ। ਬਾਰ-ਬਾਰ ਤੁਹਾਨੂੰ ਦੱਸ ਚੁੱਕੇ ਕਈ ਵਾਰੀ, ਫਿਰ ਨਵੇਂ ਆ ਜਾਂਦੇ ਵੀ ਬਿੱਲ ਦਾ ਮਤਲਬ ਕੀ ਹੈ। ਇਹ ਬਿੱਲ ਦਾ ਮਤਲਬ ਇਹ ਆ ਵੀ ਕੋਈ ਵੀ ਜਿਹੜਾ ਕੈਲੀਫੋਰਨੀਆ ਦਾ ਸਿਟੀਜ਼ਨ ਆ ਉਸ ਨੂੰ ਬਾਹਰ ਦੀਆਂ ਸਰਕਾਰਾਂ ਕਿਸੇ ਤਰ੍ਹਾਂ ਵੀ ਡਰਾ ਧਮਕਾ ਨਹੀਂ ਸਕਦੀਆਂ, ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੇ ਮੁਲਕ ਵਿੱਚ ਵੀ ਜਿਹੜੇ ਜਿੱਥੋਂ ਆਏ ਆ, ਚਾਹੇ ਉਹ ਇੰਡੀਆ 'ਚ ਹੋਣ, ਚਾਈਨਾ 'ਚ, ਰਸ਼ੀਆ 'ਚ, ਯੂਕਰੇਨ, ਜਿੱਥੇ ਮਰਜ਼ੀ ਹੋਣ। ਸੋ ਜੇ ਗਵਰਨਰ ਬਿੱਲ ਸਾਈਨ ਕਰ ਦਿੰਦਾ ਤੇ ਕੈਲੀਫੋਰਨੀਆ ਦੀ ਸਰਕਾਰ ਨੇ ਵੱਖ-ਵੱਖ ਜਿਹੜੀਆਂ ਪੁਲਿਸ ਡਿਪਾਰਟਮੈਂਟਸ ਆ ਉਹਨਾਂ ਨੂੰ ਪੈਸੇ ਦੇਣੇ ਆ ਟ੍ਰੇਨਿੰਗ ਦੇ ਲਈ, ਵੀ ਜਦੋਂ ਤੁਹਾਨੂੰ ਕੋਈ ਕਾਲ ਆਉਂਦੀ ਆ ਵੀ ਇਹ ਕਿਤੇ ਇਹ ਤਾਂ ਨਹੀਂ ਹੈਗੀ ਵੀ ਟ੍ਰਾਂਸਲੇਸ਼ਨ ਰਿਪਰੈਸ਼ਨ ਹੋ ਰਿਹਾ, ਤਾਂ ਕਿ ਉਹਨਾਂ ਨੂੰ ਪਤਾ ਹੋਵੇ ਵੀ ਕੋਈ ਧਮਕਾ ਤਾਂ ਨਹੀਂ ਰਿਹਾ ਸਾਡੇ ਕੈਲੀਫੋਰਨੀਅਨ ਸਿਟੀਜ਼ਨਸ ਨੂੰ। ਸੋ ਆਹ ਸਿੰਪਲ ਜਿਹਾ ਬਿੱਲ ਹੈਗਾ ਆ। ਸੋ ਮੇਰੇ ਖਿਆਲ ਨਾਲ ਖਰਚਾ ਵੀ 6 ਕੇ 7 ਲੱਖ ਦਾ ਹੈਗਾ ਸਿਰਫ ਕੈਲੀਫੋਰਨੀਆ ਦੀ ਜਿਹੜੀ ਸਰਕਾਰ ਨੂੰ ਦੇਣਾ ਪੈਣਾ ਹੈਗਾ। ਪਰ ਇਹਦੇ ਉਲਟ ਹਿੰਦੂ ਆਰਗੇਨਾਈਜੇਸ਼ਨਸ, ਹਿੰਦੂ ਅਮਰੀਕਨ ਫਾਊਂਡੇਸ਼ਨ, ਕੋਹਿਨਾ, ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਪ੍ਰਚਾਰ ਕੀਤਾ ਹੈਗਾ ਵੀ ਦੇਖੋ ਜੀ ਇਹ ਤਾਂ ਬਿੱਲ ਜਿਹੜਾ ਆ ਬਹੁਤ ਰੋਂਗ ਹੈਗਾ ਆ। ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੁਣ ਕੱਲ ਜੋ ਕੁਝ ਕੋਰਟ ਦੇ ਵਿੱਚ ਨਿਊਯਾਰਕ 'ਚ ਹੋਇਆ ਉਹ ਤੁਹਾਨੂੰ ਸਵੇਰੇ ਆਪਾਂ ਦਿਖਾਲ ਚੁੱਕੇ ਹੈਗੇ ਆ, ਕਿਸ ਤਰ੍ਹਾਂ ਇੰਡੀਆ ਦੀ ਸਰਕਾਰ ਅਮਰੀਕਨ ਸਿਟੀਜ਼ਨਾਂ ਨੂੰ, ਕੈਨੇਡਾ ਦੀ ਸਿਟੀਜ਼ਨਾਂ ਨੂੰ ਮਾਰਨ ਦੇ ਵਿੱਚ ਡਾਇਰੈਕਟਲੀ ਇਨਵੋਲਵ ਸੀ, ਇਨਡਾਇਰੈਕਟਲੀ ਨਹੀਂ ਡਾਇਰੈਕਟਲੀ। ਸੋ ਉਸ ਚੀਜ਼ ਨੂੰ ਰੋਕਣ ਲਈ ਇਹ ਜਿਹੜਾ ਬਿੱਲ ਹੈਗਾ, ਤੋ ਅੱਜ ਸਾਰਿਆਂ ਨੂੰ ਬੇਨਤੀ ਕਰ ਰਿਹਾ ਕਿਉਂਕਿ ਅੱਜ ਆਖਰੀ ਦਿਨ ਹੈਗਾ, ਫਰਾਈਡੇ ਤਾਈਂ ਡਿਸਾਈਡ ਕਰਨਾ ਹੈ ਕੈਲੀਫੋਰਨੀਆ ਦੇ ਗਵਰਨਰ ਨੇ ਵੀ ਹੁਣ ਸਾਈਨ ਕਰਨਾ ਹੈ ਬਿੱਲ ਕਿ ਨਹੀਂ। ਤੇ ਅੱਜ ਉੱਥੇ ਸ਼ਾਮ ਨੂੰ ਰੈਲੀ ਵੀ ਹੋ ਰਹੀ ਹੈਗੀ ਆ 6 ਵਜੇ ਦੇ ਕਰੀਬ ਗਵਰਨਰ ਹਾਊਸ ਦੇ ਸਾਹਮਣੇ। ਤੇ ਸਾਰਾ ਦਿਨ ਅੱਜ ਕੈਲੀਫੋਰਨੀਆ ਦੇ ਗਵਰਨਰ ਦੇ ਆਫਿਸ ਕਾਲਾਂ ਕਰੋ। ਉਹਨਾਂ ਦਾ ਨੰਬਰ, ਗਵਰਨਰ ਸਾਹਿਬ ਦਾ ਆਫਿਸ ਦਾ ਨੰਬਰ ਹੈਗਾ 916 445 2841। ਤੇ ਜਦੋਂ ਤੁਸੀਂ ਕਾਲ ਕਰਦੇ ਆ ਪਹਿਲਾਂ ਨੰਬਰ 1 ਦੱਬਣਾ, ਫਿਰ 6 ਤੇ 3। 1 ਮਿੰਟ ਦੀ ਸਿਰਫ ਗੱਲ ਹੈਗੀ ਆ ਤੇ ਲਾਈਵ ਤੁਸੀਂ ਕਾਲ ਕਰਤੀ ਆ, ਤੁਸੀਂ ਕੀ ਕਰ ਰਹੇ ਹੈਗੇ ਆ, ਸਾਡਾ ਜਿਹੜਾ ਲਾਈਵ ਸ਼ੋਅ ਚੱਲ ਰਿਹਾ 408 272 5200, ਇੱਥੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹੋ। ਹਰਜੋਤ ਸਿੰਘ ਜੀ, ਇੱਕ ਚੀਜ਼ ਮੈਂ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਦਿਖਾਉਣਾ ਚਾਹੁੰਦਾ ਆ, ਆਹ ਦੇਖਿਓ ਤੁਸੀਂ ਵੀ, ਤੁਹਾਨੂੰ ਸ਼ਾਇਦ ਜਿਹੜੇ ਸਰੋਤਿਆਂ ਨੂੰ ਦਿਖਾ ਰਹੇ ਆ। Pro Khalistan bill passed in California. Indian American group say this unnecessary bill does nothing to protect Californians. ਇਹ ਇਸ ਤਰੀਕੇ ਦੇ ਨਾਲ ਪ੍ਰੋਪੇਗੈਂਡਾ ਇਸ ਬਿੱਲ ਦੇ ਉਲਟ ਚੱਲ ਰਿਹਾ ਨਾਲ, ਇਹ ਤੁਸੀਂ ਦੇਖ ਲਓ। ਇਹਨੂੰ ਪ੍ਰੋ ਖਾਲਿਸਤਾਨ ਬਿੱਲ ਜਿਹੜਾ ਉਹ ਆਖਦੇ ਆ। ਸੋ ਇਹ ਸਾਰੀਆਂ ਚੀਜ਼ਾਂ ਤੁਹਾਡੇ ਹੁਣ ਦੇਖੋ ਵੀ ਅਮਰੀਕਾ ਦੀ ਪੁਲਿਸ ਨੂੰ ਟ੍ਰੇਨਿੰਗ ਦੇਣੀ ਆ ਵੀ ਤੁਹਾਡੇ ਜਿਹੜੇ ਏਰੀਏ 'ਚ ਸਿਟੀਜ਼ਨ ਆ ਉਹਨਾਂ ਨੂੰ ਕੋਈ ਧਮਕੀ ਤਾਂ ਨਹੀਂ ਦੇ ਰਿਹਾ। ਹੁਣ ਇੱਥੇ ਖਾਲਿਸਤਾਨ ਕਿੱਥੋਂ ਆ ਗਿਆ? ਠੀਕ ਹੈ, ਦੇਖ ਲਓ। ਸੋ ਇੰਨੀ ਜਿਹੜੀ ਇਨਫੋਰਮੇਸ਼ਨ ਫੈਲਾਉਂਦੇ ਆ ਇਸ ਤਰੀਕੇ ਦੇ ਨਾਲ ਜਿਹੜਾ ਝੂਠ ਦਾ ਕੁਫਰ ਤੋਲ ਰਹੇ ਨੇ ਉਹ। ਸੋ ਇਹ ਜਿਹੜੇ ਆ ਉਹ ਦੇਖਣ ਵਾਲੀ ਜਿਹੜੀ ਗੱਲ ਆ ਵੀ ਕੀ ਜਿਹੜਾ ਇਹ ਚੀਜ਼ ਚੱਲ ਰਹੀ ਆ। ਸੋ ਤੁਹਾਡਾ ਜਿਹੜਾ ਉਹ ਜ਼ੋਰ ਲੱਗ ਜਾਣਾ ਚਾਹੀਦਾ ਆ ਪੂਰਾ ਵੀ ਇਦਾਂ ਜਿਹੜਾ ਉਹ ਨਾ ਹੋਵੇ। ਆਪਣੇ ਜਿਹੜੇ ਦਰਸ਼ਕਾਂ ਦੇ ਨਾਲ ਹਰਜੋਤ ਸਿੰਘ ਜੀ, ਉਹ ਵਾਲਾ ਇੱਕ ਵਾਰੀ ਜੋ ਰੂਬਨ ਵਾਲਾ ਆਰਟੀਕਲ ਵੀ ਦੁਬਾਰਾ ਜਿਹੜਾ ਉਹ ਸ਼ੇਅਰ ਕਰ ਦਿੰਦੇ, ਕਿਸ ਤਰੀਕੇ ਦੇ ਨਾਲ ਉਹ ਸਵਾਲ ਖੜਾ ਕਰ ਰਿਹਾ ਆ ਗਵਰਨਰ ਨਿਊਸਮ ਦੇ ਮੋਹਰੇ ਵੀ ਕੀ ਜਿਹੜੇ ਕੈਲੀਫੋਰਨੀਅਨਸ ਨੂੰ ਪ੍ਰੋਟੈਕਟ ਕਰਨ ਵਾਲਾ ਬਿੱਲ ਆ, ਜਿਹੜਾ ਬਾਹਰਲੀਆਂ ਸਰਕਾਰਾਂ ਜਿਹੜੇ ਟਾਰਗੇਟ ਕਰਦੀ ਕੈਲੀਫੋਰਨੀਅਨਸ ਨੂੰ, ਕੀ ਉਸ ਬਿੱਲ ਦੇ ਉੱਤੇ ਸਾਈਨ ਕਰੂਗਾ ਜਾਂ ਨਹੀਂ। ਤੇ ਉਹ ਆਰਟੀਕਲ ਆ ਜਿਹੜਾ ਹਰਜੋਤ ਸਿੰਘ ਖਾਲਸਾ ਜੀ ਨੇ ਲਿਖਿਆ ਸੀਗਾ, ਨਿਊ ਬਿੱਲ ਡਿਫੈਂਸ ਕੈਲੀਫੋਰਨੀਆ ਫਰਮ ਇੰਟਰਨੈਸ਼ਨਲ ਅਥਾਰਟੇਰੀਅਨ ਥ੍ਰੈਟਸ। ਸੋ ਇਹ ਸਾਰਾ ਕੁਝ ਇਸ ਟਾਈਮ ਆਪਣੇ ਸਾਹਮਣੇ ਜਿਹੜਾ ਉਹ ਚੱਲ ਰਿਹਾ। ਸੋ ਜਿਨ੍ਹਾਂ ਨੇ ਆਲਰੇਡੀ ਕਾਲਸ ਕਰਤੀਆਂ ਉਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਤੇ ਹੁਣ ਹਰਜੋਤ ਸਿੰਘ ਜੀ ਕਾਲਸ ਵੱਲ ਨੂੰ ਆਪਾਂ ਵੱਧਦੇ ਹਾਂ, ਜਿਹੜੇ ਸਰੋਤੇ ਆਪਣੇ ਨਾਲ ਹੋਲਡ ਤੇ ਬਣੇ ਪਏ ਆ। ਥੈਂਕ ਯੂ ਸਾਰਿਆਂ ਦੀ ਪੇਸ਼ੈਂਸ ਦੇ ਲਈ। ਮਹਿੰਦਰ ਸ਼ੇਰਗਿੱਲ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਮਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੈਂ ਦੱਸਣ ਚਾਹੁੰਦਾ ਕਾਲ ਤੇ ਅਸੀਂ ਕਰ ਹੀ ਦਿੱਤੀ ਹੈ ਤੇ ਸਾਈਨ ਵੀ ਕਰ ਦਿੱਤੇ। ਮੈਂ ਨਾ ਇੱਕ ਤੁਹਾਨੂੰ ਹੋਰ ਗੱਲ ਦੱਸਣੀ ਚਾਹੁੰਦਾ। ਜ਼ਰੂਰ।
ਔਰ ਜਿਸ ਦਿਨ ਉਬਰ ਲਿਫਟ ਵਾਲਾ ਬਿੱਲ ਪਾਸ ਹੋਇਆ ਨਾ ਫਰਾਈਡੇ ਵਾਲੇ ਦਿਨ, ਹਾਂਜੀ ਹਾਂਜੀ ਹਾਂਜੀ, ਤੇ ਅਸੀਂ ਉੱਥੇ ਗਏ ਸੀ ਬਰਕਲੇ ਯੂਸਮ ਸਾਹਿਬ ਦੇ ਕੋਲ, ਜਿੱਦਾਂ ਜਦੋਂ ਬਿੱਲ ਸਾਈਨ ਕੀਤਾ। ਹਾਂਜੀ ਉੱਥੇ ਹੁਣ ਸਾਈਨ ਕੀਤੇ। ਸਾਈਨ ਕੀਤੇ, ਤੁਹਾਡੀ ਫੋਟੋ ਵੀ ਸੀਗੀ ਨਾਲ, ਤੁਸੀਂ ਕਹਿਣਾ ਸੀ ਉਦੋਂ ਉਹਨੂੰ। ਹਾਂ ਮੈਂ ਤੁਹਾਨੂੰ ਦੱਸਣ ਲੱਗਾ ਜੀ ਜੀ ਅਸੀਂ ਟੋਟਲੀ 12 ਜਾਂ 13 ਡਰਾਈਵਰ ਸੀ ਜਿਹੜੇ ਟੋਟਲ ਕੈਲੀਫੋਰਨੀਆ ਚ ਗਏ ਸੀ। ਉਹਦੇ ਵਿੱਚ ਅਸੀਂ ਤਿੰਨ ਸਰਦਾਰ ਸੀ 12। ਠੀਕ ਆ, ਹਾਂਜੀ। ਅਸੀਂ ਤਿੰਨਾਂ ਨੇ ਉਹਨਾਂ ਨੂੰ ਯੂਸਫ ਸਾਹਿਬ ਨੂੰ ਸਾਈਡ ਤੇ ਕਰਕੇ ਅਸੀਂ ਤਿੰਨਾਂ ਨੇ ਕਿਹਾ ਵੀ ਸਰ ਤੁਹਾਡੀ ਟੇਬਲ ਤੇ ਇੱਕ ਬਿੱਲ ਆਇਆ HB 509 ਪਲੀਜ਼ ਸਾਈਨ ਕਰ ਦਿਓ। ਤੇ ਉਹਨਾਂ ਨੇ ਚਿਹਰੇ ਤੇ ਮੁਸਕਰਾਹਟ ਲਿਆ ਕੇ ਸਮਾਈਲ ਦੇ ਕੇ ਕਿਹਾ, ਕਹਿੰਦਾ ਆਈ ਨੋ ਇਟ ਇਜ਼ ਔਨ ਮਾਈ ਟੇਬਲ। ਅੱਛਾ ਠੀਕ ਆ। ਹਾਂਜੀ ਉਹਨੇ ਚਿਹਰੇ ਤੇ ਸਮਾਈਲ ਲੈਂਦੀ। ਅਸੀਂ ਤਿੰਨ ਸਰਦਾਰ ਸੀ 12 ਚੋਂ, 12 ਡਰਾਈਵਰ ਸੀ ਕੈਲੀਫੋਰਨੀਆ ਤੋਂ। ਤਾਂ ਅਸੀਂ ਤਿੰਨਾਂ ਨੇ ਉਹਨਾਂ ਨੂੰ ਸਾਈਡ ਤੇ ਕਰਕੇ ਕਿਹਾ ਤੇ ਉਹਨਾਂ ਨੇ ਸਾਨੂੰ ਅੱਗੋਂ ਰਿਸਪੌਂਸ ਦਿੱਤਾ, ਕਹਿੰਦਾ ਮੈਨੂੰ ਪਤਾ ਵੀ ਮੇਰੀ ਟੇਬਲ ਤੇ ਆਏ ਆ। ਚਲੋ ਦੈਟਸ ਅ ਗੁੱਡ ਥਿੰਗ। ਧੰਨਵਾਦ ਤੁਹਾਡਾ ਵੀ, ਬਹੁਤ ਸ਼ੁਕਰੀਆ, ਤੁਸੀਂ ਮੌਕੇ ਦੇ ਹਿਸਾਬ ਦੇ ਨਾਲ ਦੇ ਨਾਲ ਹੀ ਉੱਥੇ ਇਹ ਕਾਰਵਾਈ ਪਾਈ ਆ। ਥੈਂਕ ਯੂ। ਹਾਂਜੀ ਤੁਹਾਨੂੰ ਉਧਰ ਮੇਰੇ ਨਾਲ ਦੇ ਮੁੰਡੇ ਨੇ ਕਾਲ ਵੀ ਕਰਕੇ ਹਾਂਜੀ ਦੱਸਿਆ ਸੀਗਾ। ਹਾਂਜੀ ਆਪਾਂ ਸ਼ੇਅਰ ਵੀ ਕੀਤੀ ਸੀ ਉਹ ਨਿਊਜ਼। ਜੀ ਹਾਂਜੀ ਤੁਹਾਡੇ ਨਾਲ ਗੱਲ ਹੋਈ ਸੀ ਜੀ। ਓਕੇ ਥੈਂਕ ਯੂ। ਤੁਹਾਡਾ ਵੀ ਬਹੁਤ ਧੰਨਵਾਦ। ਸੋ ਬਹੁਤ ਵਾਰ ਰਾਜਕਰਮਵੀਰ ਸਿੰਘ ਪਹਿਲੇ ਕਾਲਰ ਕਹਿ ਗਿਆ ਵੀ ਪਤਾ ਨਹੀਂ ਪੰਜਾਬੀ ਸੁੱਤੇ ਰਹਿੰਦੇ ਕੀ ਆ। ਹੁਣ ਦੇਖੋ ਵੀ 3 ਆਪਣੇ ਗਏ ਸੀ। ਇਹ ਵੀ ਦੱਸਦੇ ਜਾਈਏ, ਅਸੀਂ ਖਬਰ ਪਹਿਲਾਂ ਕੀਤੀ ਸੀ ਵੀ ਲਿਫਟ, ਊਬਰ, ਇਹ ਸਾਰੀਆਂ ਜਿਹੜੀਆਂ ਯੂਨੀਅਨ ਬਣਾਉਣ ਦਾ ਸਾਈਨ ਕੀਤੇ ਸੀਗੇ, ਇਹਨਾਂ ਨੇ ਗਵਰਨਰ ਨੇ ਸਾਈਨ ਕਰਤਾ ਵੀ ਯੂਨੀਅਨ ਬਣਾ ਸਕਦੇ ਆ ਤਾਂ ਕਿ ਇਹਨਾਂ ਨਾਲ ਧੱਕਾ ਨਾ ਹੋਵੇ। ਕਿਉਂ ਕਈ ਵਾਰੀ ਕੀ ਹੁੰਦਾ ਉਹਨਾਂ ਦੀ ਐਪ ਜਿਹੜੀ ਆ ਉਹ ਕੈਨਸਲ ਕਰ ਦਿੰਦੇ ਆ। ਸੋ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ। ਤੁਹਾਡਾ ਭਾਜੀ ਬਹੁਤ ਬਹੁਤ ਧੰਨਵਾਦ, ਤੁਸੀਂ ਗਵਰਨਰ ਦੇ ਨਾਲ ਇਹ ਗੱਲ ਕੀਤੀ ਜਿਹੜੀ ਬਹੁਤ ਚੰਗੀ ਗੱਲ ਆ, ਬਹੁਤ ਸ਼ੁਕਰੀਆ ਆ। ਤੇ ਗਵਰਨਰ ਵੀ ਜਾਣਦਾ ਆ, ਗਵਰਨਰ ਵੀ ਚਲੋ ਦਬਾਅ ਦੇ ਵਿੱਚ ਹੋਣਾ ਵੀ ਚਾਹੀਦਾ ਆ। ਜੇ ਵਿਰੋਧੀ ਕਰ ਰਹੇ ਆ ਤੇ ਜਿਹੜੇ ਹੱਕ ਵਾਲੇ ਆ ਉਹਨਾਂ ਨੂੰ ਵੀ ਪੂਰਾ ਦਬਾਅ ਪਾਉਣਾ ਚਾਹੀਦਾ। ਵੈਸੇ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਦਿਸ ਇਜ਼ ਅ ਨੋ ਬ੍ਰੇਨਰ ਬਿੱਲ। ਨੋ ਬ੍ਰੇਨਰ ਬਿੱਲ ਦਾ ਭਾਵ ਕੀ ਆ ਵੀ ਇਹਦੇ ਵਿੱਚ ਗਵਰਨਰ ਨੂੰ ਸੋਚਣ ਦੀ ਲੋੜ ਨਹੀਂ ਆ। ਜਦੋਂ ਉਹਦੇ ਨਾਗਰਿਕ, ਉਹਦੇ ਅਧੀਨ ਜਿਹੜੀ ਲੋਕ ਨੇ, ਅਧੀਨ ਤੋਂ ਭਾਵ ਨਹੀਂ ਵੀ ਲੋਕਾਂ ਨੇ ਜਿਹੜੇ ਲੋਕਾਂ ਨੇ ਚੁਣ ਕੇ ਉਹਨੂੰ ਉੱਥੇ ਘੱਲਿਆ ਆ, ਜੇ ਉਹਨਾਂ ਦੀ ਸੁਰੱਖਿਆ ਦੀ ਗੱਲ ਆ, ਉਹਨਾਂ ਦੀ ਸੇਫਟੀ ਦੀ ਗੱਲ ਆ, ਉਹਨਾਂ ਦੀ ਫਰੀਡਮ ਦੀਆਂ ਜਿਹੜੀਆਂ ਗੱਲਾਂ ਆ, ਰਾਈਟਸ ਦੀ ਜਦੋਂ ਗੱਲ ਆ, ਤੇ ਗਵਰਨਰ ਨੂੰ ਸੋਚਣਾ ਨਹੀਂ ਚਾਹੀਦਾ। ਉਹ ਤੇ ਜਿੱਦਣ ਬਿੱਲ ਗਿਆ ਸੀ ਉਦਣ ਹੀ ਸਾਈਨ ਕਰਨੇ ਚਾਹੀਦੇ ਸੀ। ਇਹਨੂੰ ਕਾਹਲਾ ਹੋਣਾ ਚਾਹੀਦਾ ਸੀ ਇਸ ਚੀਜ਼ ਦੇ ਲਈ। ਪਰ ਅਫਸੋਸ ਦੀ ਗੱਲ ਇਹ ਆ ਵੀ ਗਵਰਨਰ ਦੇ ਕੰਨ ਭਰੇ ਹੋਏ ਆ। ਗਵਰਨਰ ਜਿਹੜਾ ਆ ਉਹ ਆਈ ਡੋਂਟ ਨੋ ਦੋਗਲਾ ਖੇਡ ਰਿਹਾ ਆ ਜਾਂ ਉਲਟ ਖੇਡ ਰਿਹਾ ਆ, ਕਿੱਦਾਂ ਕਰ ਰਿਹਾ ਆ। ਇਹ ਚੀਜ਼ ਜਿਹੜੀ ਚੀਜ਼ ਜਾਂ ਉਹਨੂੰ ਫਾਈਨੈਂਸ਼ੀਅਲ ਸਪੋਰਟ ਬਹੁਤ ਮਿਲੀ ਆ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਦੇਖੋ, ਜਦੋਂ ਜੈਫ ਰੋਜ਼ਨ ਬਾਰੇ ਜਿਹੜੇ ਜੋ ਰੂਬਨ ਨੇ ਕੀਤੀ ਸੀਗੀ ਰਿਪੋਰਟ ਜਿਹੜੀ ਰੀਸੈਂਟਲੀ ਆਈ ਆ, ਉਹ ਦੱਸਿਆ ਵੀ ਉਹਨੇ ਉਹ ਪੈਰਾਗ੍ਰਾਫ ਐਜ਼ ਇਟ ਇਜ਼ ਉਦਾਂ ਹੀ ਲਿਖਤੇ ਆ। ਉਹਦੇ ਵਿੱਚ $4000 ਉਹਨੂੰ ਅਮਰੀਕਨ ਫਾਊਂਡੇਸ਼ਨ ਵਾਲਿਆਂ ਨੇ ਲੈਟਰ ਲਿਖਿਆ ਸੀ, ਹਿੰਦੂਜ਼ ਫਾਰ ਅਮਰੀਕਾ ਕਰਕੇ ਕੋਈ ਸੰਸਥਾ ਸੀਗੀ, ਉਹਨਾਂ ਦੀ ਚਿੱਠੀ ਦੇ ਉਹਦੀ ਜਿਹੜੀ ਚਿੱਠੀ ਐਜ਼ ਇਟ ਇਜ਼ ਜਿਹੜੀ ਲਿਖ ਕੇ ਮਤਲਬ ਉਹਦੇ ਵਿੱਚੋਂ ਉਦਾਂ ਹੀ ਪੈਰਾਗ੍ਰਾਫ ਲਿਖ ਕੇ ਉਦਾਂ ਜਿਹੜਾ ਉਹ ਕਰਤਾ। $4000 ਉਹਨੂੰ ਪੋਲੀਟੀਕਲੀ ਉਹਨਾਂ ਨੇ ਸਪੋਰਟ ਕੀਤਾ ਸੀ। ਸੋ ਕੀ ਵਿਕ ਜਾਂਦੇ ਆ, ਵਿਕਦੇ ਆ। ਇਹ ਤਾਂ ਚਲੋ ਲੌਬਿੰਗ ਇੱਥੇ ਕਹਿ ਦਿੰਦੇ ਆ, ਜਿੱਦਾਂ ਪੰਜਾਬ 'ਚ ਆਪਾਂ ਨੂੰ ਵਿਕਣਾ ਕਹਿ ਦਿੰਦੇ, ਇੱਥੇ ਲੌਬਿੰਗ ਕਹਿ ਦਿੰਦੇ ਉਹਦਾ ਨਾਂ ਨੂੰ। ਸੋ ਉਹ ਚੀਜ਼ ਜਿਹੜੀ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ। ਚਲੋ ਵਧੀਆ, ਜਿਹਦਾ ਸੈਨੋ ਦੇ ਗੁਰੂ ਘਰ ਦੇ ਪ੍ਰਬੰਧਕ ਦੱਸ ਕੇ ਗਏ ਆ ਵੀ ਸਾਡੀ ਸ਼ੁੱਕਰਵਾਰ ਨੂੰ ਮੀਟਿੰਗ, ਬਿਲਕੁਲ ਮੀਟਿੰਗ 'ਚ ਦੱਸਣ ਵੀ ਆਹ ਦੇਖੋ ਜੀ, ਹੁਣ ਆਹ ਤਾਂ ਕੋਰਟ, ਅਮਰੀਕਾ ਦੀ ਕੋਰਟ ਦੇ ਵਿੱਚ ਅਮਰੀਕਾ ਦੀ ਸਰਕਾਰ ਨੇ ਪੇਸ਼ ਕੀਤਾ ਵੀ ਆਹ ਪ੍ਰੂਫ ਕਿ ਕਿਸ ਤਰ੍ਹਾਂ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹ ਵੀਡੀਓ ਬਣਾ ਰਿਹਾ ਵੀ ਜੇ ਇਸ ਟਾਈਮ ਤਿਉਹਾਰਾਂ ਦੇ ਦਿਨਾਂ 'ਚ ਕਿਸੇ ਹਿੰਦੂਆਂ ਦੇ ਧਾਰਮਿਕ ਥਾਵਾਂ ਨੂੰ ਜਾਂ ਕਿਸੇ ਨੂੰ ਤੰਗ ਪਰੇਸ਼ਾਨ ਕਰਦਾ ਤੇ ਸਾਨੂੰ ਦੱਸੋ ਵੀ ਭਾਈ ਆ, ਜਿਨ੍ਹਾਂ ਨੂੰ ਆਲਰੇਡੀ ਕਰ ਰਹੀ ਹੈ ਬਾਹਰਲੀ ਸਰਕਾਰ, ਉਹਨਾਂ ਲਈ ਵੀ ਤੇ ਕੁਝ ਕਰ, ਉਹਨਾਂ ਲਈ ਵੀ ਤੇ ਖੜ ਜਾ। ਉਦੋਂ ਕਿੱਥੇ ਤੇਰੇ ਪੈਰ ਭਾਰ ਨਹੀਂ ਚੱਲਦੇ। ਉਦੋਂ ਤੁਸੀਂ ਦੇਖੋ ਵੀ ਕੈਲੀਫੋਰਨੀਆ ਦੇ ਵਿੱਚ ਦੀਵਾਲੀ ਦਾ ਬਿੱਲ ਪਾਸ ਹੋਇਆ ਰਾਜਕਨਵੀਰ ਸਿੰਘ, ਕੱਲ ਕੀਤਾ ਉਹਨੇ ਸਾਈਨ, ਕੱਲ ਹੋਇਆ ਹਨਾ, ਸੈਨੇਟ 'ਚ ਹੋਇਆ, ਅਸੈਂਬਲੀ 'ਚ ਹੋਇਆ ਤੇ ਗਵਰਨਰ ਨੇ ਸਾਈਨ ਕਰਤਾ। ਵੀ ਤੁਸੀਂ ਦੱਸੋ ਇੱਕ ਵੀ ਸਿੱਖ ਨੇ ਉਹਦਾ ਕੋਈ ਵਿਰੋਧ ਕੀਤਾ ਹੋਵੇ? ਆਹੋ, ਇੱਕ ਵੀ ਸਿੱਖ ਨੇ। ਠੀਕ ਹੈ, ਸਾਰੇ ਕਹਿ ਰਹੇ ਵੀ ਹਾਂ ਵਧੀਆ ਹੋਇਆ, ਠੀਕ ਆ, ਪਰ ਤੁਸੀਂ ਇਸ ਗੱਲ ਦਾ ਕਾਹਦੇ ਤੁਸੀਂ ਵਿਰੋਧ ਕਰ ਰਹੇ ਹੈਗੇ ਆ ਵੀ ਅਮਰੀਕਨ ਸਿਟੀਜ਼ਨ ਦੀ ਜਿਹੜੀ ਸੇਫਟੀ ਦਾ ਬਿੱਲ ਹੈਗਾ। ਸੋ ਇਟਸ ਅ ਨੋ ਬ੍ਰੇਨਰ ਬਿੱਲ। ਇਹ ਪਾਸ ਹੋਣਾ ਚਾਹੀਦਾ। ਪਾਸ ਤਾਂ ਹੋਇਆ ਹੀ ਹੋਇਆ, ਯੂਨੈਨਿਮਸਲੀ ਪਾਸ ਹੋਇਆ। ਉਹਨਾਂ ਨੇ ਦਿਖਾਤਾ ਵੀ ਇਹ 'ਚ ਸੋਚਣ ਵਾਲੀ ਗੱਲ ਹੀ ਕੋਈ ਨਹੀਂ ਆ। ਜਦੋਂ ਸੇਫਟੀ ਸਿਕਿਉਰਿਟੀ ਦੀ ਗੱਲ ਆਉਂਦੀ, ਅਸੀਂ ਉਹਨਾਂ ਦੇ ਨਾਲ ਆ ਤੇ ਗਵਰਨਰ ਨੂੰ ਵੀ ਇਹ ਚੀਜ਼ ਜਿਹੜੀ ਉਹ ਸ਼ੋਅ ਕਰਨੀ ਚਾਹੀਦੀ ਹੈ। ਧੰਨਵਾਦ ਕਾਲਾਂ ਦੇ ਲਈ। ਪਰਮਜੀਤ ਜੀ ਸਤਿ ਸ਼੍ਰੀ ਅਕਾਲ। ਜਦੋਂ ਤੁਸੀਂ ਨਾ ਫੈਮਿਲੀ ਨੂੰ ਸਰਵਾਈਵ ਕਰਨਾ। ਪਰਮਜੀਤ ਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਜੁਬਾ ਸਿਟੀ ਤੋਂ ਬੋਲਦਾ ਜੀ। ਪਰਮਜੀਤ ਜੀ, ਮੈਂ ਗਿਆ ਸੀਗਾ ਉੱਥੇ, ਗਵਰਨਰ ਨੂੰ ਅਸੀਂ ਸਪੈਸ਼ਲ ਕਿਹਾ ਇਸ ਬਿੱਲ ਬਾਰੇ ਜੀ। ਠੀਕ ਆ, ਹਾਂਜੀ, ਜਦੋਂ ਮਹਿੰਦਰ ਜੀ ਹੁਣੇ ਦੱਸ ਕੇ ਗਏ। ਹਾਂ ਹਾਂਜੀ, ਉਹਦੀ ਨੌਲੇਜ ਵਿੱਚ ਹੈਗਾ ਇਹ ਬਿੱਲ। ਠੀਕ ਆ, ਕੁਝ ਹੋਰ ਉਹਨੇ ਦੱਸੀ ਕੋਈ ਗੱਲ ਇਸ ਤੋਂ ਇਲਾਵਾ ਵੀ ਕੀ?
ਤੇ ਉਹਨਾਂ ਨੇ ਇਹੀ ਬਿੱਲ ਕਿਹਾ ਵੀ ਮੇਰੇ ਕੋਲ ਬਿੱਲ ਜਿਹੜੀ ਰਾਈਟ ਵੇ ਮੇਰੇ ਨਾਲ ਗੱਲ ਹੋਈ, ਅਸੀਂ ਸਾਈਡ ਤੇ ਜਾ ਕੇ ਮੈਂ ਉਹਨਾਂ ਨੂੰ ਕਿਹਾ ਵੀ ਸਾਡੇ ਨਾਲ ਗੱਲ ਕਰਨੀ, ਉਹਨੇ ਗੱਲ ਸੁਣੀ ਚੰਗੀ ਤਰ੍ਹਾਂ। ਠੀਕ ਹੈ ਜੀ। ਮੈਂ ਕਿਹਾ ਪਲੀਜ਼ ਸਾਡੇ ਸਾਈਨ ਜ਼ਰੂਰ ਕਰਿਓ ਵੀ ਅਸੀਂ ਸਾਡੇ ਕਮਿਊਨਿਟੀ ਲਈ ਸਭ ਤੋਂ ਜ਼ਿਆਦਾ ਡੇਂਜਰਸ ਹੈ ਇਹ, ਅਸੀਂ ਉੱਥੋਂ ਛੱਡ ਕੇ ਆਏ ਆ, ਇੱਥੇ ਵੀ ਅਸੀਂ ਡੇਂਜਰਸ ਹੋ ਗਏ। ਵੀ ਇੱਥੇ ਵੀ ਖਤਰਾ ਹੈ ਸਾਨੂੰ ਇਸ ਚੀਜ਼ ਤੋਂ, ਇੱਥੇ ਵੀ ਸਾਨੂੰ ਖਤਰਾ ਆ। ਤੇ ਉਹਨਾਂ ਨੇ ਗੱਲ ਸੁਣੀ ਆ, ਤੇ ਮੈਂ ਆਪਣੇ ਜਿਹੜੇ ਸਾਡੇ ਸੈਨੇਟਰ ਹੈਗੇ, ਇੱਕ ਹੈਗੇ ਸਟਾਕਟਨ ਦੇ ਜੀ, ਇੱਕ ਉਦਣ ਆਪਣੇ ਜਿਹੜੇ ਚੇਅਰਪਰਸਨ ਜਿਹੜਾ ਆਪਣਾ 509 ਤੇ ਜਿਨ੍ਹਾਂ ਨੇ ਆਪਣੀ ਹੀਅਰਿੰਗ ਕੀਤੀ ਸੀਗੀ, ਉਹਨਾਂ ਨੇ ਬਿੱਲ ਕੀਤਾ। ਆਪਣੇ ਜਿੰਨੇ ਵੀ ਸਾਡੇ ਸੈਨੇਟਰ ਹੈਗੇ ਜਿਨ੍ਹਾਂ ਨੇ ਸਪੋਰਟ ਕੀਤੀ ਸੀ, ਮੈਂ ਪਰਸਨਲੀ ਉਹਨਾਂ ਨੂੰ ਆਪ ਫੋਨ ਕਰਕੇ ਇਹ ਕਿਹਾ। ਉਹਨਾਂ ਨੇ ਆਲਰੇਡੀ ਉਹਨਾਂ ਦੇ ਨੌਲੇਜ ਵਿੱਚ ਅੱਜ ਵੀ ਮੈਂ ਇਹੀ ਕੰਮ ਕਰ ਰਿਹਾ ਜੀ, ਉਹਨਾਂ ਸੈਨੇਟਰਾਂ ਨੂੰ ਕਾਲ ਕਰ ਰਿਹਾ। ਧੰਨਵਾਦ ਜੀ, ਧੰਨਵਾਦ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਪਰਮਜੀਤ ਮੌਂਡ ਜੀ, ਡੇ ਐਂਡ ਨਾਈਟ ਵੀਡੀਓ ਵਾਲੇ, ਪਾਲ ਸਿੱਧੂ ਜੀ, ਹਰਦੀਪ ਤੇ ਜਸਪ੍ਰੀਤ ਕੌਰ, ਬਲਵੰਤ ਭੱਟੀ, ਸਾਰਿਆਂ ਨੇ ਕਿਹਾ ਵੀ ਅਸੀਂ ਹੁਣੇ ਕਾਲ ਕਰਕੇ ਹਟੇ ਹੈਗੇ ਆ ਜੀ। ਜਸਪਾਲ ਵਿਰਕ ਜੀ, ਹਾਂਜੀ ਜਸਪਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹਰਜੋਤ ਸਿੰਘ ਖਾਲਸਾ ਜੀ, ਸਤਿ ਸ਼੍ਰੀ ਅਕਾਲ। ਰਾਜਕਰਮਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਬਹੁਤ ਦੇਰ ਤੋਂ ਸਾਰੀ ਕਮਿਊਨਿਟੀ ਵਾਸਤੇ ਤੁਸੀਂ ਸੇਵਾ ਕਰ ਰਹੇ ਜੀ, ਬਹੁਤ ਬਹੁਤ ਥੈਂਕ ਯੂ ਤੁਹਾਡਾ। ਤੇ ਅਸੀਂ ਈਮੇਲ ਤੇ ਪਹਿਲਾਂ ਹੀ ਕਰ ਚੁੱਕੇ ਹਾਂ, ਅਸੀਂ ਕਾਲ ਵੀ ਹੁਣੇ ਕੀਤੀ ਹੈ ਤੁਹਾਡੇ ਫੋਨ ਨੰਬਰ ਲੈਣ ਤੋਂ ਦੇਣ ਤੋਂ ਬਾਅਦ। ਤੇ ਸਿਰਫ 2 ਮਿੰਟ ਤੇ ਬਹੁਤ ਜ਼ਿਆਦਾ ਹੁੰਦੇ ਨੇ, ਜਸਟ 30 ਸੈਕਿੰਡ ਚੋਂ ਚੁੱਕ ਰਹੇ ਨੇ, ਤੇ ਅੱਗੋਂ ਤੁਸੀਂ 30 ਸੈਕਿੰਡ ਭਰੇ ਜਾ ਰਹੇ, 1 ਮਿੰਟ ਦੇ ਵਿੱਚ ਤੁਹਾਡੀ ਕਾਲ ਹੋ ਰਹੀ ਹੈ। ਤੇ ਅਸੀਂ ਆਪਣਾ ਨਾਮ ਭਰ ਕੇ ਆਪਣਾ ਪੂਰਾ ਮੈਸੇਜ ਭਰ ਦਿੱਤਾ ਸਾਰਾ ਕੁਛ ਜੀ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ, ਤੇ ਅਸੀਂ ਸਾਰਿਆਂ ਨੂੰ ਰਿਕੁਐਸਟ ਕਰਾਂਗੇ ਕਿ ਵੱਧ ਤੋਂ ਵੱਧ ਕਾਲਾਂ ਕੀਤੀਆਂ ਜਾਣ ਤੇ ਪੂਰੀ ਬਿੱਲ ਦੀ ਸਪੋਰਟ ਹੋਣੀ ਚਾਹੀਦੀ ਹੈ। ਥੈਂਕ ਯੂ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਲੱਖਾ ਸਿੰਘ ਜੀ, ਹਾਂਜੀ ਬਾਈ ਜੀ, ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਕੋਲ ਮੇਰਾ ਬਿਜ਼ਨਸ ਮੈਂ 3 ਲਾਈਨਾਂ ਆਈਆਂ, 3 ਲਾਈਨਾਂ ਤੋਂ ਕੱਲੀ ਤੋਂ ਕਾਲ ਕਰਕੇ ਮੈਂ ਛੱਡਤਾ ਮੈਸੇਜ। ਧੰਨਵਾਦ, ਧੰਨਵਾਦ ਲੱਖਾ ਸਿੰਘ ਜੀ, ਧੰਨਵਾਦ ਜੀ, ਧੰਨਵਾਦ ਬਹੁਤ। ਮੇਰੇ ਕੋਲ 2 ਲਾਈਨਾਂ ਹੋਰ ਨੇ, ਉਹਨਾਂ ਤੋਂ ਵੀ ਛੱਡ ਦੇਣਾ। ਬਿਲਕੁਲ ਬਿਲਕੁਲ, ਜ਼ਰੂਰ ਜ਼ਰੂਰ, ਹਾਂਜੀ ਬਿਲਕੁਲ ਜ਼ਰੂਰ ਛੱਡ। ਅੱਜ ਸਾਰਾ ਦਿਨ ਕੌਮ ਦੇ ਨਾਲ ਆ ਦਿਓ ਬਸ। ਠੀਕ ਆ ਜੀ, ਠੀਕ ਆ ਜੀ, ਥੈਂਕ ਯੂ, ਧੰਨਵਾਦ ਜੀ, ਥੈਂਕ ਯੂ। ਸਾਰਿਆਂ ਨੂੰ ਹੀ ਬੇਨਤੀ ਹੈ ਜੀ। ਗਿਆਨ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਮੈਂ ਗਿਆਨ ਸਿੰਘ ਨਾਗਰਾ ਬੋਲਦਾ। ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਜੀ, ਬਹੁਤ ਸਤਿ ਸ੍ਰੀ ਅਕਾਲ। ਤੁਸੀਂ ਬਹੁਤ ਵਧੀਆ ਕੰਮ ਕਰਦੇ ਆ ਵੀਰਾ ਜੀ। ਅਸੀਂ ਅੱਜ ਸਾਨੂੰ ਸਾਰਾ ਨੰਬਰ ਆ ਗਿਆ, ਕਿਉਂਕਿ ਸਾਡੇ ਕੋਲ ਇੰਨੀ ਨੌਲੇਜ ਹੈ ਨਹੀਂ ਪਈ ਟੈਲੀਫੋਨ ਕਰਨ ਦੀ। ਸਾਰੇ ਨਿਆਣਿਆਂ ਤੋਂ ਬੈਠ ਕੇ ਕਰਾਇਆ ਹੁਣ ਟੈਲੀਫੋਨ। ਵੈਰੀ ਗੁੱਡ ਜੀ, ਧੰਨਵਾਦ ਜੀ, ਬਹੁਤ ਬਹੁਤ ਜੀ। ਹਾਂਜੀ, ਚਲੋ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਜੀ, ਧੰਨਵਾਦ। ਨੰਬਰ ਇੱਕ ਵਾਰੀ ਫੇਰ ਹਰਜੋਤ ਸਿੰਘ ਜੀ ਆਪਾਂ ਬੋਲ ਦਿੰਨੇ ਆ, ਜਿਹੜੇ ਰੇਡੀਓ ਦੇ ਉੱਤੇ ਸੁਣ ਰਹੇ ਆ ਉਹ ਨੋਟ ਕਰ ਲੈਣ, ਅੱਗੇ ਵੀ ਆਪਾਂ ਦੱਸ ਦੇਵਾਂਗੇ ਤੇ ਹੁਣ ਵੀ ਦੁਬਾਰਾ ਦੱਸ ਰਹੇ ਆ। 9164452841 916 445 2841। ਸੋ ਸਾਰਿਆਂ ਦਾ ਹੀ ਧੰਨਵਾਦ। ਨਿਆਣੇ ਤੋਂ ਵੀ ਕਾਲ ਕਰਾਓ, ਆਪ ਵੀ ਕਰੋ, ਤੇ ਸਾਡੇ ਉਹ ਜਿਹੜੇ ਊਬਰ ਲਿਫਟ ਵਾਲੇ ਜਿਹੜੇ ਡਰਾਈਵਰ ਆ, ਜਿਹਨੇ ਦੋਵਾਂ ਨੇ ਸਾਨੂੰ ਕਾਲ ਕਰਕੇ ਜਿਹੜਾ ਉਹ ਦੱਸ ਦਿੱਤਾ। 3 ਜਾਣੇ ਗਏ ਸੀ, ਤਿੰਨਾਂ ਚੋਂ 2 ਨੇ ਕਾਲ ਵੀ ਕਰਤੀ ਆ। ਸੋ ਉਹਨਾਂ ਦਾ ਅਸੀਂ ਥੈਂਕ ਯੂ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੇ ਮੌਕਾ ਜਾਈ ਨਹੀਂ ਜਾਣ ਦਿੱਤਾ, ਆਪਣੀ ਗੱਲ ਉੱਥੇ ਰੱਖ ਦਿੱਤੀ ਜੀ। ਆਹੀ ਗੱਲ ਹੁੰਦੀ ਆ ਜਦੋਂ ਆਪਾਂ ਪੋਲੀਟੀਸ਼ੀਅਨਸ ਦੇ ਨਾਲ ਮਿਲਦੇ ਆ, ਉਹਨਾਂ ਨੂੰ ਗੁਰੂ ਘਰਾਂ 'ਚ, ਆਪਣੇ ਘਰਾਂ 'ਚ ਸਨਮਾਨਿਤ ਕਰਦੇ ਆ, ਉਹਨਾਂ ਦੀ ਫੰਡ ਰੇਜ਼ਿੰਗ ਕਰਦੇ ਆ। ਸੋ ਸਾਨੂੰ ਜਿਹੜੀ ਆ ਨਾ ਕੌਮ ਦੀ ਗੱਲ, ਆਪਣੀ ਮੁਲਕ ਦੀ ਗੱਲ, ਉਹ ਅੱਗੇ ਰੱਖਣੀ ਚਾਹੀਦੀ ਆ, ਨਾ ਕਿ ਵੀ ਸਾਡੀ ਜ਼ੋਨਿੰਗ ਚੇਂਜ ਹੋ ਜੂਗੀ ਜਾਂ ਸਾਡਾ ਇੱਥੇ ਆਹ ਸਟੋਰ ਖੁੱਲ ਜੂਗਾ ਜਾਂ, ਕਿਉਂਕਿ ਆਪਾਂ ਬਹੁਤ ਵਾਰ ਦੇਖਦੇ ਆ ਜੇ ਆਹ ਬਹੁਤ ਵਾਰ ਹੁੰਦਾ ਆ। ਸੋ ਇਹ ਦੋਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਦੇਖੋ ਗਏ ਤਾਂ ਉਹ ਆਪਣੇ ਕੰਮ ਲਈ ਸੀ, ਕਿਉਂਕਿ ਉਹਨਾਂ ਦਾ ਬਿੱਲ ਪਾਸ ਹੋਇਆ ਉਹ ਊਬਰ ਲਿਫਟ ਵਾਲਾ, ਪਰ ਉਹਨਾਂ ਨੇ ਫੇਰ ਵੀ ਕੌਮ ਦੀ ਗੱਲ ਕੀਤੀ ਆ। ਬਹੁਤ ਬਹੁਤ ਧੰਨਵਾਦ। ਜੇ ਇਦਾਂ ਦੇ ਵੀਰੇ ਹੋਣਗੇ ਤੇ ਆਪਣੀ ਕੌਮ ਬਹੁਤ ਉੱਪਰ ਜਾਊਗੀ ਜੀ। ਵੀਰਾਂ ਭੈਣ ਸਾਰੇ ਜਾਣੇ, ਮੌਕਾ ਮਿਲਦਾ ਹੀ ਰਹਿੰਦਾ ਕਿਤੇ ਨਾ ਕਿਤੇ, ਕੁਛ ਨਾ ਕੁਛ ਜਿਹੜਾ ਉਹ ਚੱਲੀ ਜਾਂਦਾ। ਹਾਂਜੀ ਨਿਰਮਲ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੈਂ ਵੀ 2 ਵਾਰੀ ਫੋਨ ਕਰ ਚੁੱਕੀ ਹਾਂ ਜੀ। ਬਹੁਤ ਮਾਈਤੀ। ਤਾਂ ਮੈਂ ਇਹੀ ਕਹਿਣਾ ਚਾਹੁੰਦੀ ਹਾਂ, ਤੁਸੀਂ 2 ਘੰਟੇ ਹੋ ਗਏ, 3 ਘੰਟੇ ਲੱਗੇ ਨੇ, ਅਜੇ ਤੱਕ ਕੋਈ ਬੀਬੀ ਮੋਰੇ ਨਹੀਂ ਆਈ ਆ। ਜੇ ਬੰਦੇ ਖੜ ਸਕਦੇ ਤੇ ਬੀਬੀਆਂ ਕਿਉਂ ਨਹੀਂ ਖੜ ਸਕਦੀਆਂ? ਧੰਨਵਾਦ ਜੀ, ਬਿਲਕੁਲ ਸਹੀ ਗੱਲ ਹੈ, ਬਰਾਬਰ ਹੀ ਆ ਸਾਰੇ ਜੀ, ਬਿਲਕੁਲ। ਹਾਂਜੀ, ਓਕੇ ਜੀ, ਥੈਂਕ ਯੂ। ਸਾਡੀ ਇਸ ਭੈਣ ਦਾ ਬਹੁਤ ਬਹੁਤ ਧੰਨਵਾਦ। ਸੋ ਏਦਾਂ ਹੀ ਜਜ਼ਬੇ ਦੇ ਨਾਲ, ਜੁਝਾਰੂਪਨ ਦੇ ਨਾਲ ਆਪਾਂ ਜੇ ਵੱਧਦੇ ਰਹੇ ਤਾਂ ਮੰਜ਼ਿਲਾਂ ਜਿਹੜੀਆਂ ਉਹ ਸਰ ਕਰਨੀਆਂ ਹੀ ਕਰਨੀਆਂ, ਉਹ ਆਪਾਂ ਨੂੰ ਮਿਲਣਗੀਆਂ, ਹਾਸਲ ਹੋਣਗੀਆਂ।
ਵਹੇਸ਼ ਜੀ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵੀਰ ਜੀ, ਹਾਂਜੀ ਵੀਰ ਜੀ, ਮੈਂ ਵੀ ਕਾਲ ਕਰਤੀ, ਪਰ ਮੈਂ ਥੋੜੀ ਜਿਹੀ ਹਾਰਡਲੀ ਕਾਲ ਕੀਤੀ ਕਿਉਂਕਿ ਮੈਂ ਲੀਗਲੀ ਬਲਾਈਂਡ ਆ। ਫਿਰ ਮੈਂ ਘਰ ਵਾਲੇ ਫੋਨ ਤੋਂ ਟੋ ਕੇ ਹੌਲੀ ਹੌਲੀ ਠੀਕ ਆ, ਮੈਂ ਫੋਨ ਕਰਤਾ। ਕਿਆ ਪਰ ਬਾਤ ਹੈ, ਬਹੁਤ ਕਿਆ ਬਹੁਤ ਬਾਤ ਹੈ, ਧੰਨਵਾਦ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਦੇਖੋ ਜੀ, ਬੰਦਾ ਨਾ ਉਦਾਂ ਕਹਿ ਦਿੰਦਾ ਵੀ ਕਿਸੇ ਨੂੰ ਡਿਸੇਬਿਲਿਟੀ ਆ, ਪਰ ਬੰਦੇ ਦੇ ਜੁਝਾਰੂਪਨ ਨੂੰ ਡਿਸੇਬਿਲਿਟੀ ਨਹੀਂ ਲੱਗਣੀ ਚਾਹੀਦੀ। ਬਾਕੀ ਚੀਜ਼ਾਂ ਜਿਹੜੀਆਂ ਸਭ ਸਰ ਹੋ ਜਾਂਦੀਆਂ। ਤੁਸੀਂ ਕਰਕੇ ਦਿਖਾਤਾ। ਧੰਨਵਾਦ ਤੁਹਾਡਾ ਜੀ, ਧੰਨਵਾਦ ਜੀ। ਥੈਂਕ ਯੂ ਵੀਰ ਜੀ, ਥੈਂਕ ਯੂ ਸਰ। ਥੈਂਕ ਯੂ। ਹੁਣ ਵੇਖੋ ਵੀ ਜੇ ਇਸ ਭੈਣ ਦੀ ਕਾਲ ਤੋਂ ਬਾਅਦ ਜੇ ਕੋਈ ਕਾਲ ਨਹੀਂ ਨਾ ਕਰਦਾ ਗਵਰਨਰ ਦੇ ਆਫਿਸ ਨੂੰ, ਬੜੀ ਸ਼ਰਮ ਵਾਲੀ, ਨਮੋਸ਼ੀ ਵਾਲੀ ਗੱਲ ਵੀ ਫਿਰ ਉਹ ਇਹ ਤੋਂ ਵੱਡੀ ਮੋਟੀਵੇਸ਼ਨ ਹੋਰ ਕੀ ਆ ਵੀ ਉਹ ਲੀਗਲੀ ਬਲਾਈਂਡ ਨੇ, ਫਿਰ ਵੀ ਉਹਨਾਂ ਨੇ ਨੰਬਰ ਸੁਣ ਕੇ ਲੱਭ ਕੇ ਕਾਲ ਜਿਹੜੀ ਉਹਨਾਂ ਨੂੰ ਫਿਰ ਵੀ ਉਹ ਕਰ ਦਿੱਤੀ। ਸੋ ਇਹ ਹੌਸਲਾ ਅਫਜਾਈ ਦੇ ਲਈ ਇਹ ਹੌਸਲਾ ਆ, ਇਹ ਹੌਸਲੇ ਨੇ, ਪੰਜਾਬੀਆਂ ਦੇ ਬੁਲੰਦ ਹੌਸਲੇ ਨੇ, ਇਹ ਉਸ ਦੀ ਬਾਤ ਪਾਉਂਦੀ ਗੱਲ ਹੈ। ਧੰਨਵਾਦ ਇਹਨਾਂ ਦਾ। ਸਨੀ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਸਨੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਆਪਣੇ ਨਾ ਇੱਕ ਗੱਲ ਸੀਗੀ, ਜਿਹੜੀ ਆਪਣੇ ਆਹ ਜਿਹੜੀ ਹਿੰਦੂ ਫਾਊਂਡੇਸ਼ਨ, ਅਮਰੀਕਨ ਫਾਊਂਡੇਸ਼ਨ ਆ, ਇਹ ਆਪਣੇ ਬਾਰੇ, ਸਿੱਖਾਂ ਬਾਰੇ ਇੰਨਾ ਗਲਤ ਬੋਲਦੀ ਆ। ਜਦੋਂ ਕੋਈ ਆਪਣੇ ਬਾਰੇ ਕੋਈ ਮਾੜੀ ਮੋਟੀ ਵੀਡੀਓ ਪਾ ਦਿੰਦਾ, ਆਪਾਂ ਖੁੰਦਕ ਚ ਆ ਕੇ ਆਪਣੇ ਪੰਜਾਬੀ ਇੰਨੇ ਕਮੈਂਟ ਕਰਦੇ ਆ ਵੀਡੀਓਜ਼ ਤੇ, YouTube ਤੇ। ਹੁਣ ਇਹਨਾਂ ਤੋਂ ਖੁੰਦਕ ਖਾ ਕੇ ਮਰਨ ਨੂੰ ਕਮੈਂਟ ਕਰ ਲਓ, ਉਹਨਾਂ ਨੂੰ ਕਹੋ ਜੀ, ਉਹ ਨਹੀਂ ਕਰਨੇ ਆਪਣੇ ਬਾਈ ਜੀ। ਬਿੱਲ ਨੂੰ ਤੁਹਾਡੇ ਸਾਹਮਣੇ ਹੀ ਆ, ਕਿੰਨਾ ਕਹਿ ਦਿੰਦੇ ਆ ਵੀ ਇਹਦਾ ਹਨਾ ਬਿੱਲ ਅਨਨੈਸੈਸਰੀ ਆ। ਹੁਣ ਆਪਣੇ ਜਿਨ੍ਹਾਂ ਨੇ ਅਸਾਈਲਮ ਲਈ ਆ ਮੁੰਡਿਆਂ ਨੇ, ਉੱਥੇ ਜਾ ਕੇ ਖਤਰਾ, ਉਹਦੇ 'ਚ ਇਹ ਵੀ ਪ੍ਰੂਵ ਹੋ ਸਕਦਾ, ਸਗੋਂ ਉਹਨਾਂ ਨੂੰ ਵੀ ਫਾਇਦਾ ਵੀ ਉੱਥੇ ਖਤਰਾ ਸੀਗਾ। ਇੱਥੇ ਆ ਕੇ ਵੀ ਸਾਡੇ ਤੇ ਹਮਲੇ ਕਰਦੇ ਨੇ। ਆਹ ਦੇਖ ਲਓ ਸਾਡਾ ਹਨਾ ਜੋ ਵੀ ਆ, ਮਤਲਬ ਹਰੇਕ ਬੰਦਾ ਇਹਨੂੰ ਪੋਜ਼ੀਟਿਵ ਤਰੀਕੇ ਨਾਲ ਆਪਾਂ ਲੈ ਕੇ ਚੱਲੀਏ ਤਾਂ ਕੁਝ ਵੀ ਕਰ ਸਕਦੇ ਹਾਂ। ਤੇ ਆਪਣੇ ਜਿਹੜੇ ਜਸਮੀਤ ਕੌਰ ਜੀ ਨੇ, ਉਹਨਾਂ ਦਾ ਹੀ ਥੈਂਕ ਯੂ ਆ, ਜਿਹੜੇ ਲੈ ਕੇ ਆਏ ਨੇ ਹਨਾ ਬਿੱਲ ਨੂੰ। ਇਹ ਜੇ ਹੁਣ ਆਪਣੇ ਪੰਜਾਬੀ ਪੋਲੀਟਿਕਸ 'ਚ ਆਉਣਗੇ ਆਪਣੇ, ਤਾਂ ਹੀ ਆਪਣੇ ਹੱਕਾਂ ਬਾਰੇ ਕੋਈ ਗੱਲ ਹੋ ਗਈ ਆ। ਤੁਸੀਂ ਦੇਖ ਲਓ, ਦੀਵਾਲੀ ਦਾ ਅਪਰੂਵ ਹੋ ਗਿਆ, ਸਾਨੂੰ ਕੋਈ ਇਤਰਾਜ਼ ਨਹੀਂ, ਵਧੀਆ ਵਾ, ਤਿਉਹਾਰ ਆ, ਮਨਾਓ, ਖੁਸ਼ੀ ਆ, ਸਾਨੂੰ ਵੀ ਆ। ਪਰ ਆਪਣੀ ਵੇਰ ਨੂੰ ਲੱਤਾਂ ਖਿੱਚਣ ਆ ਜਾਂਦੇ ਤੇ ਆਪਣੇ ਵਾਲੇ ਕਹਿੰਦੇ ਚਲੋ ਕੋਈ ਗੱਲ ਨਹੀਂ ਹਨਾ। ਮੈਂ ਤਾਂ ਸਿਰਫ ਇੰਨਾ ਹੀ ਕਹਿਣਾ ਸੀਗਾ, ਸਿੱਧਾ ਖੁੰਦਕ ਖਾ ਕੇ ਹੀ ਕਰ ਲਓ ਉਹਨਾਂ ਤੋਂ, ਵੀ ਅਸੀਂ ਕਰਾ ਕੇ ਹਟਣਾ। ਦੇਖੀਏ, ਸਹੀ ਗੱਲ ਆ, ਸਹੀ ਗੱਲ ਆ। ਏਦਾਂ ਹੀ ਕੰਮ ਤਾਂ ਐਂ ਹੀ ਹੁੰਦੇ ਆ ਸਨੀ, ਕੰਮ ਤਾਂ ਐਂ ਹੀ ਹੁੰਦੇ ਆ, ਵਾਕਈ ਗੱਲ ਦਿੱਤਾ ਜੀ। ਪਾਲ ਸਿੰਘ ਸਿੱਧੂ ਹੁਣੀ ਕਹਿੰਦੇ ਆ ਵੀ ਹੋਰ ਪੰਜਾਬੀ ਮੀਡੀਆ ਕਿੱਥੇ ਚਲ ਗਿਆ, ਵੀ ਪੰਜਾਬੀ ਰੇਡੀਓ ਯੂਨੀਵਰਸਿਟੀ ਤੋਂ ਬਿਨਾਂ ਕੋਈ ਗੱਲ ਨਹੀਂ ਕਰਦਾ। ਭਰਾਵਾ, ਜਿਹਦੇ ਅਸੀਂ ਸੱਚੀ ਗੱਲ ਕਰਦੇ ਤਾਂ ਸਾਨੂੰ ਹੀ ਗਾਲਾਂ ਕੱਢਦੇ ਰਹਿੰਦੇ ਆ ਵੀ ਇਹ ਤਾਂ ਸਭ ਤੋਂ ਨਿਕੰਮਾ ਮੀਡੀਆ ਹੈਗਾ। ਤੁਹਾਡੇ ਸਾਹਮਣੇ ਹੀ ਆ ਹੁਣ। ਉਹਨਾਂ ਨੂੰ ਬਾਈ ਜੀ ਬਾਸੀ ਵਰਗੇ ਰੇਡੀਓ ਪਸੰਦ ਨੇ ਨਾ, ਤਾਂ ਵਾ ਇਹੀ ਗੱਲ। ਚਲੋ, ਥੈਂਕ ਯੂ, ਥੈਂਕ ਯੂ, ਧੰਨਵਾਦ। ਨਛੱਤਰ ਸਿੰਘ ਜੀ। ਹਾਂਜੀ, ਰਾਜਕਰਨ ਸਿੰਘ ਜੀ ਤੇ ਭਾਜੀ ਹਰਜੋਤ ਸਿੰਘ ਖਾਲਸਾ ਤੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਜੀ, ਮੈਂ ਕਾਲ ਕਰਤੀ ਸੀਗੀ, ਪਹਿਲਾਂ ਪਟੀਸ਼ਨ ਤੇ ਸਾਈਨ ਕਰਤੇ ਸੀਗੇ। ਮੈਂ ਕਾਫੀ ਚਿਰ ਦਾ ਹੋਲਡ ਤੇ ਕਾਸਕੋ ਸੀਗਾ, ਤੇ ਉਹ ਮੁੜ ਕੇ ਫੋਨ ਕੱਟਿਆ ਗਿਆ 2 ਵਾਰ। ਪਹਿਲਾਂ ਵੀ ਮਰਜ਼ੀ ਚ ਫੋਨ ਲੱਗਾ। ਕੋਈ ਨਹੀਂ, ਥੈਂਕ ਯੂ ਤੁਹਾਡਾ। ਤੁਸੀਂ ਫਿਰ ਦੁਬਾਰਾ ਕਾਲ ਕਰਕੇ ਨਿਆਣਿਆਂ ਤੋਂ ਵੀ ਕਾਲਾਂ ਕਰਾ ਦਿਓ, ਕੋਈ ਰਹਿ ਨਾ ਜਾਵੇ ਘਰ ਦੇ ਵਿੱਚ। ਜ਼ਰੂਰ ਘਰੇ ਜਾ ਕਰਾਉਂਗਾ, ਕੰਮ ਤੇ ਗਏ ਵੇ ਆਇਆ ਤੋਂ ਕਰਾਉਣਾ ਜੀ ਅੱਜ। ਕਿਉਂਕਿ ਅੱਜ ਹਜ਼ਾਰਾਂ ਦੇ ਹਿਸਾਬ ਨਾਲ ਕਾਲਾਂ ਜਾਣੀਆਂ ਚਾਹੀਦੀਆਂ ਉਹਦੇ ਆਨਸਰਿੰਗ ਮਸ਼ੀਨ ਦੇ ਵਿੱਚ। ਬਹੁਤ ਜ਼ੋਰ ਲੱਗਣਾ ਚਾਹੀਦਾ ਅੱਜ ਪੂਰਾ। ਅੱਜ ਦਾ ਅਖੀਰਲਾ ਦਿਨ ਬਾਰੀ ਕਿਰਪਾ ਚੜ੍ਹਦੀ ਕਲਾ ਕਰੂਗਾ, ਕੋਈ ਨਹੀਂ, ਫਿਕਰ ਨਹੀਂ ਕਰਨਾ। ਸੱਚੇ ਪਾਤਸ਼ਾਹ, ਧੰਨਵਾਦ। ਓਕੇ, ਸਤਿ ਸ੍ਰੀ ਅਕਾਲ ਜੀ। ਪਰਮਜੀਤ ਜੀ। ਹਾਂਜੀ, ਸਤਿ ਸ੍ਰੀ ਅਕਾਲ ਹਰਜੋਤ ਜੀ, ਰਾਜਕਰਨ ਜੀ। ਸਤਿ ਸ੍ਰੀ ਅਕਾਲ ਜੀ। ਡੇ ਐਂਡ ਨਾਈਟ ਵਾਲੇ ਸਾਰੇ ਪਰਮਜੀਤ ਸਿੰਘ ਮੌਂਡ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਇੱਕ ਤਾਂ ਮੈਂ ਕਹਿਣਾ ਸੀਗਾ ਵੀ ਮੈਂ ਆਲਰੇਡੀ ਸ਼ੇਅਰ ਕਰ ਦਿੱਤੀ ਆ ਵੀ ਸਾਰੇ ਆਪਣੇ ਸਰੋਤਿਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਟਿਕਟੋਕ, ਫੇਸਬੁੱਕ ਤੇ ਸਟੇਟਸ ਤੇ ਇਹਨੂੰ ਜ਼ਰੂਰ ਸ਼ੇਅਰ ਕਰੋ, ਤਾਂ ਤੇ ਨਾਲ ਰਿਕੁਐਸਟ ਕਰ ਦਿਓ ਵੀ ਇਹਨੂੰ ਅੱਜ ਸਾਈਨ ਕਰੋ। ਮੈਂ ਤੁਹਾਨੂੰ ਇੱਕ ਸਲਾਈਡ WhatsApp ਵੀ ਕਰ ਦਿੱਤੀ, ਜੇ ਹੋ ਸਕਦਾ ਤਾਂ ਤੁਸੀਂ ਉੱਥੇ ਪਾ ਵੀ ਸਕਦੇ ਹੋ। ਮੇਰੇ ਕੋਲ ਪਈ ਨਹੀਂ, ਕਿਉਂਕਿ ਮੈਂ ਨਹੀਂ ਤੁਹਾਡੇ ਉਹਦੇ ਤੇ ਪਾ ਸਕਦਾ। ਮੈਨੂੰ ਘੱਲ ਦਿਓ ਮੈਸੇਜ ਦੇ ਵਿੱਚ ਘੱਲ ਦਿਓ ਪਰਮਜੀਤ ਜੀ। ਮੈਂ ਆਲਰੇਡੀ ਭੇਜ ਦਿੱਤੀ ਆ। ਠੀਕ ਹੈ, ਹਾਂਜੀ, ਠੀਕ ਹੈ, ਪੰਜਾਬੀ ਰੇਡੀਓ USA ਤੇ। ਠੀਕ ਹੈ ਜੀ। ਤੇ ਦੂਸਰਾ, ਹੁਣੇ ਸਨੀ ਭਾਜੀ ਜਿੱਦਾਂ ਕਰਕੇ ਗਏ ਵੀ ਸਾਡੇ ਬਾਕੀ ਰੇਡੀਓ ਮੀਡੀਆ ਵਾਲੇ ਕਿੱਥੇ ਆ, ਉਹ ਕਿਉਂ ਨਹੀਂ ਇਸ ਚੀਜ਼ ਨੂੰ ਗੱਲ ਕਰਦੇ ਪਏ। ਚਲੋ, ਜੇ ਫਰਾਈਡੇ, ਸੈਚਰਡੇ ਜਾਂ ਸੰਡੇ ਨੂੰ 2 ਦਿਨ ਚੱਲਦਾ, ਉੱਥੇ ਹੀ ਕੋਈ ਗੱਲ ਕਰਨ। ਜਾਂ ਜਿਹੜੇ ਦੂਸਰੇ ਰੇਡੀਓ ਵਾਲੇ, ਉਹ ਕੋਈ ਵੀ ਗੱਲ ਨਹੀਂ ਕਰਦਾ ਪਿਆ। ਉਹਨਾਂ ਨੂੰ ਵੀ ਰਿਕੁਐਸਟ ਆ ਵੀ ਇਹ ਸਾਡਾ ਸਾਰਿਆਂ ਦਾ ਸਾਂਝਾ ਕੰਮ ਆ। ਤੁਸੀਂ ਤਾਂ ਜਿੰਨਾ ਵਾਹ ਲਾ ਸਕਦੇ ਉਸ ਤੋਂ ਵੱਧ ਵਾਹ ਲਾਈਏ ਵਾਹ। ਇਸ ਤੋਂ ਵੱਧ ਤੁਸੀਂ ਕੁਛ ਨਹੀਂ ਕਰ ਸਕਦੇ। ਹੁਣ ਇਹ ਤਾਂ ਸਾਡੀ ਪੰਜਾਬੀ ਕਮਿਊਨਿਟੀ ਨੂੰ ਹੀ ਸ਼ਰਮ ਚਾਹੀਦੀ ਆ, ਸੌਰੀ ਟੂ ਸੇ ਦਿਸ। ਤੇ ਅਸੀਂ ਇਹਨਾਂ ਦੇ ਸਾਈਨ ਕਰੀਏ ਤੇ ਇਸ ਬਿੱਲ ਨੂੰ ਕਿਸੇ ਤਰੀਕੇ ਨਾਲ ਹੋ ਸਕੇ ਤਾਂ ਪਾਸ ਹੋ ਜਾਵੇ, ਤਾਂ ਥੋੜ੍ਹੀ ਬਹੁਤੀ ਰਾਹਤ ਮਿਲੇ ਆਪਣੀ ਪੰਜਾਬੀ ਕਮਿਊਨਿਟੀ ਨੂੰ ਤੇ ਆਪਣੇ ਪੰਜਾਬੀਆਂ ਨੂੰ। ਧੰਨਵਾਦ ਪਰਮਜੀਤ ਜੀ, ਸ਼ੁਕਰੀਆ ਜੀ। ਥੈਂਕ ਯੂ, ਧੰਨਵਾਦ ਜੀ। ਇਕਵਿੰਦਰ ਕੌਰ ਜੀ।
ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪਹਿਲੀ ਵਾਰੀ ਰੇਡੀਓ ਪੰਜਾਬ ਤੇ ਫੋਨ ਕਰਨ ਦੀ ਆ। ਪੰਜਾਬੀ ਰੇਡੀਓ USA ਤੇ। ਹਾਂਜੀ ਹਾਂਜੀ ਸੌਰੀ ਜੀ। ਤੇ ਮੈਂ ਕਾਲ ਕਰ ਦਿੱਤੀ ਆ ਬਿੱਲ ਲਈ, ਤੇ ਆਪਣੇ ਹਸਬੈਂਡ ਨੂੰ ਵੀ ਕਿਹਾ ਆ। ਤੇ ਮੇਰਾ ਕੁਐਸਚਨ ਸੀ ਕਿ ਜਿੱਦਾਂ ਹੁਣ ਮੇਰੇ ਮੰਮੀ ਡੈਡੀ ਉਹਨਾਂ ਨੂੰ ਪੰਜਾਬੀ ਆਉਂਦੀ ਆ, ਉਹ ਕਿੱਦਾਂ ਕਰ ਸਕਦੇ? ਉਹਨਾਂ ਕੋਲ ਈਮੇਲ ਨਹੀਂ ਹੈਗੀ ਕੋਈ? ਉਹਨਾਂ ਤੋਂ ਕਾਲ ਹੀ ਕਰਾ ਦਿਓ ਜੀ। ਉਹਨਾਂ ਨੂੰ ਕਾਲ, ਕੋਈ ਗੱਲ ਨਹੀਂ, ਕਾਲ ਕਰਾ ਕੇ ਇੰਗਲਿਸ਼ ਆਪਣਾ ਨਾਮ ਕੇ ਬੋਲ ਦੇਣ ਵੀ ਪਲੀਜ਼ ਸਾਈਨ ਦਾ ਬਿੱਲ, ਬਸ ਹਾਂਜੀ ਬਸ ਦਿਓ ਤੇ ਉਹ ਕਹਿ ਦੇਣ ਵੀ ਕਾਲ ਕਰਾ ਕੇ ਨਾਮ ਬੋਲ ਦੇਣ ਜੋ ਵੀ ਉਹਨਾਂ ਦਾ ਨਾਮ ਆ, ਤੇ ਬਸ ਇੰਨਾ ਕਹਿ ਦੇਣ ਸਾਈਨ SB 509, ਬਸ ਇੰਨਾ ਹੀ ਕਹਿ ਦੇਣ। ਠੀਕ ਹੈ ਜੀ। ਤੇ ਬੱਚਿਆਂ ਦੀ ਕੋਈ ਏਜ ਹੈਗੀ ਹੈ? ਨਹੀਂ ਕੋਈ ਏਜ ਨਹੀਂ, ਹਰ ਇੱਕ ਜਣਾ ਕਰ ਸਕਦਾ। ਠੀਕ ਹੈ ਜੀ, ਠੀਕ ਆ। ਮੈਂ ਹੀ ਸਾਰੇ ਭੈਣ ਭਰਾਵਾਂ ਨੂੰ ਕਰੂੰਗੀ ਕਿ ਸਾਰਿਆਂ ਨੂੰ ਕਰਨਾ ਚਾਹੀਦਾ। ਸਾਡੇ ਗੁਰੂਆਂ ਨੇ ਤੇ ਸਾਡੇ ਲਈ ਸੀਸ ਦਿੱਤੇ, ਤੇ ਅਸੀਂ ਇੱਕ ਫੋਨ ਕਾਲ ਨਹੀਂ ਕਰ ਸਕਦੇ। ਸਹੀ ਗੱਲ ਜੀ। ਧੰਨਵਾਦ ਭੈਣ ਜੀ, ਥੈਂਕ ਯੂ ਜੀ। ਤੁਹਾਡੇ ਦੋਵਾਂ ਭਰਾਵਾਂ ਦਾ ਧੰਨਵਾਦ ਵੀ ਜਿਹੜੇ ਸਾਨੂੰ ਕਮਿਊਨਿਟੀ ਨੂੰ ਇੰਨੀ ਸਪੋਰਟ ਕਰਦੇ ਆ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੇਵੇ। ਸ਼ੁਕਰੀਆ, ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਕੀ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਪਾਲ ਸਿੱਧੂ ਹੁਣੀ ਕਹਿ ਰਹੇ ਆ, ਉਹ ਤਾਂ ਦੇਖੋ ਕਲੀਅਰ ਹੀ ਆ ਵੀ ਬਾਕੀ ਮੀਡੀਆ ਜਿਹੜਾ ਕਿੱਥੇ ਆ, ਕੀ ਕਰਦਾ ਆ। ਇਹਦੇ ਵਿੱਚ ਕਲੈਰਿਟੀ ਹੈ, ਲੋਕਾਂ ਨੂੰ ਆਪ ਹੀ ਸਮਝਣਾ ਚਾਹੀਦਾ। ਬਾਕੀ ਇਹ ਆ ਹਰਜੋਤ ਸਿੰਘ ਜੀ, 2-4 ਨਕੰਮੇ ਬੰਦੇ ਸਾਰੀਆਂ ਕਮਿਊਨਿਟੀਆਂ 'ਚ ਹੁੰਦੇ ਆ। ਸੱਚ ਜਦੋਂ ਸੁਣਦੇ ਆ ਤੇ ਉਹਨਾਂ ਨੂੰ ਕੌੜਾ ਲੱਗਦਾ ਜਦੋਂ, ਤੇ ਫਿਰ ਤਾਂ ਆਪਣੇ ਉਲਟ ਜਿਹੜੀ ਉਹ ਗੱਲ ਕਰਦੇ ਆ, ਹੋਰ ਨਹੀਂ ਕੋਈ ਗੱਲ। ਖਬਰ ਤਾਂ ਖਬਰ ਹੁੰਦੀ ਆ। ਹੁਣ ਖਬਰ ਦੀ ਸਮਝ ਨਹੀਂ, ਜਦੋਂ ਉਹਨਾਂ ਨੂੰ ਸਮਝ ਨਹੀਂ ਲੈਣੀ ਆਉਂਦੀ, ਤੇ ਫਿਰ ਉਹਨਾਂ ਦੇ ਮਨ ਦੇ ਵਿੱਚੋਂ ਉਸ ਤਰੀਕੇ ਨਾਲ ਗੱਲ ਨਿਕਲਦੀ ਆ। ਬਾਕੀ ਅਸੀਂ ਤਾਂ ਰੱਬ ਅੱਗੇ ਇਹੀ ਅਰਦਾਸ ਕਰਦੇ ਵੀ ਉਹਨਾਂ ਨੂੰ ਸਮੱਤ ਬਖਸ਼ੇ, ਵੀ ਖਬਰ ਨੂੰ ਖਬਰ ਨੂੰ ਜਿਹੜਾ ਉਹ ਲੈ ਕੇ ਜਿਹੜਾ ਉਹ ਚੱਲਿਆ। ਜਿਹੜਾ ਇੰਨਾ ਜ਼ਰੂਰ ਆ ਵੀ 15 ਸਾਲ ਹੋ ਗਏ ਪੰਜਾਬੀ ਰੇਡੀਓ USA ਨੂੰ ਚੱਲਦਿਆਂ ਨੂੰ, ਕੋਈ ਇੱਕ ਵੀ ਦੱਸ ਦੇ ਵੀ ਗਲਤ ਖਬਰ ਦਿੱਤੀ ਹੋਵੇ। ਸਾਡਾ ਜਿਹੜਾ ਖਬਰ ਦੇਣ ਦਾ ਮਕਸਦ ਇਹ ਹੁੰਦਾ ਵੀ ਆਪਣੀ ਪੰਜਾਬੀ ਕਮਿਊਨਿਟੀ ਨੂੰ ਸੁਚੇਤ ਕੀਤਾ ਜਾਵੇ ਭਈ ਆਹ ਕੁਝ ਵਾਪਰਿਆ, ਇਹ ਤੋਂ ਕੇਅਰਫੁਲ ਰਹੋ। ਕੋਈ ਕਿਸੇ ਨਾ ਕਿਸੇ ਗੱਲ ਦੇ ਉੱਤੇ ਵਿਚਾਰਾ ਡਿਪੋਰਟ ਨਾ ਹੋ ਜਾਏ ਜਾਂ ਕਿਸੇ ਦਾ ਨੁਕਸਾਨ ਨਾ ਹੋ ਜਾਏ। ਮੇਨ ਕਾਰਨ ਸਾਡਾ ਉਹ ਖਬਰ ਸਾਂਝੀ ਕਰਨ ਦਾ ਇਹੀ ਹੁੰਦਾ ਹੈਗਾ। ਉਸ ਖਬਰ ਤੋਂ ਨਾ ਤਾਂ ਸਾਨੂੰ ਕੋਈ ਵਿਊ ਦੇ ਨਾਲ ਕੋਈ ਪੈਸੇ ਮਿਲਦੇ, ਨਾ ਕੋਈ ਲੈਣਾ ਦੇਣਾ ਹੈਗਾ, ਕਿਉਂਕਿ ਆਪਾਂ 15 ਸਟੇਸ਼ਨਾਂ ਦੇ ਉੱਤੇ FCC ਲਾਇਸੈਂਸਡ ਆ, AM ਤੇ FM ਸਟੇਸ਼ਨਸ ਕੈਲੀਫੋਰਨੀਆ ਦੇ ਵਿੱਚ। ਜਿਹੜੇ YouTube Facebook ਉਹ ਤਾਂ ਐਕਸਟਰਾ ਆਪਾਂ ਵੈਸੇ ਹੀ ਜਿਹੜੇ ਦੂਰ ਦਰਾਡੇ ਹੋਰ ਲੋਕ ਰਹਿੰਦੇ ਆ ਹੋਰ ਮੁਲਕਾਂ 'ਚ, ਉਹਨਾਂ ਦੇ ਲਈ ਜਿਹੜਾ ਆ ਉਹ ਚਾਲੂ ਕੀਤੀ ਹੋਆ, ਤੇ ਉੱਥੋਂ ਸਾਨੂੰ ਕੋਈ ਪੈਸਾ ਕੋਈ ਨਹੀਂ ਮਿਲਦਾ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਇੰਡੀਆ ਦੀ ਸਰਕਾਰ ਨੇ ਪੰਜਾਬੀ ਰੇਡੀਓ USA ਨੂੰ ਇੰਡੀਆ ਦੇ ਵਿੱਚ ਬੈਨ ਕੀਤਾ ਹੋਇਆ ਹੈ, ਹਨਾ, ਤੇ ਸਾਡੀਆਂ ਹਮੇਸ਼ਾ ਹੀ ਉਹ ਕੰਪਲੇਨਾਂ ਕਰਦੇ ਰਹਿੰਦੇ ਆ ਜੀ, ਕਿਉਂਕਿ ਆਪਾਂ ਸੱਚ ਦੀ ਗੱਲ ਕਰਦੇ ਆ। ਜਸਵਿੰਦਰ ਜੀ, ਕਿਹੜੀ ਵੀ ਕੰਟਰੀ ਦਾ ਹੋਵੇ। ਹਾਂਜੀ ਜਸਵਿੰਦਰ ਜੀ, ਚਲੇ ਜਾਓ, ਟਿਕਟ ਬਾਅਦ ਚ ਲੈ ਲਿਓ, ਕਾਲ ਤੇ ਫੋਨ ਤੇ ਗੱਲ ਕਰ ਲਿਓ। ਨਹੀਂ ਮੈਨੂੰ ਲੱਗਦਾ ਨਹੀਂ, ਉਹ ਸੁਣਦੇ ਨਹੀਂ। ਸੁਰਿੰਦਰ ਜੀ, ਸਤਿ ਸ਼੍ਰੀ ਅਕਾਲ ਜੀ ਭਾਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਭਾਜੀ ਧੰਨਵਾਦ ਤੁਹਾਡਾ, ਤੁਸੀਂ ਬੜੇ ਦਿਨ ਤੋਂ ਤੁਹਾਨੂੰ ਮੈਂ ਸੁਣਦਾ ਆ ਰਿਹਾ, ਤੁਸੀਂ ਹਮੇਸ਼ਾ ਏਦਾਂ ਹੰਗਾਰਾ ਦਿੰਦੇ ਹੋ। ਤੇ ਬਾਕੀ ਆਪਾਂ ਕਾਲ ਵੀ ਕੱਟ ਦਿੱਤੀ ਅੱਜ ਮੈਂ। ਬਾਕੀ ਮੈਂ 2 ਵਾਰੀ ਆਪਣੀ ਵਾਈਫ ਦੇ ਆਪਣੇ ਸੈਨ, ਉਹ ਵੀ ਮੈਂ ਸੈਨ ਗੁਰਦੁਆਰਾ ਬਰਾੜ ਸਾਹਿਬ ਤੋਂ ਭੇਜੇ ਹੋਏ ਆ। ਠੀਕ ਹੈ ਜੀ। ਬਾਕੀ ਮੈਂ ਤਾਂ ਸਾਰੀ ਸੰਗਤ ਨੂੰ ਕਹਿੰਦਾ ਭਾਜੀ ਸੈਨ ਕਰੋ, ਇਹ ਆਪਣੇ ਵਾਸਤੇ ਆ, ਪੰਜਾਬੀ ਕਮਿਊਨਿਟੀ ਵਾਸਤੇ ਹੈ। ਆਪਾਂ ਕਰਾਂਗੇ ਤਾਂ ਸੁਖੀ ਰਹਾਂਗੇ, ਨਹੀਂ ਤਾਂ ਆਪਾਂ ਫਿਰ ਜਿੱਕਣਾ ਇੰਡੀਆ 'ਚ ਛਿੱਤਰ ਪੈਂਦੇ ਇੱਥੇ ਵੀ ਪੈਣ ਲੱਗ ਜਾਣਗੇ ਆਪਾਂ। ਨਹੀਂ ਆਪਣੇ ਗੁਆਂਢੀ ਮੁਲਕ ਦੇਖ ਲਓ, ਕੈਨੇਡਾ 'ਚ ਰੋਜ਼ ਗੋਲੀਆਂ ਚੱਲਦੀਆਂ, ਰੋਜ਼ ਉੱਥੇ ਐਕਸਟੋਰਸ਼ਨ ਹੁੰਦੇ ਆ, ਸਾਰਾ ਕੁਝ ਹੁੰਦਾ, ਡੇਲੀ ਚੱਲਦੀ ਹੈ। ਭਾਜੀ ਦੇਖੋ, ਜਿਨ੍ਹਾਂ ਨੇ ਨਹੀਂ ਦੇਖਿਆ ਨਾ 84, ਉਹਨਾਂ ਨੂੰ ਪੁੱਛ ਕੇ ਦੇਖੋ ਕੀ ਬੀਤਿਆ ਹੋਇਆ ਉਹਨਾਂ ਬੰਦਿਆਂ ਦੇ ਉੱਤੇ। ਉਹ ਤੁਸੀਂ ਸੋਚ ਕੇ ਚੱਲੋ ਵੀ ਸਾਡੇ ਨਾਲ ਕੀ ਕੀਤਾ ਸੀ ਇਹਨਾਂ ਨੇ, ਜਦੋਂ ਅਸੀਂ ਤਾਂ ਪਹਿਲਾਂ ਆ ਗਏ ਸੀ ਇੱਥੇ। ਉਹ ਕੀ ਕੀਤਾ ਆਪਣੇ ਘਰਦਿਆਂ ਨਾਲ, ਆਪਣੇ ਪੰਜਾਬੀ ਮੁੰਡਿਆਂ ਨਾਲ, ਪੰਜਾਬ ਨਾਲ ਕੀ ਕੀਤਾ ਇਹਨਾਂ ਨੇ, ਹੁਣ ਕੀ ਕੀਤਾ। ਜੇ ਅਸੀਂ ਏਦਾਂ ਸਹਿਣ ਨਹੀਂ ਕਰਾਂਗੇ ਭਾਜੀ, ਅਸੀਂ ਧੋਖੇ ਦੇਵਾਂਗੇ। ਸਾਨੂੰ ਸਹਿਣ ਕਰੋ ਸਾਰੇ ਮਿਲ ਕੇ ਭਾਈ, ਹੱਥ ਜੋੜ ਕੇ ਬੇਨਤੀ ਆ ਸਾਰਿਆਂ ਅੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ, ਅਕਸਰ ਇਹ ਗੱਲ ਆਉਂਦੀ ਹੈ ਇਤਿਹਾਸ ਦੇ ਵਿੱਚ, ਕਹਿੰਦੇ ਵੀ ਅਕਸਰ ਆਖਿਆ ਜਾਂਦਾ ਵੀ ਜਦੋਂ ਅੱਗ ਲੱਗੀ ਸੀ ਵੀ ਅੱਗ ਬੁਝਾਉਣ ਵਾਲਿਆਂ 'ਚ ਨਾਮ ਆ ਕਿ ਲਾਉਣ ਵਾਲਿਆਂ 'ਚ। ਜਿਹੜੇ ਨਹੀਂ ਇਸ ਚੀਜ਼ ਦੇ ਵਿੱਚ ਸਾਥ ਦਿੰਦੇ, ਉਹ ਅੱਗ ਬੁਝਾਉਣ ਵਾਲਿਆਂ 'ਚ ਨਹੀਂ, ਲਾਉਣ ਵਾਲਿਆਂ ਦੇ ਵਿੱਚ ਹੀ ਉਹਨਾਂ ਦਾ ਨਾਮ ਰਹੇਗਾ। ਸੋ ਇਤਿਹਾਸ ਦੇ ਸਹੀ ਪਾਸੇ ਖੜਨਾ ਹੈ ਆਪਾਂ। ਇਹ ਹਮੇਸ਼ਾ ਹੀ ਆਪਾਂ ਨੂੰ ਆਪਣੇ ਗੁਰੂਆਂ ਨੇ ਜਿਹੜਾ ਉਹ ਸਿਖਾਇਆ ਹੈ, ਆਪਣੇ ਜੁਝਾਰੂਆਂ ਨੂੰ ਆਪਾਂ ਨੇ ਇਹੀ ਜਿਹੜਾ ਉਹ ਸਿਖਾਇਆ ਆ।
ਸੋ ਇਤਿਹਾਸ ਦੇ ਸਹੀ ਜਿਹੜੇ ਉਹ ਪਾਸੇ ਖੜਨਾ ਆ, ਉਸ ਦਿਸ਼ਾ ਦੇ ਵੱਲ ਨੂੰ ਜਿਹੜਾ ਉਹ ਖੜਨਾ ਆ। ਕੰਮ ਖਿੱਚ ਕੇ ਰੱਖੋ। ਇੱਕ ਕਾਲ ਕਰਤੀ, 2 ਵਾਰੀ ਕਰੋ, 3 ਵਾਰੀ ਕਰੋ, 4 ਵਾਰੀ ਕਰੋ, 10 ਵਾਰੀ ਕਰੋ, ਭਾਵੇਂ ਇੱਕੋ ਨੰਬਰ ਤੋਂ ਕਰੀ ਜਾਓ, ਕੋਈ ਗੱਲ ਨਹੀਂ, ਦੇਖੀ ਜਾਊਗੀ। ਅੱਜ ਕਾਲਾਂ ਦੇ ਨਾਲ ਹੜ ਲਿਆ ਦਿਓ ਗਵਰਨਰ ਦੇ ਜਿਹੜੇ ਬਿਲਕੁਲ, ਜਿਹੜਾ ਸਕਰੀਨ ਦੇ ਉੱਤੇ ਨੰਬਰ ਆਲਰੇਡੀ ਆਪਾਂ ਲਿਖਿਆ ਹੋਇਆ ਹੈਗਾ, ਬੜਾ ਈਜ਼ੀ ਹੈਗਾ। ਤੇ 916 445 2841 ਤੇ 1 3 ਤੇ 6 ਇਹ ਨੰਬਰ ਤੁਸੀਂ ਦੱਬਣੇ ਆ। ਤੇ 1 6 ਤੇ 3 ਹਰਜੋਤ ਸਿੰਘ 1 6 ਤੇ 3 ਤੇ ਲਾਈਵ ਪ੍ਰੋਗਰਾਮ ਚੱਲ ਰਿਹਾ ਹੈਗਾ 408 272 5200 ਤੁਸੀਂ ਕਾਲ ਕਰ ਸਕਦੇ ਹੋ। ਤੇ ਨਾਲ ਦੀ ਨਾਲ ਬੇਨਤੀ ਇਹ ਕਰ ਰਿਹਾ ਵੀ ਸ਼ਾਮ ਨੂੰ ਰੈਲੀ ਹੋ ਰਹੀ ਆ ਗਵਰਨਰ ਹਾਊਸ ਦੇ ਸਾਹਮਣੇ, ਕੈਲੀਫੋਰਨੀਆ ਦਾ ਜਿਹੜਾ ਸੈਕਰਾਮੈਂਟੋ ਦੇ ਵਿੱਚ, ਤੇ ਉੱਥੇ ਵੱਧ ਤੋਂ ਵੱਧ ਪਹੁੰਚੋ। ਸਾਡੀ ਟੀਮ ਦਾ ਵੀ ਕੋਈ ਇੱਕ ਅੱਧਾ ਮੈਂਬਰ ਜ਼ਰੂਰ ਉੱਥੇ ਪਹੁੰਚੂਗਾ। ਤੇ ਉੱਥੇ ਕੋਈ ਪ੍ਰੋਟੈਸਟ ਵਗੈਰਾ ਨਹੀਂ ਹੈ, ਸਿਰਫ ਰੈਲੀ ਆ, 2-4 ਬੁਲਾਰੇ ਹੋਣਗੇ ਤਾਂ ਕਿ ਜਿਹੜਾ ਗਵਰਨਰ ਆ ਉਹਨੂੰ ਪਤਾ ਲੱਗੇ ਭਾਈ ਹੁਣ 2-3 ਦਿਨ ਰਹਿ ਗਏ, ਹੁਣ ਕਾਹਨੂੰ ਉਹਨੂੰ ਰੱਖਿਆ ਬਿੱਲ ਨੂੰ ਸਾਈਨ ਕਰ ਦੇ। ਉਹਦੇ ਕਿਹੜੇ ਬਿੱਲ ਦੇ 2 ਬਿੱਲ ਬਣ ਜਾਣੇ ਆ, ਇਹ ਇੱਕ ਹੀ ਰਹਿਣਾ ਆ। 1526 ਐਚ ਸਟਰੀਟ ਸੈਕਰਾਮੈਂਟੋ, 1526 ਐਚ ਸਟਰੀਟ ਸੈਕਰਾਮੈਂਟੋ ਇਹ ਐਡਰੈਸ ਆ। ਹਾਂਜੀ ਗੁਰਦੇਵ ਜੀ। ਹਾਂਜੀ ਗੁਰਦੇਵ ਬੋਲ ਰਿਹਾ ਜੀ ਸਨੀ ਬੈਲ ਤੋਂ ਜੀ। ਤੇ ਮੈਂ ਹੁਣੇ ਤੁਹਾਡੀ ਸੁਣੀ ਸੀ ਕਾਲ, ਤੇ ਮੈਂ ਫੋਨ ਕਰ ਦਿੱਤਾ ਤੇ ਘਰ ਜਾ ਕੇ ਮੈਂ ਆਪਣੀ ਵਾਈਫ ਤੋਂ ਵੀ ਕਰਾਉਂਗਾ, ਤੇ ਮੈਂ 2 ਕਾਲਿਆਂ ਤੋਂ ਵੀ ਇੱਥੇ ਕਰਾਇਆ, ਮੇਰੇ ਨਾਲ ਹੀ ਕੰਮ ਕਰਦੇ ਸੀ। ਚਲੋ ਜੀ, ਬਹੁਤ ਵਧੀਆ, ਥੈਂਕ ਯੂ ਜੀ। ਹੋਰ ਵੀ ਜਿਹੜੇ ਤੁਹਾਡੇ ਗਰੁੱਪ ਮੈਂਬਰ ਹੁੰਦੇ ਆ ਬਹੁਤ ਸਾਰੇ WhatsApp ਤੇ, ਸਾਰਿਆਂ ਨੂੰ ਮੈਸੇਜ ਕਰ ਦਿਓ ਇਹ ਨੰਬਰ ਜੀ, ਸਾਰਿਆਂ ਨੂੰ ਜਿੰਨੇ ਵੀ ਹੋ ਸਕਦੇ ਭਰਾਵਾ, ਵੱਧ ਤੋਂ ਵੱਧ। ਬਹੁਤ ਸੋਹਣਾ ਕੰਮ ਕਰ ਰਹੇ ਆ ਜੀ ਤੁਸੀਂ, ਬਿਲਕੁਲ ਚੜ੍ਹਦੀ ਕਲਾ ਚ। ਥੈਂਕ ਯੂ ਜੀ, ਥੈਂਕ ਯੂ ਜੀ। ਓਕੇ। ਗੁਰਮੇਜ ਕੌਰ ਜੀ। ਹਾਂਜੀ ਰਾਜਕਰਨ ਜੀ, ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਹਰਜੋਤ ਸਿੰਘ ਖਾਲਸਾ ਜੀ ਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨਵਾਦ ਤੁਹਾਡਾ। ਸਤਿ ਸ੍ਰੀ ਅਕਾਲ ਜੀ। ਤੁਸੀਂ ਬਹੁਤ ਜ਼ਿਆਦਾ ਭਲਾ ਕਰਦੇ, ਸੁੱਤਿਆਂ ਨੂੰ ਜਗਾਉਂਦੇ। ਕੋਈ ਵੀ ਪ੍ਰੋਗਰਾਮ ਹੋਵੇ, ਸਾਰਾ ਪੰਜਾਬੀ ਰੇਡੀਓ USA ਤੋਂ ਸਾਨੂੰ ਪਤਾ ਲੱਗਦਾ, ਤੁਸੀਂ ਸੁੱਤਿਆਂ ਨੂੰ ਜਗਾਉਂਦੇ ਆ। ਬਾਕੀ ਅਸੀਂ ਵੀ ਸਾਰਿਆਂ ਨੂੰ ਕਾਲ ਕਰ ਦਿੱਤੀ ਆ, ਤੇ ਮੈਂ ਤਾਂ ਆਪਣੇ ਟੋਰਾਂਟੋ ਤੇ ਐਡਮਿੰਟਨ ਤੱਕ ਵੀ ਦੱਸਿਆ ਉਹਨਾਂ ਨੂੰ, ਉਹ ਵੀ ਕਹਿੰਦੇ ਅਸੀਂ ਵੀ ਕਹਿੰਦੇ ਸਾਈਨ ਕਰਕੇ ਆਪਣੇ ਫੋਨ ਕਰਕੇ, ਅਸੀਂ ਵੀ ਕਹਿੰਦੇ ਹੁਣ ਇਹ ਫੋਨ ਕਰਾਂਗੇ ਸਾਰਿਆਂ ਨੂੰ। ਤੇ ਉਹਨਾਂ ਨੂੰ ਮੈਂ ਨੰਬਰ ਲਿਖਾ ਦਿੱਤਾ ਆ, ਤੇ ਟੋਰਾਂਟੋ ਤੇ ਐਡਮਿੰਟਨ, ਤੇ ਉਹ ਕਹਿੰਦੇ ਅਸੀਂ ਫੋਨ ਕਰਾਂਗੇ ਅੱਜ। ਜੀ ਧੰਨਵਾਦ ਜੀ, ਧੰਨਵਾਦ ਗੁਰਮੇਜ ਜੀ, ਤੁਹਾਡਾ ਟਾਈਮ ਦੇਣ ਦਾ ਆ। ਤੇ ਬਹੁਤ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਚੱਲਦਾ। ਸੱਚੇ ਪਾਤਸ਼ਾਹ ਤੁਹਾਡੀ ਚੜ੍ਹਦੀ ਕਲਾ ਰੱਖੇ। ਸੱਚੇ ਪਾਤਸ਼ਾਹ ਪੰਜਾਬੀ ਰੇਡੀਓ USA ਦੀ, ਪੰਜਾਬੀ ਰੇਡੀਓ USA 1 ਨੰਬਰ ਆ। ਇਹ ਤੁਹਾਡੀ ਚੜ੍ਹਦੀ ਕਲਾ ਰੱਖੇ। ਤੁਸੀਂ ਪ੍ਰੋਗਰਾਮ ਕਰੋ ਤੇ ਅਸੀਂ ਜੀ ਸੁਣਦੇ ਆ। ਓਕੇ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਪਰਮਜੀਤ ਜੀ। ਹੈਲੋ ਜੀ, ਮੇਰੀ ਵਾਰੀ। ਹਾਂਜੀ ਤੁਹਾਡੀ ਵਾਰੀ। ਹਾਂਜੀ। ਥੈਂਕ ਯੂ ਜੀ। ਮੈਂ ਜੀ ਸਾਈਨ ਤਾਂ ਕਾਲ ਤਾਂ ਕਰ ਦਿੱਤੀ, ਮੇਰੇ 2 ਪੁਆਇੰਟ ਆ ਜੀ। ਇੱਕ ਤਾਂ ਜਿਹਨਾਂ ਵੀਰਾਂ ਨੇ ਅਸਾਈਲਮ ਲਈ ਆ ਜਾਂ ਲੈਣੀ ਆ ਹਲੇ, ਉਹਨਾਂ ਦਾ ਗੱਲ 'ਚ ਫੱਟੀਆਂ ਪਾ ਕੇ ਸਭ ਤੋਂ ਮੋਹਰੇ ਗਵਰਨਰ ਦੇ ਘਰ ਮੋਹਰੇ ਬਹਿ ਕੇ ਬਹਿਣਾ ਚਾਹੀਦਾ। ਫੋਟੋ ਖਿਚਾ ਕੇ ਦੱਸਣ ਵੀ ਅਸੀਂ ਮਨੁੱਖਤਾ ਲਈ ਸੇਵਾ ਉੱਥੇ ਵੀ ਕਰਦੇ ਸੀਗੇ, ਇੱਥੇ ਵੀ ਕਰਦੇ ਆ। ਇਸੇ ਕਰਕੇ ਸਾਡਾ ਧੱਕਾ ਹੋ ਰਿਹਾ। ਉਹ ਬੰਦਾ ਕੋਈ ਬੋਲਦਾ ਨਹੀਂ ਜੀ। ਉਹਨਾਂ ਲਈ ਤਾਂ ਹੈਗਾ ਭਾਜੀ, ਉਹ ਕਹਿਣ ਵੀ ਡਰਦੇ ਮਾਰੇ ਅਸੀਂ ਅਮਰੀਕਾ ਆਏ ਆ, ਕਿਉਂਕਿ ਸਾਨੂੰ ਉੱਥੇ ਮਾਰ ਰਹੇ ਆ। ਹੁਣ ਅਮਰੀਕਾ ਆ ਕੇ ਵੀ ਮਾਰਨ ਦੀ ਕੋਸ਼ਿਸ਼ ਕਰ ਰਹੇ ਆ। ਸੋ ਇਹ ਤੋਂ ਵਧੀਆ ਮੌਕਾ ਕੀ ਹੈ ਇੱਥੇ ਦੀ ਸਰਕਾਰ ਨੂੰ ਦੱਸਣ ਦਾ। ਵਧੀਆ ਪੁਆਇੰਟ ਬਣਦਾ, ਇਹ ਤਾਂ ਬਹੁਤ ਵਧੀਆ ਪੁਆਇੰਟ ਬਣਦਾ ਜੀ ਉਹਨਾਂ ਦਾ। ਤੇ ਦੂਜੀ ਗੱਲ ਇਹ ਆ, ਜਿਹੜੇ ਬੰਦੇ ਆਪਾਂ ਨੂੰ ਇੰਨੀ ਨਫ਼ਰਤ ਕਰਦੇ, ਉਹਨਾਂ ਦੇ ਨਾਂ ਤਾਂ ਨਸ਼ਰ ਕਰ ਦਿਓ, ਉਹਨਾਂ ਦੇ ਬਿਜ਼ਨਸ ਦੱਸੋ ਸਾਰੇ ਕਿਹੜੇ ਕਿਹੜੇ ਕਰਦੇ। ਅਸੀਂ ਐਵੇਂ ਉਹਨਾਂ ਨੂੰ ਬਿਜ਼ਨਸ ਦੇਈ ਜਾਂਦੇ ਆਪਣਾ, ਸਾਨੂੰ ਪਤਾ ਤਾਂ ਲੱਗੇ ਬੰਦੇ ਕੌਣ ਵਾ ਉਹ। ਜੀ HAF ਵਾਲੇ ਆ, ਕੋਨਾ ਵਾਲੇ ਆ। ਹਾਂਜੀ ਬਿਲਕੁਲ ਜੀ। ਹਿੰਦੂ ਅਮਰੀਕਨ ਫਾਊਂਡੇਸ਼ਨ ਕੋਨਾ ਵਾਲੇ ਜਿਹੜੇ ਉਹ ਲੱਗੇ ਹੋਏ ਨੇ। ਹਿੰਦੂ ਅਮਰੀਕਨ ਫਾਊਂਡੇਸ਼ਨ ਆਰਗੇਨਾਈਜੇਸ਼ਨ ਆ ਇੱਕ, ਕੋਨਾ ਕਰਕੇ ਆ। ਉਹ ਆਪਾਂ ਇੱਕ ਦਿਨ ਸਾਰੀਆਂ ਦੱਸੀਆਂ ਸੀਗੀਆਂ ਜਿਨ੍ਹਾਂ ਨੇ ਇਸ ਦੇ ਉਲਟੇ ਜਿਹੜੀਆਂ ਚਿੱਠੀਆਂ ਲਿਖੀਆਂ ਸੀਗੀਆਂ। ਇਹ ਮੈਂ ਕਿਹਾ ਬਰੀਕੀ ਵਿੱਚ ਕਰ ਸਕਦੇ, ਕਿਹੜੇ ਕਿਹੜੇ ਬੰਦੇ ਕਿਹੜੇ ਕਿਹੜੇ ਇਨਵੋਲਵ, ਉਹਨਾਂ ਦਾ ਕੀ ਬਿਜ਼ਨਸ ਹੈ, ਤਾਂ ਨਹੀਂ ਹੁਣ ਲੱਭ ਸਕਦੇ ਆਪਾਂ ਕਿਤੋਂ ਹੀ। ਕੋਈ ਨਹੀਂ, ਆਉਣ ਵਾਲੇ ਸਮੇਂ 'ਚ ਸਾਰੇ ਦੱਸਾਂਗੇ ਕਿ ਇਹਨਾਂ ਨੇ ਬੈਕ ਸਟੈਪ ਕੀਤਾ, ਕਿ ਇਹਨਾਂ ਨੇ ਕੀ ਕੀਤਾ। ਅਸੀਂ ਐਵੇਂ ਜਾ ਕੇ ਉਹਨਾਂ ਕੋਲ ਸਮਾਨ ਖਰੀਦੀ ਜਾਂਦੇ, ਪੇਪਰ ਭਰਾਈ ਜਾਂਦੇ ਆ, ਸਾਨੂੰ ਪਤਾ ਤਾਂ ਲੱਗੇ ਜੀ। ਜੀ ਮੇਰਾ ਤਾਂ ਇਹੀ ਪੁਆਇੰਟ ਸੀਗਾ। ਥੈਂਕ ਯੂ ਜੀ, ਥੈਂਕ ਯੂ। ਮੋਨਾ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦੀ ਸੀ ਕਿ ਤੁਸੀਂ ਇਹ ਲਿੰਕ ਨਾ WhatsApp ਗਰੁੱਪਸ ਦੇ ਵਿੱਚ ਸ਼ੇਅਰ ਕਰੋ। ਬੀਬੀਆਂ ਸਾਰਾ ਦਿਨ WhatsApp ਤੇ ਲੱਗੀਆਂ ਰਹਿੰਦੀਆਂ ਨੇ, ਤੇ ਇੱਕ TikTok ਦੀ ਛੋਟੀ ਵੀਡੀਓ ਬਣਾ ਕੇ ਜੇ ਤੁਸੀਂ TikTok we're in Washington, ਸੋ ਦੂਜੀਆਂ ਸਟੇਟਸ ਤੱਕ ਜ਼ਿਆਦਾਤਰ ਜਿਹੜੀਆਂ ਲੋਕ ਸ਼ੇਅਰ ਕਰਦੇ TikTok ਵੀਡੀਓਜ਼ ਸ਼ੇਅਰ ਕਰਦੇ ਆ, ਉਹ ਵੀ ਬਣਾ ਦਿੰਦੇ ਆ ਭੈਣ ਜੀ। ਬਿਲਕੁਲ, ਉਹ ਵੀ ਆਪਾਂ ਕਰ ਦਿੰਦੇ ਆ। ਛੋਟਾ ਜਿਹਾ ਲਿੰਕ ਸਰਕਲ ਹੋ ਸਕੇ। ਸੋ ਦੂਜੀਆਂ ਸਟੇਟਸ ਤੋਂ ਆਈ ਡੋਨਟ ਨੋ ਕਿ ਰਿਕੁਆਇਰ ਕਰਦੇ ਹੋਣਗੇ ਜ਼ਿਪ ਕੋਡ ਫਾਈਲਿੰਗ ਲਈ ਜਾਂ ਨਹੀਂ। ਨਹੀਂ ਉਹ ਤਾਂ ਸਿਰਫ ਕਾਲ ਹੀ ਆ, ਜਸਟ ਕਾਲ, ਨੋ ਨੀਡ ਫॉर ਜ਼ਿਪ ਕੋਡ।
ਕੋਈ ਆਨਲਾਈਨ ਨਹੀਂ ਹੈ ਇਹ ਆਨਲਾਈਨ ਵੀ ਹੈਗਾ ਜੀ, Online ਵੀ WhatsApp ਅਸੀਂ ਤੇ ਵੀ link ਪਾਇਆ ਮੈਸੇਜ ਬਿਲਕੁਲ। ਲਿੰਕ। ਹਾਂਜੀ। ਜੇ ਤੁਸੀਂ ਅੱਜ ਦੇ ਲਾਈਵ ਦੇਖ ਰਹੇ ਆ ਤੁਸੀਂ ਨਾ, ਉੱਥੇ ਕਮੈਂਟਸ ਦੇ ਵਿੱਚ ਦੇਖੋ, ਉਹ ਲਿੰਕ ਪਾਇਆ ਹੋਇਆ ਹੈ ਉਹਦੇ ਵਿੱਚ। ਓਕੇ ਠੀਕ ਹੈ, ਮੈਂ ਉਹੀ ਕਹਿੰਦੀ ਨਾ ਲਿੰਕ WhatsApp ਗਰੁੱਪ ਸ਼ੇਅਰ ਹੋ ਜੇ ਦੈਨ ਇਟਸ ਈਜ਼ੀਅਰ। ਹਾਂਜੀ ਹਾਂਜੀ ਠੀਕ ਹੈ ਜੀ। ਠੀਕ ਹੈ ਜੀ, ਥੈਂਕ ਯੂ। ਓਕੇ ਥੈਂਕ ਯੂ। ਭਾਈ ਰਤਨ ਸਿੰਘ ਭੰਗੂ ਹੁਣੀ ਲਿਖਦੇ ਆ ਹੱਲਾ ਜਾਂ ਹਰਨ, ਜਾਂ ਤਾਂ ਹਮਲਾ ਕਰਨਾ ਪੈਣਾ, ਨਹੀਂ ਤਾਂ ਫਿਰ ਅਲੋਪ ਹੋਣਾ ਪੈਂਦਾ। ਸੋ ਇਹ ਹੱਲੇ ਦਾ ਵਕਤ ਆ, ਹਰਨ ਵਾਲਾ ਕੰਮ ਨਹੀਂ ਹੋਣਾ। ਸੋ ਅੱਜ ਵੀ ਕਰੀ ਜਾਓ ਕਾਲਾਂ, ਜਿੰਨੀ ਦੇਰ ਤੱਕ ਇਹ ਸਾਈਨ ਨਹੀਂ ਕਰ ਦਿੰਦਾ ਗਵਰਨਰ। ਕਾਲਾਂ ਦਾ ਜ਼ੋਰ ਜਿਹੜਾ ਉਹ ਲਾ ਕੇ ਜਿਹੜਾ ਉਹ ਰੱਖਣਾ। 12 ਤਰੀਕ ਤੱਕ ਤਾਂ ਇਵੈਂਚੁਅਲੀ ਉਸ ਨੂੰ ਫੈਸਲਾ ਲੈਣਾ ਹੀ ਪੈਣਾ ਆ। ਸੋ ਲਾ ਦਿਓ ਜ਼ੋਰ ਸਾਰਾ, ਜਿੰਨਾ ਜ਼ੋਰ ਲਾ ਸਕਦੇ ਆਪਾਂ ਜੀ। ਸੁਰਜੀਤ ਜੀ। ਹੈਲੋ ਜੀ, ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ ਜੀ, ਬਹੁਤ ਖੱਲਾ ਸ਼ੇਰੀ ਤੁਹਾਨੂੰ ਦੋਹਾਂ ਭਰਾਵਾਂ ਨੂੰ। ਧੰਨਵਾਦ ਜੀ। ਮੈਂ ਸਵੇਰੇ ਗੁਰਦੁਆਰਾ ਸਾਹਿਬ ਜਾ ਕੇ ਮਹਾਰਾਜ ਦੀ ਕਿਰਪਾ ਨਾਲ ਫਤਿਹ ਦੀ ਅਰਦਾਸ ਵੀ ਕਰ ਆਇਆ। ਚਲੋ ਬਹੁਤ ਧੰਨਵਾਦ, ਮਹਾਰਾਜ ਰੱਖੇਗਾ ਜੀ। ਧੰਨਵਾਦ। ਮੈਂ ਹਾਂ ਤੇ ਮੈਂ ਜਿਹੜਾ ਉਹ ਫੋਨ ਕਰ ਦਿੱਤਾ ਬੱਚਿਆਂ ਨੂੰ, ਦੋ ਫੋਨ ਵੀ ਮੈਂ ਸ਼ਾਮ ਤੱਕ ਕਰਵਾ ਦੇਣਾ। ਜ਼ਰੂਰ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ। ਬਸ ਇਹਦਾ ਕਮਰੇ ਕੱਸੇ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਆਪਾਂ ਅਰਦਾਸਾਂ ਵੀ ਕਰਨੀਆਂ ਤੇ ਨਾਲ ਦੀ ਨਾਲ ਆਪਣਾ ਜਿਹੜਾ ਸਾਡਾ ਫਰਜ਼ ਆ ਕਾਲ ਕਰਨ ਦਾ, ਉਹ ਵੀ ਪੂਰਾ ਕਰਨਾ ਹੈਗਾ ਜੀ। ਸੁਰਿੰਦਰ ਸਿੰਘ ਗਿੱਲ ਜੀ। ਹਾਂਜੀ ਵੀਰ ਜੀ, ਮੇਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਇੰਨੀ ਬੇਨਤੀ ਹੈ ਮੇਰੀ, ਤੇ ਮੈਂ ਫੋਨ ਤੇ ਕਰ ਚੁੱਕਾ, ਤੇ ਬਾਕੀ ਸਹੀ ਤੇ ਸਾਡੀ ਫੈਮਿਲੀ ਸਾਰੇ ਅਸੀਂ ਇੱਥੇ ਦੇ ਸਿਟੀਜ਼ਨ ਆ, ਬਾਕੀ ਮੇਰੇ ਸੱਜਣ ਵੀ ਕਾਫੀ ਆ। ਜੇਕਰ ਨਿਊਸਮ ਹੁਣੀ ਇਸ ਤਰ੍ਹਾਂ ਨਹੀਂ ਕਰਦੇ, ਇੱਕ ਬੜਾ ਨਿਊਟਰਲੀ ਹੈਗਾ ਇਹ, ਨਾ ਕਿ ਇਕੱਲੀ ਸਿੱਖ ਕਮਿਊਨਿਟੀ ਲਈ ਆ, ਤੇ ਸਾਨੂੰ ਉਹਨਾਂ ਦੇ ਪ੍ਰਤੀ ਬਹੁਤ ਵੱਡੀ ਨਿਰਾਸ਼ਤਾ ਹੋਏਗੀ। ਨਹੀਂ ਤਾਂ ਫਰਦਰ ਅਸੀਂ ਵੀ ਬੋਰਡ ਦੇ ਵਾਸਤੇ ਜ਼ਰੂਰ ਵਿਚਾਰ ਕਰਾਂਗੇ ਕਿ ਅਸੀਂ ਕੀ ਕਰਨਾ, ਜੇਕਰ ਇਸ ਤਰ੍ਹਾਂ ਦਾ ਉਹ ਸਾਨੂੰ ਇਗਨੋਰ ਕਰਦੇ ਆ। ਚੰਗਾ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਫਿਰ ਵਿਚਾਰ ਨਹੀਂ ਕਰਨਾ, ਫਿਰ ਤਾਂ ਫੈਸਲਾ ਹੀ ਲੈਣਾ ਹੁੰਦਾ ਜੀ। ਜਦੋਂ ਜਿਹੜਾ ਬੰਦਾ ਬੈਕ ਸਟੈਪ ਕਰੀ ਜਾਵੇ ਬਾਰ-ਬਾਰ, ਉਹਨੂੰ ਮੁੜ ਗੱਲ ਥੋੜੀ ਲਾਈਦਾ ਹੁੰਦਾ ਜੀ। ਦਲਜੀਤ ਸਿੰਘ ਸਿੱਧੂ ਨਹੀਂ ਕਹਿੰਦੇ ਆ ਵੀ ਮੈਂ ਆਨਲਾਈਨ ਕੋਸ਼ਿਸ਼ ਕਰਦਾ ਸੀ, ਪਿੰਨ ਕੋਡ ਨਹੀਂ ਪੈਂਦਾ। ਹਾਂ, ਤੁਸੀਂ ਕਾਲ ਕਰ ਸਕਦੇ ਹੋ ਭਾਜੀ, ਜਿਹੜਾ ਨੰਬਰ ਹੈਗਾ ਨਾ, ਕਾਲ ਕਰਕੇ ਤੁਸੀਂ ਕਰ ਸਕਦੇ ਹੋ। ਬਿਲਕੁਲ ਜਦੋਂ ਤੁਸੀਂ ਆਨਲਾਈਨ ਕਰਦੇ ਆ ਫਿਰ ਉਹ ਕੋਡ ਮੰਗਦੇ ਹੈਗੇ ਆ 916 445 2841, ਇੱਥੇ ਕਾਲ ਕਰਦੇ ਹੋ। ਤੇ ਸਾਡਾ ਨੰਬਰ ਹੈਗਾ 408 272 5200। ਅਮਰਿੰਦਰ ਸ਼ੇਰਗਿੱਲ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਆਪਾਂ ਕਾਲ ਤਾਂ ਕਰ ਦਿੱਤੀ ਆ, ਪਰ ਮੇਰੀ ਇੱਕ ਸਾਰੀ ਸੰਗਤ ਨੂੰ ਬੇਨਤੀ ਆ ਵੀ ਜੇ ਆਪਾਂ ਹੁਣ ਇਕਜੁੱਟ ਨਾ ਹੋਏ ਤਾਂ ਫਿਰ ਹੋਣਾ ਕਦੋਂ ਆ। ਇਹ ਸਾਡਾ ਹੁਣ ਸਾਨੂੰ ਸਾਰਿਆਂ ਨੂੰ ਫਰਜ਼ ਬਣਦਾ, ਜਿੰਨੇ ਮੇਰੇ ਟਰੱਕ ਵੀ, ਟੈਕਸੀ, ਜੋ ਵੀ ਗੈਸ ਸਟੇਸ਼ਨਾਂ ਦੇ ਕੰਮ ਕਰਦੇ ਨੇ, 1 ਮਿੰਟ ਲੱਗਦਾ, 1 ਮਿੰਟ ਲਾ ਕੇ ਕਾਲ ਸਾਰੇ ਕਰੋ। ਤੇ ਮੁੜ ਕੇ ਫਿਰ ਆਪਾਂ ਕਹਿੰਦੇ ਸਾਡੇ ਨਾਲ ਧੱਕਾ ਹੋ ਗਿਆ, ਆਹ ਹੋ ਗਿਆ, ਆਹ ਹੋ ਗਿਆ, ਕੁਛ ਨਹੀਂ ਬਣਦਾ। ਹੁਣ ਤੁਸੀਂ 1 ਮਿੰਟ ਦੀ ਕਾਲ ਆ, ਸਾਰੀ ਸੰਗਤ ਨੂੰ ਬੇਨਤੀ ਹੈ ਇਕਜੁੱਟ ਹੋ ਕੇ ਪਲੀਜ਼ ਕਾਲ ਕਰੋ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਧੰਨਵਾਦ। ਰਣਜੀਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਦੋਨਾਂ ਵੀਰਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਵੀ। ਤੇ ਵੀਰ ਮੈਂ ਇੱਕ ਰਿਕੁਐਸਟ ਕਰਨੀ ਸੀ ਆਪ ਜੀਆਂ ਨੂੰ ਕਿ ਮੈਂ ਕਾਲ ਕੀਤੀ ਸੀਗੀ, ਉਹ ਉੱਥੇ ਨਾ ਮੋਰੇ ਵੌਇਸ ਮੇਲ ਤੇ ਜਾ ਰਿਹਾ, ਮੈਂ ਮੈਸੇਜ ਛੱਡਤਾ ਬਾਅਦ ਮੈਂ। ਹਾਂਜੀ, ਇਹੀ ਹੈ ਜੀ, ਇਦਾਂ ਹੀ ਹੋਣਾ। ਹਾਂਜੀ, ਉਹ ਸ਼ਰਤ ਤੇ ਆ ਵੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਸਾਡੀ ਕਮਿਊਨਿਟੀ ਲਈ, ਸਾਡੇ ਸਿੱਖਾਂ ਲਈ, ਸਾਡੇ ਸਿੱਖਾਂ ਲਈ, ਸਾਰਿਆਂ ਲਈ ਬਹੁਤ ਚੰਗਾ ਕੰਮ ਕਰ ਰਹੇ ਆ। ਧੰਨਵਾਦ ਤੇ ਤੁਸੀਂ ਇਵੇਂ ਹੀ ਕਰਦੇ ਰਹੋ। ਕਮੈਂਟਾਂ ਤੇ ਨਾ ਜਾਇਆ ਕਰੋ। ਕਮੈਂਟ ਲੋਕਾਂ ਨੇ ਬਹੁਤ ਕਈ ਏਦਾਂ ਦੇ ਹਾਇਰ ਕੀਤੇ ਹੁੰਦੇ ਲੋਕ, ਉਹਨਾਂ ਨੇ ਵੀ ਤੁਸੀਂ ਬੈਡ ਪੁਆਇੰਟ ਤੇ ਕਮੈਂਟ ਕਰਨੇ ਆ, ਚਾਹੇ ਕੁਛ ਵੀ ਹੋ ਜਾਵੇ, ਤੁਸੀਂ ਮਾੜਾ ਹੀ ਬੋਲਣਾ ਆ। ਤੁਸੀਂ ਪਲੀਜ਼ ਇਸ ਪ੍ਰੋਗਰਾਮ ਨੂੰ ਏਦਾਂ ਹੀ ਜਾਰੀ ਰੱਖਿਓ। ਅਸੀਂ ਜਿਵੇਂ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਆ, ਤੁਹਾਡੀ ਹੈਲਪ ਕਰਨ ਲਈ, ਤੁਹਾਡੇ ਲਈ ਹਰ ਵੇਲੇ ਅਸੀਂ ਖੜੇ ਆ। ਜਿੱਥੇ ਵੀ ਕਹੋਗੇ। ਮੈਂ ਫਰੀਜ ਨੂੰ, ਮੇਰਾ ਰਣਜੀਤ ਸਿੰਘ ਸੂਚ ਹੈ, ਮੇਰਾ ਨਾਮ ਫਰੀਜ ਤੋਂ ਬੋਲ ਰਿਹਾ ਮੈਂ। ਤੇ ਪਲੀਜ਼ ਅਸੀਂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਵੀ ਜਿੰਨਾ ਵੀ ਸਾਤੋਂ ਹੋ ਰਿਹਾ ਅਸੀਂ ਕਰ ਰਹੇ, ਉੱਥੇ ਸਾਡੀ ਕਮੇਟੀ ਕਰ ਰਹੀ ਆ। ਤੇ ਅੱਜ ਵੀ ਗੁਰੂ ਘਰ ਜਿੰਨੀਆਂ ਸੰਗਤਾਂ ਆਉਂਦੀਆਂ, ਮੱਥਾ ਟੇਕਣ ਵੀ ਆਉਂਦੀਆਂ, ਸਾਰਿਆਂ ਨੂੰ ਰਿਮਾਈਂਡ ਕਰਾਈ ਜਾਓ, ਕਿਉਂਕਿ ਅੱਜ ਪੂਰਾ ਜ਼ੋਰ ਲਾਣਾ ਹੈ। ਕਿਉਂਕਿ ਅੱਜ ਤੋਂ ਬਾਅਦ ਫਿਰ ਆਪਾਂ ਵੀ ਨਹੀਂ ਕਹਿਣਾ, ਕਿਉਂਕਿ ਫਰਾਈਡੇ ਤਾਂ ਹੀ ਆ ਗਵਰਨਰ ਨੇ ਫਰਾਈਡੇ ਤੱਕ ਲਾ ਦੋ ਜ਼ੋਰ, ਜਿੰਨਾ ਹੈਗਾ ਸਾਰੇ ਲਾ ਦੋ। ਲਾਸਟ ਹੱਲਾ ਆ, ਆਪਾਂ ਹਮਲਾ ਮਾਰ ਰਹੇ ਆ, ਹਮਲਾ ਜਿਹੜਾ ਮਾਰੀਏ ਤੇ ਇਹਨੂੰ ਪਾਸ ਕਰਾਈਏ, ਇਹਨੂੰ ਸਾਈਨ ਕਰਾਈਏ। 100% ਮੈਂ ਕਹੂੰਗਾ 110% ਸਾਨੂੰ ਆਸ ਆ ਮਹਾਰਾਜ ਤੇ। ਤਾਂ ਜੀ ਉਹਨਾਂ ਤੇ ਹਮੇਸ਼ਾ ਆਸ ਹੀ ਆ ਕਿ ਬਿੱਲ ਸਾਈਨ ਹੋਊਗਾ। ਤੁਹਾਡਾ ਬਹੁਤ ਧੰਨਵਾਦ। ਤੁਸੀਂ ਪ੍ਰੋਗਰਾਮ ਜਾਰੀ ਰੱਖਣਾ। ਜਿਵੇਂ ਕਿਸੇ ਦੇ ਕਮੈਂਟਾਂ ਪਿੱਛੇ ਨਹੀਂ ਲੱਗਣਾ, ਕਮੈਂਟ ਪੜ੍ਹੇ ਨਾ ਕਰੋ ਤੁਸੀਂ, ਬਸ ਵਾਹਿਗੁਰੂ ਯਾਦ ਕਰਕੇ ਬਹੁਤ ਚੰਗਾ ਕੰਮ ਕਰ ਰਹੇ। ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ। ਇੰਨਾ ਕੁ ਜ਼ਰੂਰ ਦੱਸਦੇ ਜਾਈਏ ਵੀ ਸਾਡੇ ਨਾਲ ਧੋਖੇ ਬਹੁਤ ਹੋਏ ਆ।
ਪਹਿਲਾਂ ਇੱਕ ਪੰਜਾਬੀ ਲੈਂਗੁਏਜ ਵਾਲਾ ਬਿੱਲ ਸੀ, ਉਹ ਵੀ ਅਸੈਂਬਲੀ ਚੋਂ ਯੂਨੈਨਿਮਸਲੀ, ਸੈਨੇਟ ਚੋਂ ਯੂਨੈਨਿਮਸਲੀ ਪਾਸ ਹੋਇਆ ਸੀ ਤੇ ਗਵਰਨਰ ਨੇ ਵੀਟੋ ਕਰਤਾ ਸੀ। ਉਦੋਂ ਗਵਰਨਰ ਸੀ ਬਰਾਊਨ। ਉਸ ਤੋਂ ਬਾਅਦ ਦਲਿਤਾਂ ਵਾਲਾ ਬਿੱਲ ਸੀ, ਉਹ ਗਵਰਨਰ ਇਸੇ ਗਵਰਨਰ ਨੇ ਜਿਹੜਾ ਵੀਟੋ ਕੀਤਾ ਸੀ। ਹੁਣ ਇਹ ਬਿੱਲ ਆ, ਇਸੇ ਕਰਕੇ ਸਾਰੇ ਡਰ ਰਹੇ ਆ ਵੀ ਇਹ ਜਿਹੜੇ ਗਵਰਨਰ ਗੈਬਨ ਨਿਊਸਮ ਨੇ ਇਹ ਵੀਟੋ ਕਰ ਦੇਣਾ ਆ, ਕਿਉਂਕਿ ਉਹ ਜਿਹੜੀਆਂ ਆਰਗੇਨਾਈਜੇਸ਼ਨ ਬਹੁਤ ਜ਼ੋਰ ਲਾ ਰਹੀਆਂ, ਉਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਕਰ ਰਹੀਆਂ, ਉਹਨਾਂ ਨੇ ਆਨਲਾਈਨ ਸਾਰਾ ਕੁਝ ਕਰ ਰਹੇ ਹੈਗੇ ਆ, ਤੇ ਆਪਣੇ ਜਿਹੜੇ ਪੰਜਾਬੀ ਭੈਣ ਭਰਾ ਆ ਉਹ ਸੁਸਤ ਰਹਿੰਦੇ ਆ, ਤੇ ਜਦੋਂ ਫਿਰ ਹੋ ਜਾਂਦਾ ਫਿਰ ਸਾਰੇ ਆਪਾਂ ਹੁੰਦੇ ਆ ਵੀ ਹੁਣ ਚੱਕ ਦਈਏ ਫੱਟੇ। ਹੁਣ ਮੌਕਾ ਹੈਗਾ, ਅੱਜ ਕੱਲ੍ਹ ਨਾ ਕਰੋ, ਵੱਧ ਤੋਂ ਵੱਧ ਜਿਹੜੇ ਸ਼ਾਮ ਨੂੰ ਉੱਥੇ ਪਹੁੰਚ ਸਕਦੇ ਪਹੁੰਚੋ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਇੱਕ ਵਾਰੀ ਫੋਨ ਨੰਬਰ ਆਪਾਂ ਦੱਸਦੇ ਜਾਈਏ, ਜਿਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਗਵਰਨਰ ਨੂੰ ਕਹਿਣਾ ਹੈ ਵੀ ਤੁਸੀਂ ਸਾਈਨ ਕਰੋ। ਕਿਸੇ ਨੂੰ ਪੰਜਾਬੀ ਨਹੀਂ ਆਉਂਦੀ, ਮਾੜਾ ਮੋਟਾ ਵੀ ਜਿਹੜਾ ਆਉਂਦਾ, ਇੰਨਾ ਹੀ ਜਿਹੜਾ ਉਹਨਾਂ ਦੇ ਮੂੰਹੋਂ ਅਖਵਾਉਣਾ, ਸਾਈਨ SB 509 ਕਾਲ ਕਰਾ ਕੇ। ਨੰਬਰ ਮੈਂ ਤੁਹਾਨੂੰ ਦੱਸਣ ਲੱਗਾ, 2-3 ਵਾਰੀ ਨੰਬਰ ਆਪਾਂ ਸ਼ੇਅਰ ਕਰ ਦਿੰਦੇ ਹਾਂ ਤਾਂ ਜੋ ਤੁਸੀਂ ਲਿਖ ਕੇ ਉੱਤੇ ਕਾਲ ਕਰ ਲਓ। 9164452841 916 445 2841 9164452841। ਇਸ ਦੇ ਉੱਤੇ ਤੁਸੀਂ ਕਾਲ ਕਰੋ ਤੇ ਕਾਲ ਕਰਕੇ ਇਹੀ ਕਹਿਣਾ, ਆਪਣਾ ਨਾਮ ਦੱਸਣਾ, ਜਿਹਨੂੰ ਇੰਗਲਿਸ਼ ਆਉਂਦੀ ਆ ਉਹ ਆਪਣਾ ਨਾਮ ਦੱਸੇ ਤੇ ਨਾਮ ਦੱਸ ਕੇ ਕਵੇ ਵੀ ਮੈਂ ਕਹਿੰਦਾ ਆ ਵੀ ਆਈ ਆਸਕ ਦ ਗਵਰਨਰ ਟੂ ਸਾਈਨ ਸੈਨੇਟ ਬਿੱਲ 509 ਜਾਂ ਆਈ ਆਸਕ ਦ ਗਵਰਨਰ ਟੂ ਸਾਈਨ SB 509। I support signing the bill. Our governor must stand for our safety and freedom. Thank you. ਬਸ ਇੰਨੀ ਗੱਲ ਜਿਹੜੀ ਉਹ ਤੁਸੀਂ ਇਸ ਦੇ ਵਿੱਚ ਕਹਿਣੀ ਆ। ਜਿਹਨੂੰ ਇੰਗਲਿਸ਼ ਨਹੀਂ ਆਉਂਦੀ ਉਹਨਾਂ ਨੂੰ ਕਾਲ ਕਰਾ ਕੇ ਇਸ ਨੰਬਰ ਤੇ ਆਪਣਾ ਨਾਮ ਬੋਲ ਦੇਣ, ਚਾਹੇ ਜੋ ਵੀ ਆ, ABC ਜੋ ਵੀ ਨਾਮ ਆ, ਤੇ ਇਹ ਲਿਖ ਦੇਣ, ਕਹਿ ਦੇਣ ਸਾਈਨ SB। ਪਲੀਜ਼ ਵੀ ਨਹੀਂ ਕਹਿਣ ਦੀ ਲੋੜ, ਕੋਈ ਨਹੀਂ, ਜਿੰਨਾ ਘੱਟ, ਜੇ ਬਿਲਕੁਲ ਅੰਗਰੇਜ਼ੀ ਨਹੀਂ ਆਉਂਦੀ, 3 ਅੱਖਰ ਤਾਂ ਬੋਲ ਹੀ ਲੈਣੇ ਆਪਾਂ ਫਿਰ ਵੀ, ਸਾਈਨ SB 509। ਚਾਹੇ ਉਹਨਾਂ ਨੂੰ ਪੰਜਾਬੀ ਚ ਲਿਖ ਕੇ ਦੇ ਦਿਓ ਮੋਹਰੇ ਵੀ ਕਿੱਦਾਂ ਬੋਲਣਾ ਹੈ, ਉਹ ਅਗਲੇ ਉੱਥੋਂ ਪੜ੍ਹ ਕੇ ਜਿਹੜਾ ਤੁਹਾਡੇ ਲਈ ਜਿਹੜਾ ਉਹ ਬੋਲ ਦੇਣਗੇ। ਬਾਕੀ ਇਹ ਵੱਧ ਤੋਂ ਵੱਧ ਅੱਜ ਸ਼ੇਅਰ ਕਰ ਦਿਓ। ਅੱਜ ਆਪਣੇ WhatsApp ਗਰੁੱਪਾਂ ਦੇ ਵਿੱਚ ਕੋਈ ਗਰੁੱਪ ਆ, ਕਿਸੇ ਵੀ ਤਰੀਕੇ ਦਾ ਗਰੁੱਪ ਆ, ਸਾਰੇ ਗਰੁੱਪਾਂ ਦੇ ਵਿੱਚ ਅੱਜ ਇਹ ਮੈਸੇਜ ਜਿਹੜਾ ਉਹ ਤੁਸੀਂ ਘੱਲੋ ਵੀ ਕਾਲ ਕਰਕੇ ਸਾਈਨ ਕਰਨ ਦਾ ਤੇ ਪਟੀਸ਼ਨ ਦੇ ਉੱਤੇ ਸਾਈਨ ਕਰਨ ਵਾਲਾ। ਸੋ ਇਹ ਸਾਰਾ ਚੀਜ਼ਾਂ ਜਿਹੜੀਆਂ ਉਹ ਚਾਹੀਦੀਆਂ ਆ। ਸੋ ਸਾਹਮਣੇ ਆ ਵੀ ਜੋ ਨਿਖਿਲ ਗੁਪਤਾ ਨੇ ਕੀਤਾ, ਹਰਜੋਤ ਸਿੰਘ ਜੀ, ਕਿਸ ਤਰੀਕੇ ਦੇ ਨਾਲ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਨੂੰ ਮਾਰਨ ਦੀਆਂ ਉਹਨਾਂ ਨੇ ਲਿਸਟਾਂ ਤਿਆਰ ਕੀਤੀਆਂ ਸੀ। ਉਹ ਬੰਦੇ ਭਾਈ ਨਿੱਜਰ ਨੂੰ ਮਾਰਨ ਤੋਂ ਬਾਅਦ ਦੇ ਵਿੱਚ ਤੇਜ਼ੀ ਦੇ ਨਾਲ ਅੱਗੇ ਵੱਧ ਰਹੇ ਸੀਗੇ। ਉਹਨਾਂ ਦਿਨਾਂ ਦੇ ਵਿੱਚ ਹੀ FBI ਨੇ ਕਾਲਾਂ ਕਰਕੇ ਸਿੱਖ ਐਕਟਿਵਿਸਟ ਨੂੰ ਜਿਹੜਾ ਉਹ ਦੱਸਿਆ ਵੀ ਤੁਹਾਡੀ ਜਾਨ ਜਿਹੜੀ ਆ ਉਹ ਖਤਰੇ ਦੇ ਵਿੱਚ ਹੋ ਸਕਦੀ ਆ, ਕਿਉਂਕਿ ਉਹਨਾਂ ਦੇ ਹੱਥਾਂ ਦੇ ਵਿੱਚ ਉਹ ਲਿਸਟਾਂ ਦੇ ਬਾਰੇ ਪਤਾ ਲੱਗਾ ਸੀਗਾ ਤੇ ਉਹ ਅੱਗੇ ਜਿਹੜੇ ਉਹ ਵੱਧ ਰਹੇ ਸੀ। ਇਹ ਜਿਹੜੇ ਸਿੱਖ ਐਕਟਿਵਿਸਟ ਮਾਰਨ ਦੇ ਬਦਲੇ ਉਸਨੇ ਕਾਰਟਲ ਤੇ ਭਾਰਤ ਦੀ ਸਰਕਾਰ ਦੇ ਦਰਮਿਆਨ ਜਿਹੜੀ ਡੀਲ ਕਰਾ ਰਿਹਾ ਸੀ, ਭਾਰਤ ਤੋਂ ਹਥਿਆਰ ਜਿਹੜੇ ਕਾਰਟਲਸ ਨੂੰ ਦਿਵਾਉਣੇ ਸੀਗੇ ਤੇ ਕਾਰਟਲਸ ਤੋਂ ਜਿਹੜਾ ਡਰੱਗ ਆ ਉਹਨਾਂ ਨੇ ਦਿਵਾਉਣਾ ਸੀ। ਤੁਸੀਂ ਦੇਖੋ ਵੀ 2 ਤਰੀਕੇ ਨਾਲ ਮਾਰ ਰਹੇ ਆ। ਜੋ ਉੱਥੇ ਪੰਜਾਬ ਦੇ ਵਿੱਚ ਇਸ ਟਾਈਮ ਡਰੱਗ ਦੀ ਸਮੱਸਿਆ ਸਾਰੀ ਬਾਹਰੋਂ ਹੀ ਜਿਹੜੀ ਉਹ ਗਈ ਆ, ਇਹ ਇਹੋ ਜਿਹੇ ਕਾਰਟਲਾਂ ਦੇ ਨਾਲ ਹੀ ਮਿਲ ਕੇ ਭਾਰਤ ਦੀ ਸਰਕਾਰ ਦੇ ਦੁਆਰਾ ਹੀ ਕੀਤਾ ਜਿਹੜਾ ਉਹ ਜਾ ਰਿਹਾ। ਸੋ ਇਸੇ ਲਈ ਆਪਾਂ ਕਹਿ ਰਹੇ ਨਾ ਵੀ ਉਹ ਤੀਜਾ ਘੱਲੂ ਘਰ ਆ ਜਿਹੜਾ ਉੱਥੇ ਲਗਾਤਾਰ ਜਿਹੜਾ ਚੌਥਾ ਘੱਲੂ ਘਰ ਆ ਹੀ ਕਹਿ ਲਓ ਵੀ 6ਵਾਂ ਦਰਿਆ ਜਿਹੜਾ ਉੱਥੇ ਵਗਦਾ ਆ, ਉਹ ਇਹਨਾਂ ਦੀਆਂ ਸਾਜ਼ਿਸ਼ਾਂ ਦੇ ਅਧੀਨ ਹੀ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਆ। ਕਾਰਟਲਸ ਨੂੰ ਹਥਿਆਰ ਦਿੰਦੇ ਆ ਤੇ ਭਾਰਤ ਤੋਂ ਹਥਿਆਰ ਹੁਣ ਮੈਨੂਫੈਕਚਰਿੰਗ ਤਾਂ ਉੱਥੇ ਫੌਜ ਕੋਲ ਹੀ ਹੋਊਗੀ, ਹੋਰ ਉੱਥੇ ਕਿਹੜੇ ਬੈਠੇ ਆ ਵੀ ਜਿਨ੍ਹਾਂ ਨੇ ਉੱਥੋਂ ਦੇਣੇ ਆ। ਸੋ ਉਹ ਦੇਖੋ ਕਿਸ ਤਰੀਕੇ ਦੇ ਨਾਲ ਕਰ ਰਹੇ ਆ ਤੇ ਇੱਥੇ ਸਿੱਖ ਐਕਟਿਵਿਸਟ ਆ ਉਹਨਾਂ ਨੂੰ ਲਿਸਟਾਂ ਬਣਾ ਕੇ ਜਿਹੜਾ ਉਹ ਮਾਰ ਰਹੇ ਆ। ਸੋ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਸ਼ਰੇਆਮ ਆਪਣੇ ਸਾਹਮਣੇ ਆ। ਸਾਊਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਵਿੱਚ ਕੇਸ ਆ, ਅਦਾਲਤੀ ਦਸਤਾਵੇਜ਼ ਆ, ਉਹਨਾਂ ਦੀਆਂ ਗੱਲਾਂ ਬਾਤਾਂ ਸਾਫ਼ ਜਿਹੜੀਆਂ ਉਸ ਦੇ ਵਿੱਚ ਸਪਸ਼ਟਤਾ ਦੇ ਨਾਲ ਜਿਹੜੀਆਂ ਉਹ ਦੱਸ ਰਹੀਆਂ ਆ। ਸੋ ਵੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਤੇ ਆਪਣਾ ਕੰਮ ਇੰਨਾ ਹੀ ਆ। ਸਭ ਤੋਂ ਸੌਖਾ ਕੰਮ ਹੈ ਆਪਣਾ ਇਸ ਟਾਈਮ ਕਾਲ ਕਰਨੀ ਤੇ ਈਮੇਲ ਦੇ ਉੱਤੇ ਸਾਈਨ ਕਰਨੀ, ਤੇ ਜਾਂ ਫਿਰ ਤੁਸੀਂ ਗਵਰਨਰ ਨਿਊਸਮ ਦੇ ਜਿਹੜੇ ਹਾਊਸ ਦੇ ਵਿੱਚ ਜਿਹੜਾ ਮੈਂਸ਼ਨ ਹਾਊਸ ਦਾ ਉੱਥੇ ਅੱਜ ਸ਼ਾਮੀ 6 ਵਜੇ ਪਹੁੰਚਣਾ। 1526 H Street 1526 H Street ਸੈਕਰਾਮੈਂਟੋ।
ਇਹ ਤੇ ਜਿਹੜਾ ਅੱਜ ਸ਼ਾਮ ਨੂੰ 6 ਵਜੇ ਜਿਹੜਾ ਪਹੁੰਚਣਾ। ਅਖੀਰਲੇ ਕੁਝ ਕਾਲਰ ਤੇ ਫਿਰ ਆਪਾਂ ਸਮਾਪਤੀ ਜਿਹੜੀ ਆ ਹਰਜੋਤ ਸਿੰਘ ਜੀ ਕਰਾਂਗੇ। ਸਮੰਦਰ ਜੀ, ਹਾਂਜੀ ਸਮੰਦਰ ਜੀ। ਹਾਂਜੀ, ਵਾਹਿਗੁਰੂ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕੀ ਖਾਲਸਾ ਫਤਿਹ ਜੀ। ਹਾਂਜੀ ਭਾਈ ਸਾਹਿਬ ਜੀ, ਜਿਹੜੇ ਵੀ ਹਿੰਦੂ ਫਾਊਂਡੇਸ਼ਨ ਵਾਲੇ ਆ, ਆਪਣੇ ਗੁਰੂ ਘਰਾਂ ਵਾਲੇ ਕਈ ਹੈਗੇ ਇੱਕ ਦੋ ਵੀ ਕਾਸਤ, ਉਹਨਾਂ ਨੂੰ ਫਿਰ ਉੱਥੇ ਬੋਲਣ ਦਿੰਦੇ ਆ, ਇਜਾਜ਼ਤ ਕਿਉਂ ਦਿੰਦੇ ਆ ਜਦੋਂ ਆਪਣੀ ਨਹੀਂ ਵਿਰੋਧਤਾ ਕਰਦੇ ਆ। ਉਹ ਇੱਕ ਦੋ ਕਿਹੜੇ ਗੁਰੂ ਘਰ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲਾ ਬੋਲਿਆ? ਗੁਰੂ ਘਰ ਦੇ ਪ੍ਰਬੰਧਕ ਸੀਗੇ, ਕੋਈ ਸੀਗਾ ਫੰਕਸ਼ਨ ਸੀ ਕਿਤੇ, ਠੀਕ ਹੈ, ਤੁਹਾਨੂੰ ਦੱਸ ਦੂੰਗਾ ਡਿਟੇਲ ਚ ਬਾਅਦ ਚ ਮੈਂ। ਠੀਕ ਹੈ, ਉਹਨਾਂ ਨੂੰ ਉੱਥੇ ਚੜ੍ਹ ਨਹੀਂ ਦੇਣਾ ਚਾਹੀਦਾ, ਉਹਨਾਂ ਤੋਂ ਕਹਿਣਾ ਬਿਲਕੁਲ ਨਹੀਂ ਚੜ੍ਹਨ ਦੇ, ਸੰਗਤ ਨੂੰ ਵੀ ਉੱਥੇ ਨਾਲ ਦੇ ਨਾਲ ਵਿਰੋਧ ਕਰਨਾ ਚਾਹੀਦਾ ਜਿਹੜੇ ਕੋਈ ਇਦਾਂ ਦੀ ਆਰਗੇਨਾਈਜੇਸ਼ਨ ਵਾਲੇ ਬੰਦੇ ਆਉਂਦੇ ਆ। ਹਾਂਜੀ ਬਿਲਕੁਲ। ਬੀਬੀ ਸੀ, ਮੈਨੂੰ ਨਾਂ ਨਹੀਂ ਉਹਦਾ ਯਾਦ ਆ। ਅੱਛਾ, 1.5 ਮਹੀਨੇ ਦੀ ਗੱਲ ਆ। ਹਾਂਜੀ, ਨਹੀਂ ਇਹ ਤਾਂ ਥੈਂਕ ਯੂ ਦੱਸਣ ਦੇ ਲਈ। ਕੋਈ ਨਹੀਂ, ਦੱਸਿਓ ਜ਼ਰੂਰ ਕੌਣ ਸੀਗਾ, ਕਿੱਦਾਂ ਸੀਗਾ। ਇਦਾਂ ਇਹ ਤਾਂ ਫਿਰ ਕੰਮ ਖਰਾਬ ਆ ਜੇ ਉਹ ਫਿਰ ਬੰਦਿਆਂ ਨੂੰ ਸਟੇਜਾਂ ਤੁਸੀਂ ਦੇਈ ਜਾਣੀਆਂ ਜੀ। ਹਾਂਜੀ, ਫਿਰ ਇਹਨਾਂ ਨੂੰ ਕੀ ਲੋੜ ਆ ਸਟੇਜਾਂ ਤੇ ਚੜ੍ਹਨ ਦੀ, ਚਾਹੇ ਕਿਸੇ ਵੀ ਤਰ੍ਹਾਂ ਦਾ ਹੋਵੇ ਆਪਣਾ, ਕੋਈ ਲੋੜ ਹੀ ਨਹੀਂ ਆ। ਬਿਲਕੁਲ ਬਿਲਕੁਲ ਬਿਲਕੁਲ, ਟੋਟਲ ਬਾਈਕਾਟ ਚਾਹੀਦਾ ਇਹੋ ਜਿਹੀਆਂ ਆਰਗੇਨਾਈਜੇਸ਼ਨਾਂ ਦਾ ਜਿਹੜੀਆਂ ਇਸ ਤਰੀਕੇ ਦੇ ਨਾਲ ਜਿਹੜੀਆਂ ਹੋ ਆ ਰਹੀਆਂ। ਸੋ ਜਿਹੜੇ ਇੰਦਰਜੀਤ ਜੀ ਅਗਲੇ ਕਾਲਰ ਨੇ। ਹਾਂਜੀ ਬਾਈ ਜੀ, ਮੈਂ ਫਿਰ ਤੋਂ ਦੁਬਾਰਾ ਯੂਐਸ ਪੰਜਾਬੀ ਰੇਡੀਓ ਦੀ ਟੀਮ ਦੇ ਨਾਲ ਸਨਮੁਖ ਹੋ ਰਿਹਾ, ਤੇ ਮੈਂ ਇਹ ਕਹਿਣਾ ਚਾਹੁੰਦਾ ਸੀ ਵੀ ਹੁਣ ਇੱਕ ਸਿੰਘ ਜਾ ਰਿਹਾ ਹੈਗਾ ਆਪਣੇ ਸਟਾਕਟਨ ਜਾ ਰਿਹਾ ਹੈਗਾ ਇੱਥੋਂ ਫਰੈਜਨੋ ਤੋਂ, ਤੇ ਉਹ ਪੁਲਾਂ ਦੇ ਉੱਤੇ ਪੁਲਿਸ ਵਾਲੇ ਕੁਝ ਖੜੇ ਹੈਗੇ ਆ, ਹਰ ਪੁਲਾਂ ਦੇ ਉੱਤੇ ਖੜੇ 4-5 ਗੱਡੀਆਂ ਲੈ ਕੇ ਗੱਡੀਆਂ, ਤੇ ਜੇ ਕਿਸੇ ਵੀਰ ਨੂੰ ਪਤਾ ਹੋਵੇ ਇਹਦੇ ਬਾਰੇ ਵੀ ਉਹਨਾਂ ਦਾ ਕੋਈ ਪ੍ਰੋਟੈਸਟ ਚੱਲ ਰਿਹਾ ਹੈ ਜਾਂ ਉਹਨਾਂ ਨੇ ਕੁਝ ਕਹਿਣਾ ਚਾਹੁੰਦੇ ਆ, ਤੇ ਉਹ ਕਿੱਦਾਂ ਦੀ ਗੱਲ ਕਹਿਣਾ ਚਾਹੁੰਦੇ ਆ, ਕੀ ਕੁਛ ਇਹਦੇ ਬਾਰੇ, ਤਾਂ ਕਰ ਇਹੀ ਚੀਜ਼ ਦੀ ਮੈਂ ਅਪਡੇਟ ਲੈਣ ਵਾਸਤੇ ਕਾਲ ਕੀਤੀ ਸੀ। ਠੀਕ ਹੈ ਜੀ, ਸੋ ਠੀਕ ਹੈ, ਥੈਂਕ ਯੂ ਜੀ। ਓਕੇ। ਗੁਰਜਿੰਦਰ ਜੀ। ਭਾਈ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। तो भाई साहब, मैं हुणे फोन करके हटा, थोड़ा नंबर नोट कर लिया सी, मैसेज छड्डता, वर्जीनिया तो बोलदा मैं जी। थैंक यू जी, बहुत शुक्रिया। ये गल करदे, वाहिगुरू किरपा करे परमात्मा, वाहिगुरू जी का खालसा वाहिगुरू जी की फतेह। ਹੁਣ ਦੇਖੋ ਰਾਜਕਰਮਵੀਰ ਸਿੰਘ ਜੀ, ਇੱਕ ਭੈਣ ਜੀ ਜਿਨ੍ਹਾਂ ਨੂੰ ਅੱਖਾਂ ਤੋਂ ਦਿਸਦਾ ਨਹੀਂ ਸੀ, ਉਹਨਾਂ ਨੇ ਕਾਲ ਕਰਤੀ, ਵਰਜੀਨੀਆ ਵਾਲਿਆਂ ਨੇ ਕਾਲ ਕਰਤੀ, ਕੈਨੇਡਾ ਵਾਲਿਆਂ ਨੇ ਕਾਲ ਕਰਤੀ, ਤੇ ਕੈਲੀਫੋਰਨੀਆ ਵਾਲਾ ਕੋਈ ਵੀ ਸੁੱਤਾ ਨਹੀਂ ਰਹਿਣਾ ਚਾਹੀਦਾ। ਅੱਜ ਹਰ ਇੱਕ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ। ਸਿਰਫ 1 ਮਿੰਟ ਦੇਣਾ ਤੁਸੀਂ ਆਪਣੀ ਇਸ ਦਿਨ ਦਾ, 24 ਘੰਟਿਆਂ ਚੋਂ ਸਿਰਫ 1 ਮਿੰਟ ਲੱਗਣਾ ਤੁਹਾਨੂੰ ਕਾਲ ਕਰਨ ਲਈ। ਮੈਂ ਤਾਂ ਕਹਿੰਦਾ 10 ਵਾਰੀ ਕਰੋ ਕਾਲ, 1 ਵਾਰੀ ਕਿਉਂ ਕਰਨੀ ਆ, 10 ਵਾਰੀ ਕਰੋ, ਕਰੀ ਚੱਲੋ ਅੱਜ ਕਾਲ, ਜਦੋਂ ਵੀ ਮੌਕਾ ਲੱਗਦਾ, ਜਦੋਂ ਤੁਹਾਡੇ ਕੋਲ ਟਾਈਮ ਆ, ਚੱਲ ਅੱਜ ਗਵਰਨਰ ਨਾਲ ਹੀ ਗੱਲ ਕਰੀਏ, ਵੇਖੀ ਜਾਓ ਜੋ ਹੋਊ। ਉਹਨੇ ਕੀ ਕਹਿਣਾ ਹੈ, ਤੁਸੀਂ ਆਪਣੀ ਗੱਲ ਉਹਨੂੰ ਸੁਣਾਉਣੀ ਹੈ, ਤੁਹਾਡਾ ਚੁਣਿਆ ਹੋਇਆ ਨੁਮਾਇੰਦਾ ਆ, ਤੇ ਜੇ ਤੁਹਾਡੀ ਸੇਫਟੀ ਦੇ ਲਈ ਉਹ ਨਹੀਂ ਖੜਦਾ, ਫਿਰ ਉਹਦਾ ਖਾਮਿਆਜ਼ਾ ਉਹਨੂੰ ਆਉਂਦੇ ਭਵਿੱਖ 'ਚ ਭੁਗਤਣਾ ਪਊਗਾ। ਮੈਂ ਜਿੱਦਾਂ ਪਹਿਲਾਂ ਵੀ ਕਿਹਾ, ਇਹ ਬਿੱਲ ਨੋ ਬਰੇਨਰ ਆ। ਨੋ ਬਰੇਨਰ ਇੱਥੇ ਉਸ ਚੀਜ਼ ਦੇ ਲਈ ਸ਼ਬਦ ਵਰਤਿਆ ਜਾਂਦਾ ਆ ਜਿਹਦੇ ਵਿੱਚ ਸੋਚਣ ਦੀ ਲੋੜ ਨਹੀਂ ਆ। ਇਹ ਪਤਾ ਹੈ ਵੀ ਹਾਂ, ਇਹਦੇ ਨਾਲ ਫਾਇਦਾ ਹੀ ਫਾਇਦਾ ਇਸ ਚੀਜ਼ ਦੇ ਵਿੱਚ ਹੈਗਾ ਆ। ਜਦੋਂ ਕਿਸੇ ਨੇ ਹੋਵੇ ਨਾ ਵੀ ਹਾਂ ਵੀ ਆਹ ਚੀਜ਼ ਕਰਕੇ ਤੇ ਤੁਹਾਨੂੰ ਲੱਖਾਂ ਹੀ ਡਾਲਰ ਮਿਲ ਜਾਣਗੇ, ਉਦੋਂ ਕਹਿੰਦੇ ਹੁੰਦੇ ਯਾਰ ਆਹ ਤਾਂ ਨੋ ਬਰੇਨਰ ਗੱਲ ਆ, ਵੀ ਇਹ ਤਾਂ ਫਾਇਦਾ ਹੀ ਆ ਆਪਣਾ, ਇਹਦੇ ਵਿੱਚ ਆਪਣਾ ਕੀ ਨੁਕਸਾਨ ਹੋ ਜਾਣਾ, ਕੋਈ ਇਹਦੇ ਵਿੱਚ ਹੈ ਨਹੀਂ ਆ। ਸੋ ਇਹ ਜ਼ਰੂਰੀ ਆ। ਪਰ ਦੇਖੋ ਹਰਜੋਤ ਸਿੰਘ ਜੀ, ਇੱਥੇ ਜਿਹੜੀ ਸਭ ਤੋਂ ਜਿਹੜੀ ਸੋਚਣ ਵਿਚਾਰਨ ਵਾਲੀ ਜਿਹੜੀ ਗੱਲ ਆ ਨਾ, ਕਮਿਊਨਿਟੀ ਨੂੰ ਦੇਖਣਾ ਚਾਹੀਦਾ। ਹਾਂ ਠੀਕ ਆ, ਅੱਜ ਆਪਾਂ ਅਖੀਰਲੇ ਮੌਕੇ ਦੇ ਉੱਤੇ ਆ ਕੇ ਜ਼ੋਰ ਲਾ ਰਹੇ ਹਾਂ। ਆਪਣੀ ਜਿਹੜੀ ਕਮਿਊਨਿਟੀ ਆ, ਆਪਣੀ ਜਿਹੜੀ ਕੌਮ ਆ, 100 ਸਾਲ ਤੋਂ ਵੱਧ ਹੋ ਗਿਆ ਇੱਥੇ ਅਮਰੀਕਾ ਦੇ ਵਿੱਚ ਆਇਆ ਨੂੰ। ਹਰ ਇੱਕ ਚੀਜ਼ ਆਪਣੇ ਕੋਲ ਆ, ਤੇ ਕਿੱਥੇ ਆਪਣੀ ਘਾਟ ਆ ਆਪਣੀ ਜਿਹੜੀ ਸਿਵਿਕ ਅੰਗੇਜਮੈਂਟ, ਪੋਲੀਟੀਕਲ ਅੰਗੇਜਮੈਂਟ ਦੇ ਵਿੱਚ ਕਿੱਥੇ ਆਪਾਂ ਦੇਖਦੇ ਹਾਂ, ਬਹੁਤ ਘੱਟ ਆ। ਇੱਕੋ ਇੱਕ ਜਿਹੜੀ ਆ ਡਾਕਟਰ ਜਸਮੀਤ ਕੌਰ ਬੈਂਸ ਜਿੱਤ ਕੇ ਗਈ ਆ, ਤੇ ਉਹਨੂੰ ਉਹ ਖਾਲਿਸਤਾਨੀ ਟੈਰਰਿਸਟ ਧਮਕਾਉਣਾ, ਡਰਾਉਣਾ, ਪਤਾ ਨਹੀਂ ਕੀ ਕੁਛ ਜਿਹੜਾ ਉਹਨਾਂ ਨੇ ਕਰਤਾ। ਨਕੋਦਰ ਵਾਲਾ ਮਤਾ ਪਾਸ ਉਹਨੇ ਕਰਾਇਆ ਤਾਂ ਉਹਨੂੰ ਤਕਲੀਫ ਉਸ ਚੀਜ਼ ਤੋਂ, ਜੇ ਵਿਸਾਖੀ ਵਾਲਾ ਕਰਦੇ ਆ ਤਾਂ ਉਹਨਾਂ ਨੂੰ ਤਕਲੀਫ ਆ, ਜੇ ਜੈਨੋਸਾਈਡ ਵਾਲਾ ਕਰਦੇ ਆ ਤਾਂ ਉਹ ਤੋਂ ਜਿਹੜਾ ਉਹ ਉਸ ਨੂੰ ਤਕਲੀਫ ਆ। ਕਮਿਊਨਿਟੀ ਦਾ ਕੋਈ ਚੰਗਾ ਬੰਦਾ ਜਿਤਾ ਕੇ ਘੱਲਿਆ ਹੋਵੇ ਤਾਂ ਆਪਾਂ ਨੂੰ ਫਿਰ ਇਦਾਂ ਦੀਆਂ ਚੀਜ਼ਾਂ ਨਜ਼ਰ ਆਉਂਦੀਆਂ। ਇਹ ਹੋਣੀਆਂ ਚਾਹੀਦੀਆਂ, ਇਹ ਕਰਨੀਆਂ ਜਿਹੜੀਆਂ ਚਾਹੀਦੀਆਂ ਆ। ਤੁਸੀਂ ਦੇਖੋ ਵੀ ਆਪਾਂ ਕਿੱਥੇ ਪਿੱਛੇ ਜਿਹੜੇ ਉਹ ਰਹਿ ਗਏ। ਕੀ ਸਿਰਫ ਆਪਾਂ ਬਿਜ਼ਨਸ ਬਣਾਉਣ ਦੇ ਹੀ ਜਿਹੜੇ ਉਸ ਗੇੜ ਦੇ ਵਿੱਚ ਜਿਹੜੇ ਉਹ ਆਪਾਂ ਰਹਿ ਗਏ, ਉਹ ਵੀ ਬਣਾ ਲਏ ਆ, ਚੰਗੀ ਗੱਲ ਆ, ਖੁਸ਼ੀ ਵਾਲੀ ਗੱਲ ਆ, ਪਰ ਆਪਣਾ ਜਿਹੜਾ ਉਹ ਜ਼ੋਰ ਆ ਕਿਸੇ ਪਾਸੇ ਹੋਰ ਤਾਂ ਲਾਓ, ਦੇਖੋ ਤਾਂ ਸਹੀ ਕਿੱਥੇ ਆ। ਕੁਝ ਕਮਿਊਨਿਟੀਆਂ ਆਪਣੇ ਤੋਂ ਬਾਅਦ ਜਾ ਕੇ ਕਿੱਥੇ ਲੰਘ ਗਈਆਂ।
ਸਿੱਧੀ ਜਿਹੜੀ ਗੱਲ ਆ, ਭਾਰਤੀ ਜਿਹੜੇ ਇੰਡੀਅਨ ਆ ਕਿੱਥੇ, ਕਿੰਨੇ ਉਹਨਾਂ ਦੇ ਸੈਨੇਟਰ ਆ, ਕਿੰਨੇ ਉਹਨਾਂ ਦੇ ਭਾਰਤੀ ਮੂਲ ਦੇ 6 ਕਾਂਗਰਸਮੈਨ ਆ ਯੂਐਸ ਦੇ ਕਾਂਗਰਸਮੈਨ, ਅਸੈਂਬਲੀ ਮੈਂਬਰ ਕਿੰਨੇ ਆ, ਸੈਨੇਟਰ ਜਿਹੜੇ ਉਹਨਾਂ ਦੇ ਜਿਹੜੇ ਉਹ ਬਣ ਚੁੱਕੇ ਆ। ਤੇ ਆਪਾਂ ਵੀ ਥਾਂ ਆਪਾਂ ਜ਼ੋਨਿੰਗ ਚੇਂਜ ਕਰਾ ਲਈਏ ਯਾਰ, ਬਿੱਲ ਬੜੇ ਆਉਂਦੇ ਆ। ਆਹ ਮਸਲਾ ਜਿਹੜਾ ਉਹ ਬਣ ਗਿਆ ਸਾਡੇ ਨਾਲ। ਇਹਨਾਂ ਨੇ ਤੁਸੀਂ ਕਿਸੇ ਚੀਜ਼ ਦੇ ਵਿੱਚ ਗੱਲ ਦੇਖ ਲਿਓ ਹਰਜੋਤ ਸਿੰਘ ਜੀ, ਮਨੀ ਇਨਵੋਲਵ ਤੋਂ ਬਗੈਰ ਉਹਨਾਂ ਦੀ ਗੱਲ ਹੀ ਕੋਈ ਨਹੀਂ ਹੁੰਦੀ ਪੋਲੀਟੀਸ਼ੀਅਨਾਂ ਦੇ ਨਾਲ, ਆਪਣੇ ਬੰਦਿਆਂ ਦੀ। ਇਹ ਕਿਉਂ? ਇਹ ਕਿੱਥੇ ਦੀ ਜਿਹੜੀ ਇਹ ਗੱਲ ਆ? ਕਦੋਂ ਜਿਸ ਚੀਜ਼ ਦੇ ਲਈ ਤੁਸੀਂ ਇੱਥੇ ਆਏ ਹੋਏ ਆ, ਜਿਹੜੀ ਆਵਾਜ਼ ਬੁਲੰਦ ਕਰਦੇ ਆ, ਉਹ ਗੱਲਾਂ ਕਦੋਂ ਕਰਦੀਆਂ ਨੇ? ਉਹ ਵੀ ਨਾਲ ਨਾਲ ਆ ਨਾ, ਉਹ ਮੋਹਰੇ ਰੱਖ ਕੇ ਚਲੋ। ਕਮਿਊਨਿਟੀ ਭਾਈਚਾਰੇ ਨੂੰ ਮੋਹਰ ਉਹਦੇ ਵਿੱਚ ਹੋਰ ਜ਼ਿਆਦਾ ਜਿਹੜਾ ਉਹਨਾਂ ਨੂੰ ਕਿੱਦਾਂ ਤਾਕਤ ਮਿਲੇ, ਉਹਦੇ ਲਈ ਤੁਸੀਂ ਕੀ ਜਿਹੜਾ ਉਹ ਕਦਮ ਚੱਕ ਰਹੇ ਆ। ਸੋ ਇਹ ਸੋਚਣਾ ਚਾਹੀਦਾ, ਘੋਖਣਾ ਚਾਹੀਦਾ। ਆਪਾਂ ਉਮੀਦ ਕਰਦੇ ਹਾਂ ਵੀ ਗਵਰਨਰ ਸਾਈਨ ਕਰ ਦੇਵੇ। ਮੰਨ ਲਓ ਜੇ ਨਹੀਂ ਵੀ ਸਾਈਨ ਕਰਦਾ ਤੇ ਆਪਣੀ ਅੱਗੇ ਕੀ ਪੈਂਤੜਾ ਆ, ਕੀ ਆਪਣੀ ਰਣਨੀਤੀ ਆ, ਕੀ ਤੁਸੀਂ ਇਸ ਦੇ ਵਿੱਚ ਅੱਗੇ ਕਰਨਾ ਆ? ਕੁਛ ਸੋਚਿਆ, ਕੁਛ ਵਿਚਾਰਿਆ ਆ ਕਿ ਬਸ ਇਹ ਵਨ ਆਫ ਆ ਵੀ ਹਾਂ ਅੱਜ ਜੋੜ ਲਾਤਾ ਤੇ ਫਿਰ ਆਪਾਂ ਡਨ? ਇੱਦਾਂ ਨਹੀਂ। ਸੋ ਇਹ ਕੁਛ ਸੋਚੋ, ਕੁਛ ਥਿੰਕ ਟੈਂਕ ਬਣਨ ਆਪਣੇ, ਕੁਛ ਇਹ ਚੀਜ਼ਾਂ ਜਿਹੜੀਆਂ ਉਹ ਹੋਣ। ਅਦਰਵਾਈਜ਼ ਬਸ ਫਿਰ ਲਾਸਟ ਦੇ ਵਿੱਚ ਜਿਹੜਾ ਬੰਦਾ ਲਾਈਨ ਦੇ ਅਖੀਰ ਦੇ ਵਿੱਚ ਹੁੰਦਾ ਆ, ਉਹਨੂੰ ਉਹੀ ਮਿਲਦਾ ਜੋ ਬਚਿਆ ਖੁਚਿਆ ਰਹਿਣ ਖੂੰਦ ਹੁੰਦੀ ਆ। ਸੋ ਇੱਦਾਂ ਨਹੀਂ ਕਰਨਾ ਚਾਹੀਦਾ। ਲਾਈਨ ਦੇ ਮੋਹਰੇ ਜਿਹੜਾ ਜਾਓ। ਨੋ ਡਾਊਟ ਆਪਣਾ ਬਹੁਤ ਤਗੜੇ ਇੱਕ ਤਾਕਤਵਰ ਦੁਸ਼ਮਣ ਦੇ ਨਾਲ ਜਿਹੜਾ ਪੇਚਾ ਪਿਆ ਹੋਇਆ ਹੈ। ਇੱਕ ਪਾਸੇ ਪੂਰੀ ਦੀ ਪੂਰੀ ਸਰਕਾਰ ਆ, ਪੂਰੇ ਦਾ ਪੂਰਾ ਮੁਲਕ ਆ, ਇੱਕ ਪਾਸੇ ਆਪਾਂ ਆ। ਪਰ ਇਸ ਮੁਲਕ ਨੇ ਤੁਹਾਨੂੰ ਲੈਵਲ ਪਲੇਇੰਗ ਫੀਲਡ ਦਿੱਤੀ ਆ। ਲੈਵਲ ਪਲੇਇੰਗ ਫੀਲਡ ਦਾ ਮਤਲਬ ਵੀ ਬਰਾਬਰ ਦੇ ਆ ਆਪਾਂ ਇੱਥੇ। ਉਹ ਜ਼ੋਰ ਲਾ ਰਹੇ ਆ ਵੀ ਅਸੀਂ ਇਹਨਾਂ ਨੂੰ ਇੱਥੇ ਦੱਬ ਕੇ ਰੱਖੀਏ। ਉਸੇ ਜ਼ੋਰ ਦਾ ਜਿਹੜਾ ਆਪਾਂ ਉਹਨਾਂ ਦਾ ਜ਼ੋਰ ਜਿਹੜਾ ਉਹ ਵੱਢਣਾ ਆ, ਉਹ ਕੱਟਣਾ ਹੈ। ਸੋ ਇਹ ਤਾਂ ਹੀ ਹੋਣਾ ਵੀ ਆਪਾਂ ਉਹਨਾਂ ਦੇ ਬਰਾਬਰ ਦੀ ਤੇ ਲੰਬੀ ਲੀਕ ਜਿਹੜੀ ਉਹਨਾਂ ਤੋਂ ਖਿੱਚ ਸਕੀਏ। ਸੋ ਤਾਕਤਵਰ ਹੋਵੋ, ਇੱਕ ਦੂਜੇ ਦੇ ਨਾਲ ਖੜੋ, ਸਿਰ ਪਾੜੋ ਨਾ, ਸਿਰ ਜੋੜੋ। ਇਹ ਚੀਜ਼ ਦੇ ਉੱਤੇ ਜਿਹੜਾ ਉਹ ਧਿਆਨ ਆ ਉਹ ਦੇਣ ਦੀ ਜਿਹੜੀ ਜ਼ਰੂਰਤ ਆ। ਤੇ ਹਰਜੋਤ ਸਿੰਘ ਜੀ ਇੱਕ ਵਾਰ ਜਾਂਦੇ ਕਾਲ ਫਿਰ ਨੰਬਰ ਦੱਸ ਦਈਏ। ਗਵਰਨਰ ਦਾ ਨੰਬਰ ਹੈਗਾ 916 445 2841 916 445 2841। ਤੇ ਅੱਜ ਪੂਰਾ ਦਿਨ ਕਾਲਾਂ ਕਰਦੇ ਹੋ। ਤੇ ਜਿਹੜੇ ਕੋਈ ਈਮੇਲ ਕਰ ਸਕਦੇ ਆ, ਉੱਥੇ ਫਿਰ ਉਹ ਜ਼ਿਪ ਕੋਡ ਮੰਗਦੇ ਆ, ਫਿਰ ਉਹ ਤੁਸੀਂ ਕੈਲੀਫੋਰਨੀਆ ਵਾਲੇ ਕਰ ਸਕਦੇ ਆ ਈਮੇਲ। ਬਾਕੀ ਸ਼ਾਮ ਨੂੰ 6 ਵਜੇ ਉੱਥੇ ਰੈਲੀ ਹੋਣੀ ਆ SB 509 ਬਿੱਲ ਦੇ ਸਪੋਰਟ ਦੇ ਵਿੱਚ। ਜਿੰਨੇ ਵੀ ਪਹੁੰਚ ਸਕਦੇ ਆ ਵੱਧ ਤੋਂ ਵੱਧ ਉੱਥੇ ਪਹੁੰਚੋ। ਜਿਹੜੀ ਰੈਲੀ ਆ ਐਗਜ਼ੈਕਟਲੀ 6 ਵਜੇ ਹੋਣੀ ਆ। ਮੇਰੇ ਖਿਆਲ ਨਾਲ ਘੰਟੇ ਦਾ ਹੀ ਪ੍ਰੋਗਰਾਮ ਹੋਣਾ, ਕਿਉਂਕਿ ਬਾਹਲਾ ਪ੍ਰੋਗਰਾਮ ਨਹੀਂ ਹੁੰਦਾ। ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉਹ ਪਰਮਿਟ ਲੈ ਕੇ ਇੰਨਾ ਕਿ ਟਾਈਮ ਦਿੰਦੇ ਹੈਗੇ ਆ। ਤੇ ਕੋਈ ਪ੍ਰੋਟੈਸਟ ਨਹੀਂ, ਕੋਈ ਮੁਜ਼ਾਹਰਾ ਨਹੀਂ ਹੈ, ਸਿਰਫ ਉੱਥੇ ਬੋਲਣਾ ਹੀ ਆ। 2-4 ਬੁਲਾਰਿਆਂ ਨੇ ਰੈਲੀ ਲੈਣੀ ਹੈ, ਸਾਈਨ ਬਣਾ ਕੇ ਜਾਓ, ਤਖਤੀਆਂ ਬਣਾ ਕੇ ਜਾਓ, ਸਾਈਨ SB 509। ਦੈਟਸ ਇਟ। ਕਿਉਂਕਿ ਜਦੋਂ ਫਿਰ ਆਪਾਂ ਹਜ਼ਾਰਾਂ ਦੀ ਗਿਣਤੀ ਜਾਂਦੇ ਆ, ਫਿਰ ਮੀਡੀਆ ਵੀ ਪਿਕਅਪ ਕਰਦਾ। ਜੇ ਉਹ ਆਪਾਂ 40-50-100 ਹੋਏ ਤਾਂ ਫਿਰ ਮੀਡੀਆ ਵਾਲੇ ਵੀ ਉਸ ਨੂੰ ਪਿਕ ਨਹੀਂ ਕਰਦੇ। ਹਾਂਜੀ, ਗਵਰਨਰ ਨੂੰ ਤਾਂ ਦੀਦਾ ਹੀ ਆ ਨਾ ਫਿਰ ਉਹਦੇ ਘਰ ਦੇ ਬਾਹਰੋਂ ਵੀ ਕੀ ਜਿਹੜਾ ਉੱਥੇ ਚੱਲ ਰਿਹਾ ਆ। ਜੀ ਸਮਾਂ ਸਮਾਪਤ ਹੋ ਗਿਆ ਜੀ, ਮਾਫੀ ਚਾਹੁੰਦੇ ਆ ਹੁਣ। ਤੇ ਹੋਰ ਲਾਸਟ ਕਾਲਸ ਜਿਹੜੀਆਂ ਲੈ ਕੇ ਫਿਰ ਆਪਾਂ ਸਮਾਪਤ ਕਰਦੇ ਹਾਂ। ਜੋਤ ਸਿੰਘ ਜੀ, ਜਗਜੀਤ ਜੀ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਰਿਆਂ ਨੂੰ ਇਹ ਮੈਸੇਜ ਦਿੱਤਾ। ਅਸੀਂ ਨੋਟ ਵੀ ਕਰ ਲਿਆ, ਸਾਰੇ ਕਰਾਂਗੇ ਆਪਣੇ ਸੋਸ਼ਲ ਮੀਡੀਆ ਤੇ ਵੀ। ਜਿਹੜੀ ਇੱਕ ਗੱਲ ਤੁਸੀਂ ਆਖੀ ਨਾ ਵੀ ਅਸੀਂ ਅੱਜ ਤੱਕ ਨਹੀਂ ਪਹੁੰਚ ਕਰ ਸਕੇ, ਉਹਦੇ ਵਿੱਚ ਬਹੁਤ ਸਾਰਾ ਜਿਹੜਾ ਕਸੂਰ ਹੈ ਨਾ ਉਹ ਸਾਡੇ ਲੀਡਰਾਂ ਦਾ, ਲੋਕਲ ਲੀਡਰਾਂ ਦਾ। ਮੈਂ ਤੇ ਕਹਾਂਗਾ ਵੀ ਜਿਨ੍ਹਾਂ ਨੇ ਕਦੀ ਇਹ ਵਾਲੀ ਪਹੁੰਚ ਅਪਣਾਈ ਨਹੀਂ। ਸਾਡੀ ਬਹੁਤ ਆਬਾਦੀ ਆ, ਅਸੀਂ ਬਹੁਤ ਵੋਟਾਂ ਵੀ ਪਾਉਣ ਜਾਂਦੇ ਆ, ਪਰ ਇਹਨਾਂ ਨੇ ਸਿਰਫ ਆਪਣੇ ਤੱਕ ਹੀ ਰੱਖਿਆ। ਇਹਨਾਂ ਨੇ ਕਦੀ ਕੋਈ ਕਿਸੇ ਸੈਂਟਰ, ਕਿਸੇ ਕਾਂਗਰਸਮੈਨ ਕੋਲ ਕਮਿਊਨਿਟੀ ਦੇ ਤੌਰ ਤੇ ਦਬਾਅ ਪਾ ਕੇ ਗੱਲ ਨਹੀਂ ਕੀਤੀ। ਜੇ ਕੋਈ ਆ ਗਿਆ, ਚੀਫ ਗੈਸਟ ਆ ਗਿਆ, ਖੜ ਗਿਆ 2 ਮਿੰਟ, ਉਹਦੇ ਵਿੱਚ ਹੀ ਬਹੁਤ ਖੁਸ਼ੀ ਮਨਾਈ ਆ। ਸੋ ਸਾਨੂੰ ਅੱਗੇ ਵਾਸਤੇ ਧਿਆਨ ਰੱਖਣਾ ਚਾਹੀਦਾ ਵੀ ਜਿੰਨੇ ਸਾਡੇ ਇੱਥੇ ਸੈਨੇਟਰ, ਕਾਂਗਰਸਮੈਨ, ਜਿਹੜਾ ਵੀ ਸਾਡੇ ਕੋਲ ਸਪੋਰਟ ਮੰਗਣ ਆਏ, ਤੇ ਉਹਦੇ ਨਾਲ ਪਹਿਲਾ ਕੁਐਸਚਨ ਇਹ ਹੋਵੇ ਭਾਈ ਵੀ ਤੂੰ ਸਾਡੀ ਕਮਿਊਨਿਟੀ ਲਈ ਸਾਡਾ ਕੀ ਕਰੇਗਾ। ਉਹਨਾਂ ਨੂੰ ਕਦੀ ਵੀ ਇਸ ਤਰ੍ਹਾਂ ਨਹੀਂ ਤੋੜ ਦੇਣਾ ਚਾਹੀਦਾ ਵੀ ਕੋਈ ਗੱਲ ਨਹੀਂ ਮੈਂ ਪਵਾ ਦੇਣਾ, 20-50 ਦੇਣਾ, 100 ਵੋਟਾਂ ਪਵਾ ਦੇਣਾ। ਉਹਨਾਂ ਨੂੰ ਕੁਐਸਚਨ ਜ਼ਰੂਰ ਹੋਣਾ ਚਾਹੀਦਾ। ਬਿਲਕੁਲ, ਤੇ ਅਸੀਂ ਆਪਣੇ ਤੌਰ ਤੇ ਜ਼ਰੂਰ ਕਰਾਂਗੇ ਜੀ। ਧੰਨਵਾਦ ਜੀ, ਧੰਨਵਾਦ ਜੀ, ਬੜੀ ਮਿਹਰਬਾਨੀ, ਸ਼ੁਕਰੀਆ, ਸ਼ੁਕਰੀਆ, ਥੈਂਕ ਯੂ ਜੀ। ਸੋ ਲਾਸਟ ਕਾਲਰ ਨੇ ਮਨਜੀਤ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ, ਮੈਂ ਤੁਹਾਡਾ ਨੰਬਰ ਲਿਖਿਆ 916 445 2841।
ਸਾਈਨ ਕਰਨ ਲਈ, ਪਰ ਉਹ ਕਾਲ ਜਾਂਦੀ ਨਹੀਂ ਹੈਗੀ, ਮੈਸੇਜ ਤੇ ਜਾਂਦੀ ਆ। ਹਾਂਜੀ ਮੈਸੇਜ ਹੀ ਮੈਸੇਜ ਹੀ ਛੱਡਣਾ, ਜਾਣਾ, ਹਾਂਜੀ, ਮੈਸੇਜ ਹੀ ਮੈਸੇਜ ਹੀ ਛੱਡਣਾ ਜਾਣਾ ਹੈ ਜੀ। ਤੁਸੀਂ ਉੱਥੇ। ਉਹ ਅੱਛਾ ਮੈਸੇਜ ਹੀ ਛੱਡਣਾ ਹੈ, ਰਾਈਟ? ਹਾਂਜੀ। ਹਾਂਜੀ 6 ਨੰਬਰ ਦੱਬਣਾ ਹੈ, ਰਾਈਟ? ਹਾਂਜੀ ਹਾਂਜੀ, ਪਹਿਲੋਂ 1 ਫਿਰ 6 ਫਿਰ 3। ਪਹਿਲਾਂ 1 ਫਿਰ 6 ਫਿਰ 3। ਥੈਂਕ ਯੂ ਜੀ। ਠੀਕ ਹੈ ਜੀ, ਥੈਂਕ ਯੂ ਜੀ। ਥੈਂਕ ਯੂ, ਮਿਹਰਬਾਨੀ ਜੀ, ਸ਼ੁਕਰੀਆ ਜੀ। ਸ਼ੁਕਰੀਆ ਜੀ। ਸੋ ਸਮਾਂ ਜਿਹੜਾ ਹਰਜੋਤ ਸਿੰਘ ਜੀ ਸਮਾਪਤ ਆ। ਨੰਬਰ ਇੱਕ ਵਾਰੀ ਫੇਰ SB 509 916 445 2841। ਫਿਰ ਉਹਨਾਂ ਪੁੱਛਣਾ ਵੀ ਅੰਗਰੇਜ਼ੀ ਕਿ ਕੋਈ ਹੋਰ ਭਾਸ਼ਾ, ਅੰਗਰੇਜ਼ੀ ਕਰਦੇ ਹੋ 1 ਨੱਪ ਦਿਓ। ਫਿਰ ਉਸ ਤੋਂ ਬਾਅਦ ਕਹਿਣਾ ਵੀ ਟਾਕ ਟੂ ਰਿਪਰੈਜ਼ੈਂਟੇਟਿਵ, ਉਹਦੇ ਲਈ 6 ਨੱਪਣਾ ਆ। ਫਿਰ ਸੁਣਨ ਦੀ ਵੀ ਲੋੜ ਨਹੀਂ, ਪਹਿਲੋਂ ਜਦੋਂ ਮਿਲਦਾ ਹੈ ਕਾਲ ਫਿਰ 1 ਨੱਪ ਦਿਓ, ਫਿਰ ਦੂਜੀ ਵਾਰੀ 6 ਨੱਪ ਦਿਓ, ਜਦੋਂ ਦੁਬਾਰਾ ਬੋਲਣ ਲੱਗਦੇ ਆ ਫਿਰ ਤੀਜੀ ਵਾਰੀ 3 ਨੱਪ ਦਿਓ, ਤੇ ਫਿਰ ਉਹਨਾਂ ਨੇ ਕਹਿਣਾ ਵੌਇਸ ਮੇਲ ਭਰ ਦਿਓ। ਤੁਸੀਂ ਇੰਨਾ ਹੀ ਕਹਿ ਸਕਦੇ ਆਪਣਾ ਨਾਮ ਦੱਸ ਕੇ ਵੀ ਮੈਂ ਕੈਲੀਫੋਰਨੀਆ ਤੋਂ, ਰਿਕੁਐਸਟ ਟੂ ਆਵਰ ਗਵਰਨਰ ਸਾਈਨ ਬਿੱਲ 509। ਇੰਨਾ ਜਿਹੜਾ ਉਹ ਤੁਸੀਂ ਇਸ ਦੇ ਵਿੱਚ ਕਹਿਣਾ ਆ, ਤੇ ਬਸ ਦੈਟਸ ਇਟ। ਇੰਨਾ ਅੱਜ ਛੋਟਾ ਜਿਹਾ ਜਿਹੜਾ ਕੰਮ ਆ, ਜ਼ਿਆਦਾ ਕੰਮ ਨਹੀਂ ਆ। ਤੇ ਸਾਰਿਆਂ ਨੂੰ ਜਿੰਨੇ ਫੋਨ ਨੰਬਰ ਨੇ ਸਾਰੇ ਫੋਨਾਂ ਤੋਂ ਕਰੋ, 1 ਤੋਂ 2 ਵਾਰੀ, 4 ਵਾਰੀ, 5 ਵਾਰੀ ਵੀ ਕਰੋ, ਕੋਈ ਚੱਕਰ ਨਹੀਂ। ਵੱਧ ਤੋਂ ਵੱਧ ਕਾਲਾਂ ਜਿਹੜੀਆਂ ਉਹ ਕਰੋ। ਪਾਰਕਿੰਗ ਦੀ ਉੱਥੇ ਪ੍ਰੋਬਲਮ ਨਹੀਂ ਹੋਣੀ, ਕਿਉਂਕਿ 6 ਵਜੇ ਗਵਰਨਮੈਂਟ ਦੇ EMPLOYEE ਮੋਸਟਲੀ ਚਲੇ ਜਾਂਦੇ ਹੈਗੇ ਆ। ਤੇ ਬਾਕੀ ਸੈਕਰਾਮੈਂਟੋ, ਜਿਹੜੇ ਵੈਸਟ ਸੈਕਰਾਮੈਂਟੋ ਗੁਰੂ ਘਰ ਆ, ਉੱਥੋਂ ਨਰਿੰਦਰ ਸਿੰਘ ਸਾਂਢੀ ਹੁਣਾਂ ਨੇ ਕਹਿਤਾ ਵੀ ਤੁਸੀਂ ਪਹਿਲਾਂ ਆ ਜਾਓ, ਉੱਥੇ ਕਾਰਾਂ ਗੁਰੂ ਘਰ ਲਾ ਦਿਓ, ਤੇ ਉੱਥੋਂ ਰਾਈਡ ਵੀ ਦੇ ਦੇਣਗੇ, ਲੰਗਰ ਪਾਣੀ ਵੀ ਉੱਥੇ ਛਕ ਸਕਦੇ ਆ। ਸੋ ਬੜਾ ਸੌਖਾ ਆ। ਨਿਆਣਿਆਂ ਨੂੰ ਛੁੱਟੀ ਹੋ ਜਾਂਦੀ ਆ 3 ਵਜੇ ਦੇ ਬਾਅਦ, ਤੇ ਬੱਚਿਆਂ ਨੂੰ ਵੀ ਜਿਹੜਾ ਤੁਸੀਂ ਨਾਲ ਲਿਜਾ ਸਕਦੇ ਆ। ਤੇ ਨਾਲੇ ਉੱਥੇ ਜਿਹੜਾ ਗਵਰਨਰ ਹਾਊਸ ਵੀ ਦਿਖਾ ਲਿਆ, ਤੇ ਨਾਲੇ ਜਿਹੜਾ ਆ ਇਸ ਕੌਮੀ ਜਿਹੜਾ ਕੰਮ ਆ ਉਹਦੇ ਵਿੱਚ ਹਿੱਸਾ ਵੀ ਪਾ ਲਿਓ, ਤਾਂ ਕਿ ਨਿਆਣਿਆਂ ਨੂੰ ਵੀ ਮੋਟੀਵੇਸ਼ਨ ਮਿਲੇ ਵੀ ਭਾਈ ਫਿਊਚਰ ਦੇ ਵਿੱਚ ਜਿਹੜੇ ਹੱਕ ਆ ਨਾ, ਉਹ ਤੁਹਾਨੂੰ ਏਦਾਂ ਪਲੇਟ 'ਚ ਰੱਖ ਕੇ ਨਹੀਂ ਮਿਲਦੇ, ਉਹ ਲੜ ਕੇ ਮਿਲਦੇ ਹੈਗੇ। ਲੜ ਕੇ ਇਹ ਜਿਹੜੀ ਬਾਟਮ ਲਾਈਨ ਇਹਦੇ ਵਿੱਚ ਇਹੀ ਹੁੰਦੀ ਆ ਜੀ। ਹਰ ਜਗ੍ਹਾ ਦੇ ਉੱਤੇ ਹੱਕਾਂ ਦੇ ਲਈ ਤੁਹਾਨੂੰ ਲੜਨਾ ਹੀ ਪੈਂਦਾ, ਜੂਝਣਾ ਹੀ ਪੈਂਦਾ ਆ। ਸੋ ਆਪਾਂ ਉਹੀ ਪ੍ਰਕਿਰਿਆ 'ਚ, ਉਸੇ ਪ੍ਰੋਸੈਸ 'ਚੋਂ ਜਿਹੜਾ ਉਹ ਲੰਘ ਰਹੇ ਹੈਗੇ। ਤੇ ਹਰਜੋਤ ਸਿੰਘ ਜੀ ਹੁਣ ਲੈਂਦੇ ਆ ਜੀ ਸਮਾਪਤ। ਤੇ ਬਹੁਤ ਬਹੁਤ ਸਾਰਿਆਂ ਦਾ ਹੀ ਜਿਹੜਾ ਉਹ ਧੰਨਵਾਦ। ਅਗਲੀ ਵਾਰ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।